ਪੰਜਾਬੀ ਦੇ ਮਹਾਨ ਸੂਫੀ ਸ਼ਾਇਰ ਮੀਆਂ ਮੁਹੰਮਦ ਬਖਸ਼ ਫਰਮਾਉਂਦੇ ਹਨ ਕਿ ਮਰ ਮਰ ਇੱਕ ਬਣਾਵਣ ਸ਼ੀਸ਼ਾ, ਮਾਰ ਵੱਟਾ ਇੱਕ ਬੰਦੇ, ਤੇ ਦੁਨੀਆ ਉੱਤੇ ਥੋੜੇ ਰਹਿੰਦੇ, ਕਦਰ ਸ਼ਨਾਸ ਸੁਖਨ ਦੇ। ਅਵਲ ਤੇ ਕੁਝ ਸ਼ੌਕ ਨਾ ਕਿਸੇ, ਕੌਣ ਕਿੱਸਾ ਅੱਜ ਸੁਣਦਾ, ਜੇ ਸੁਣਸੀ ਤਾਂ ਕਿੱਸਾ ਉਤਲਾ, ਕੋਈ ਨਾ ਰਮਜ਼ਾਂ ਪੁਣਦਾ। ਸੋ ਅੱਜ ਦੇ ਕਿੱਸੇ ਦੇ ਵਿੱਚ ਦੋ ਕਿਰਦਾਰ ਹੈ, ਇੱਕ ਹੈ ਆਸ਼ਿਕ ਔਰ ਇੱਕ ਹੈ ਮਾਸ਼ੂਕ। ਔਰ ਆਸ਼ਿਕ ਕਿੰਜ ਦੇ ਹੁੰਦੇ ਹਨ, ਅੱਜ ਅਸੀਂ ਫੜ ਫੜਾ ਕੇ ਉਹਨਾਂ ਨੂੰ ਲੈ ਕੇ ਆ ਗਏ ਹਾਂ। ਇਹ ਬੈਠੇ ਆ ਅਮਰੀਕਾ ਦੇ ਅੰਦਰ, ਨਾਂ ਹੈ ਇਹਨਾਂ ਦਾ ਰਜਿੰਦਰ ਸਿੰਘ ਟਾਂਡਾ ਜੀ। ਤੇ ਸਭ ਤੋਂ ਪਹਿਲੇ ਅਸੀਂ ਇਹਨਾਂ ਤੋਂ ਕੁਐਸਚਨ ਕਰਾਂਗੇ ਕਿ ਕੁਝ ਆਪਣੇ ਬਾਰੇ ਦੱਸਣ, ਔਰ ਫਿਰ ਨਾਲ ਇਹ ਦੱਸਣ ਕਿ ਜਿਨ੍ਹਾਂ ਦੇ ਆਸ਼ਿਕ ਹਨ ਮਹਿੰਦਰ ਸਿੰਘ ਰੰਧਾਵਾ ਜੀ ਹੋਰੀ, ਉਹਨਾਂ ਦੇ ਨਾਲ ਇਹਨਾਂ ਦੀ ਪਹਿਲੀ ਜਿਹੜੀ ਜਾਣਕਾਰੀ ਹੈ, ਪਹਿਲਾ ਇੰਟਰੈਕਸ਼ਨ ਉਹ ਕਦੋਂ ਹੁੰਦਾ ਹੈ। ਜੀ ਟਾਂਡਾ ਸਾਹਿਬ। ਸ਼ੁਕਰੀਆ ਅਹਿਮਦ ਰਜ਼ਾ ਸਾਹਿਬ। ਸਭ ਤੋਂ ਪਹਿਲਾਂ ਮੈਂ ਤੁਹਾਨੂੰ, ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ, ਦਰਸ਼ਕਾਂ ਨੂੰ, ਹਾਜ਼ਰੀਨ ਨੂੰ, ਨਾਜ਼ਰੀਨ ਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਮੇਰਾ ਨਾਮ ਰਜਿੰਦਰ ਸਿੰਘ, ਮੇਰਾ ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਚੜ੍ਹਦੇ ਪੰਜਾਬ ਨੂੰ ਬਿਲੋਂਗ ਕਰਦਾ ਮੈਂ। ਔਰ ਪਿਛਲੇ ਕੋਈ ਪੇਸ਼ੇ ਤੋਂ ਮੈਂ, ਪੜ੍ਹਾਈ ਤੋਂ ਮੈਂ ਇੰਜੀਨੀਅਰਿੰਗ ਕੀਤੀ ਹੈ 92 96 ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ। ਪਰ ਪਿਛਲੇ ਕੋਈ 25 ਸਾਲ ਤੋਂ ਮੈਂ ਇੱਥੇ ਕੈਲੀਫੋਰਨੀਆ, ਅਮਰੀਕਾ ਦੇ ਸ਼ਹਿਰ ਦੇ ਵਿੱਚ ਬਸ ਰਿਹਾ। ਔਰ ਪਿਛਲੇ 25 ਸਾਲ ਤੋਂ ਹੀ ਮੈਂ ਇੰਜੀਨੀਅਰਿੰਗ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਕਹਿ ਲਓ ਕਿ ਛੱਡ ਚੁੱਕਾ। ਤੇ ਲਗਭਗ ਪਿਛਲੇ 20-22 ਸਾਲ ਤੋਂ ਪਹਿਲਾਂ ਕੋਈ ਸਾਲ 2 ਸਾਲ ਛੋਟੀਆਂ ਮੋਟੀਆਂ ਜੌਬ ਜਿਵੇਂ ਤੁਹਾਨੂੰ ਆਣ ਕੇ ਇੱਥੇ ਕਰਨੀਆਂ ਪੈਂਦੀਆਂ ਨੇ ਉਵੇਂ ਕੀਤੀਆਂ। ਔਰ 2004-5 ਤੋਂ ਲੈ ਕੇ ਲਗਾਤਾਰ ਮੈਂ ਇੱਕ ਛੋਟਾ ਜਿਹਾ ਆਪਣਾ ਬਿਜ਼ਨਸ, ਜਿਹੜਾ ਕਿ ਟਰੱਕਿੰਗ ਦੇ ਨਾਲ ਰਿਲੇਟਡ ਬਿਜ਼ਨਸ ਹੈ, ਅਸੀਂ ਉਹਦੇ ਵਿੱਚ ਕੁਝ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਸੌਫਟਵੇਅਰ ਵਗੈਰਾ ਔਰ ਜਾਂ ਹੋਰ ਸਰਵਿਸ ਜਿਹੜੀਆਂ ਉਹ ਅਸੀਂ ਜਿਹੜਾ ਉਹਨਾਂ ਨੂੰ ਟਰੱਕਿੰਗ ਕੰਪਨੀਜ਼ ਨੂੰ ਕੈਲੀਫੋਰਨੀਆ ਤੋਂ ਬਾਹਰ ਜਿਹੜਾ ਉਹ ਦਿੰਦੇ ਆ। ਠੀਕ ਹੈ। ਔਰ ਜਿਹੜਾ ਤੁਸੀਂ ਰੰਧਾਵਾ ਸਾਹਿਬ ਬਾਰੇ, ਜਿਹੜਾ ਅਗਲਾ ਸਵਾਲ ਤੁਸੀਂ ਇਕੱਠਾ ਕੀਤਾ ਕਿ ਰੰਧਾਵਾ ਸਾਹਿਬ ਬਾਰੇ, ਰੰਧਾਵਾ ਸਾਹਿਬ ਜਿਹੜੇ ਕਿ ਜਿਨ੍ਹਾਂ ਦਾ ਪੂਰਾ ਨਾਮ ਮਹਿੰਦਰ ਸਿੰਘ ਰੰਧਾਵਾ ਹੈ, ਮੇਰੇ ਪਿੰਡ ਤੋਂ ਕੋਈ 10 ਕੁ ਕਿਲੋਮੀਟਰ ਉੱਤਰ ਵਾਲੇ ਪਾਸੇ ਨੂੰ, ਭਾਵ ਨਾਰਥ ਵਾਲੇ ਪਾਸੇ ਨੂੰ ਉਹਨਾਂ ਦਾ ਪਿੰਡ ਬੋਦਲ, ਉਹਨੂੰ ਬੋਦਲ ਵੇਰਸ਼ਾ, ਦੋ ਛੋਟੇ ਛੋਟੇ ਪਿੰਡ ਹੈਗੇ, ਬੋਦਲ ਔਰ ਵੇਰਸ਼ਾ ਪਿੰਡ ਆ, ਕਹਿਣ ਵਿੱਚ ਬੋਦਲ ਵੇਰਸ਼ਾ ਆਉਂਦਾ। ਇਹ ਬੜਾ ਹੀ ਇੱਕ ਹਿਸਟੋਰਿਕਲ ਪਿੰਡ ਹੈਗਾ ਜੀ, ਜਿਹਦੇ ਵਿੱਚ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜਿਹੜੇ ਆ ਉਹ ਉਹਨਾਂ ਨੇ ਕੁਝ ਸਮੇਂ ਵਾਸਤੇ ਆਪਣਾ ਸਥਾਨ ਕੀਤਾ, ਕੁਝ ਸਮੇਂ ਵਾਸਤੇ ਉਸ ਜਗ੍ਹਾ ਤੇ ਰਹੇ ਆ। ਉਹਨਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਹੀ ਪਵਿੱਤਰ ਗੁਰਦੁਆਰਾ ਸਾਹਿਬ, ਗੁਰਦੁਆਰਾ ਗਰਨਾ ਸਾਹਿਬ। ਗਰਨਾ ਇੱਕ ਸਾਡੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਅੱਜ ਕੱਲ ਤਾਂ ਵੈਸੇ ਲਗਭਗ ਖਤਮ ਹੋ ਚੁੱਕਾ ਹੈ। ਗਰੂਨਾ ਇੱਕ ਜਿਹੜਾ ਹੈ ਉਹ ਫਲ ਹੁੰਦਾ ਸੀ ਛੋਟਾ, ਜਿਵੇਂ ਬਹੁਤ ਬਰੀਕ ਫਲ ਹੁੰਦਾ ਸੀ, ਬੇਰਾਂ ਨਾਲੋਂ ਵੀ ਜ਼ਿਆਦਾ। ਔਰ ਹੁਣ ਅੱਜ ਕੱਲ ਲਗਭਗ ਖਤਮ ਹੋ ਚੁੱਕਾ ਹੈ। ਉਹਦਾ ਗਰੂਨੇ ਦਾ ਦਰਖਤ ਜਿਹੜਾ ਉਹਨਾਂ ਨੇ ਉਸ ਜਗ੍ਹਾ ਲਾਇਆ ਸੀ, ਜਿਹਦੇ ਉੱਤੇ ਗੁਰਦੁਆਰਾ ਗਰਨਾ ਸਾਹਿਬ ਜਿਹੜਾ ਉਸ ਤੋਂ ਬਾਅਦ ਬਣਿਆ। ਬੜਾ ਇਤਿਹਾਸਿਕ ਪਿੰਡ ਹੈ। ਇਸ ਪਿੰਡ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਕਿ ਇਸ ਪਿੰਡ ਦੇ ਵਿੱਚ ਬਹੁਤ ਵੱਡੇ ਕਲਾਸੀਕਲ ਸਿੰਗਿੰਗ, ਜਿਹੜੇ ਕਿ ਕਲਾਸੀਕਲ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ, ਜਿਨ੍ਹਾਂ ਦੇ ਪੀੜ੍ਹੀ ਦਰ ਪੀੜ੍ਹੀ ਜਿਹੜਾ ਉਹ ਸਿਲਸਿਲਾ ਚੱਲ ਰਿਹਾ ਹੈ। ਭਾਈ ਦਿਲਬਾਗ ਸਿੰਘ ਹੋਣੀ, ਉਹ ਵੀ ਇਸ ਪਿੰਡ ਦੇ ਹੀ ਜੰਪਲ ਹਨ। ਉਸ ਪਿੰਡ ਦੇ ਵਿੱਚ ਜਿਹੜਾ ਆ ਇਹਨਾਂ ਦਾ ਜਿਹੜਾ ਪਰਿਵਾਰ ਆ, ਰੰਧਾਵਾ ਪਰਿਵਾਰ ਜਿਹੜਾ ਆ, ਉਹ ਲਗਭਗ ਸਾਰਾ ਪਿੰਡ ਹੀ ਰੰਧਾਵਿਆਂ ਦਾ। ਥੋੜੇ ਜਿਹੇ ਉਸ ਵਿੱਚ ਇੱਕ ਦੋ ਹੋਰ ਜੱਟ ਸਿੱਖ ਰਹਿੰਦੇ ਆ, ਪਰ ਜ਼ਿਆਦਾ ਜਿਹੜਾ ਉਹ ਪਿੰਡ ਆ ਰੰਧਾਵੇ ਸਿੱਖਾਂ ਦਾ ਪਿੰਡ ਹੈ। ਔਰ ਜਿਹੜਾ ਰੰਧਾਵਾ ਸਾਹਿਬ ਆ ਉਸ ਪਿੰਡ ਦੇ ਵਸਨੀਕ ਸਨ। ਠੀਕ ਹੈ। ਅੱਛਾ, ਇਹਨਾਂ ਦੇ ਜੋ ਰੰਧਾਵਾ ਸਾਹਿਬ ਦੀ ਜਿਹੜੀ ਬੇਸਿਕ ਐਜੂਕੇਸ਼ਨ ਹੈ ਔਰ ਅੱਗੇ ਹਾਇਰ ਐਜੂਕੇਸ਼ਨ ਹੈ, ਇਹਨਾਂ ਦੇ ਬਾਰੇ ਜਾਣਨਾ ਚਾਹੀਏ। ਤੇ ਇਹ ਕਿੱਥੋਂ ਕਿੱਥੋਂ ਪੜ੍ਹਦੇ ਰਹੇ ਤੇ ਕਿਹੜੀ ਕਿਹੜੀ ਇਹਨਾਂ ਨੇ ਡਿਗਰੀਆਂ ਲਈਆਂ? ਰੰਧਾਵਾ ਸਾਹਿਬ ਦਾ ਜਨਮ ਜਿਹੜਾ ਹੈ ਜੀ ਉਹ 1908 23 ਸਤੰਬਰ ਨੂੰ ਹੋਇਆ, ਜਿਹੜਾ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਦਾ ਜਨਮ ਨਹੀਂ ਹੋਇਆ, ਬੋਦਲਾਂ ਦੇ ਵਿੱਚ ਉਹਨਾਂ ਦਾ ਜਨਮ ਨਹੀਂ ਹੋਇਆ। ਉਹਨਾਂ ਦਾ ਜਨਮ ਸਥਾਨ ਜਿਹੜਾ ਹੈ ਉਹ ਇੱਕ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਸ਼ਹਿਰ ਜ਼ੀਰਾ ਪੈਂਦਾ, ਜ਼ੀਰਾ ਵੀ ਉਹਨੂੰ ਕਿਹਾ ਜਾਂਦਾ। ਜ਼ੀਰਾ ਜਿਹੜਾ ਸ਼ਹਿਰ ਆ ਉਹਦੇ ਵਿੱਚ ਉਹਨਾਂ ਦਾ ਜਨਮ ਹੋਇਆ, ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਸਨ ਉੱਥੇ ਬਤੌਰ ਤਹਿਸੀਲਦਾਰ ਉਹਨਾਂ ਵੇਲਿਆਂ ਦੇ ਵਿੱਚ ਤਾਇਨਾਤ ਸਨ ਤੇ ਉੱਥੇ ਹੀ ਰਹਿੰਦੇ ਸਨ। ਉੱਥੇ ਉਹਨਾਂ ਦੀ ਮਾਤਾ ਬਚਿੰਤ ਕੌਰ ਦੇ
ਕੁੱਖੋਂ ਉਹਨਾਂ ਦਾ ਜਨਮ ਹੋਇਆ, ਜਿਹੜੇ ਕਿ ਉਹਨਾਂ ਦੇ ਪਿਤਾ ਜੀ ਦੀ ਤੀਸਰੀ ਪਤਨੀ ਸਨ, ਕਿਉਂਕਿ ਪਹਿਲੀਆਂ ਦੋ ਪਤਨੀਆਂ ਦੀ ਡੈਥ ਹੋ ਚੁੱਕੀ ਸੀ ਔਰ ਬੱਚੇ ਛੋਟੇ ਸਨ, ਸੋ ਉਹਨਾਂ ਦਾ ਤੀਜੀ ਮੈਰਿਜ ਸੀ, ਜਿਹਦੇ ਵਿੱਚ ਰੰਧਾਵਾ ਸਾਹਿਬ ਦਾ ਜਨਮ ਜਿਹੜਾ ਆ, ਇਹ ਦੋ ਟਵਿਨ ਬੱਚੇ ਜਿਹੜੇ ਆ, ਜਿਹਨਾਂ ਨੂੰ ਅਸੀਂ ਜੋੜੇ ਪੁੱਤਰ ਕਹਿੰਦੇ ਆ, ਦੋਨੋਂ ਜੋੜੇ ਪੁੱਤਰ ਹੋਏ। ਇੱਕ ਦਾ ਨਾਮ ਰਜਿੰਦਰ ਸਿੰਘ ਰੰਧਾਵਾ, ਮੇਰੇ ਨਾਮ ਵਾਲਾ ਜਿਹੜਾ ਸਰਨਾਮੀਆਂ ਸੀ, ਔਰ ਦੂਸਰੇ ਦਾ ਨਾਮ ਮਹਿੰਦਰ ਸਿੰਘ ਰੰਧਾਵਾ ਸੀ। ਜਿਹੜੀ ਇਹਨਾਂ ਦੀ ਬੇਸਿਕ ਸਿੱਖਿਆ 5ਵੀਂ 6ਵੀਂ ਤੱਕ ਉਹਦਾ ਜੀਰੇ ਤੋਂ ਹੋਈ ਸੀ, ਪਰ ਉਸ ਤੋਂ ਬਾਅਦ ਅਗਲੀ ਜਿਹੜੀ ਸਿੱਖਿਆ ਇਹਨਾਂ ਦੀ 8ਵੀਂ 9ਵੀਂ 10ਵੀਂ ਉਹ ਇੱਕ ਇਹਨਾਂ ਦੇ ਪਿੰਡ ਤੋਂ ਕੋਈ 4 ਕਿਲੋਮੀਟਰ ਹੋਰ ਚੜ੍ਹਦੇ ਪਾਸੇ ਨੂੰ ਪਿੰਡ ਪੈਂਦਾ ਹੈ ਬਲਗਨ, ਜਿਹਦੇ ਵਿੱਚ ਇੱਕ ਡੀਏਵੀ ਸਕੂਲ ਜਿਹੜਾ ਅੱਜ ਵੀ ਓਨਾ ਹੀ ਕਮਾਲ ਦਾ ਸਕੂਲ ਆ। ਔਰ ਮੇਰੀ ਉਹਨਾਂ ਨਾਲ ਪਹਿਲੀ ਸਾਂਝ ਇਹ ਹੈ ਕਿ ਮੈਂ ਵੀ ਉਸ ਸਕੂਲ ਤੋਂ ਹੀ ਹਾਈ ਸਕੂਲ ਕੀਤਾ, ਜਿਸ ਸਕੂਲ ਤੋਂ ਉਹਨਾਂ ਨੇ ਹਾਈ ਸਕੂਲ ਜਿਹੜਾ ਹੈ ਉਹ ਕੀਤਾ ਸੀ। ਦੋਨੋਂ ਭਰਾ ਜਿਹੜੇ ਆ ਉਹ ਹਾਈ ਸਕੂਲ ਦੇ ਵਿੱਚ ਫਸਟ ਆਏ ਸੀ, ਔਰ ਹੈਰਾਨੀ ਦੀ ਗੱਲ ਹੈ ਕਿ ਰੰਧਾਵਾ ਸਾਹਿਬ ਦੇ ਨੰਬਰ 800 ਵਿੱਚੋਂ 520 ਸਨ ਤੇ ਉਹਨਾਂ ਦੇ ਭਰਾ ਦੇ 519 ਸਨ। ਸੋ ਪਹਿਲੀਆਂ ਦੋ ਪੋਜੀਸ਼ਨਾਂ ਜਿਹੜੀਆਂ ਉਹ ਦੋਨਾਂ ਭਰਾਵਾਂ ਦੀਆਂ ਰਹੀਆਂ। ਦੋਨੇ ਭਰਾ ਹੀ ਸੁਪਰ ਇੰਟੈਲੀਜੈਂਟ ਸਨ। ਹਾਈ ਸਕੂਲ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਫਰਦਰ ਜਿਹੜੀ ਉੱਚੀ ਸਿੱਖਿਆ ਵਾਸਤੇ ਲਾਹੌਰ ਦੇ ਵਿੱਚ ਭੇਜ ਦਿੱਤਾ। ਗਵਰਨਮੈਂਟ ਕਾਲਜ ਲਾਹੌਰ ਇਸ ਕਰਕੇ ਨਹੀਂ ਚੁਣਿਆ ਗਿਆ ਕਿ ਇਹ ਅਮੀਰਾਂ ਦਾ ਕਾਲਜ ਆ, ਅਮੀਰਾਂ ਦੇ ਬੱਚੇ ਇੱਥੇ ਪੜ੍ਹਦੇ ਆ, ਸੋ ਅਸੀਂ ਕਿਉਂਕਿ ਪਿੰਡੂ ਲੋਕ ਆ, ਅਸੀਂ ਪਿੰਡਾਂ ਦੇ ਰਹਿਣ ਵਾਲੇ ਆ, ਸੋ ਅਸੀਂ ਇਸ ਕਰਕੇ ਉਹਨਾਂ ਨੇ ਮਿਸ਼ਨ ਕਾਲਜ ਤੁਹਾਡੇ ਲਾਹੌਰ ਦੇ ਵਿੱਚ ਸੀ, ਪਤਾ ਨਹੀਂ ਹੁਣ ਅੱਜ ਕੱਲ੍ਹ ਹੈ ਜਾਂ ਨਹੀਂ ਹੈ, ਮਿਸ਼ਨ ਕਾਲਜ ਲਾਹੌਰ ਦੇ ਵਿੱਚ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ ਅਗਲੀ ਆਪਣੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਫਿਰ ਅਗਲਾ ਜਿਹੜਾ ਉਹਨਾਂ ਨਾਲ ਫਰਦਰਲੀ ਉਹਨਾਂ ਨੇ MSc ਬੋਟਨੀ ਹੈ ਉਹ ਲਾਹੌਰ ਗਵਰਨਮੈਂਟ ਕਾਲਜ ਤੋਂ ਬਾਅਦ ਵਿੱਚ MSc ਜਿਹੜੀ ਆ ਉਹਨਾਂ ਦੀ ਬੋਟਨੀ ਦੀ ਜਿਹੜੀ ਹੈਗੀ ਆ ਉਹਨਾਂ ਨੇ ਲਾਹੌਰ ਤੋਂ ਪ੍ਰਾਪਤ ਕਰਕੇ ਫਿਰ ਉਹਨਾਂ ਨੇ ਸਾਲ ਕੁ ਬਤੌਰ ਪ੍ਰੋਫੈਸਰ ਜਗ੍ਹਾ ਜਗ੍ਹਾ ਟਰਾਈ ਕੀਤਾ ਕਿ ਮੈਂ ਐਜ਼ ਏ ਪ੍ਰੋਫੈਸਰ ਜਿਹੜਾ ਉਹ ਜੌਬ ਕਰਾਂ, ਪਰ ਹਰ ਜਗ੍ਹਾ ਮੈਨੇਜਮੈਂਟ ਦੇ ਨਾਲ ਜਾਂ ਜਿਹੜੇ ਲੋਕ ਕਹਿ ਲਓ ਕਿ ਇੰਟਰਵਿਊ ਲੈਣ ਵਾਲੇ ਸੀ, ਉਹਨਾਂ ਦੀ ਪ੍ਰਤਿਭਾ ਨੂੰ, ਉਹਨਾਂ ਦੀ ਟੈਲੈਂਟ ਨੂੰ ਪਹਿਚਾਣ ਨਾ ਸਕਣ ਕਰਕੇ ਉਹ ਫਿਰ IAS ਜਿਹੜਾ ਪੁਰਾਣੇ ਬਿੱਲਿਆਂ 'ਚ ਇਹਨੂੰ ICS ਭਾਵ ਕਿ ਇੰਡੀਅਨ ਸਿਵਲ ਸਰਵਿਸ ਕਿਹਾ ਜਾਂਦਾ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਸਾਲ ਪਹਿਲੇ ਸਾਲ 1931 ਦੇ ਵਿੱਚ ਉਹਨਾਂ ਨੇ ਤਿਆਰੀ ਕੀਤੀ। 1930 ਦੇ ਵਿੱਚ ਉਹਨਾਂ ਨੇ ਐਲਗੀ ਦੇ ਵਿੱਚ ਜਿਹੜਾ ਹੈਗਾ ਇਹ ਉਹਨਾਂ ਨੇ ਐਲਗੀ ਉਹਨਾਂ ਦੀ ਜਿਹੜੀ ਥੀਸਿਸ ਮੇਨ ਸੀਗਾ ਐਲਗੀ ਬਾਰੇ, ਜਿਹੜਾ ਹਰਿਆਈ ਜਿਹੜੀ ਪਾਣੀ ਦੇ ਉੱਤੇ ਹਰਿਆਈ ਜੰਮਦੀ ਹੈ, ਔਰ ਉਸ ਤੋਂ ਬਾਅਦ ਉਹਨਾਂ ਨੇ 1931 ਵਿੱਚ ਪਹਿਲੀ ਵਾਰੀ ਟਰਾਈ ਕੀਤੀ, ਪਾਸ IAS ਨਹੀਂ ਕਲੀਅਰ ਕਰ ਸਕੇ, ਪਰ ਦੂਜੀ ਵਾਰੀ ਜਿਹੜਾ ਉਹਨਾਂ ਨੇ 1932 ਦੇ ਵਿੱਚ ICS ਜਿਹੜਾ ਹੈ ਉਹ ਕਲੀਅਰ ਕਰਕੇ ਫਿਰ ਉਹ ਇੰਗਲੈਂਡ ਦੇ ਵਿੱਚ 1932 ਵਿੱਚ ਆਪਣੀ ਜਿਹੜੀ 2 ਸਾਲ ਦੀ ਟ੍ਰੇਨਿੰਗ ਬਤੌਰ ICS ਆਫੀਸਰ ਕਰਨ ਵਾਸਤੇ ਇੰਗਲੈਂਡ ਪਹੁੰਚ ਗਏ। ਅੱਛਾ, ਪਾਰਟੀਸ਼ਨ ਤੋਂ ਪਹਿਲੇ ਦੀ ਜਿਹੜੀ ਇਹਨਾਂ ਦੀ ਪ੍ਰੋਫੈਸ਼ਨਲ ਲਾਈਫ ਹੈ ਉਹ ਕਿਹੜੇ ਥਾਵਾਂ ਤੇ ਹੈ ਔਰ ਉਹਨਾਂ ਦੇ ਅੰਦਰ ਕੀ ਕੰਮ ਉਹ ਕਰਦੇ ਰਹੇ? ਪਾਰਟੀਸ਼ਨ ਦਾ ਤਾਂ ਸਾਨੂੰ ਪਤਾ ਹੈ ਕਿ ਪਾਰਟੀਸ਼ਨ ਵੇਲੇ ਉਹ ਸਨ ਦਿੱਲੀ ਦੇ, ਉਸ ਤੋਂ ਬਾਅਦ ਫਿਰ ਅੱਗੇ, ਤੇ ਇਸ ਤੋਂ ਪਹਿਲੇ ਦੇ ਬਾਰੇ ਥੋੜਾ ਘੱਟ ਲੋਕ ਜਾਣਦੇ ਨੇ, ਕਰੋ ਪਲੀਜ਼ ਤੁਸੀਂ ਦੱਸੋ। ਉਹਦੇ ਬਾਰੇ ਐਕਚੁਅਲੀ ਇਸ ਕਰਕੇ ਬਹੁਤ ਘੱਟ ਲੋਕ ਜਾਣਦੇ ਆ ਕਿਉਂਕਿ ਇੱਕ ਤਾਂ ਉਹਨਾਂ ਨੇ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਹੈ ਆਪ ਬੀਤੀ, ਉਹਦੇ ਵਿੱਚ ਉਹਦਾ ਬਹੁਤ ਜ਼ਿਆਦਾ ਵੱਡਾ ਜ਼ਿਕਰ ਨਹੀਂ ਕੀਤਾ। ਦੂਸਰੀ, ਉਹ ਪੰਜਾਬ ਤੋਂ ਬਾਹਰ ਦੀ ਸਾਰੀ ਜੌਬ ਸੀ। ਜਿਹੜੀ ਇਹਨਾਂ ਦੀ ਪਹਿਲੀ ਜੌਬ ਆ ਉਹ ਸਹਾਰਨਪੁਰ ਯੂਪੀ ਦੇ ਵਿੱਚ ਹੋਈ ਹੈ। ਉਸ ਤੋਂ ਬਾਅਦ ਇਹ ਉੱਥੇ ਐਜ਼ ਏ ਬਤੌਰ ADM ਜਿਹਨੂੰ ਉਸ ਤੋਂ ਡਿਸਟ੍ਰਿਕਟ ਅਸਿਸਟੈਂਟ ਡਿਪਟੀ ਡਿਸਟ੍ਰਿਕਟ ਮੈਨੇਜਰ ਕਿਹਾ ਜਾਂਦਾ ਸੀ, ਉਹਦੇ ਬਤੌਰ ਹੋਈ ਹੈ, ਜਿਹਦੇ ਵਿੱਚ ਇਹਨਾਂ ਨੇ ਐਜ਼ ਏ ਮੈਜਿਸਟ੍ਰੇਟ ਉੱਥੇ ਕੰਮ ਕੀਤਾ, ਜਿਹਨੂੰ ਅੱਜ ਕੱਲ੍ਹ ADC ਅਸੀਂ ਕਹਿ ਦਿੰਦੇ ਆ, ਐਡੀਸ਼ਨਲ ਡਿਪਟੀ ਕਮਿਸ਼ਨਰ। ਉਸ ਤੋਂ ਬਾਅਦ ਇਹਨਾਂ ਨੇ ਕਿਉਂਕਿ ਯੂਪੀ ਦੇ ਵਿੱਚ ਹੀ ਬਹੁਤ ਜ਼ਿਆਦਾ ਕੰਮ ਕੀਤਾ, ਜਿਹਦੇ ਵਿੱਚ ਆਗਰਾ, ਅਲਮੋੜਾ ਔਰ ਜਿਹੜਾ ਅੱਜ ਉੱਤਰਾਖੰਡ ਬਣ ਚੁੱਕਾ ਹੈ, ਦੇਹਰਾਦੂਨ ਵਗੈਰਾ, ਜਿਹੜਾ ਇਹ ਸਾਰਾ ਥੋੜਾ ਜਿਹਾ ਪਹਾੜੀ ਏਰੀਆ ਔਰ ਥੱਲੇ ਦਾ ਜਿਹੜਾ ਸਹਾਰਨਪੁਰ ਏਰੀਆ, ਉਹਦੇ ਵਿੱਚ ਇਹਨਾਂ ਨੇ ਕੰਮ ਕੀਤਾ। ਮੈਂ ਇੱਥੇ ਇਹ ਗੱਲ ਜ਼ਰੂਰ ਦੱਸ ਦਿਆਂ ਕਿ ਜਿਵੇਂ ਕਿ ਉਹ 1908 ਦੇ ਬੋਰਨ ਸਨ ਤੇ 1932 ਤੱਕ ਕਹਿ ਲਓ ਕਿ ਉਹਨਾਂ ਦੀ ਕਰੀਬ ਉਮਰ ਜਿਹੜੀ ਹੈ ਕੋਈ 34 ਦੇ ਵਿੱਚ ਉਹਨਾਂ ਦੀ ਪਹਿਲੀ ਪੋਸਟਿੰਗ ਹੋਈ ਹੈ, ਸੋ 26 ਸਾਲ ਦੀ ਉਮਰ ਸੀ। ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ 27-28 ਸਾਲ ਦੀ ਉਮਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਯੂਪੀ ਵਿੱਚ ਵੱਡਾ ਕੰਮ ਕੀਤਾ, ਉਹ ਕੀਤਾ ਕਿ ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ, ਜਿਹਨੂੰ ਉਹ ਗ੍ਰਾਮ ਯੋਜਨਾ, ਉਹਨਾਂ ਨੇ ਇੱਕ ਸਿਸਟਮ ਤਿਆਰ ਕੀਤਾ ਕਿ ਜਿਹਦੇ ਵਿੱਚ ਕੋਈ ਸਰਕਾਰ ਵੱਲੋਂ ਹੈਲਪ ਨਹੀਂ ਸੀ ਉਹ ਲੈਂਦੇ, ਜਿਹਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਕੋਲੋਂ ਦਾਨ ਲੈ ਕੇ ਤੇ ਉਹਦੇ ਨਾਲ ਉਹਨਾਂ ਨੇ ਪਿੰਡਾਂ ਨੂੰ ਗ੍ਰਾਮ ਯੋਜਨਾ ਦੇ ਤਹਿਤ ਜਿਹਦਾ ਕਿ ਸਰਕਾਰ ਦੇ ਨਾਲ ਕੋਈ ਸੰਬੰਧ ਨਹੀਂ ਸੀ, ਉਹਨਾਂ ਨੇ ਪਿੰਡਾਂ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ।
ਔਰ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ, ਉਹ ਲੋਕਾਂ ਨੂੰ ਪਿੰਡਾਂ ਦੇ ਵਿੱਚ ਲਾਇਬ੍ਰੇਰੀਜ਼ ਬਣਾਉਣ ਵਾਸਤੇ ਉਹਨਾਂ ਨੇ ਜਿਹੜਾ ਆ ਉਹ ਉਤਸ਼ਾਹਿਤ ਕੀਤਾ ਕਿ ਉਹ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਬਣਾਉਣ, ਔਰ ਪਿੰਡਾਂ ਦੇ ਉੱਤੇ ਕੰਮ ਕਰਨਾ ਜਿਹੜਾ ਆ ਉਹਨਾਂ ਨੇ ਸਭ ਤੋਂ ਪਹਿਲਾਂ, ਉਹਨਾਂ ਦਾ ਜਿਹੜਾ ਜ਼ਿਆਦਾ ਕੰਮ ਹੈ ਉਹ ਉਹਨਾਂ ਨੇ ਪਿੰਡਾਂ ਦੇ ਉੱਤੇ ਯੂਪੀ ਦੇ ਵਿੱਚ ਕੀਤਾ। ਅੱਛਾ, ਇਹਨਾਂ ਹੀ ਦਿਨਾਂ ਦਾ ਨਾ ਉਹਨਾਂ ਦਾ ਇੱਕ ਬੜਾ ਖੂਬਸੂਰਤ ਵਾਕਿਆ ਵੀ ਹੈ, ਉਹ ਬਾਅਦ ਦੇ ਵਿੱਚ ਉਹ ਆਪ ਵੀ ਦੱਸਦੇ ਨੇ। ਇਹ ਜਦੋਂ ਦਿੱਲੀ ਜਾਂਦੇ ਨੇ ਤੇ ਦਿੱਲੀ ਉਹਨਾਂ ਨੇ ਕੋਈ ਇੱਕ ਜਿਹੜਾ ਕਮਰਾ ਦੇਖਿਆ ਸੀ, ਰੈਂਟ ਤੇ ਜੀ ਜਿਹੜਾ ਉਹਨਾਂ ਜੀ ਨੇ ਲੈਣਾ ਜੀ, ਸੀ, ਉਹ 10 1946 ਦੀ ਗੱਲ 10 ਰੁਪਏ ਐਡਵਾਂਸ ਦਿੱਤੇ ਸਨ, ਤੇ ਉਹ ਬਾਅਦ ਦੇ ਵਿੱਚ ਉਹ ਉਹ ਮੁੱਕਰ ਗਏ ਸਨ। ਉਹ ਬਾਅਦ ਦੇ ਵਿੱਚ ਜੀ ਵੀ ਉਹ ਲਾਇਬ੍ਰੇਰੀ ਤੇ ਆ ਕੇ ਉਹ ਵਾਕਿਆ ਮੁੱਕਦਾ ਹੈ, ਉਹ ਤਾਂ ਪਲੀਜ਼ ਸਾਨੂੰ ਦੱਸੋ। ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਇਹ ਪਹਿਲਾਂ, ਇਹ ਦੇਖੋ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਆਈਸੀਐਸ ਦੀ ਫੀਸ ਭਰਨੀ ਸੀ, ਉਹ 50 ਰੁਪਏ ਫੀਸ ਸੀ, ਜੀ ਜਿਹੜੀ ਇਹਨਾਂ ਦੇ ਕੋਲ ਹੈ ਨਹੀਂ ਸੀ, ਕਿਉਂਕਿ ਇਹਨਾਂ ਦੇ ਫਾਦਰ ਦੀ, ਜਦੋਂ ਇਹ ਲਾਹੌਰ ਪੜ੍ਹਦੇ ਸੀ ਪਹਿਲੇ ਜਾਂ ਦੂਜੇ ਸਾਲ ਵਿੱਚ ਮਿਸ਼ਨ ਕਾਲਜ ਸੀ, ਇਹਨਾਂ ਦੇ ਫਾਦਰ ਦੀ ਡੈਥ ਹੋ ਗਈ। ਫਾਦਰ ਦੀ ਡੈਥ ਹੋਣ ਕਾਰਨ ਘਰ ਦਾ ਜਿਹੜਾ ਖਰਚਾ ਆ ਉਹ ਮੁਸ਼ਕਲ ਹੋ ਗਿਆ, ਜੌਬ ਜਾਣ ਦੀ ਲੱਗੀ, ਔਰ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਉਹ ਬਤੌਰ ਵਕੀਲ ਉਹਨੇ ਸ਼ੁਰੂ ਕੰਮ ਕਰਤਾ, ਪਰ ਉਹ ਭਰਜਾਈ ਦੇ ਨਾਲ ਬਹੁਤ ਜ਼ਿਆਦਾ ਨਾ, ਉਹ ਇੰਨਾ ਪਰਿਵਾਰਕ ਰਿਲੇਸ਼ਨ ਵਧੀਆ ਨਾ ਹੋਣ ਕਰਕੇ ਖਰਚੇ ਦੀ ਪ੍ਰੋਬਲਮ ਆ ਗਈ। ਸੋ ਉਹਨਾਂ ਨੇ ਜਿਹੜਾ ਬੋਟਨੀ ਦੀ ਐਮਐਸਸੀ ਕੀਤੀ, ਉਹ ਬੜੀ ਬਹੁਤ ਖੁਸ਼ਗਵਾਰ ਜਿਹੜਾ ਤਰੀਕੇ ਨਾਲ ਨਹੀਂ ਕੀਤੀ, ਫਾਈਨੈਂਸ਼ੀਅਲੀ ਉਹ ਕਾਫੀ ਜ਼ਿਆਦਾ ਮੁਸ਼ਕਲ ਵਿੱਚ ਸਨ। ਸੋ ਜਦੋਂ 50 ਰੁਪਏ ਫੀਸ ਦੇਣੀ ਸੀ ਤੇ ਉਹਨਾਂ ਦੇ ਕੋਲ ਆਪਣੇ 50 ਰੁਪਏ ਨਹੀਂ ਸਨ, ਸੋ ਉਹਨਾਂ ਨੇ ਉਹ ਵੀ ਕਿਸੇ ਆਪਣੇ ਵਾਕਫਕਾਰ ਕੋਲੋਂ, ਆਪਣੇ ਕਿਸੇ ਨਾਲ ਦੇ ਪੁਰਾਣੇ ਸੱਜਣ ਦੇ ਕੋਲੋਂ ਮੰਗ ਕੇ ਉਹ ਫੀਸ ਭਰਵਾਈ। ਪੈਸੇ ਦੀ ਬੜੀ ਕਮੀ ਸੀ, ਜਦੋਂ ਦਿੱਲੀ ਵਿੱਚ ਜਾ ਕੇ ਉਹਨਾਂ ਨੇ ਪਹਿਲੀ ਵਾਰੀ ਕਮਰਾ ਲੱਭਿਆ ਤੇ 10 ਰੁਪਏ ਵੀ ਉਹਨਾਂ ਵਾਸਤੇ ਉਸ ਵਕਤ ਬੜੀ ਵੱਡੀ ਗੱਲ ਸੀ, ਕਿਉਂਕਿ ਜਿਨ੍ਹਾਂ ਨੇ 50 ਰੁਪਏ ਵੀ ਮੰਗਵੀਂ ਫੀਸ ਦਿੱਤੀ ਤੇ 10 ਰੁਪਏ ਵੀ ਬੜੀ ਵੱਡੀ ਗੱਲ ਸੀ। ਉਹਨਾਂ ਨੇ ਕਿਸੇ ਮੁਹੱਲੇ ਦੇ ਵਿੱਚ ਜਾ ਕੇ ਕਿਸੇ ਲਾਲਾ ਜੀ ਨੂੰ ਕਿਹਾ ਕਿ ਮੈਨੂੰ ਕਮਰਾ ਚਾਹੀਦਾ, ਉਹਨੇ ਕਿਹਾ ਵੀ ਕਮਰਾ ਤਾਂ ਹੈਗਾ ਭਾਈ, ਉਹਨੇ 10 ਰੁਪਏ ਐਡਵਾਂਸ ਲੈ ਲਿਆ ਉਹਦੇ ਕੋਲ। ਜਦੋਂ ਅਗਲੇ ਦਿਨ ਸਮਾਨ ਚੱਕ ਕੇ ਆਪਣਾ ਉਹਦੇ ਘਰੋਂ, ਜਿਹਦੇ ਸੱਜਣ ਦੇ ਕੋਲ ਠਹਿਰੇ ਸੀ, ਉਸੇ ਸੱਜਣ ਦੇ ਕੋਲ ਜਿਹਦੇ ਕੋਲ ਉਹਨਾਂ ਨੇ 50 ਰੁਪਏ ਉਧਾਰੇ ਲਏ ਸੀ, ਉਸੇ ਸੱਜਣ ਕੋਲ ਠਹਿਰੇ ਸੀ, ਜਦੋਂ ਉੱਥੋਂ ਉੱਠ ਕੇ ਉਹ ਆਪਣੇ ਜਿਹੜਾ ਆਪਣਾ ਅਟੈਚੀ ਵਗੈਰਾ ਜਾਂ ਜੋ ਵੀ ਆਪਣਾ ਟਰੰਕ ਹੈ ਉਹ ਲੈ ਕੇ ਉਹਦੇ ਘਰ ਪਹੁੰਚੇ, ਤਾਂ ਉਹਨੇ ਮੂਹਰੋਂ ਸਾਫ਼ ਮਨਾ ਕਰਤਾ ਕਿ ਮੈਂ ਤੈਨੂੰ ਜਾਣਦਾ ਹੀ ਨਹੀਂ ਕਿ ਭਾਈ ਤੂੰ ਹੈ ਕੌਣ। ਉਹਨਾਂ ਨੇ ਇਹ ਗੱਲ ਮਨ ਵਿੱਚ ਰੱਖੀ, ਵਾਪਸ ਆ ਗਏ, 10 ਰੁਪਏ ਦਾ ਨੁਕਸਾਨ ਹੋ ਗਿਆ, ਜਿਹੜਾ ਕਿ ਉਹਨਾਂ ਵਾਸਤੇ ਉਸ ਵਕਤ ਬੜਾ ਵੱਡਾ ਨੁਕਸਾਨ ਸੀ। ਔਰ ਸਭ ਤੋਂ ਵੱਡੀ ਗੱਲ ਕਿ ਕਮਰੇ ਤੋਂ ਜਵਾਬ ਹੋਣ ਕਰਕੇ ਉਹ ਬੜਾ ਮੁਸ਼ਕਲ ਦੇ ਵਿੱਚ, ਇੱਕ ਇੰਨਾ ਪੜ੍ਹਿਆ ਲਿਖਿਆ ਆਦਮੀ ਜਿਹੜਾ ਉਹ ਬੜਾ ਤਕਲੀਫ ਮਹਿਸੂਸ ਕੀਤੀ। ਜਦੋਂ 1946 ਦੇ ਵਿੱਚ ਵਾਪਸ ਆਈਸੀਐਸ ਉਹ ਕਰ ਗਏ ਯੂਪੀ ਤੋਂ, ਉਹਨਾਂ ਦੀ ਸਾਰੀ ਜੌਬ ਖਤਮ ਹੋਣ ਤੋਂ ਬਾਅਦ, ਤੇ ਉਹਨਾਂ ਨੂੰ ਬਤੌਰ ਡੀਸੀ, ਕਿਉਂਕਿ 1946 ਦੇ ਵਿੱਚ ਇਹ ਗੱਲ ਕਾਫੀ ਹੱਦ ਤੱਕ ਡਿਸਾਈਡ ਹੋ ਚੁੱਕੀ ਸੀ ਕਿ ਜਿਹੜਾ ਪਾਕਿਸਤਾਨ ਤੇ ਪੰਜਾਬ ਜਿਹੜਾ ਇਹਦੀ ਡਿਵੀਜ਼ਨ ਹੋਣ ਵਾਲੀ ਹੈ, ਔਰ ਉਹਨਾਂ ਨੇ ਇਹਨਾਂ ਨੂੰ, ਕਿਉਂਕਿ ਬੜੇ ਕਾਬਲ ਅਫਸਰ ਸੀ, ਇਹਨਾਂ ਨੇ ਯੂਪੀ ਦੇ ਵਿੱਚ ਬਹੁਤ ਜ਼ਿਆਦਾ ਪਿੰਡਾਂ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਹਨਾਂ ਦੀ ਬੜੀ ਪਕੜ ਸੀ, ਔਰ ਇਹਨਾਂ ਨੂੰ ਇਸ ਕਰਕੇ ਉਹਨਾਂ ਨੇ ਜਦੋਂ ਦਿੱਲੀ ਬਤੌਰ ਡਿਪਟੀ ਕਮਿਸ਼ਨਰ ਲਿਆਂਦਾ ਤੇ ਇਹਨਾਂ ਦੇ ਦਿਮਾਗ 'ਚੋਂ ਗੱਲ ਆਈ, ਫਿਰ ਇਹਨਾਂ ਨੇ ਉਹ ਬੰਦਾ ਲੱਭਿਆ, ਉਹਨੂੰ ਆਪਣੇ ਆਫਿਸ 'ਚ ਬੁਲਾਇਆ, ਉਹਨੂੰ ਦੱਸਿਆ ਕਿ ਭਾਈ ਤੈਨੂੰ ਚੇਤਾ ਆਇਆ ਕਿ ਇਹ ਤੂੰ ਕੀ ਕੀਤਾ ਮੇਰੇ ਨਾਲ। ਖੈਰ ਉਹਨੇ ਦੇਖਿਆ ਕਿ ਡੀਸੀ ਆ, ਉਹਨੇ ਮਾਫੀ ਮੰਗੀ ਤੇ ਉਹਨੂੰ ਫਿਰ ਸਜ਼ਾ ਇਹ ਲਾਈ ਕਿ 500 ਰੁਪਇਆ ਜਿਹੜਾ ਆ ਤੂੰ ਫਲਾਨੀ ਸਰਾਂ ਨੂੰ ਜਾਂ ਕਿਸੇ ਧਾਰਮਿਕ ਸਥਾਨ ਨੂੰ ਜਾਂ ਕਿਸੇ ਸੋਸ਼ਲ ਵਰਕ ਵਾਸਤੇ ਜਿਹੜਾ ਉਹ ਲਾਇਬ੍ਰੇਰੀ ਲਿਖਿਆ ਸੀ, ਲਾਇਬ੍ਰੇਰੀ ਲਿਖਿਆ ਸੀ ਕਿ ਲਾਇਬ੍ਰੇਰੀ ਦਿਓ। ਲਾਇਬ੍ਰੇਰੀ ਵਾਸਤੇ ਫਿਰ ਉਹਨਾਂ ਨੇ, ਸੋ ਕਹਿਣ ਦਾ ਭਾਵ ਕਿ ਉਹ ਵੀ ਉਹਨਾਂ ਨੇ ਲਾਇਬ੍ਰੇਰੀ ਵਾਸਤੇ ਹੀ ਪੈਸਾ ਦਵਾਇਆ। ਲਾਇਬ੍ਰੇਰੀ ਦੇ ਉਹ ਬਹੁਤ ਜ਼ਿਆਦਾ, ਲਾਇਬ੍ਰੇਰੀ ਅਸੀਂ ਅੱਗੇ ਗੱਲ ਕਰਾਂਗੇ, ਲਾਇਬ੍ਰੇਰੀ ਉੱਤੇ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ। ਜੀ ਜੀ। ਅੱਛਾ, ਥੋੜਾ ਮੈਂ ਉਹ ਜਾਣਨਾ ਪਹਿਲੇ ਵਿਚਾਰੀ ਅਸੀਂ ਸਵਾਲ ਹੋਇਆ ਸੀ, ਫਿਰ ਅਸੀਂ ਅੱਗੇ ਗੱਲ ਕਰਦੇ ਗਏ। ਅੱਗੇ ਤਾਂ ਫਿਰ ਅਸੀਂ ਉਹਨਾਂ ਦਾ ਜੋ ਰੋਲ ਹੈ ਪੰਜਾਬ ਦੇ ਅੰਦਰ ਰਿਹੈਬਿਲਿਟੇਸ਼ਨ ਦੇ, ਉਹ ਬਹੁਤ ਵੱਡਾ ਰੋਲ ਹੈ, ਉਹਦੇ ਤੇ ਆਉਂਦੇ ਆ। ਲੇਕਿਨ ਤੁਹਾਡੀ ਕਿਵੇਂ ਉਹਨਾਂ ਦੇ ਨਾਲ ਇੱਕ ਜਿਹੜੀ ਖਾਸ ਇਸ਼ਕ ਪੈਦਾ ਹੁੰਦਾ ਹੈ ਉਹਨਾਂ ਦੀ ਜ਼ਾਤ ਦੇ ਨਾਲ, ਮਹਿੰਦਰ ਸਿੰਘ ਰੰਧਾਵਾ ਦੀ, ਕਿਉਂਕਿ ਉਹ ਸ਼ਖਸੀਅਤ ਐਸੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਬਾਰੇ ਜਾਣਨਾ ਸ਼ੁਰੂ ਕੀਤਾ ਨਾ, ਉਹ ਫਿਰ ਉਹਨਾਂ ਦੇ ਫੇਜ਼ ਦੇ ਅੰਦਰ ਹੀ ਰਹਿੰਦਾ ਹੈ, ਤਾਂ ਖੁਸ਼ ਵੀ ਹੁੰਦਾ ਕਿ ਸਾਡਾ ਪੰਜਾਬੀ ਹੀ ਹੈ ਜਿਸ ਨੇ ਇਹ ਸਾਰੇ ਕੰਮ ਕੀਤੇ। ਤੇ ਤੁਸੀਂ ਪਹਿਲੀ ਦਫਾ ਕਦੋਂ ਹੋਇਆ, ਬੇਸ਼ੱਕ ਤੁਹਾਡੇ ਪਿੰਡ ਤੋਂ 10 ਕਿਲੋਮੀਟਰ ਤੁਹਾਡਾ ਪਿੰਡ ਹੈ, ਲੇਕਿਨ ਤੁਸੀਂ ਇੱਕ ਜਾਣਨ ਦੀ ਖਾਹਿਸ਼ ਜਿਹੜੀ ਸੀ, ਇਹ ਕਿਵੇਂ ਪੈਦਾ ਹੋਈ? ਉਹਦਾ ਇੱਕ ਦੇਖੋ ਇੱਕ ਬੜਾ ਵੱਡਾ ਰੀਜ਼ਨ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਉਹ ਰਿਹੈਬਿਲਿਟੇਸ਼ਨ ਉਹਨਾਂ ਨੇ ਪੰਜਾਬ ਦੇ, ਜਦੋਂ ਕੰਸੋਲੀਡੇਸ਼ਨ, ਰਿਹੈਬਿਲਿਟੇਸ਼ਨ ਤੋਂ ਬਾਅਦ ਕੰਸੋਲੀਡੇਸ਼ਨ ਭਾਵ ਕਿ ਜਿਹੜੀ ਜਿਹਨੂੰ ਇਸਤੇਮਾਲ ਕਿਹਾ ਜਾਂਦਾ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਜਦੋਂ ਉਹ ਸਟਾਰਟ ਕੀਤਾ ਤੇ ਮੇਰੇ ਫਾਦਰ ਸਾਹਿਬ ਜਿਹੜੇ ਕਿ ਸਨ 1952 ਦੇ ਵਿੱਚ ਪਟਵਾਰੀ ਲੱਗੇ ਸਨ, ਉਹਨਾਂ ਨੇ ਸਨ 56 ਦੇ ਵਿੱਚ ਇਹਨਾਂ ਦੇ ਪਿੰਡ ਬਤੌਰ ਪਟਵਾਰੀ ਜਾ ਕੇ ਜੁਆਇਨ ਕੀਤਾ।
ਇਹਨਾਂ ਨੇ ਪੂਰੇ ਪੰਜਾਬ ਦੀ ਕੰਸਲਟੇਸ਼ਨ ਕੀਤੀ, ਤੇ ਮੇਰੇ ਫਾਦਰ ਸਾਹਿਬ ਜਿਹੜੇ ਆ, ਮੇਰੇ ਪਿਤਾ ਜੀ ਜਿਹੜੇ ਆ, ਉਹਨਾਂ ਨੇ ਇਹਨਾਂ ਦੇ ਪਿੰਡ ਦੀ ਕੰਸਲਟੇਸ਼ਨ ਕੀਤੀ। ਪਹਿਲੀ ਤਾਂ ਮੈਨੂੰ ਇਸ ਗੱਲ ਦਾ ਹੀ ਮੇਰਾ ਇੱਕ ਬੜਾ ਵੱਡਾ ਰਿਲੇਸ਼ਨ ਹੈ ਕਿ ਜਿਸ ਇਨਸਾਨ ਨੇ ਪੂਰੇ ਪੰਜਾਬ ਦੀ ਕੰਸਲਟੇਸ਼ਨ ਕੀਤੀ, ਉਸ ਪਿੰਡ ਦੀ ਜਿਹੜੀ ਕੰਸਲਟੇਸ਼ਨ ਆ, ਉਸ ਪਿੰਡ ਦਾ ਜਿਹੜਾ ਇਸਤੇਮਾਲ ਆ, ਉਹ ਮੇਰੇ ਪਿਤਾ ਜੀ ਦੇ ਹੱਥੀਂ ਹੋਇਆ, ਪਹਿਲੀ ਗੱਲ। ਦੂਸਰੀ ਗੱਲ ਇਹ ਹੋਈ ਕਿ ਸਨ 1957 ਦੇ ਵਿੱਚ ਪਟਵਾਰੀਆਂ ਦੀ ਇੱਕ ਸਟ੍ਰਾਈਕ ਹੋਈ ਸੀ ਬਹੁਤ ਵੱਡੀ, ਜਿਹਦੇ ਵਿੱਚ ਉਹਨਾਂ ਨੇ ਕੋਈ 9 ਮਹੀਨੇ ਲਗਾਤਾਰ ਸਟ੍ਰਾਈਕ ਕੀਤੀ ਸੀ। ਔਰ ਰੰਧਾਵਾ ਸਾਹਿਬ ਜਿਹੜੇ ਉਦੋਂ ਉਸ ਟਾਈਮ ਕੈਰੋਂ ਸਾਹਿਬ ਚੀਫ ਮਿਨਿਸਟਰ ਸੀ ਪੰਜਾਬ ਦੇ, ਬੜੇ ਦਲੇਰ ਔਰ ਬੜੇ ਧਾਕੜ ਅਫਸਰ ਸਨ। ਉਹਨਾਂ ਨੇ ਸਾਰੇ ਪਟਵਾਰੀ ਜਿਹੜੇ ਐਜੀਟੇਸ਼ਨ ਕਰ ਰਹੇ ਸੀ, ਉਹਨਾਂ ਨੂੰ ਫੜ ਕੇ ਅਰੈਸਟ ਕਰ ਲਿਆ। ਮੇਰੇ ਫਾਦਰ ਸਾਹਿਬ ਜਿਹੜੇ ਉਸ ਟਾਈਮ ਕੋਈ 25-26 ਸਾਲ ਦੀ ਉਮਰ ਸੀ, ਉਹ ਇਸ ਪਿੰਡੋਂ ਬਤੌਰ ਐਜੀਟੇਸ਼ਨ ਦੇ ਵਿੱਚ ਉਹਨਾਂ ਨੇ ਜਾ ਕੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਉਹ ਅਰੈਸਟ ਹੋ ਗਏ। 4 ਮਹੀਨੇ ਉਹ ਅਰੈਸਟ ਹੋਏ। ਉਹ ਸਟ੍ਰਾਈਕ ਜਿਹੜੀ ਖਤਮ ਹੋ ਗਈ, ਟੁੱਟ ਗਈ। ਕੈਰੋਂ ਸਾਹਿਬ ਨੇ ਇੱਕ ਆਪਸ਼ਨ ਦਿੱਤੀ ਪਟਵਾਰੀਆਂ ਨੂੰ, ਕਿਉਂਕਿ ਰੰਧਾਵਾ ਸਾਹਿਬ ਦਾ ਇਹ ਮੰਨਣਾ ਸੀ ਕਿ ਜੇਕਰ ਪਟਵਾਰੀਆਂ ਨੂੰ ਵਾਪਸ ਨਹੀਂ ਲਿਆਂਦਾ ਜਾਂਦਾ ਤੇ ਕੰਸਲਟੇਸ਼ਨ ਦਾ ਕੰਮ ਜਿਹੜਾ ਉਹ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਫੈਕਟ ਹੋਏਗਾ, ਇਸ ਕਰਕੇ ਪਟਵਾਰੀਆਂ ਦਾ ਵਾਪਸ ਆਉਣਾ ਜ਼ਰੂਰੀ ਹੈ। ਸੋ ਰੰਧਾਵਾ ਸਾਹਿਬ ਨੇ ਕੈਰੋਂ ਸਾਹਿਬ ਨਾਲ ਸਲਾਹ ਕਰਕੇ ਤੇ ਪਟਵਾਰੀਆਂ ਨੂੰ ਸਿੰਪਲ ਇੱਕ ਮਾਫੀਨਾਮਾ ਦੇ ਕੇ ਕਿ ਭਾਈ ਅਸੀਂ ਗਲਤੀ ਕੀਤੀ ਹੈ, ਅੱਗੇ ਤੋਂ ਅਸੀਂ ਇਹ ਗਲਤੀ ਨਹੀਂ ਕਰਾਂਗੇ, ਸਾਨੂੰ ਮਾਫੀ ਦੇ ਕੇ ਸਾਨੂੰ ਜਿਹੜਾ ਆ ਉਹ ਭਰਤੀ ਕਰ ਲਿਆ ਜਾਵੇ। ਔਰ ਉਹਨਾਂ ਨੇ ਦੁਬਾਰਾ ਸਾਰੇ ਹੀ ਪਟਵਾਰੀ ਜਿਹੜੇ ਸੀ ਉਹਨਾਂ ਨੂੰ ਭਰਤੀ ਕਰ ਲਿਆ। ਮੇਰੇ ਪਿਤਾ ਜੀ ਕਿਉਂਕਿ ਸੁਭਾਅ ਦੇ ਥੋੜੇ ਜਿੱਦੀ ਸਨ, ਉਹਨਾਂ ਨੇ ਕਿਹਾ ਕਿ ਅਸੀਂ ਮਾਫੀ ਨਹੀਂ ਮੰਗਦੇ। ਜਦੋਂ ਸਾਰੇ ਪਟਵਾਰੀ ਵਾਪਸ ਨੌਕਰੀ ਦੇ ਉੱਤੇ ਆ ਗਏ, ਉਹਨਾਂ ਦੇ ਪਿੰਡ ਵਿੱਚ ਜਦੋਂ ਹੋਰ ਪਟਵਾਰੀ ਲੱਗ ਗਿਆ ਤੇ ਉਹਨਾਂ ਦੇ ਚਾਚੇ ਤਾਏ ਪਰਿਵਾਰ ਦੇ ਵਿੱਚੋਂ, ਕਿਉਂਕਿ ਮੇਰੇ ਫਾਦਰ ਸਾਹਿਬ ਉਮਰ 'ਚ ਬਹੁਤ ਛੋਟੇ ਸਨ, ਬਹੁਤ ਪਿਆਰ ਰੱਖਦੇ ਸਨ, ਬੜੇ ਇਮਾਨਦਾਰ ਸਨ, ਉਹਨਾਂ ਨੂੰ ਫਿਕਰ ਹੋਇਆ ਕਿ ਉਹ ਲੜਕਾ ਜਿਹੜਾ ਸਾਡੇ ਪਿੰਡ ਪਟਵਾਰੀ ਸੀ ਉਹ ਕਿਉਂ ਨਹੀਂ ਆਇਆ ਵਾਪਸ। ਉਹਨਾਂ ਨੇ ਪਤਾ ਕਰਵਾਇਆ ਤੇ ਪਤਾ ਇਹ ਲੱਗਾ ਕਿ ਉਹ ਮਾਫੀਨਾਮਾ ਲਿਖਣ ਲਈ ਤਿਆਰ ਨਹੀਂ। ਸੋ ਰੰਧਾਵਾ ਸਾਹਿਬ ਪਿੰਡ ਆਏ, ਉਹ ਗਏ 2-3 ਹਫ਼ਤੇ ਬਾਅਦ ਉਹ ਪਿੰਡ ਆਉਂਦੇ ਸੀ। ਪਿੰਡ ਉਹਨਾਂ ਦੇ ਅੰਬਾਂ ਦੇ ਬਾਗ ਸੀ ਔਰ ਉਹਨਾਂ ਦੀ ਇੱਕ ਰੁਟੀਨ ਸੀ ਕਿ ਉਹ ਜਦੋਂ ਵੀ ਪਿੰਡ ਆਉਂਦੇ ਸੀ ਉਹ ਅੰਬਾਂ ਦੇ ਬਾਗ ਵਿੱਚ ਅੜ ਕੇ ਬੈਠ ਕੇ ਅੰਬ ਚੂਪਦੇ ਸਨ ਜੇਕਰ ਅੰਬਾਂ ਦਾ ਸੀਜ਼ਨ ਹੋਵੇ, ਤੇ ਬਾਕੀ ਇਲਾਕੇ ਦੇ ਲੋਕਾਂ ਦੀਆਂ ਕੋਈ ਵੀ ਸ਼ਿਕਾਇਤਾਂ ਸਨ ਉਹ ਉੱਥੇ ਬਕਾਇਦਾ ਜਿਵੇਂ ਦਰਬਾਰ ਲੱਗਦਾ ਇਵੇਂ ਉਹ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਸਨ। ਸੋ ਪਿਤਾ ਜੀ ਨੂੰ ਉਹਨਾਂ ਦੇ ਪਰਿਵਾਰ ਨੇ ਹੁਕਮ ਕੀਤਾ ਕਿ ਭਾਈ ਇਸ ਤਰੀਕ ਨੂੰ ਤੁਸੀਂ ਜਿਹੜਾ ਇੱਥੇ ਪਹੁੰਚਣਾ। ਔਰ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੂੰ ਦੱਸਿਆ ਕਿ ਮੈਂ ਮਾਫੀ ਨਹੀਂ ਲਿਖਣੀ, ਕਿਉਂਕਿ ਅਸੀਂ ਕੋਈ ਗਲਤੀ ਨਹੀਂ ਕੀਤੀ, ਐਜੀਟੇਸ਼ਨ ਜਿਹੜੀ ਇਹ ਗਲਤੀ ਨਹੀਂ ਹੈ, ਸਟ੍ਰਾਈਕ ਅਸੀਂ ਕੀਤੀ ਹੈ ਪਰ ਅਸੀਂ ਮਾਫੀ ਨਹੀਂ, ਗਲਤੀ ਨਹੀਂ ਮੰਨੀ, ਕਿਉਂਕਿ ਮੈਂ ਇਹ ਗਲਤੀ ਮੰਨਦਾ ਹੀ ਨਹੀਂ ਮੈਂ। ਸੋ ਹੱਸ ਕੇ ਕਹਿਣ ਲੱਗੇ ਕਿ ਨਹੀਂ ਚਲੋ, ਕਹਿੰਦੇ ਕੋਈ ਨਹੀਂ, ਇੱਕ ਤਾਂ ਹੈ ਜਿਹੜਾ ਪੰਜਾਬ ਵਿੱਚ ਥੋੜਾ ਹਿੰਮਤੀ ਹੈ, ਮੰਡੇ ਆਉਣਾ, ਕਹਿੰਦੇ ਸੋਮਵਾਰ ਆਉਣਾ ਤੇ ਆਹ ਹੀ ਕੱਪੜੇ ਪਾ ਕੇ ਆਉਣੇ ਔਰ ਮੈਂ ਤੇ ਮੀਡੀਆ ਅਪਾਇੰਟਮੈਂਟ ਲੈਟਰ ਦਵਾਂਗਾ। ਸੋ ਉਹਨਾਂ ਨੇ ਪਿਤਾ ਜੀ ਨੂੰ ਫਿਰ ਉਹ ਅਪਾਇੰਟਮੈਂਟ ਲੈਟਰ ਦਿੱਤੀ, ਨਹੀਂ ਤਾਂ ਪਿਤਾ ਜਿਹੜੇ ਆ ਉਹ ਜੌਬ ਤੋਂ ਬਾਹਰ ਜਾ ਚੁੱਕੇ ਸੀ। ਸੋ ਇਸ ਕਰਕੇ ਮੈਂ ਸਮਝਦਾ ਕਿ ਮੇਰੇ ਉੱਤੇ ਇੱਕ ਰੰਧਾਵਾ ਸਾਹਿਬ ਦਾ, ਇੱਕ ਉਸ ਪਰਿਵਾਰ ਦਾ ਬਹੁਤ ਵੱਡਾ ਅਹਿਸਾਨ ਆ ਕਿ ਉਹਨਾਂ ਨੇ ਪਿਤਾ ਜੀ ਦੀ ਜਿਹੜੀ ਖੁੱਸੀ ਹੋਈ ਨੌਕਰੀ ਆ ਜਾਂ ਜਾ ਚੁੱਕੀ ਨੌਕਰੀ ਆ ਉਹ ਦੁਬਾਰਾ ਉਹਨਾਂ ਨੂੰ ਮਿਲੀ। ਔਰ ਇਸ ਕਰਕੇ ਸਾਡੇ ਘਰ ਦੇ ਵਿੱਚ ਜਦੋਂ ਅਸੀਂ ਬਹੁਤ ਬੱਚੇ ਸੀ, 8-10 ਸਾਲ ਦੀ ਉਮਰ ਸੀ, ਰੰਧਾਵਾ ਸਾਹਿਬ ਦਾ ਨਾਮ ਜਾਂ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਆਮ ਲਈਆਂ ਜਾਂਦੀਆਂ ਸੀ। ਇਸ ਕਰਕੇ ਮੇਰਾ ਉਹਨਾਂ ਦਾ ਬਹੁਤ ਬਚਪਨ ਤੋਂ ਜਿਹੜਾ ਮੇਰਾ ਉਹਨਾਂ ਦੇ ਨਾਮ ਨਾਲ ਮੇਰਾ ਬਹੁਤ ਜਿਹੜਾ ਉਹ ਪਿਆ। ਅੱਛਾ ਤੇਜਿੰਦਰ ਸਾਹਿਬ, ਅਸੀਂ ਉਹਨਾਂ ਦਾ ਜਿਹੜਾ ਰਿਹੈਬਿਲਿਟੇਸ਼ਨ ਵਰਕ ਹੈ ਉਹਦੇ ਬਾਰੇ ਤੇ ਸੁਣਦੇ ਰਹਿੰਦੇ ਆ ਕਰੀਬੀ ਦੋਸਤਾਂ ਤੋਂ। ਪਲਾਨ ਕੀ ਸੀ ਉਹਨਾਂ ਦੇ? ਕਿਉਂਕਿ ਉਸ ਵੇਲੇ ਇੱਕ ਪੰਜਾਬ ਦੇ ਅੰਦਰ ਉਜੜਿਆ ਪੰਜਾਬ ਔਰ ਉਸ ਸਾਈਡ ਤੇ ਜਾ ਰਹੇ ਕੋਈ 5 ਲੱਖ ਦੇ ਕਰੀਬ ਤੇ ਕਿਸਾਨ ਹੀ ਕਿਸਾਨ ਹੈ, ਲੋਕ ਤਾਂ ਜ਼ਿਆਦਾ ਸਨ ਲੇਕਿਨ ਉਹਦੇ ਜਿਹੜੇ ਕਿਸਾਨ ਘਰਾਣੇ ਸਨ 5 ਲੱਖ ਦੇ ਕਰੀਬ ਉਹ ਸਨ। ਕੀ ਪਲਾਨ ਸੀ ਰਿਹੈਬਿਲਿਟੇਸ਼ਨ ਦਾ ਔਰ ਉਹਦੇ ਵਾਸਤੇ ਉਹਨਾਂ ਨੇ ਕੀ ਕੀਤਾ ਔਰ ਉਹਦੇ ਵਾਸਤੇ ਲੋਕਾਂ ਦਾ ਜਿਹੜਾ ਸੀ ਉਹ ਭਲਾ ਉਹ ਕਿਸ ਤਰੀਕੇ ਦੇ ਨਾਲ ਹੋਇਆ? ਦੇਖੋ ਨਾ, ਜਿਹੜਾ ਰਿਹੈਬਿਲਿਟੇਸ਼ਨ ਦਾ ਪਹਿਲਾ ਐਕਸਪੀਰੀਅੰਸ ਉਹ ਦਿੱਲੀ ਦੇ ਵਿੱਚ ਹੋਇਆ, ਕਿਉਂਕਿ 1946 ਤੋਂ ਲੈ ਕੇ 1948 ਤੱਕ ਉਹ ਬਤੌਰ ਡਿਪਟੀ ਕਮਿਸ਼ਨਰ ਦਿੱਲੀ ਵਿੱਚ ਰਹੇ ਆ। ਜਦੋਂ ਪਾਰਟੀਸ਼ਨ ਹੁੰਦੀ ਹੈ ਤੇ ਪਾਰਟੀਸ਼ਨ ਵਿੱਚ ਉਹਨਾਂ ਦਾ ਜਿਹੜਾ ਰੋਲ ਹੈ ਉਹ ਇੱਕ ਬਹੁਤ ਹੀ ਕਮਾਲ ਆਫੀਸਰ ਦਾ ਰੋਲ ਹੈ। ਮੈਂ ਇੱਕ ਵਾਰੀ ਸ਼ਾਇਦ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਨਾ ਜਿਹੜੀ ਸਭ ਤੋਂ ਚੰਗੀ ਗੱਲ ਲੱਗੀ ਕਿ ਜਦੋਂ ਕਿਤੇ ਮੁਸਲਮਾਨ ਦੰਗਾਕਾਰੀਆਂ ਨੇ ਜਾਂ ਕੁਝ ਕਹਿ ਲਓ ਵੀ ਗਲਤ ਲੋਕਾਂ ਨੇ ਇਕੱਠੇ ਹੋ ਕੇ ਹਿੰਦੂ ਸਿੱਖਾਂ ਨੂੰ ਤੰਗ, ਤੇ ਉਹਨਾਂ ਨੇ ਮੁਸਲਮਾਨਾਂ ਨੂੰ, ਉਹਨਾਂ ਦੰਗਾਕਾਰੀਆਂ ਨੂੰ ਜਾਂ ਉਹਨਾਂ ਗਲਤ ਅਨਸਰਾਂ ਨੂੰ ਉਹਨਾਂ ਨੇ ਬੜੀ ਬੁਰੀ ਤਰ੍ਹਾਂ ਪੇਸ਼ ਲਿਆਂਦਾ, ਉਹਨਾਂ ਦੇ ਆਏ। ਇਸੇ ਤਰ੍ਹਾਂ ਪਾਰਟੀਸ਼ਨ ਹੋ ਗਈ, ਜਦੋਂ ਇਹ ਡਿਕਲੇਅਰ ਹੋ ਗਿਆ ਕਿ ਦਿੱਲੀ ਜਿਹੜੀ ਆ ਉਹ ਨਹੀਂ ਜਾ ਰਹੀ ਪਾਕਿਸਤਾਨ ਦੇ ਅੰਦਰ, ਤਾਂ ਫਿਰ ਨੈਚੁਰਲੀ ਗੱਲ ਆ ਕਿ ਮੁਸਲਮਾਨਾਂ ਵਾਸਤੇ ਉਹ ਤਕਲੀਫ ਦੇ ਸੀ ਔਰ ਉਹਨਾਂ ਦਾ ਮੁਸ਼ਕਲ ਵਕਤ ਸੀ। ਉਹਦੇ ਵਿੱਚ ਉਹਨਾਂ ਨੇ ਫਿਰ ਸਿੱਖ ਔਰ ਹਿੰਦੂ ਜਿਹੜੇ ਦੰਗਾਕਾਰੀ ਸੀ ਜਾਂ ਉਹ
ਜਿਹੜੇ ਲੋਕ ਜਿਹੜੇ ਗਲਤ ਆਨਸਰ ਸੀ ਉਹਨਾਂ ਨੇ ਬਹੁਤ ਇੱਕ ਤਾਂ ਕਹਿ ਲਓ ਵੀ ਉਹਨਾਂ ਨੂੰ ਬੜਾ ਬੁਰੀ ਤਰ੍ਹਾਂ ਉਹਨਾਂ ਨਾਲ ਪੇਸ਼ ਆਏ, ਔਰ ਜਿੰਨੀਆਂ ਵੀ ਸਜ਼ਾਵਾਂ ਦੇ ਸਕਦੇ ਸੀ ਉਹਨਾਂ ਨੇ ਦਿੱਤੀਆਂ। ਇੱਕ ਦੋ ਜਗ੍ਹਾ ਉਹਨਾਂ ਨੇ ਆਪ ਵੀ ਆਪਣੇ ਰਿਵਾਲਵਰ ਦੇ ਨਾਲ ਗੋਲੀ ਦੰਗਾਕਾਰੀਆਂ ਨੂੰ ਮਾਰੀ ਕਿ ਉਹ ਕਿਸੇ ਨੂੰ ਤੰਗ ਕਰ ਰਹੇ ਜਾਂ ਕਿਸੇ ਨੂੰ ਚਾਕੂ ਵਗੈਰਾ ਮਾਰ ਰਹੇ ਸਨ। ਸੋ ਇੱਕ ਤਾਂ ਉਹਨਾਂ ਦੀ ਇਹ ਬੜੀ ਵੱਡੀ ਖਾਸੀਅਤ ਸੀ ਕਿ ਉਹ ਬਹੁਤ ਜ਼ਿਆਦਾ ਬਿਲਕੁਲ ਵੀ ਤੁੱਸ ਵੀ ਨਹੀਂ ਸਨ ਕਿ ਮੈਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਤੇ ਮੈਂ ਉਹ ਜਿਹੜਾ ਅਗਰ ਮੁਸਲਮਾਨ ਤੁਸੀਂ ਉਹਨਾਂ ਦੀ ਕਿਤਾਬ ਵਿੱਚ ਕਦੇ ਪੜ੍ਹੋ ਤੇ ਉਹ ਜਿੱਥੇ ਮੁਸਲਮਾਨਾਂ ਨੇ ਗਲਤੀ ਕੀਤੀ ਉਹਨਾਂ ਨੇ ਬੜਾ ਠੋਕ ਕੇ ਉਹਨਾਂ ਨੂੰ ਮੁਸਲਮਾਨਾਂ ਨੂੰ ਬਤੌਰ ਗਲਤ ਕਿਹਾ, ਜਿੱਥੇ ਉਹਨੇ ਹਿੰਦੂ ਨੇ ਗਲਤੀ ਕੀਤੀ ਉਹਨਾਂ ਨੇ ਹਿੰਦੂ ਨੂੰ ਗਲਤ ਕਿਹਾ, ਜਿੱਥੇ ਸਿੱਖ ਨੇ ਗਲਤੀ ਉਹਨੇ ਸਿੱਖਾਂ ਨੂੰ ਵੀ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਕਿਹਾ ਕਿ ਨਹੀਂ ਇੱਥੇ ਤੁਸੀਂ ਗਲਤੀ ਕਰ ਰਹੇ ਹੋ, ਬੜਾ ਉਹਨਾਂ ਨੇ ਇਸ ਨੂੰ। ਰੀਹੈਬਿਲਿਟੇਸ਼ਨ ਦੇ ਮਾਮਲੇ ਦੇ ਵਿੱਚ 7 ਲੱਖ ਟੋਟਲ ਬੰਦਾ ਪਰਿਵਾਰ ਲੱਖ ਦੇ ਕਰੀਬ ਹੋਏਗਾ ਜਿਹੜਾ ਦਿੱਲੀ ਪਹੁੰਚਾ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੋਕ ਪਹੁੰਚੇ ਸੀ ਉਹ ਦਿੱਲੀ ਤੱਕ ਹੀ ਮਾਰ ਕਰ ਪਾਏ, ਤੇ ਦਿੱਲੀ ਵਿੱਚ ਜਾਣ ਵਾਲੇ ਬਹੁਤਾਤ ਲੋਕ ਜਿਹੜੇ ਸਨ ਉਹ ਪਾਕਿਸਤਾਨੋਂ ਆਏ ਵਪਾਰੀ ਤਬਕਾ ਸੀ। ਜ਼ਿਮੀਦਾਰ ਜਿਹੜਾ ਸੀ ਉਹ ਜ਼ਿਆਦਾਤਰ ਪੰਜਾਬ ਦੇ ਵਿੱਚ ਹੀ ਰਹਿ ਗਿਆ ਕਿਉਂਕਿ ਉਹਨਾਂ ਦੀਆਂ ਰਿਸ਼ਤੇਦਾਰੀਆਂ ਪੰਜਾਬ ਦੇ ਵਿੱਚ ਸੀ, ਵਾਕਈ ਪੰਜਾਬ ਸੀ, ਜਾਂ ਜਿਹੜੇ ਇਧਰੋਂ 12 ਚੋਂ ਉੱਠ ਕੇ ਗਏ ਸੀ ਉਹ ਲੋਕਲ ਪੰਜਾਬ ਦੇ ਪਿੰਡਾਂ ਨੂੰ ਬਿਲੋਂਗ ਕਰਦੇ ਸੀ, ਇਸ ਕਰਕੇ ਉਹ ਤਾਂ ਪੰਜਾਬ ਵਿੱਚ ਵਾਪਸ ਆ ਗਏ। ਪਰ ਦਿੱਲੀ ਵਿੱਚ ਆਉਣ ਵਾਲੇ ਬਹੁਤਾਤ ਲੋਕ ਜਿਹੜੇ ਸੀ ਉਹ ਜ਼ਿਆਦਾਤਰ ਵਪਾਰੀ ਲੋਕ ਸਨ। ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਉੱਥੇ ਆਏ ਤੇ ਉਹਨਾਂ ਨੂੰ ਇੱਕ ਤਾਂ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਕਿ ਜਿਹੜੇ ਪਾਕਿਸਤਾਨ ਮੁਸਲਮਾਨ ਜਾ ਚੁੱਕੇ ਸੀ, ਜਿਨ੍ਹਾਂ ਦੇ ਘਰਾਂ ਦੇ ਉੱਤੇ ਉੱਥੇ ਦੇ ਲੋਕਲ ਹਿੰਦੂਆਂ ਨੇ ਜਾਂ ਸਿੱਖਾਂ ਨੇ ਕਿਉਂਕਿ ਸਿੱਖ ਤਾਂ ਉਸ ਵਕਤ ਦਿੱਲੀ ਵਿੱਚ ਘੱਟ ਸਨ, ਜਾਂ ਹਿੰਦੂਆਂ ਨੇ ਜਾਂ ਹੋਰ ਲੋਕਾਂ ਨੇ ਜਿਹੜਾ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਉਹਨਾਂ ਸਾਰੇ ਤੋਂ ਕਬਜ਼ੇ ਛੁਡਵਾਏ। ਔਰ ਜਿੰਨੇ ਲੋਕ ਉਧਰੋਂ ਆਏ ਜਿਹਨਾਂ ਨੂੰ ਅਸੀਂ ਸ਼ਰਨਾਰਥੀ ਕਹਿੰਦੇ ਆ ਜਾਂ ਰਿਫਿਊਜੀ ਕਹਿੰਦੇ ਆ, ਉਹਨਾਂ ਰਿਫਿਊਜੀਆਂ ਨੂੰ ਉਹਨਾਂ ਨੇ ਮੇਕ ਸ਼ੋਰ ਕੀਤਾ ਕਿ ਸਾਰਿਆਂ ਨੂੰ ਉਹਨਾਂ ਦੇ ਰਿਹਾਇਸ਼ ਜਿਹੜੀ ਹੈ ਉਹ ਉੱਥੇ ਉਹਨਾਂ ਨੂੰ ਅਵੇਲੇਬਲ ਹੋਵੇ। ਅਗਲੀ ਚੀਜ਼ ਜਿਹੜੀ ਉਹਨਾਂ ਨੇ ਕੀਤੀ ਕਿ ਉਹਨਾਂ ਨੇ ਹਰ ਬੰਦੇ ਦੀ ਸਕਿੱਲ ਦੇਖੀ ਕਿ ਪਾਕਿਸਤਾਨ ਵਿੱਚ ਕਰਦਾ ਕੀ ਸੀ। ਜਿਹੜਾ ਬੰਦਾ ਜੋ ਵੀ ਪਾਕਿਸਤਾਨ ਵਿੱਚ ਕੰਮ ਕਰਦਾ ਸੀ ਉਹਨੂੰ ਬੇਸ਼ੱਕ ਥੋੜਾ ਜਾਂ ਬਹੁਤਾ, ਮੈਂ 2-3 ਤੁਹਾਨੂੰ ਐਗਜ਼ਾਮਪਲ ਦੇ ਕੇ ਜਾਂ ਮਿਸਾਲਾਂ ਦੇ ਕੇ ਅੱਗੇ ਤੋਰਾਂਗਾ ਕਿ ਐਗਜ਼ਾਮਪਲ ਦੇ ਤੌਰ ਤੇ ਸਾਡੇ ਇੱਕ ਐਸਕੌਟ ਟਰੈਕਟਰ ਹੈਗਾ ਬੜਾ ਫੇਮਸ ਪੰਜਾਬ ਦੇ ਵਿੱਚ। ਪਹਿਲੇ ਜਿਹੜੇ ਪੰਜਾਬ ਟਰੈਕਟਰ ਬਣਨੇ ਸ਼ੁਰੂ ਕੀਤੇ ਉਹ ਨੰਦਾਜ਼ ਫੈਮਿਲੀ ਹੈ, ਜਿਨ੍ਹਾਂ ਦੀ ਲਾਹੌਰ ਦੇ ਵਿੱਚ ਜਿਨ੍ਹਾਂ ਦੇ ਕੋਲ ਮੈਸੀ ਫਰਗੂਸ਼ਨ ਟਰੈਕਟਰ ਦੀ ਏਜੰਸੀ ਸੀ। ਜਦੋਂ ਇੱਥੇ ਆਏ ਤੇ ਉਹ ਬਿਲਕੁਲ ਲੁੱਟ-ਪੁੱਟ ਹੋ ਗਿਆ, ਖਤਮ ਹੋ ਗਿਆ ਪਰਿਵਾਰ। ਉਹ ਰੰਧਾਵਾ ਸਾਹਿਬ ਦੇ ਨੇ 1000 ਟੈਕਸੀ ਦੇ ਲਾਇਸੈਂਸ ਦੇਣੇ ਸਨ, ਜਿਹਦੇ ਵਿੱਚ ਉਹਨਾਂ ਨੇ ਗਵਰਨਮੈਂਟ ਦੀ ਬਹੁਤ ਜ਼ਿਆਦਾ ਆਪੋਜੀਸ਼ਨ ਹੋਣ ਦੇ ਬਾਵਜੂਦ ਵੀ ਇਹ ਡਿਕਲੇਅਰ ਕਰਤਾ ਕਿ ਇਹ 1000 ਲਾਇਸੈਂਸ ਜਿਹੜਾ ਹੈ ਇਹ ਸਾਰਾ ਹੀ ਰਿਫਿਊਜੀਆਂ ਨੂੰ ਮਿਲੇਗਾ, ਜਿਹਦੇ ਵਿੱਚ ਉਹਨਾਂ ਨੇ ਉਹ ਨੰਦਾ ਪਰਿਵਾਰ ਨੂੰ 2 ਲਾਇਸੈਂਸ ਦੇ ਕੇ ਤਾਂ ਕਿ ਇਹ ਆਪਣੀ ਰੋਟੀ ਖਾਂਦੇ, ਕਿਉਂਕਿ ਅਮੀਰ ਪਰਿਵਾਰ ਹੈ ਔਰ ਜਦੋਂ ਆਇਆ ਇਹਨਾਂ ਨੂੰ ਪੈਸੇ ਦੀ ਜ਼ਰੂਰਤ ਹੈ ਔਰ ਇਹਨਾਂ ਨੇ ਆਪਣੇ ਆਪ ਕੋਈ ਨਾ ਕੋਈ ਹੋਰ ਮਿਹਨਤ ਕਰ ਲੈਣੀ ਹੈ। 2 ਲਾਇਸੈਂਸ ਜਿਹੜੇ ਆ ਉਹ ਨੰਦਾ ਪਰਿਵਾਰ ਨੂੰ ਦਿੱਤੇ। ਨਤੀਜਾ ਇਹ ਹੋਇਆ ਕਿ ਉਹ ਟੈਕਸੀ ਚਲਾਉਣ ਲੱਗੇ। ਟੈਕਸੀ ਚਲਾਉਣ ਨਾਲ ਉਹਨਾਂ ਨੇ ਆਪਣੇ ਆਪ ਨੂੰ ਥੋੜਾ ਜਲਦੀ, ਕਿਉਂਕਿ ਮਿਹਨਤੀ ਸਾਰੇ ਲੋਕ ਉਧਰੋਂ ਆਏ, ਬਹੁਤ ਮਿਹਨਤੀ ਸਨ। ਔਰ ਜਦੋਂ ਉਹ ਇੱਥੇ ਪਹੁੰਚੇ ਉਹਨਾਂ ਨੇ 2-3 ਸਾਲ ਟੈਕਸੀ ਚਲਾਈ, ਫਿਰ ਉਹਨਾਂ ਨੇ ਇੱਥੇ ਡੀਲਰਸ਼ਿਪ ਲਈ ਔਰ 1961 ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਪਹਿਲਾ ਟਰੈਕਟਰ ਦਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਪਹਿਲਾ ਟਰੈਕਟਰ ਦਾ ਕਾਰਖਾਨਾ ਉਰਸਾ ਟਰੈਕਟਰ ਦੇ ਨਾਲ ਰਲ ਕੇ, ਉਹ ਪੋਲਿਸ਼ ਟਰੈਕਟਰ ਸੀਗਾ, ਉਹਦੇ ਨਾਲ ਰਲ ਕੇ ਉਹਨਾਂ ਨੇ 1961 ਦੇ ਵਿੱਚ ਟਰੈਕਟਰ ਲਗਾਇਆ, ਜਿਹੜਾ ਕਿ ਟਰੈਕਟਰ ਉਹਨਾਂ ਨੇ 64 65 66 ਦੇ ਵਿੱਚ ਜਾਂ 67 ਦੇ ਵਿੱਚ ਜਦੋਂ ਪੀਏਯੂ ਦੇ ਬੀਸੀ ਬਣਦੇ ਆ ਤੇ ਉਹਨਾਂ ਨੇ ਧੜਾ ਧੜ ਉਹ ਐਸਕੌਟ ਟਰੈਕਟਰ ਖਰੀਦ ਕੇ ਜਿਹੜਾ ਲੋਕਾਂ ਨੂੰ ਵੰਡਿਆ। ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੀ ਦੂਰਅੰਦੇਸ਼ੀ ਦੇਖੋ ਕਿ ਉਹਨਾਂ ਨੇ ਉਸ ਪਰਿਵਾਰ ਨੂੰ ਟੈਕਸੀਆਂ ਜ਼ਰੂਰ ਦਿੱਤੀਆਂ ਜਿਹੜੇ ਪਰਿਵਾਰ ਬਾਰੇ ਉਹਨਾਂ ਨੂੰ ਆਸ ਸੀ ਕਿ ਇਹਨਾਂ ਨੇ 15-20 ਸਾਲਾਂ ਵਿੱਚ ਬਾਉਂਸ ਬੈਕ ਕਰਕੇ ਤੇ ਦੁਬਾਰਾ ਪੰਜਾਬ ਨੂੰ ਫਿਰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਦੁਬਾਰਾ ਖੜੇ ਕਰਨਾ। ਸੋ ਇੱਕ ਤਾਂ ਇਹ। ਦੂਸਰੀ ਗੱਲ ਹੈ ਕਿ ਉਹਨਾਂ ਨੇ ਅਗਰ ਕੋਈ ਆਦਮੀ ਉੱਥੇ ਰੈਸਟੋਰੈਂਟ ਦਾ ਮਾਲਕ ਸੀ ਜਾਂ ਕਿਸੇ ਹੋਟਲ ਦਾ ਮਾਲਕ ਸੀ ਤੇ ਉਹਨੂੰ ਆਉਂਦੇ ਕਿਸੇ ਨਾ ਕਿਸੇ ਜਗ੍ਹਾ ਰੇੜੀ ਵਾਸਤੇ ਕੋਈ ਜਗ੍ਹਾ ਦੇ ਦਿੱਤੀ। ਜਿਹੜੇ ਉੱਥੇ ਪਬਲਿਸ਼ਰ ਸੀ ਜਿਨ੍ਹਾਂ ਨੇ ਆਪ ਬੀਤੀ ਕਿਤਾਬ ਬਾਅਦ ਵਿੱਚ ਛਾਪੀ ਹੈ, ਨਵਜੁਗ ਪਬਲਿਸ਼ਰਸ, ਇਹ ਵੀ ਲਾਹੌਰ ਕਿਤਾਬਾਂ ਦਾ ਕੰਮ ਕਰਦੇ ਸੀ, ਇਹਨਾਂ ਦੀ ਕਿਤਾਬਾਂ ਦੀ ਦੁਕਾਨ ਸੀ। ਉਹਨਾਂ ਨੂੰ ਬਕਾਇਦਾ ਤੌਰ ਤੇ ਆਣ ਕੇ ਇੱਥੇ ਦੁਕਾਨ ਦਿੱਤੀ ਗਈ ਕਿ ਤੁਸੀਂ ਭਾਈ ਕਿਤਾਬਾਂ ਦਾ ਕੰਮ ਹੀ ਕਰਨਾ। ਇਸ ਤਰ੍ਹਾਂ ਜਿਹੜੇ ਲੋਕ ਜੇ ਉੱਥੇ ਕੱਪੜੇ ਦੀ ਦੁਕਾਨ ਕੋ ਕਰਦਾ ਸੀ ਤੇ ਉਹਨੂੰ ਆਣ ਕੇ ਇੱਥੇ ਕੱਪੜੇ ਦੀ ਰੇਹੜੀ ਜਿਹੜੀ ਹੈ ਉਸ ਕਿਸੇ ਨਾ ਕਿਸੇ ਬਾਜ਼ਾਰ ਦੇ ਵਿੱਚ ਉਹਨਾਂ ਨੇ ਸਟਾਰਟ ਕਰਵਾਤੀ ਕਿ ਭਾਈ ਆ ਤੈਨੂੰ ਇੱਕ ਰੇਹੜੀ ਦਾ ਲਾਇਸੈਂਸ ਦਿੱਤਾ ਤੇ ਜਾਂ ਤੂੰ ਆਪਣੀ ਰੇਹੜੀ ਲਾ ਲਾ। ਸੋ ਜਿਹੜਾ ਬੰਦਾ ਉਧਰੋਂ ਜੋ ਕੰਮ ਕਰਦਾ ਸੀ ਐਗਜ਼ੈਕਟਲੀ ਉਹਨੂੰ ਸਾਲ 1.5 ਸਾਲ ਦੇ ਅੰਦਰ ਅੰਦਰ ਉਹਨਾਂ ਨੇ ਵਾਪਸ ਉਸ ਕੰਮ ਦੇ ਉੱਤੇ ਲਾ ਕੇ ਤੇ ਉਹਨਾਂ ਨੇ ਜਿਹੜਾ ਆ ਉਹ ਉਹਨਾਂ ਨੇ ਮੈਂ ਤੁਹਾਨੂੰ ਇੱਕ ਲਾਈਨ ਪੜ੍ਹ ਕੇ ਸੁਣਾਉਣੀ ਚਾਹੁੰਦਾ ਬੜੀ ਕਮਾਲ ਦੀ। ਜੀ ਜੀ।
ਉਹਨਾਂ ਦੀ 29 ਨੰਬਰ ਉਹਨਾਂ ਦਾ ਇੱਕ ਜਿਹੜੀ ਚੈਪਟਰ ਆ ਕਿਤਾਬ ਦੇ ਵਿੱਚ, 29 ਨੰਬਰ ਚੈਪਟਰ ਆ, ਉਹਦੇ ਵਿੱਚ ਉਹਨਾਂ ਨੇ ਇੱਕ ਬੜੀ ਪਿਆਰੀ ਇੱਕ ਲਾਈਨ ਲਿਖੀ ਹੈ ਕਿ ਇਹ ਮੁੜ ਵਸਾਊ ਕੰਮ, ਮੁੜ ਵਸਾਊ ਭਾਵ ਕਿ ਰਿਹੈਬਿਲਿਟੇਸ਼ਨ, ਜੀ ਇਹ ਮੁੜ ਵਸਾਊ ਕੰਮ ਐਸਾ ਸੀ ਕਿ ਇਸ ਦਾ ਬਦਲ ਸਾਰੀ ਇਨਸਾਨੀ ਤਵਾਰੀਖ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ। 40 ਲੱਖ ਆਦਮੀਆਂ ਨੂੰ 2 ਸਾਲ ਵਿੱਚ, 40 ਲੱਖ ਟੋਟਲ, ਜਿਹਨਾਂ ਵਿੱਚ 7 ਲੱਖ ਦਿੱਲੀ ਸੀ, ਬਾਕੀ ਸਾਰੇ ਪੰਜਾਬ ਚ ਆਏ, 40 ਲੱਖ ਆਦਮੀਆਂ ਨੂੰ 2 ਸਾਲ ਵਿੱਚ ਆਬਾਦ ਕਰਨਾ ਬੜਾ ਵੱਡਾ ਕੰਮ ਸੀ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਵੇਂ ਇੱਕ ਆਦਮੀ ਉੱਤੇ ਹਜ਼ਾਰਾਂ ਪੰਡਾਂ ਲੱਦੀਆਂ ਹੋਣ, ਜਿੰਨੀਆਂ ਪੰਡਾਂ ਉਹ ਰੋਜ਼ ਸਿਰ ਤੋਂ ਲਾਈ ਜਾਵੇ ਤਾਂ ਭਾਰ ਹਲਕਾ ਹੁੰਦਾ ਜਾਏਗਾ। ਜਦੋਂ ਇਹ ਸਾਰਾ ਕੰਮ ਮੁੱਕਿਆ ਤਾਂ ਮੈਂ ਇੰਜ ਮਹਿਸੂਸ ਕੀਤਾ ਕਿ ਜਿਵੇਂ ਹਜ਼ਾਰਾਂ ਪੰਡਾਂ ਦਾ ਭਾਰ ਮੇਰੇ ਸਿਰ ਤੋਂ ਲੱਥ ਗਿਆ, ਤੇ ਨਾਲ ਹੀ ਇਹ ਵੀ ਖੁਸ਼ੀ ਹੋਈ ਕਿ ਕਿੰਨੇ ਉਜੜੇ ਪੁਜੜੇ ਟੱਬਰ ਆਬਾਦ ਹੋਏ। ਇਹ ਸ਼ਰਨਾਰਥੀ ਜ਼ਿਮੀਂਦਾਰ ਪਿੱਛੋਂ ਜਾ ਕੇ ਪੰਜਾਬ ਦੇ ਹਰੇ ਇਨਕਲਾਬ ਦੇ, ਜਿਹਨੂੰ ਅਸੀਂ ਗ੍ਰੀਨ ਰੈਵੋਲੂਸ਼ਨ ਕਹਿੰਦੇ ਆ, ਪੰਜਾਬ ਦੇ ਹਰੇ ਰੈਵੋਲੂਸ਼ਨ ਦੇ ਮੋਢੀ ਸਾਬਤ ਹੋਏ। ਇਸ ਕੰਮ ਦੇ ਮੁਕਾਬਲੇ ਜਦ ਮੈਂ ਫਲਸਤੀਨੀਆਂ ਦਾ ਮਸਲਾ ਸੋਚਦਾ ਹਾਂ ਤੇ ਲਗਭਗ 15 ਲੱਖ ਫਲਸਤੀਨੀਆਂ ਨੂੰ ਵਸਾਉਣ ਦਾ ਕੋਈ ਵੀ ਕਦੀ ਅੱਛਾ ਯਤਨ ਨਹੀਂ ਕੀਤਾ ਗਿਆ, ਜਦੋਂ ਕਿ ਅਰਬ ਦੇਸ਼ਾਂ ਦੇ ਕੋਲ ਅਰਬਾਂ ਰੁਪਏ ਦੀ ਦੌਲਤ ਮੌਜੂਦ ਸੀ। ਇਹਨਾਂ ਉਜੜੇ ਹੋਏ ਫਲਸਤੀਨੀਆਂ ਦੇ ਨਾਲ ਦੇ ਕਾਰਨ ਆਪ ਬਾਅਦ ਵਿੱਚ ਬੜੀ ਤਰਤੱਲੀ ਮਚੀ। ਜੇ ਇਹ ਮੁੜ ਵਸਾਊ ਕੰਮ ਫਲਸਤੀਨੀਆਂ ਵਾਸਤੇ ਸੂਝ-ਬੂਝ ਤੇ ਫੁਰਤੀ ਨਾਲ, ਸਿਆਣਪ ਨਾਲ ਕਿਤੇ ਨਾ ਕੀਤਾ ਜਾਂਦਾ ਤਾਂ ਪੰਜਾਬ ਦਾ ਹਾਲ ਵੀ ਅੱਜ ਉਹੀ ਹੋਣਾ ਸੀ ਜੋ ਫਲਸਤੀਨ ਦਾ ਹਾਲ ਹੈ। ਸੋ ਕਹਿਣ ਦਾ ਭਾਵ ਇਹ ਗੱਲ ਜਿਹੜੀ ਲਿਖੀ ਆ ਉਹਨਾਂ ਨੇ, ਇਹ ਸਨ ਕੋਈ ਕਹਿ ਲਓ ਵੀ ਉਹਨਾਂ ਨੇ ਜੋ ਇਹ ਸਨ 50 ਦੇ ਕਰੀਬ ਉਹਨਾਂ ਦੀ ਇਹ ਥਾਟ ਸੀ, ਕਿਉਂਕਿ ਉਹਨਾਂ ਨੇ ਇਸ ਤੋਂ ਬਾਅਦ 2 ਸਾਲ ਜਿਹੜਾ ਹੈ ਪੰਜਾਬ ਦੀ ਰੀਹੈਬਿਲਿਟੇਸ਼ਨ ਜਿਹੜੀ ਕੀਤੀ ਹੈ। ਸੋ ਦਿੱਲੀ ਦੀ ਰੀਹੈਬਿਲਿਟੇਸ਼ਨ ਤੋਂ ਬਾਅਦ ਸਨ 48 ਵਿੱਚ ਫਿਰ ਉਹਨੇ ਆਪ ਮੰਗ ਕੇ ਕਿ ਦਿੱਲੀ ਮੈਂ ਰੀਹੈਬਿਲਿਟੇਸ਼ਨ 7 ਲੱਖ ਬੰਦੇ ਕਰਤੇ ਆ, ਹੁਣ ਜਿਹੜੇ ਬਾਕੀ 30-35 ਲੱਖ ਬੰਦੇ ਆ, ਜਾਂ ਕਹ ਲਓ ਵੀ 4-5 ਲੱਖ ਪਰਿਵਾਰ ਜਿਹੜਾ ਹੈ, ਕਿਉਂਕਿ ਉਦੋਂ ਪਰਿਵਾਰ ਵੱਡੇ ਸਨ, 5-5-7-8 ਜੀ ਸਨ ਹਰ ਪਰਿਵਾਰ ਦੇ। ਸੋ ਜਿਹੜੇ ਬਾਕੀ ਪਰਿਵਾਰ ਬਚੇ ਆ, ਉਹਨਾਂ ਨੂੰ ਮੈਂ ਰੀਹੈਬਿਲਿਟੇਸ਼ਨ ਜਿਹੜੀ ਹੈ ਪੰਜਾਬ ਵਿੱਚ। ਇਹ ਰੰਧਾਵਾ ਸਾਹਿਬ ਦੀ ਆਪਣੀ ਖਾਹਿਸ਼ ਤੇ ਸੀ, ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੀ ਰੀਹੈਬਿਲਿਟੇਸ਼ਨ ਅਗਰ ਮਿਲ ਜਾਵੇ, ਜੀ ਉਹਨਾਂ ਨੇ ਇਹ ਮੰਗ ਕੇ ਉਹਨਾਂ ਦੇ ਕੋਲੋਂ ਪੰਜਾਬ ਦੇ ਵਿੱਚ ਵਾਪਸ ਦੁਬਾਰਾ ਆਏ ਆ ਤਾਂ ਕਿ ਪੰਜਾਬ ਦੀ ਰੀਹੈਬਿਲਿਟੇਸ਼ਨ ਜਿਹੜੀ ਉਹ ਕਰ ਸਕਣ। ਤੇ ਇਹ ਜਿਹੜੇ ਦਿੱਲੀ ਵਾਲੇ ਲੋਕ ਸਨ, ਇਹਦੇ ਅੰਦਰ ਤੇ ਮੋਸਟਲੀ ਜਿਹੜੀ ਪੰਜਾਬੀ ਹਿੰਦੂ ਕਮਿਊਨਿਟੀ ਸੀ। ਹਾਂਜੀ, ਪੰਜਾਬੀ ਹਿੰਦੂ ਵੀ ਤੇ ਪੰਜਾਬੀ ਸਿੱਖ ਵੀ ਸਨ। ਹਾਂ, ਪੰਜਾਬੀ ਸਿੱਖ ਵੀ ਹੈ ਸਰ। ਹਾਂਜੀ ਜੀ, ਪੰਜਾਬੀ ਸਿੱਖ ਵੀ ਸਨ। ਜਿਹੜੇ ਖੱਤਰੀ ਬਰਾਦਰੀ ਨਾਲ ਸੰਬੰਧਿਤ ਲੋਕ ਆ, ਜਿਹੜੇ ਖੱਤਰੀ ਬਰਾਦਰੀ ਨਾਲ, ਜਿਹੜੇ ਬਿਜ਼ਨਸਮੈਨ ਜਿੰਨਾ ਤਬਕਾ ਮੋਸਟਲੀ ਜਿਹੜੇ ਜਿਨ੍ਹਾਂ ਦੇ ਮਾਰਕੀਟਸ ਸਨ, ਸ਼ਾਪਸ ਸਨ, ਬਿਜ਼ਨਸ ਸਨ, ਜੀ ਉਹ ਲੋਕ ਦਿੱਲੀ ਰਹਿ ਗਏ, ਤੇ ਜਿਨ੍ਹਾਂ ਦੇ ਜ਼ਮੀਨਾਂ ਸਨ ਉਹ ਪੰਜਾਬ ਰਹਿ ਗਏ, ਸਾਰੇ ਪੰਜਾਬ ਦੇ ਵਿੱਚ ਆ ਗਏ। ਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਜਿਹੜਾ ਇੱਕ, ਜਿਵੇਂ ਤੁਸੀਂ ਦੱਸ ਰਹੇ ਹੋ, ਉਹਨਾਂ ਨੇ ਆਪਣੀ ਖਾਹਿਸ਼ ਜ਼ਾਹਿਰ ਕੀਤੀ ਕਿ ਇਹ ਕੰਮ ਮੈਨੂੰ ਦਿੱਤਾ ਜਾਵੇ। ਹਾਲਾਂਕਿ ਜਿਤਨੇ ਵੀ ਬਿਊਰੋਕਰੇਟ ਨੂੰ ਜਾਨ ਛੁਡਾਉਂਦੇ ਨੇ ਇਸ ਤਰ੍ਹਾਂ ਦੇ ਵੱਡੇ ਕੰਮਾਂ ਤੋਂ, ਤੇ ਇਹਨਾਂ ਦੇ ਫਿਰ ਅੱਗੇ ਕੀ ਪਲਾਨ ਉਹਨਾਂ ਦੇ ਕੀ ਸੀ? ਦਿੱਲੀ ਵਾਲਾ ਜਿਹੜਾ ਸੀ ਉਹੀ ਸਿਸਟਮ ਇੱਥੇ ਆ ਕੇ ਉਹ ਲਾਗੂ ਕੀਤਾ, ਜਾਂ ਕਿ ਇਸ ਨੂੰ ਆ ਕੇ ਚੇਂਜ ਕੀਤਾ? ਕਿਉਂਕਿ ਇੱਥੇ ਜ਼ਮੀਨਾਂ ਦੀ ਗੱਲ ਸੀ, ਉੱਥੇ ਦੁਕਾਨਾਂ ਦੀ ਗੱਲ ਸੀ। ਬਿਲਕੁਲ ਬਿਲਕੁਲ। ਸਭ ਤੋਂ ਪਹਿਲਾਂ ਤਾਂ ਇਹ ਦੇਖੋ, ਉਹ ਆਣ ਕੇ 1948 ਵਿੱਚ ਪਹਿਲਾਂ ਉਹਨਾਂ ਨੂੰ ਬਤੌਰ ਡਿਪਟੀ ਕਮਿਸ਼ਨਰ ਅੰਬਾਲੇ ਲਾਇਆ ਗਿਆ ਜੀ, ਜਿਹਦੇ ਵਿੱਚ ਉਹਨਾਂ ਨੇ ਪਹਿਲੇ 1.5 ਸਾਲ ਵਾਸਤੇ ਬਹੁਤ ਸਾਲ ਦੇ ਕਰੀਬ ਜਿੰਨੇ ਵੀ ਉਸ ਅੰਬਾਲੇ ਤੋਂ ਪਾਰ ਕਰਨਾਲ ਏਰੀਆ ਜਿਹੜਾ ਉਹ ਜਿੰਨਾ ਵੀ ਸਿਰਸਾ ਏਰੀਆ। ਸੌਰੀ ਟਨ ਸਾਹਿਬ, ਮੈਂ ਇੱਥੇ ਨਾ ਇੱਕ ਹੋਰ ਚੀਜ਼ ਸਮਝਣਾ ਚਾਹਾਂਗਾ ਕਿ ਇਹ ਤੇ ਆਂਦੇ ਨੇ 1948 ਦੇ ਵਿੱਚ, ਲੋਕ ਇੱਥੇ ਅਪੜ ਜਾਂਦੇ ਨੇ 47 ਦੇ ਵਿੱਚ, ਅਗਸਤ 47, ਸਤੰਬਰ 47, ਅਕਤੂਬਰ 47। ਇਹ ਫਿਰ ਜਿਹੜੇ ਲੋਕ ਗਏ ਸਨ ਇਹ ਰੀਹੈਬਿਲਿਟੇਸ਼ਨ ਤੋਂ ਪਹਿਲੇ, ਇਹ ਲੋਕ ਆਪਣੇ ਤੌਰ ਤੇ ਜਾ ਕੇ ਬੈਠੇ, ਕੋਈ ਇਹਨਾਂ ਕੋਲ ਕੋਈ ਅਫੀਸ਼ੀਅਲ ਪੋਜੀਸ਼ਨ ਨਹੀਂ ਸੀ? ਕਿਸ ਤਰ੍ਹਾਂ ਹੋਇਆ? ਬਿਲਕੁਲ ਇਸ ਤਰ੍ਹਾਂ ਹੋਇਆ ਕਿ ਬਹੁਤ ਜਿਹੜੇ ਪੰਜਾਬ ਤੋਂ ਉੱਠ ਕੇ ਉਧਰ ਲੋਕ ਗਏ ਸਨ, ਉਹਨਾਂ ਦੇ ਪਿੰਡ ਦਾ ਪਿੱਛੇ ਪੰਜਾਬ ਦੇ ਵਿੱਚ ਵੱਸਦੇ ਸਨ ਜੀ। ਉਹਨਾਂ ਚੋਂ ਬਹੁਤਾਤ ਲੋਕ ਤਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਣ ਕੇ ਬੈਠ ਗਏ, ਬਹੁਤ ਲੋਕ ਆਪਣੇ ਰਿਸ਼ਤੇਦਾਰਾਂ ਦੇ ਕੋਲ ਬੈਠ ਗਏ। ਸੋ ਪਹਿਲੇ 5-7 ਮਹੀਨੇ ਜਿਹੜੇ ਆ ਉਹ ਕੋਈ ਬਹੁਤ ਵਧੀਆ ਜ਼ਿੰਦਗੀ ਜਿਹੜੀ ਹੈ ਉਹ ਨਹੀਂ ਸੀ ਮਿਲੀ। ਬਹੁਤਾਤ ਲੋਕ ਜਿਹੜੇ ਆ ਉਹ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਉਹਨਾਂ ਨੇ ਜਿਹੜਾ ਉਹ ਸਟੇ ਕੀਤਾ, ਜਾਂ ਕੁਝ ਲੋਕਾਂ ਨੇ ਜਿਹੜੇ ਪੁਰਾਣੇ ਮਕਾਨ ਇੱਥੋਂ ਮੁਸਲਮਾਨ ਛੱਡ ਕੇ ਜਾ ਚੁੱਕੇ ਸੀ, ਹਰ ਬੰਦੇ ਨੇ ਜਿੱਥੇ ਉਹਦਾ ਦਿਲ ਕੀਤਾ ਉਹਨੇ ਉੱਥੇ ਮਕਾਨ ਦੇਖ ਕੇ ਆਪਣਾ
ਕੋਈ ਨਾ ਕੋਈ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਹੂੰ 1948 ਦੇ ਵਿੱਚ ਜਿਹੜਾ ਆ, ਕਿਉਂਕਿ ਲਗਭਗ ਅਕਤੂਬਰ ਤਾਂ ਹੋ ਚੁੱਕਾ ਸੀਗਾ, ਜੀ ਅਗਸਤ ਵਿੱਚ ਪਾਰਟੀ ਸ਼ੁਰੂ ਹੋਈ ਆ, ਸਤੰਬਰ ਅਕਤੂਬਰ ਤੱਕ ਆਉਂਦਿਆਂ ਆਉਂਦਿਆਂ ਇੱਥੇ 2 4 5 ਮਹੀਨੇ ਜਿਹੜੇ ਆ 1948 ਦੇ ਵਿੱਚ ਜਿਹੜਾ ਉਦੋਂ ਰੀਹੈਬਿਲਿਟੇਸ਼ਨ ਦਾ ਕੰਮ ਸਟਾਰਟ ਹੋ ਚੁੱਕਾ ਸੀ ਰੰਧਾਵਾ ਸਾਹਿਬ ਦੇ ਪੰਜਾਬ 'ਚ ਆਉਣ ਤੋਂ ਪਹਿਲਾਂ। ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਉਹ ਕੀ ਕੀ ਕੀਤਾ ਉਹਨਾਂ ਨੇ। 1948 ਦੇ ਵਿੱਚ ਉਹ ਪੰਜਾਬ 'ਚ ਨਹੀਂ ਆਏ, 1948 ਵਿੱਚ ਉਹ ਅੰਬਾਲੇ ਸੀ। ਹਾਲਾਂਕਿ ਅੰਬਾਲਾ ਵੀ ਪੰਜਾਬ ਦਾ ਹਿੱਸਾ ਸੀ, ਜੀ ਪਰ ਉਹਨਾਂ ਨੇ ਜਿਹੜੀ ਰੀਹੈਬਿਲਿਟੇਸ਼ਨ ਦਾ ਕੰਮ ਆ ਉਹ 1949 'ਚ ਆਪਣੇ ਹੱਥ ਲਿਆ, ਕਿਉਂਕਿ 1948 ਦੇ ਵਿੱਚ ਸਿੱਖਾਂ ਦੇ ਵਿੱਚ ਰੀਹੈਬਿਲਿਟੇਸ਼ਨ ਦਾ ਕੰਮ ਜਿਹੜਾ ਉਹ ਬਹੁਤ ਹੀ ਸਲੋ ਹੋ ਰਿਹਾ ਸੀ, ਔਰ ਉਹਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਆ ਗਈ ਸੀ। ਹੂੰ ਬਹੁਤ ਜ਼ਿਆਦਾ ਕਰਪਸ਼ਨ ਹੋਣ ਕਰਕੇ ਇਹਨਾਂ ਨੂੰ ਵੀ ਬਤੌਰ ਡੀਸੀ ਉੱਥੋਂ ਉਠਾ ਕੇ ਤੇ ਡਾਇਰੈਕਟਰ ਰੀਹੈਬਿਲਿਟੇਸ਼ਨ ਲਾਇਆ ਗਿਆ ਜਲੰਧਰ ਲਾ ਕੇ। ਹੋਰ ਹੁਣ, ਇੱਥੇ ਇੱਕ ਹੋਰ ਗੱਲ ਸਮਝਣ ਦੀ ਲੋੜ ਹੈ। ਜਿਹੜੀ ਕਰਪਸ਼ਨ ਸੀ ਉਹ ਕਿਸ ਬੇਸ ਤੇ ਸੀ? ਕਿ ਲੋਕਾਂ ਦੀ ਅਲਾਟਮੈਂਟ ਗੈਰ ਕਾਨੂੰਨੀ ਹੋ ਰਹੀ ਸੀ, ਜਾਂ ਕਿ ਲੋਕਾਂ ਨੂੰ ਅਲਾਟਮੈਂਟ ਕਰਨ ਲਈ ਜਿਸ ਤਰੀਕੇ ਨਾਲ ਚੱਟੀ ਬੱਧੀ ਦਿੱਤੀ ਜਾਂਦੀ ਉਹ ਦਿੱਤੀ ਜਾ ਰਹੀ ਸੀ? ਪੈਸੇ ਮੰਗੇ ਜਾ ਰਹੇ ਸੀ, ਜਾਂ ਜਿਹੜੇ ਸਿਫਾਰਿਸ਼ ਵਾਲੇ ਲੋਕ ਸੀ ਉਹਨਾਂ ਦੀ ਅਲਾਟਮੈਂਟ ਹੋ ਰਹੀ ਸੀ, ਬਾਕੀਆਂ ਦੀ ਅਲਾਟਮੈਂਟ ਨਹੀਂ ਸੀ ਹੋ ਰਹੀ, ਜਾਂ ਜਿਹੜਾ ਕਾਨੂੰਨ ਜਿੰਨਾ ਵੀ ਉਸ ਵਕਤ ਬਣਿਆ ਸੀ ਕਿ ਜਿਹੜਾ ਵੱਡੇ ਲੋਟ ਦਾ ਮਾਲਕ ਆ ਉਹਨੂੰ ਕਿਸ ਤਰ੍ਹਾਂ ਜ਼ਮੀਨ ਦੇਣੀ ਆ ਉਹਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਸੀ। ਸੋ ਕਾਨੂੰਨ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜੀ ਉਹਦੇ ਵਿੱਚ ਪਟਵਾਰ ਮਹਿਕਮਾ ਜਿਹੜਾ ਆ ਉਹ ਦੱਸਦੇ ਆ ਕਿ ਉਹਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਮਾੜਾ ਰੋਲ ਅਦਾ ਕੀਤਾ। 2000 ਪਟਵਾਰੀ ਜਲੰਧਰ ਦੇ ਵਿੱਚ ਉਸ ਵਕਤ ਕੰਮ ਕਰ ਰਿਹਾ ਸੀ ਇਸ ਚੀਜ਼ ਨੂੰ ਲੈ ਕੇ, ਪਰ ਦੱਸਦੇ ਆ ਕਿ 1 ਸਾਲ ਦੇ ਵਿੱਚ ਰੀਹੈਬਿਲਿਟੇਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕਰਪਸ਼ਨ ਹੋ ਗਈ, ਜਿਹਦੇ ਕਰਕੇ ਲੋਕਾਂ ਨੇ ਫਿਰ ਆਮ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਐਜੀਟੇਸ਼ਨ ਜਿਹੜੀ ਹੈ ਉਹਦੇ ਖਿਲਾਫ ਕਰ ਦਿੱਤੀ। ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਕਿ ਜਦੋਂ ਬਤੌਰ ਉਹ ਰੀਹੈਬਿਲਿਟੇਸ਼ਨ ਡਾਇਰੈਕਟਰ ਇੱਥੇ ਆਏ ਤਾਂ ਉਹਨਾਂ ਨੇ ਆਉਂਦਿਆਂ ਦੇਖਿਆ ਕਿ ਪਟਵਾਰੀ ਜਿਹੜੇ ਆ ਉਹ ਬਹੁਤ ਜ਼ਿਆਦਾ ਕਰਪਟ ਹੋ ਚੁੱਕੇ ਆ, ਜਾਂ ਜਿਹੜਾ ਮਹਿਕਮਾ ਮਾਲ ਹੈ ਜਾਂ ਮਹਿਕਮਾ ਰੀਹੈਬਿਲਿਟੇਸ਼ਨ ਜਿਹੜਾ ਹੈ ਉਹ ਬੜਾ ਕਰਪਟ ਹੋ ਚੁੱਕਾ ਹੈ। ਉਹਨਾਂ ਨੇ ਜਦੋਂ ਇਹਨੂੰ ਆਪਣੇ ਅੰਡਰ ਸਾਰੇ ਨੂੰ ਲਿਆ ਤੇ ਉਹਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਜਿਹੜੇ ਆ ਉਸ ਵਕਤ ਚੀਫ ਮਿਨਿਸਟਰ ਸੀਗੇ, ਡਿਵੈਲਪਮੈਂਟ ਮਿਨਿਸਟਰ ਸੀ। ਉਹਨਾਂ ਨੇ ਆਪਣੇ 3 4 ਖਾਸ ਬੰਦੇ ਇਹਨਾਂ ਦੇ ਨਾਲ ਰਲਾਏ, ਜਿਹੜੇ ਕਿ ਆਮ ਪ੍ਰਾਈਵੇਟ ਬੰਦੇ ਸੀ, ਉਹਨਾਂ ਨੂੰ ਆਥੋਰਾਈਜ਼ ਕੀਤਾ, ਜਿਹੜੇ ਕਿ ਸਾਧੂ ਦਾ ਰੂਪ ਧਾਰਨ ਕਰਕੇ ਤੇ ਪਿੰਡਾਂ ਵਿੱਚ ਜਾ ਕੇ ਇਹ ਪਤਾ ਕਰਦੇ ਸੀ ਕਿ ਕੌਣ ਬੰਦਾ ਕੀ ਕਰ ਰਿਹਾ। ਜਿਹੜਾ ਬੰਦਾ ਵੀ ਉੱਤੇ ਗਲਤੀ ਕਰਦਾ ਸੀ ਉਹਨੂੰ ਉਸੇ ਵਕਤ ਜਿਹੜੀ ਪਨਿਸ਼ਮੈਂਟ ਦਿੱਤੀ ਜਾਂਦੀ ਸੀ, ਔਰ ਉਹਨਾਂ ਨੇ ਬਹੁਤ 2 4 ਮਹੀਨੇ ਦੇ ਵਿੱਚ ਹੀ ਉਸ ਆਪਣੀ ਪਲਾਨ ਦੇ ਨਾਲ ਜਿਹੜਾ ਆ ਉਸ ਚੀਜ਼ ਦੇ ਉੱਤੇ ਜਿਹੜੀ ਉਹ ਕਰਪਸ਼ਨ ਸੀ ਉੱਤੇ ਉਹਨਾਂ ਨੇ ਕਾਬੂ ਪਾਇਆ। ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਬੜੀ ਪਿਆਰੀ ਇੱਥੇ ਕਿ ਇੱਕ ਦਿਨ ਕਹਿੰਦੇ ਕਿ ਮੈਂ ਦੁਪਹਿਰੇ ਕੰਮ ਕਰ ਰਿਹਾ ਸੀ ਆਪਣੇ ਆਫਿਸ ਦੇ ਵਿੱਚ ਬੈਠਾ, ਤੇ ਥਾਣੇਦਾਰ ਨੇ ਆਣ ਕੇ ਮੈਨੂੰ ਕਿਹਾ ਕਿ ਤੁਹਾਡੇ ਘਰ ਦੇ ਬਾਹਰ ਤੁਹਾਡੇ ਘਰ ਨੂੰ 300 ਲੋਕਾਂ ਨੇ ਘੇਰਾ ਜਿਹੜਾ ਜ਼ਿਮੀਂਦਾਰਾਂ ਨੇ ਪਾ ਲਿਆ, ਔਰ ਦੱਸੋ ਮੈਂ ਕਿ ਉਹਨਾਂ ਨੂੰ ਭਜਾ ਦਿਆਂ ਜਾਂ ਪੁਲਿਸ ਭੇਜ ਦਿਆਂ ਜਾਂ ਕੋਈ ਡਾਂਗ ਛੋਟਾ ਕਰਕੇ ਉਹਨਾਂ ਨੂੰ ਭੇਜ ਦਿਆਂ ਵੀ ਕੀ ਕਰਾਂ ਮੈਂ। ਕਹਿੰਦੇ ਮੈਂ ਉਹਨੂੰ ਆਖਿਆ ਕਿ ਭਾਈ ਜਿਹੜੇ ਬੰਦੇ ਮੇਰੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੇ ਉਹ ਕਿਸੇ ਤਕਲੀਫ ਕਾਰਨ ਬੈਠੇ ਆ, ਸੋ ਤਕਲੀਫ ਵਿੱਚ ਆਏ ਬੰਦੇ ਨੂੰ ਤੂੰ ਕਿਵੇਂ ਇਸ ਤਰ੍ਹਾਂ ਭਜਾ ਸਕਦਾ। ਉਸੇ ਵਕਤ ਉੱਥੇ ਪਹੁੰਚੇ, ਪੁਲਿਸ ਨੂੰ ਇਹ ਕਿਹਾ ਕਿ ਜਿਹੜੀ ਮੇਰੇ ਘਰ ਦੇ ਸਾਹਮਣੇ ਗਰਾਊਂਡ ਖਾਲੀ ਪਈ ਆ ਉੱਥੇ ਤੰਬੂਆਂ ਦਾ ਇੰਤਜ਼ਾਮ ਕੀਤਾ ਜਾਵੇ ਔਰ 300 ਬੰਦਾ ਜਿਹੜਾ ਇਹਦੇ ਤੰਬੂ ਲਗਵਾਏ ਜਾਣ। ਤੇ ਰਜ਼ਾ ਸਾਹਿਬ ਜਦੋਂ ਉਹਨਾਂ ਨੇ ਜਿਹੜੀ ਹੈਗੀ ਆ ਰੀਹੈਬਿਲਿਟੇਸ਼ਨ ਦਾ ਕੰਮ ਉਹਨਾਂ ਨੇ ਜਦੋਂ ਉਹਦੇ ਵਿੱਚ ਜਿਹੜੀ ਕਰਪਸ਼ਨ ਸੀਗੀ ਬਹੁਤ ਜ਼ਿਆਦਾ, ਉਹਨੂੰ ਉਹਨਾਂ ਨੇ ਬਿਲਕੁਲ ਮਿਨੀਮਾਈਜ਼ ਕੀਤਾ, ਜਾਂ ਇੰਜ ਕਹਿ ਲਓ ਕਿ ਉਹਨਾਂ ਨੇ ਲਗਭਗ ਉਹਨੂੰ ਖਤਮ ਕੀਤਾ, ਕਿਉਂਕਿ ਜਿਹੜੇ ਰੰਧਾਵਾ ਸਾਹਿਬ ਸੀ ਉਹ ਕਿਉਂਕਿ ਆਪ ਜ਼ਿਮੀਂਦਾਰ ਪਰਿਵਾਰ ਚੋਂ ਸਨ, ਆਪ ਉਹ ਕਿਸਾਨੀ ਪਰਿਵਾਰ ਚੋਂ ਸਨ, ਇਸ ਕਰਕੇ ਉਹਨਾਂ ਦਾ ਕਿਸਾਨਾਂ ਦੇ ਨਾਲ ਤੇ ਖਾਸ ਕਰਕੇ ਜਿਹੜੇ ਉਧਰੋਂ ਰਿਫਿਊਜੀ ਸੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਔਰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਤੇਜ਼ ਸੀ। ਉਹਨਾਂ ਨੇ ਜਿਹੜੀ ਰੀਹੈਬਿਲਿਟੇਸ਼ਨ ਦਾ ਕੰਮ ਆ ਉਹ 1949 ਦੇ ਸ਼ੁਰੂ ਵਿੱਚ ਸਟਾਰਟ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਸਾਲ ਜਿਹੜਾ ਕੰਮ ਚੱਲਿਆ ਸੀ ਉਹਦੇ ਵਿੱਚ ਕੋਈ ਵੀ ਖਾਸ ਗੱਲ ਨਹੀਂ ਹੋ ਸਕੀ, ਬਹੁਤ ਜ਼ਿਆਦਾ ਕੋਈ ਉਹਦੇ ਰਿਜ਼ਲਟ ਨਹੀਂ ਆ ਸਕੇ। 1951 ਦੇ ਅਖੀਰ ਤੱਕ ਉਹਨਾਂ ਨੇ ਕਰੀਬ 3 ਸਾਲ ਦੇ ਵਿੱਚ ਰੀਹੈਬਿਲਿਟੇਸ਼ਨ ਦਾ ਕੰਮ ਜਿਹੜਾ ਹੈ ਉਹਦੇ ਵਿੱਚ ਕਰੀਬ ਕੋਈ 33 ਲੱਖ ਦੇ ਕਰੀਬ ਜਿਹੜੇ ਪੰਜਾਬੀ ਹੈ ਜਿਹੜੇ ਉਧਰੋਂ ਰਿਫਿਊਜੀ ਆਏ ਸੀ ਇੱਥੇ, ਕੋਈ ਟੋਟਲ 40 ਲੱਖ ਦੇ ਕਰੀਬ ਆਇਆ। 33 ਲੱਖ ਦੇ ਵਿੱਚ ਤੁਸੀਂ ਸਮਝ ਕੇ ਚੱਲੋ ਕਿ ਕੋਈ 4 ਲੱਖ ਪਰਿਵਾਰ ਜਿਹੜਾ ਆ ਉਹਨਾਂ ਨੇ ਰੀਹੈਬਿਲਿਟੇਟ ਕੀਤਾ। ਉਹਦੇ ਵਿੱਚ ਉਹਨਾਂ ਨੇ ਜਿਹੜੀ ਖਾਸ ਕੀਤਾ ਕਿ ਜਿਹੜੇ ਤਾਂ ਇਧਰੋਂ ਪੰਜਾਬ ਤੋਂ ਉੱਠ ਕੇ ਉਧਰ 12 ਦੇ ਵਿੱਚ ਗਏ ਸਨ, ਜਿਹੜੇ 12 ਜਿਨ੍ਹਾਂ ਨੇ ਡਿਵੈਲਪ ਕੀਤੀਆਂ ਸਨ, ਉਹਨਾਂ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਪਿੰਡਾਂ ਵਿੱਚ
ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਭਾਈਚਾਰੇ ਦੇ ਵਿੱਚ ਰਹਿ ਸਕਣ। ਜੇਕਰ ਆਪਣੇ ਪਿੰਡਾਂ ਵਿੱਚ ਉਹਨਾਂ ਦੇ ਜ਼ਮੀਨ ਨਹੀਂ ਸੀ, ਮੁਸਲਮਾਨ ਪਰਿਵਾਰ ਇਧਰੋਂ ਉੱਠ ਕੇ ਨਹੀਂ ਸਨ ਗਏ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਪਿੰਡਾਂ ਦੇ ਲਾਗੇ ਛਾਗੇ ਜਿਹੜੇ ਆ ਉਹਨਾਂ ਨੂੰ ਲਿਆਂਦਾ ਜਾਵੇ। ਉਸ ਤੋਂ ਬਾਅਦ ਉਹਨਾਂ ਨੇ ਕੁਝ ਡਿਸਟ੍ਰਿਕਟ ਜਿਹੜੇ ਆ ਉਹ ਐਜ਼ ਇਟ ਇਜ਼ ਇੱਧਰ ਲਿਆਂਦੇ, ਜਿਵੇਂ ਕਿ ਸਿਆਲਕੋਟ ਡਿਸਟ੍ਰਿਕਟ ਜਿਹੜਾ ਆ ਉਹਦੇ ਵਿੱਚੋਂ ਜ਼ਿਆਦਾਤਰ ਲੋਕ ਜਿਹੜੇ ਆ ਉਹ ਜਲੰਧਰ ਔਰ ਹੁਸ਼ਿਆਰਪੁਰ ਦੇ ਵਿੱਚ ਲਿਆਂਦੇ ਗਏ। ਠੀਕ। ਜਿਹੜਾ ਤੁਹਾਡਾ ਆਪਣਾ ਹੈਗਾ ਆ ਸ਼ੇਖੂਪੁਰਾ ਜ਼ਿਲ੍ਹਾ ਆ, ਉਹਦੇ ਵਿੱਚੋਂ ਬਹੁਤਾਤ ਲੋਕ ਜਿਹੜੇ ਆ ਉਹ ਕਰਨਾਲ ਦੇ ਏਰੀਏ ਦੇ ਵਿੱਚ ਜਾ ਕੇ ਵਸਾਏ ਗਏ। ਵਿਰਕ ਜਿੰਨੇ ਪਰਿਵਾਰ ਆ ਜਾਂ ਉੱਥੇ ਕੋਈ ਬਿਲਕੁਲ ਜੀ। 28 ਦੇ ਕਰੀਬ ਪਿੰਡ ਹੈਗੇ, 35 ਦੇ ਪਿੰਡ ਕਰੀਬ ਹੈਗੇ ਆ ਕਰਨਾਲ ਦੇ ਲਾਗੇ, ਜਿਹੜੇ ਕਿ ਸਾਰੇ ਰੰਧਾਵਾ ਸਾਹਿਬ ਨੇ ਉੱਥੇ ਜਾ ਕੇ ਵਸਾਏ। ਔਰ ਮਜ਼ੇ ਦੀ ਗੱਲ ਇਹ ਹੈ ਕਿ ਉੱਥੇ ਪਾਕਿਸਤਾਨ ਦੇ ਵਿੱਚ ਉਹ, ਕਿਉਂਕਿ ਪਾਕਿਸਤਾਨੀ ਨਹਿਰਾਂ ਜਿਹੜੀਆਂ ਉਹ ਆਮ ਸਨ, ਉੱਥੇ ਪਾਣੀ ਦੀ ਕਮੀ ਨਹੀਂ ਸੀ, ਇਸ ਕਰਕੇ ਉਹ ਝੋਨੇ ਦੀ ਖੇਤੀ ਜਿਹਨੂੰ ਸੀ ਧਾਨ ਜਾਂ ਅਸੀਂ ਚੌਲਾਂ ਦੀ ਖੇਤੀ ਜੀ। ਕਹਿੰਦੇ ਆ, ਉਹ ਕਰਦੇ ਆ। ਕਰਨਾਲ ਦੇ ਵਿੱਚ ਐਸਾ ਕੋਈ ਵੀ ਕਨਸੈਪਟ ਨਹੀਂ ਸੀ ਉਸ ਵਕਤ। ਸੋ ਉਹਨਾਂ ਨੇ ਉੱਥੋਂ ਜ਼ਿਮੀਂਦਾਰ ਜਦੋਂ ਇੱਥੇ ਲਿਆਂਦੇ ਕਰਨਾਲ ਦੇ ਨੇੜੇ, ਤੇ ਇੱਥੇ ਲਿਆ ਕੇ ਉਹਨਾਂ ਨੂੰ ਚੌਲਾਂ ਦੀ ਖੇਤੀ ਵਿੱਚ, ਕਿਉਂਕਿ ਉੱਥੋਂ ਉਹ ਇਸ ਚੀਜ਼ ਦੇ ਐਕਸਪਰਟ ਸੀਗੇ, ਉਹਨਾਂ ਨੂੰ ਇੱਥੇ ਲਿਆਂਦਾ। ਔਰ ਉਹਨਾਂ ਜ਼ਿਮੀਂਦਾਰਾਂ ਨੇ ਜਿਹੜਾ ਚੌਲ ਦੀ ਹੈਗੀ ਜਿਹੜੀ ਆ ਕਹਿ ਲਓ ਕਿ ਜਿਹੜੀ ਗਰੋ ਹੈ ਜਾਂ ਜਿਹੜੀ ਉਹਦੀ ਫਸਲ ਹੈ, ਉਹ ਉਹਦੇ ਨਾਲ ਹਿੰਦੁਸਤਾਨ ਨੂੰ ਇੱਕ ਵਕਤ ਜਦੋਂ ਕਿ ਹਿੰਦੁਸਤਾਨ ਨੂੰ ਜਿਹੜਾ ਕਣਕ ਔਰ ਝੋਨਾ ਜਾਂ ਜਿਹੜਾ ਚੌਲ ਹੈਗੇ ਆ ਉਹ ਵੀ ਬਾਹਰਲੇ ਕੰਟਰੀਜ਼ ਤੋਂ ਮੰਗਵਾਉਣਾ ਪੈਂਦਾ ਸੀ। ਉਹਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ, ਜਿਹੜੇ ਪਾਕਿਸਤਾਨੀ ਤੋਂ ਪੰਜਾਬੀ ਆਏ ਵਾਪਸ, ਜਿਹੜੇ ਰਿਫਿਊਜੀ ਆਏ ਆ, ਉਹ ਇੰਨੀ ਤੇਜ਼ੀ ਨਾਲ ਡਿਵੈਲਪ ਕੀਤੇ ਕਿ ਉਹਨਾਂ ਨੇ ਜਿਹੜੇ ਲੋਕਲ ਪੰਜਾਬੀ ਸੀ ਉਹਨਾਂ ਨਾਲੋਂ ਕਈ ਗੁਣਾ ਵੱਧ ਜਾਇਦਾਦ ਵੀ ਬਣਾਈ, ਔਰ ਕਈ ਗੁਣਾ ਵੱਧ ਜਿਹੜਾ ਆ ਉਹ ਜਿਹਨੂੰ ਅਸੀਂ ਹਰੀ ਕ੍ਰਾਂਤੀ ਕਹਿੰਦੇ ਆ, ਜਿਹਨੂੰ ਅਸੀਂ ਜੀ। ਗ੍ਰੀਨ ਰੈਵੋਲੂਸ਼ਨ ਕਹਿੰਦੇ ਆ, ਉਹਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਪਾਇਆ, ਜਿਹਦੇ ਵਿੱਚ ਰੰਧਾਵਾ ਸਾਹਿਬ ਦਾ ਇੱਕ ਬੜਾ ਵੱਡਾ ਹੱਥ ਸੀ। ਇਸੇ ਤਰ੍ਹਾਂ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਟੈਂਪਰੇਰੀ ਇੱਕ ਅਲਾਟਮੈਂਟ ਸ਼ੁਰੂ ਕੀਤੀ, ਹੂੰ। ਕਿਉਂਕਿ ਇੰਨੀ ਜਲਦੀ ਪਾਕਿਸਤਾਨ ਤੋਂ ਸਾਰਾ ਰਿਕਾਰਡ ਲੈ ਕੇ ਆਉਣਾ, ਉਹਨੂੰ ਵੈਰੀਫਾਈ ਕਰਨਾ ਆਸਾਨ ਨਹੀਂ ਸੀ। ਸੋ ਉਹਨਾਂ ਨੇ ਟੈਂਪਰੇਰੀ ਇੱਕ ਰੀਹੈਬਿਲਿਟੇਸ਼ਨ ਪਹਿਲਾਂ ਕੀਤੀ ਕਿ ਕਿਤੇ ਵੀ ਜਿਹੜਾ ਜ਼ਿਮੀਂਦਾਰ ਉਤੋਂ ਆਪਣੀ ਜਵਾਨੀ ਕਹਿ ਰਿਹਾ ਕਿ ਮੇਰੀ 50 ਕਿੱਲੇ ਜ਼ਮੀਨ ਸੀ ਜਾਂ ਮੇਰੀ 25 ਕਿੱਲੇ ਜ਼ਮੀਨ ਸੀ, ਉਹਨੂੰ ਇੱਥੇ 8-10 ਕਿੱਲੇ ਜ਼ਮੀਨ ਜਾਂ 15 ਕਿੱਲੇ ਜ਼ਮੀਨ, ਤਾਂ ਕਿ ਉਹ ਆਪਣੇ ਪਰਿਵਾਰ ਦਾ ਬਸਰ ਕਰ ਸਕੇ, ਉਹਨਾਂ ਦਾ ਪਰਿਵਾਰ ਦਾ ਪੇਟ ਪਾਲ ਸਕੇ। ਉਹਨਾਂ ਨੂੰ ਟੈਂਪਰੇਰੀ ਅਲਾਟਮੈਂਟਸ ਕਰਤੀਆਂ ਕਿ ਜਦੋਂ ਬਾਅਦ ਵਿੱਚ ਪ੍ਰੋਪਰ ਉਤੋਂ ਰੈਕਡ ਆਏਗਾ, ਪ੍ਰੋਪਰ ਜਿਹੜੀ ਹੈ ਉਹ ਜ਼ਮੀਨ ਜਿਹੜੀ ਸਾਰੀ ਕੈਲਕੂਲੇਟ ਹੋਏਗੀ, ਉਹ ਸਾਰੀ ਹਿੱਸੇ ਬਣਨਗੇ ਕਿ ਕਿੰਨੀ ਜ਼ਮੀਨ ਜਿਹੜੀ ਹੈ ਉਹ ਪਾਕਿਸਤਾਨ ਵਾਲੇ ਛੱਡ ਕੇ ਗਏ ਆ, ਔਰ ਕਿੰਨੀ ਜ਼ਮੀਨ ਜਿਹੜੀ ਆ ਉਹ ਇਹ ਉੱਥੇ ਛੱਡ ਕੇ ਆਏ ਆ। ਉਹਦੀ ਰੇਸ਼ੋ ਦੇ ਹਿਸਾਬ ਨਾਲ ਜਿਹੜੇ ਜਿਹੜੇ ਜ਼ਿਮੀਂਦਾਰ ਆ, ਉਹਦੇ ਵਿੱਚ ਵੀ ਇੱਕ ਕੋਸ਼ਿਸ਼ ਕੀਤੀ ਗਈ ਕਿ ਜਿੱਥੇ ਟੈਂਪਰੇਰੀ ਅਲਾਟਮੈਂਟ ਕੀਤੀ ਗਈ ਸੀ, ਪਹਿਲਾਂ ਉਹਨਾਂ ਨੂੰ ਉੱਥੇ ਹੀ ਪਰਮਾਨੈਂਟ ਅਲਾਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਿ ਉਹਨਾਂ ਨੂੰ ਦੁਬਾਰਾ ਉੱਥੋਂ ਨਾ ਉਠਾਇਆ ਜਾਵੇ। ਜਿਹੜੇ ਨਹੀਂ ਐਡਜਸਟ ਹੋਏ, ਫਿਰ ਉਹਨਾਂ ਨੇ ਜਿੱਥੇ ਬਾਹਰ ਉਹਨਾਂ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿੱਥੇ ਵੀ ਉਹ ਐਡਜਸਟਮੈਂਟ ਹੋ ਸਕਦੀ ਸੀ ਉੱਥੇ ਭੇਜਿਆ। ਸੋ 1951 ਤੱਕ ਜਿਹੜੀ ਹੈ ਉਹਨਾਂ ਨੇ ਰੀਹੈਬਿਲਿਟੇਸ਼ਨ ਕੰਪਲੀਟ ਕਰਕੇ, ਤੇ 1951 ਦੇ ਅਖੀਰ ਦੇ ਵਿੱਚ ਉਹਨਾਂ ਨੂੰ ਕਮਿਸ਼ਨਰ ਅੰਬਾਲਾ ਲਾ ਦਿੱਤਾ ਗਿਆ। ਹੂੰ। ਹੁਣ ਦੇਖੋ ਕਿ ਸਨ 47 ਦੇ ਵਿੱਚ ਦੇਸ਼ ਆਜ਼ਾਦ ਹੁੰਦਾ, ਐਂਡ ਵਿੱਚ ਜਾ ਕੇ 48, 49, 50 ਔਰ 51 ਸਿਰਫ 4 ਸਾਲ ਬੀਤਦੇ ਆ। 5ਵੇਂ ਸਾਲ ਦੇ ਵਿੱਚ ਉਹ ਜਦੋਂ ਅੰਬਾਲੇ ਕਮਿਸ਼ਨਰ ਲੱਗਦੇ ਆ, ਤੇ ਉੱਥੇ ਚਲੋ ਉਹਨਾਂ ਨੇ ਜਿਹੜੇ ਬਾਕੀ ਕੰਮ ਹੋਰ ਕੀਤੇ ਉਹ ਤਾਂ ਕੀਤੇ ਹੀ। ਦੇਖੋ ਕਿ ਜਦੋਂ 3-4 ਸਾਲ ਦੇਸ਼ ਆਜ਼ਾਦ ਹੋਏ ਨੂੰ ਹੁੰਦੇ, ਹਾਲੇ ਤੱਕ ਸਰਕਾਰਾਂ ਦੇ ਕੋਲ ਕੋਈ ਬਹੁਤਾ ਪੈਸਾ ਨਹੀਂ ਹੁੰਦਾ, ਬਹੁਤ ਕੁਝ ਨਹੀਂ ਹੁੰਦਾ, ਸੋਰਸਿਸ ਬਹੁਤ ਘੱਟ ਹੁੰਦੇ ਆ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਟ੍ਰਿਬਿਊਨ ਅਖਬਾਰ ਦੇ ਨਾਲ ਰਲ ਕੇ, ਜਿਹੜੀ ਕਿ ਉਸ ਵਕਤ ਅੰਬਾਲੇ ਤੋਂ ਚੱਲਦੀ ਸੀ, ਜਿਹੜੀ ਬਾਅਦ ਵਿੱਚ ਚੰਡੀਗੜ੍ਹ ਮੂਵ ਹੋ ਗਈ, ਉਹਨਾਂ ਨਾਲ ਰਲ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਇੰਸ ਮੈਗਜ਼ੀਨ ਸ਼ੁਰੂ ਕੀਤਾ। ਇਹ ਟ੍ਰਿਬਿਊਨ ਐਵਰੀਡੇ ਅਖਬਾਰ ਸਾਇੰਸ। ਜਿਹੜਾ ਇੱਥੇ ਦਿਆਲ ਸਿੰਘ ਮਜੀਠੀਆ ਹੋਰਾਂ ਦਾ ਸਟਾਰਟ ਕੀਤਾ ਹੋਇਆ ਸੀ, ਉਹਦੀ ਗੱਲ ਤੁਸੀਂ ਕਰ ਹਾਂਜੀ ਹਾਂਜੀ ਹਾਂਜੀ, ਇਹ ਨਹੀਂ ਜੀ, ਇਹਦੇ ਸ਼ਾਇਦ ਐਡੀਟਰ ਕੁਝ ਹਿੰਦੂ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ, ਕੋਈ ਹਿੰਦੂ ਨਾਮ ਸੀ ਉਹਨਾਂ ਦਾ। ਟ੍ਰਿਬਿਊਨ ਜਿਹੜੀ ਚੰਡੀਗੜ੍ਹ ਚ ਜਿਹੜੀ ਐਸਲੇ ਟ੍ਰਿਬਿਊਨ ਅੱਛਾ ਚੱਲਦੀ ਹੈ, ਜੀ। ਪੰਜਾਬੀ ਟ੍ਰਿਬਿਊਨ ਜੀ ਔਰ ਇੰਗਲਿਸ਼ ਟ੍ਰਿਬਿਊਨ, ਜਿਹਦੇ ਵਿੱਚ ਸ਼ਮਸ਼ੇਰ ਸੰਧੂ ਹੁਣੀ ਵਗੈਰਾ, ਜੀ ਹਰਭਜਨ ਜੀ ਅਲਵਾਰ ਵੀ, ਬਰਜਿੰਦਰ ਸਿੰਘ ਹੁਣੀ, ਜਿਹਦੇ ਵਿੱਚ ਬਾਅਦ ਵਿੱਚ ਐਡੀਟਰ ਰਹੇ ਆ, ਉਹ ਪਹਿਲਾਂ ਅੰਬਾਲੇ ਤੋਂ ਚੱਲਦੀ ਸੀ। ਜੀ। ਇਹ ਉਹਦੇ ਬੋਰਡ ਮੈਂਬਰ ਰਹੇ ਆ ਰੰਧਾਵਾ ਸਾਹਿਬ। ਸੋ ਉਹਨਾਂ ਨਾਲ ਰਲ ਕੇ ਸਭ ਤੋਂ ਪਹਿਲਾ ਕੰਮ ਇਹਨਾਂ ਨੇ ਕੀਤਾ ਕਿ ਸਾਇੰਸ ਮੈਗਜ਼ੀਨ ਸ਼ੁਰੂ ਕੀਤਾ, ਐਵਰੀਡੇ ਸਾਇੰਸ। ਉਸ ਹੂੰ। ਤੋਂ ਬਾਅਦ ਇਹਨਾਂ ਨੇ ਸਰਕਾਰ ਕੋਲੋਂ ਕਿਹਾ ਕਿ ਭਾਈ ਜਿਹੜੀ ਪੜ੍ਹਾਈ ਹੈ ਇਹ ਬਹੁਤ ਜ਼ਰੂਰੀ ਹੈ, ਪੜ੍ਹਾਈ ਵਾਸਤੇ ਪਹਿਲੀ ਚੀਜ਼ ਹੈ ਲਾਇਬ੍ਰੇਰੀ ਹੋਵੇ ਪਿੰਡ 'ਚ। ਪਰ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਕੀਤੀ ਗਈ। ਅੰਬਾਲੇ ਵਿੱਚ ਇਹਨਾਂ ਨੇ ਇੱਕ ਬਹੁਤ ਵੱਡਾ ਮੇਲਾ ਕਰਵਾਇਆ, ਜਿਸ ਮੇਲੇ ਤੋਂ ਇਹਨਾਂ ਨੂੰ 3 ਲੱਖ ਰੁਪਏ ਦੀ ਇਨਕਮ ਹੋਈ। ਠੀਕ। ਉਸ ਇਨਕਮ ਦੇ ਨਾਲ ਇਹਨਾਂ ਨੇ ਜਿੰਨੇ ਵੀ ਉਸ
ਅੰਬਾਲੇ ਦੇ ਥੱਲੇ ਡਿਸਟ੍ਰਿਕਟ ਆਉਂਦੇ ਸੀ, ਉਸ ਇਹਨਾਂ ਦੀ ਕਮਿਸ਼ਨਰੀ ਦੇ ਅੰਡਰ ਜਿੰਨੇ ਵੀ ਡੀਸੀ ਆਉਂਦੇ ਸੀ ਉਹਨਾਂ ਨੂੰ ਬੁਲਾ ਕੇ ਹਰ ਕਸਬਾ ਜਿਹਦੀ 50-60 ਹਜ਼ਾਰ ਤੋਂ ਉੱਪਰ ਦੀ ਪੋਪੂਲੇਸ਼ਨ ਸੀ ਉੱਥੇ ਇੱਕ ਲਾਇਬ੍ਰੇਰੀ ਬਣਾਈ ਗਈ। ਹੁਣ ਲਾਇਬ੍ਰੇਰੀ ਵਾਸਤੇ ਫਰਨੀਚਰ ਨਹੀਂ ਸੀ, ਉਹ 3 ਲੱਖ ਰੁਪਏ ਨਾ ਉਹਨਾਂ ਨੇ ਆਪ ਦੱਸਦੇ ਕਿ ਚੇਅਰ ਬਣਵਾ ਕੇ, ਆਪ ਟੇਬਲ ਬਣਵਾ ਕੇ ਉਹਨਾਂ ਲਾਇਬ੍ਰੇਰੀਆਂ ਵਿੱਚ ਭਿਜਵਾਏ। ਔਰ ਇੱਥੇ ਤੱਕ ਇਹ ਵੀ ਗੱਲ ਦੱਸੀ ਜਾਂਦੀ ਹੈ ਕਿ ਕਈ ਜਗ੍ਹਾ ਲਾਇਬ੍ਰੇਰੀ ਦੇ ਵਿੱਚ ਉਹ ਆਪ ਜਾ ਕੇ ਸ਼ਾਮ ਨੂੰ ਜਿਹੜੀਆਂ ਕੋਈ ਵਧੀਆ ਤਸਵੀਰਾਂ, ਕਿਉਂਕਿ ਤਸਵੀਰਾਂ ਦੇ ਬਹੁਤ, ਉਹ ਪੇਂਟਿੰਗਸ ਦੇ ਬਹੁਤ ਸ਼ੌਕ ਰੱਖਦੇ ਸਨ, ਫੋਟੋ ਨਾਲ ਬਹੁਤ ਪਿਆਰ ਕਰਦੇ ਸਨ। ਪੇਂਟਿੰਗਸ ਨੂੰ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਜਿੱਥੇ ਵੀ ਮੈਗਜ਼ੀਨ ਪਾਏ ਉੱਥੇ ਉਹਨਾਂ ਨੇ ਫੋਟੋ ਜ਼ਰੂਰ ਬਣਾਈਆਂ ਤਾਂ ਕਿ ਬੰਦਾ ਉਹਦੇ ਨਾਲ ਜੁੜ ਸਕੇ। ਸੋ ਆਪ ਉਹ ਫੋਟੋ ਲਿਜਾ ਕੇ ਬਤੌਰ ਕਮਿਸ਼ਨਰ ਹੱਥ ਦੇ ਨਾਲ ਕਹਿੰਦੇ ਉਹ ਆਪ ਟੰਗਦੇ ਰਹੇ ਆ ਜਾਂ ਖੜੇ ਹੋ ਕੇ ਟੰਗਵਾਉਂਦੇ ਰਹੇ ਆ, ਜਿਹੜੀ ਕਿ ਕਦੀ ਵੀ ਕਿਤੇ ਇਸ ਤਰ੍ਹਾਂ ਦੀ ਮਿਸਾਲ ਨਹੀਂ ਬਣਦੀ ਕਿ ਕਲਾਸ 1 ਆਫੀਸਰ ਪੂਰੇ ਜ਼ਿਲ੍ਹੇ ਦਾ ਜਾਂ ਪੂਰੇ ਕਹਿ ਲਓ ਕਿ ਇੱਕ ਮੰਡਲ ਦਾ ਮਾਲਕ ਹੋਵੇ, 10 ਜਾਂ 5 ਜ਼ਿਲ੍ਹਿਆਂ ਦਾ ਮਾਲਕ ਹੋਵੇ ਔਰ ਆਪ ਹੱਥੀਂ ਜਾ ਕੇ ਉਹ ਕੰਮ ਕਰ ਸਕਦਾ ਹੋਵੇ। ਸੋ ਉਹਨਾਂ ਨੇ ਅੰਬਾਲੇ ਦੇ ਵਿੱਚ ਜਿਹੜਾ ਆ ਇਹ ਕੰਮ 1952 ਦੇ ਵਿੱਚ ਜਿਹੜਾ ਆ ਉਹ ਕੀਤਾ, ਜਿਹਦੇ ਵਿੱਚ ਉਹਨਾਂ ਨੇ ਮੈਗਜ਼ੀਨ ਚਲਾਇਆ, ਲਾਇਬ੍ਰੇਰੀ ਹਰ ਪਿੰਡ ਚਲਾਈ। ਔਰ 1953 ਦੇ ਵਿੱਚ 1.5 ਸਾਲ ਬਾਅਦ ਉਹਨਾਂ ਨੂੰ, ਔਰ ਦੇਖੋ ਇੱਕ ਮਜ਼ੇ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਕਿਤੇ ਵੀ 2-3 ਸਾਲ ਤੋਂ ਵੱਧ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ 2-3 ਸਾਲ ਦੇ ਵਿੱਚ ਉਹ ਇੰਨਾ ਤੇਜ਼ੀ ਨਾਲ ਕੰਮ ਕਰ ਜਾਂਦੇ ਸੀ, ਡਿਲੀਵਰ ਕਰ ਦਿੰਦੇ ਸਨ। ਡਿਲੀਵਰ ਕਰ ਜਾਂਦੇ ਸੀ। ਅੱਛਾ, ਹੁਣ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਈ ਉਹ ਆਈ ਕੰਸੋਲੀਡੇਸ਼ਨ ਦੀ, ਕਿਉਂਕਿ ਮੈਨੂੰ ਪਾਕਿਸਤਾਨ ਦਾ ਪਤਾ ਨਹੀਂ, ਪਾਕਿਸਤਾਨ ਦੀ ਜਿਹੜੀਆਂ 12 ਸਨ ਉਹ ਤੁਹਾਡੀਆਂ ਬਕਾਇਦਾ 5-5 ਏਕੜ ਦੀਆਂ, 25-25 ਏਕੜ ਦੀਆਂ 12 ਸਨ, ਜਿਹਦੇ ਮੋਰੇ 10 ਕਰਨ ਦਾ ਰਸਤਾ ਇੱਕ ਪਾਸੇ ਲੱਗਦਾ, 4 ਕਰਨ ਦਾ ਇੱਕ ਪਾਸੇ ਲੱਗਦਾ, ਅਹਾਤੇ ਵੱਡੇ ਸਨ। ਪਰ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਸੀ। ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਟੋਟਿਆਂ ਦੇ ਵਿੱਚ ਵੰਡੀ ਹੋਈ ਸੀ। ਮਿਸਾਲ ਦੇ ਤੌਰ ਤੇ ਇੱਕ ਜ਼ਿਮੀਂਦਾਰ ਦੇ ਕੋਲ ਅਗਰ 10 ਕਿੱਲੇ ਜ਼ਮੀਨ ਹੈ ਤਾਂ ਹੋ ਸਕਦਾ 10 ਕਿੱਲੇ ਜਿਹੜੀ ਉਹ 15 ਜਗ੍ਹਾ ਤੇ ਮੌਜੂਦ ਹੋਵੇ, ਮਤਲਬ ਕਿ ਜਗ੍ਹਾ ਹੋਵੇ। ਖੁੱਲੀਆਂ ਜ਼ਮੀਨਾਂ ਨਹੀਂ ਹਨ, ਮੁਰੱਬਿਆਂ ਤੇ ਮੁਰੱਬੇ ਜਿਵੇਂ ਲੈਂਦੇ ਪੰਜਾਬ ਦੇ ਅੰਦਰ ਕਿ 50 ਮੁਰੱਬਾ ਹੈ ਜ਼ਮੀਨ ਹੈ ਤੇ ਫਲਾਣੇ ਜ਼ਿਮੀਂਦਾਰ ਦੀ ਹੈ। ਸਾਡੇ ਮੁਰੱਬਾ ਸਿਸਟਮ ਹੀ ਨਹੀਂ ਸੀ। ਅੱਛਾ, ਸਾਡੇ ਮੁਰੱਬਾ ਸਿਸਟਮ ਹੀ ਪੰਜਾਬ ਵਿੱਚ ਨਹੀਂ ਸੀ। ਇੱਥੋਂ ਤੱਕ ਕਿ ਪੰਜਾਬ ਦੇ ਪਿੰਡਾਂ ਦਾ ਸ਼ਹਿਰਾਂ ਦੇ ਨਾਲ ਕੋਈ ਕਨੈਕਸ਼ਨ ਹੀ ਨਹੀਂ ਸੀ। ਥਰੂ ਰੋਡ ਸਿਰਫ ਇੱਕ ਕਰਮ ਦੀ ਡੰਡੀ, ਜਿਹਨੂੰ ਅਸੀਂ ਇੱਕ ਕਰਮ ਜੀ ਭਾਵ ਕਿ 5 ਫੁੱਟ ਜਿਹੜੀ ਡੰਡੀ ਹੈ ਉਹੀ ਜਾਂਦੀ ਸੀ, ਜਿਹਦੇ ਵਿੱਚ ਤੁਸੀਂ 2 ਬਲਦ ਇਕੱਠੇ ਨਹੀਂ ਸੀ ਲਿਜਾ ਸਕਦੇ। ਤੁਹਾਨੂੰ ਇੱਕ ਬਲਦ ਅੱਗੇ ਇੱਕ ਬਲਦ ਪਿੱਛੇ ਤੇ ਮੋਢੇ ਦੇ ਉੱਤੇ ਜਿਹੜਾ ਹਲ ਰੱਖ ਕੇ ਲੈ ਕੇ ਜਾਣਾ ਪੈਂਦਾ ਸੀ। ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਤੁਸੀਂ ਖੂਹ ਤੋਂ ਇਲਾਵਾ ਹੋਰ ਕੁਝ ਲਾ ਨਹੀਂ ਸਕਦੇ। ਖੂਹ ਵੀ ਤੁਸੀਂ ਜਿੱਥੇ 2-3 ਕਿੱਲੇ ਪੈਲੀ ਆ ਉੱਥੇ ਲਾਓਗੇ, ਜਿੱਥੇ ਮੰਨ ਲਓ 4 ਕਨਾਲ ਆ, 2 ਕਨਾਲ ਆ, 5 ਕਨਾਲ, ਜਿਹੜੇ ਉਹ 8-10 ਤੁਹਾਡੀ ਜ਼ਮੀਨ ਦੇ ਟੋਟੇ ਆ ਉਹ ਸਾਰੇ ਜਿਹੜੇ ਉਹ ਬਰਾਨੀ ਰਹਿੰਦੇ ਸੀ। ਔਰ ਬਰਾਨੀ ਵਿੱਚ ਛੋਲੇ ਜਾਂ ਮਸਰ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਨੌਨ ਕਮਰਸ਼ੀਅਲ ਫਸਲਾਂ ਜਿਹੜੀਆਂ ਘਰ ਚ ਖਾਣ ਜੋਗੀਆਂ ਹੁੰਦੀਆਂ ਸੀ, ਭਾਵ ਕਿ ਜ਼ਿਮੀਂਦਾਰਾਂ ਦੇ ਹਾਲਾਤ ਜਿਹੜੇ ਉਹ ਬਹੁਤ ਵਧੀਆ ਨਹੀਂ ਸਨ। ਖਾਸ ਕਰਕੇ ਜਦੋਂ ਉਧਰੋਂ ਰੀਹੈਬਿਲਿਟੇਟ ਜਿਹੜੇ ਆਪਣੇ ਜਿਹੜੇ ਰਿਫਿਊਜੀ ਇੱਥੇ ਆਏ ਉਹਨਾਂ ਵਾਸਤੇ ਇਹੋ ਜਿਹੀ ਜ਼ਿਮੀਂਦਾਰੇ ਵਿੱਚ, ਇਹੋ ਜਿਹੀ ਜ਼ਮੀਨ ਸਿਸਟਮ ਵਿੱਚ ਕੰਮ ਕਰਨਾ ਹੋਰ ਵੀ ਔਖਾ ਹੋਇਆ, ਕਿਉਂਕਿ ਉਹਨਾਂ ਨੇ ਉੱਥੇ ਮੁਰੱਬਾ ਸਿਸਟਮ ਜਿਹੜਾ ਦੇਖਿਆ ਸੀ, ਉਹਨਾਂ ਵਾਸਤੇ ਕੰਮ ਕਰਨਾ ਹੋਰ ਔਖਾ ਹੋਇਆ। ਸੋ ਰੰਧਾਵਾ ਸਾਹਿਬ ਨੇ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਕਿ ਭਾਈ ਜਦ ਤੱਕ ਜ਼ਮੀਨ ਕੰਸੋਲੀਡੇਟ ਨਹੀਂ ਹੋਏਗੀ, ਇੱਥੇ ਮੁਰੱਬਾ ਸਿਸਟਮ ਨਹੀਂ ਬਣੇਗਾ, ਇੱਥੇ ਸੁਖੇਰ ਜ਼ਮੀਨ ਨਹੀਂ ਹੋਏਗੀ, ਇੱਥੇ ਰਸਤੇ ਨਹੀਂ ਬਣਨਗੇ, ਨਾ ਟਰੈਕਟਰ ਆ ਸਕਦਾ, ਨਾ ਇੱਥੇ ਟਿਊਬਵੈਲ ਲੱਗ ਸਕਦੇ ਆ, ਨਾ ਮੋਟਰਾਂ ਬਿਜਲੀਆਂ ਲੱਗ ਸਕਦੀਆਂ। ਕਿਉਂਕਿ 1949 ਦੇ ਵਿੱਚ ਉਹ ਬਤੌਰ ਡੈਲੀਗੇਸ਼ਨ ਕੈਨੇਡਾ ਦੇ ਵਿੱਚ ਕਿਊਬੈਕ ਸਟੇਟ ਦੇ ਵਿੱਚ ਆਏ, ਜਿੱਥੋਂ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਕੈਨੇਡਾ ਤੋਂ ਥੋੜਾ ਜਿਹਾ ਜਿਹੜਾ ਅਮਰੀਕਾ ਦਾ ਜਿਹੜਾ ਸਿਸਟਮ ਹੈ, ਜ਼ਿਮੀਂਦਾਰੀ ਦਾ ਸਿਸਟਮ ਹੈ, ਉਹ ਦੇਖਣਾ ਚਾਹੁੰਦਾ। ਤੇ ਉੱਥੋਂ ਹਾਈ ਕਮਿਸ਼ਨ ਨੇ ਉਹਨਾਂ ਨੂੰ ਇੱਥੇ ਅਮਰੀਕਾ ਲਿਆਂਦਾ। ਉੱਥੇ ਟੈਨਸੀ ਸਟੇਟ ਵਿੱਚ ਉਹਨਾਂ ਨੇ ਦੇਖਿਆ ਕਿ 350 ਏਕੜ ਦੀ ਜਿਹੜੀ ਖੇਤੀ ਆ ਉਹ ਇੱਕ ਪਿਓ ਪੁੱਤ ਦੋਨੇ ਇਕੱਲੇ ਕਰ ਰਹੇ। ਟਰੈਕਟਰ ਆ, ਮੋਟਰ ਹੈਗੀਆਂ, ਟਿਊਬਵੈਲਸ ਹੈਗੇ ਆ। ਉਸ ਵਕਤ ਤੱਕ ਪੰਜਾਬ ਦੇ ਵਿੱਚ ਇੱਕ ਵੀ ਟਿਊਬਵੈਲ ਨਹੀਂ ਸੀ ਪੂਰੇ ਪੰਜਾਬ 'ਚ। ਥੋੜਾ ਬਹੁਤਾ ਨਹਿਰਾਂ ਦਾ ਪਾਣੀ ਲੱਗਦਾ ਸੀ ਤੇ ਜਾਂ ਖੂਹ ਸੀ, ਇਸ ਤੋਂ ਇਲਾਵਾ ਕੋਈ ਐਸਾ ਸਿਸਟਮ ਸੀ। ਰੰਧਾਵਾ ਸਾਹਿਬ ਨੇ ਉੱਥੋਂ ਇਹ ਗੱਲ ਦਿਮਾਗ 'ਚ ਆਈ ਕਿ ਪਹਿਲਾ ਕੰਮ ਜਿਹੜਾ ਪੰਜਾਬ 'ਚ ਕਰਨਾ, ਇੱਕ ਤਾਂ ਜ਼ਮੀਨਾਂ ਇਕੱਠੀਆਂ ਕਰਨੀਆਂ ਔਰ ਦੂਸਰਾ ਬਿਜਲੀ ਜਿਹੜੀ ਹੈ ਉਹ ਪੰਜਾਬ ਵਿੱਚ ਲੈ ਕੇ ਆਉਣੀ ਹੈ। ਘਰਾਂ ਨੂੰ ਬਿਜਲੀ ਜਿਹੜੀ ਆ ਉਹ ਬਾਅਦ 'ਚ ਮਿਲੇਗੀ, ਪਹਿਲਾਂ ਬਿਜਲੀ ਜਿਹੜੀ ਆ ਉਹ ਖੇਤਾਂ ਵਾਸਤੇ ਪ੍ਰੋਵਾਈਡ ਕੀਤੀ ਜਾਏਗੀ। ਔਰ ਇਹ ਗੱਲ ਬਿਲਕੁਲ ਅਸਲੀਅਤ ਹੈ। ਮੇਰੇ ਘਰ ਦੇ ਵਿੱਚ ਜਿਹੜੀ ਟਿਊਬਵੈਲ ਲੱਗਾ, ਮੋਟਰ ਲੱਗੀ, ਜਿਹੜੀ ਹੈ ਇਲੈਕਟ੍ਰੀਕਲ ਮੋਟਰ ਜਿਹੜੀ ਲੱਗੀ ਸੀ, ਉਹ ਸਨ 67 ਵਿੱਚ ਲੱਗੀ ਸੀ।
ਜਦ ਕਿ ਮੇਰੇ ਘਰ ਦੇ ਵਿੱਚ ਜਿਹੜੀ ਬਿਜਲੀ ਆਈ ਹੈ ਉਹ ਸਨ 78 ਵਿੱਚ ਆਈ ਹੈ, 11 ਸਾਲ ਬਾਅਦ। ਬਾਤ ਹੈ ਸਹੀ। ਬਾਅਦ ਵਿੱਚ ਆਈ, 11 ਸਾਲ ਬਾਅਦ ਵਿੱਚ ਆਈ ਹੈ। ਸੋ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹਨਾਂ ਨੇ ਪੰਜਾਬ ਗਵਰਨਮੈਂਟ ਦੇ ਨਾਲ ਜਿਹੜੇ ਕੈਰੋ ਸਾਹਿਬ ਜਿਹੜੇ ਉਸ ਟਾਈਮ ਚੀਫ ਮਿਨਿਸਟਰ ਸੀ, ਉਹਨਾਂ ਨੂੰ ਕਿਹਾ ਕਿ ਭਾਈ ਅਗਰ ਪੰਜਾਬ ਦੇ ਜ਼ਿਮੀਂਦਾਰ ਨੇ ਬਚਣਾ ਹੈ, ਪੰਜਾਬ ਦੇ ਜ਼ਿਮੀਂਦਾਰ ਨੇ ਰੋਟੀ ਚੰਗੀ ਖਾਣੀ ਹੈ, ਤਾਂ ਉਹਦੇ ਵਾਸਤੇ ਕੰਸੋਲੀਡੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਕੰਸੋਲੀਡੇਸ਼ਨ ਉਸ ਟਾਈਮ ਪੰਜਾਬ ਵੱਡਾ ਸੀ, ਹਰਿਆਣਾ ਇਹਦੇ ਵਿੱਚ ਆਉਂਦਾ ਸੀ, ਜੀ ਜੀ। ਬਹੁਤ ਵੱਡਾ ਕੰਮ। ਕੰਸੋਲੀਡੇਸ਼ਨ ਦਾ ਕੰਮ ਸਾਨੂੰ ਹੁਣ ਲਫ਼ਜ਼ ਕੰਸੋਲੀਡੇਸ਼ਨ ਸੁਣ ਕੇ ਕੁਝ ਵੀ ਨਹੀਂ ਲੱਗਦਾ, ਪਰ ਰਜ਼ਾ ਸਾਹਿਬ ਇਸ ਤਰ੍ਹਾਂ ਕੰਮ ਸੀ ਕਿ ਪੂਰੇ ਪਿੰਡ ਦੀ ਜ਼ਮੀਨ ਨੂੰ ਇਕੱਠਿਆ ਕੀਤਾ ਜਾਂਦਾ ਸੀ। ਹਰ ਜ਼ਿਮੀਂਦਾਰ ਦੀ ਜ਼ਮੀਨ ਦੇ 5 ਤਰ੍ਹਾਂ ਦੇ ਮੁੱਲ ਪਾਏ ਜਾਂਦੇ ਸਨ, ਅੱਬਲ, ਦੋਮ, ਚੌਹਾਰਮ ਤੇ ਪੰਜਮ, 4 ਤਰ੍ਹਾਂ ਦੇ ਉਹਦੇ ਮੁੱਲ ਪਾਏ ਜਾਂਦੇ ਸਨ, ਜਿਹਦੇ ਵਿੱਚ ਜਿਹੜੀ ਉਹਦੀ ਖੂਹ ਵਾਲੀ ਜ਼ਮੀਨ ਸੀ ਉਹਦੀ ਵੈਲਿਊ ਵੱਧ ਪਾਈ ਜਾਂਦੀ ਸੀ, ਜਿੱਥੇ ਉਹ ਹੜ੍ਹ ਵਗੈਰਾ ਆਉਂਦੇ ਸੀ ਉਹ ਜ਼ਮੀਨ ਦੀ ਘੱਟ ਵੈਲਿਊ ਪਾਈ ਜਾਂਦੀ ਸੀ। ਪਿੰਡ ਦੇ ਨੇੜੇ ਹੈ, ਉੱਥੇ ਕੋਈ ਦਰਖਤ ਲੱਗੇ ਆ, ਕੋਈ ਬਾਗ ਹੈ ਛੋਟਾ ਮੋਟਾ, ਉਹਦੀ ਕੀਮਤ ਵੱਧ ਪਾਈ ਜਾਂਦੀ ਸੀ, ਪਿੰਡ ਤੋਂ ਦੂਰ ਵਾਲੀ ਦੀ ਘੱਟ ਪਾਈ। ਉਹਦੀ ਵੈਲਿਊ ਪਾ ਕੇ ਤੇ ਹਰ ਜ਼ਿਮੀਂਦਾਰ ਦੀ ਇੱਕ ਵੈਲਿਊ ਬਣਾਈ ਜਾਂਦੀ ਸੀ ਕਿ ਫਲਾਣੇ ਜ਼ਿਮੀਂਦਾਰ ਦੀ 1.5 ਰੁਪਈਆ ਵੈਲਿਊ ਆ, ਇਹਦੀ 2 ਰੁਪਏ ਵੈਲਿਊ ਆ, ਇਹਦੀ 3 ਰੁਪਏ ਵੈਲਿਊ ਆ। ਫਿਰ ਸਾਰੇ ਪਿੰਡ ਦੀ ਇੱਕ ਵੈਲਿਊ ਪਾਈ ਜਾਂਦੀ ਸੀ, ਜਿਹਦੇ ਵਿੱਚੋਂ ਫਿਰ 5 ਗੁਣਾ 5 ਦੇ ਮੁਰੱਬੇ ਜਿਹੜੇ ਆ, 10 ਗੁਣਾ 5 ਦੇ 50 ਏਕੜ ਦੇ ਮੁਰੱਬੇ ਕੱਢੇ ਜਾਂਦੇ ਸੀ। ਉਹਨੂੰ 2 ਕਰਮ ਦਾ ਰਸਤਾ ਇੱਕ ਪਾਸੇ, 3 ਕਰਮ ਦਾ ਰਸਤਾ ਇੱਕ ਪਾਸੇ ਲਾ ਕੇ ਤੇ ਸਾਰੇ ਪਿੰਡਾਂ ਨੂੰ ਜਿਹੜਾ ਆ ਉਹ ਰਸਤੇ ਜਿਹੜੇ ਆ ਉਹ ਡੰਡੀਆਂ ਨਾਲ ਸਿਸਟਮ ਕੱਢ ਕੇ ਤੇ ਉਹਨੂੰ ਲਾਇਆ ਗਿਆ, ਜਿਹਦੇ ਵਿੱਚ ਕੋਈ ਕਈ ਹਜ਼ਾਰ ਪਟਵਾਰੀ ਜਿਹੜਾ ਆ ਉਹ ਇਸ ਚੀਜ਼ ਸਾਰੀ ਦੇ ਉੱਤੇ ਲਾਇਆ ਗਿਆ। ਔਰ 7 ਵਜੇ ਪਟਵਾਰੀ ਨੂੰ, ਕਿਉਂਕਿ ਮੇਰੇ ਪਿਤਾ ਜੀ ਉਸ ਕੰਸੋਲੀਡੇਸ਼ਨ ਉਹਨਾਂ ਨੇ 12 ਸਾਲ ਕੰਮ ਕੀਤਾ, 7 ਵਜੇ ਪਟਵਾਰੀਆਂ ਨੂੰ ਸਵੇਰੇ ਅੰਦਰ ਬਾੜ ਕੇ ਬਾਹਰੋਂ ਕੁੰਡਾ ਲਾਤਾ ਜਾਂਦਾ ਸੀ ਤੇ ਸ਼ਾਮ ਨੂੰ 7 ਵਜੇ ਬਾਹਰ ਨਿਕਲਣ ਦੀ ਪਰਮਿਸ਼ਨ ਸੀ, ਜਿਹਦੇ ਵਿੱਚ ਸਿਰਫ ਉਹਨਾਂ ਨੂੰ ਅੱਧਾ ਘੰਟਾ ਰੋਟੀ ਖਾਣ ਵਾਸਤੇ ਜਾਂ ਬਾਥਰੂਮ ਵਗੈਰਾ ਜਾਣ ਵਾਸਤੇ ਸਮਾਂ ਦਿੱਤਾ ਜਾਂਦਾ ਸੀ। ਔਰ ਇੰਨੀ ਤੇਜ਼ੀ ਦੇ ਨਾਲ ਉਹਨਾਂ ਨੇ ਉਹ ਕੰਸੋਲੀਡੇਸ਼ਨ ਕੀਤੀ, ਕਿਉਂਕਿ ਸਾਰੇ ਪਿੰਡ ਦੀ ਜ਼ਮੀਨ ਨੂੰ ਇਕੱਠੇ ਕਰਨਾ, ਫਿਰ ਉਹਨੂੰ ਕੱਲੇ ਕੱਲੇ ਜ਼ਿਮੀਂਦਾਰ ਦੇ ਐਗਜ਼ਿਸਟਿੰਗ ਜ਼ਮੀਨ ਦੇ ਅਨੁਸਾਰ ਕਿ ਇਹਦੀ ਪਿੰਡ ਦੇ ਲਾਗੇ ਜ਼ਮੀਨ ਜ਼ਿਆਦਾ, ਇਹਨੂੰ ਬਾਕੀ ਪਿੰਡ ਜ਼ਮੀਨ ਦਿੱਤੀ ਜਾਵੇ। ਕਿਸੇ ਦੀ ਜ਼ਮੀਨ ਘੱਟ ਕੇ ਉਹਨੂੰ ਮਿਲੀ, ਕਿਸੇ ਦੀ ਵੱਧ ਕੇ ਮਿਲੀ, ਜਿਹਦੇ ਵਿੱਚ ਗਰਾਊਂਡਸ, ਸਕੂਲਾਂ ਵਾਸਤੇ ਜਗ੍ਹਾ, ਸ਼ਾਮ ਲਾਟਾਂ ਪਿੰਡਾਂ ਦੀਆਂ, ਉਹ ਜ਼ਮੀਨ ਕੱਟ ਕਰਕੇ ਸੜਕਾਂ ਜੋ ਰਸਤੇ ਜਿਹੜੇ ਉਹ ਕੱਢ ਕੇ ਜ਼ਮੀਨ ਦੇ ਉੱਤੇ ਕੱਟ ਲਾ ਕੇ ਜਿਹੜੀ ਵੀ 80 ਜਾਂ 90% ਜੋ ਵੀ ਜ਼ਮੀਨ ਹੈ ਉਹ ਫਿਰ ਜ਼ਿਮੀਂਦਾਰਾਂ ਨੂੰ ਅਲਾਟ ਕੀਤੀ ਗਈ, ਤਾਂ ਕਿ ਜ਼ਿਮੀਂਦਾਰ ਉਹਦੇ ਵਿੱਚ ਪ੍ਰੋਪਰ ਕਾਸ਼ਤ ਕਰ ਸਕਣ, ਜ਼ਿਮੀਂਦਾਰ ਮੋਟਰਾਂ ਲਗਾ ਸਕਣ, ਜ਼ਿਮੀਂਦਾਰ ਟਿਊਬਵੈੱਲ ਲਗਾ ਸਕਣ, ਔਰ ਜਿਹੜੇ ਵੱਡੇ ਜ਼ਿਮੀਂਦਾਰ ਹੈ ਉਹ ਆਪਣਾ ਟਰੈਕਟਰ ਜਿਹੜਾ ਅਰੇਂਜ ਕਰਨ। ਔਰ 10 ਕਿੱਲੇ ਤੋਂ ਉੱਪਰ ਦਾ ਜਿਹੜਾ ਜ਼ਿਮੀਂਦਾਰ ਆ ਉਹਨੂੰ ਉਹਨਾਂ ਨੇ ਕੁਆਲੀਫਾਈ ਕਰਤਾ ਕਿ ਪੰਜਾਬ ਐਗਰੋ ਡਿਪਾਰਟਮੈਂਟ ਬਣਾਇਆ, ਜਿਹਦੇ ਵਿੱਚ 10 ਕਿੱਲੇ ਤੋਂ ਉੱਪਰ ਵਾਲੇ ਨੂੰ ਟਰੈਕਟਰ ਵਾਸਤੇ ਲੋਨ ਜਿਹੜਾ ਆ ਉਹ ਬਹੁਤ ਹੀ ਘੱਟ ਕੀਮਤ ਦੇ ਉੱਤੇ ਦਿੱਤਾ ਜਾਂਦਾ ਸੀ, ਜਿਹਦੇ ਇਹ ਵਿੱਚ ਐਸਕੋਟ। ਜੀ ਜੀ, ਇਸ ਟਰੈਕਟਰ ਦਾ ਸੇਵਾ, ਇਹ ਜਿਹੜਾ ਕੰਸਲਟੇਸ਼ਨ ਦਾ ਇਹ ਪੂਰਾ ਪ੍ਰੋਸੈਸ ਸੀ, ਇਹ ਕਿੰਨਾ ਟਾਈਮ ਉਹਨਾਂ ਨੂੰ ਲੱਗਿਆ ਸੀ ਇਹ ਸਾਰਾ ਕਰਦੇ ਹੋਏ? ਉਹਨਾਂ ਨੇ 2 ਸਾਲ 3 ਸਾਲ ਲਾਏ ਜੀ ਇਹਦੇ ਵਿੱਚ, 1953 ਤੋਂ ਲੈ ਕੇ 1955 ਤੱਕ। ਠੀਕ। ਉਸ ਤੋਂ ਬਾਅਦ ਫਿਰ ਉਹ, ਕਿਉਂਕਿ ਜਿਹੜਾ ਮੇਜਰ ਕੰਮ ਸੀ ਉਹਨਾਂ ਨੇ ਸਾਰਾ ਮੁਕਾ ਦਿੱਤਾ ਸੀ, ਪਰ ਜਿਹੜੀ ਕੰਸੋਲੀਡੇਸ਼ਨ ਪੰਜਾਬ ਚੱਲੀ ਉਹ ਸਾਨੂੰ 62 ਤੱਕ ਚੱਲੀ ਵੈਸੇ। ਹੂੰ। ਪਰ ਜਿਹੜੇ ਮੇਜਰ ਕੰਮ ਸੀ, ਕਿਉਂਕਿ ਜਿਹੜਾ ਮੇਜਰ ਕੰਮ ਸੀ ਜ਼ਮੀਨ ਨੂੰ ਇਕੱਠਾ ਕਰਕੇ ਉਹਦੀ ਕੀਮਤ ਪਾਉਣੀ, ਜਿਹਨੂੰ ਕੁਰੇ ਬਣਾਉਣਾ ਕਹਿੰਦੇ ਸੀ, ਕੁਰੇ ਬਣਾਉਣਾ ਜਿਹਨੂੰ ਕਹਿੰਦੇ ਸੀ, ਉਹ ਜੀ। ਸਿਸਟਮ ਜਿਹੜਾ ਆ ਉਹਨਾਂ ਨੇ ਉਹ ਬਣਾ ਕੇ ਜਿਹੜਾ ਮੇਜਰ ਕੰਮ ਸੀ ਉਹਨਾਂ ਨੇ ਕਰਤਾ ਸੀ। ਔਰ ਕਿਉਂਕਿ ਉਸ ਤੋਂ ਬਾਅਦ ਇੱਕ ਪੈਟਰਨ ਬਣ ਗਿਆ, ਫਿਰ ਜਦੋਂ ਕੁਝ ਪਿੰਡਾਂ ਦੇ ਵਿੱਚ ਬਣ ਗਈ, ਪਿੰਡਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਕਮੇਟੀਆਂ ਬਣਾਤੀਆਂ ਮੋਹਤਵਰ ਲੋਕਾਂ ਦੀਆਂ, ਜਿਹੜੀਆਂ ਛੋਟੇ-ਮੋਟੇ ਫੈਸਲੇ ਅਗਰ ਕਿਸੇ ਜ਼ਿਮੀਂਦਾਰ ਨੂੰ ਉਹ ਅਲਾਟਮੈਂਟ ਨਹੀਂ ਪਸੰਦ ਤੇ ਉਹ ਪਿੰਡਾਂ ਦੇ ਜਿਹੜੀਆਂ ਕਮੇਟੀਆਂ ਬਣੀਆਂ ਸੀਗੀਆਂ ਉਹ ਆਪਸ ਵਿੱਚ ਫੈਸਲੇ ਕਰਵਾਉਂਦੀਆਂ ਸੀ। ਇਹ ਵੀ ਰੰਧਾਵਾ ਸਾਹਿਬ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਸੀ ਕਿ ਭਾਈ ਜਿਹੜਾ ਵੀ ਇਹਨੂੰ ਬਾਰ-ਬਾਰ ਤੁਸੀਂ ਕੋਰਟ ਵਿੱਚ ਨਾ ਲੈ ਕੇ ਜਾਓ, ਪਿੰਡਾਂ ਦੇ ਵਿੱਚ ਲੋਕ ਆਪਸ ਵਿੱਚ ਜਿਹੜੇ ਇੱਕ ਦੂਜੇ ਨਾਲ ਫੈਸਲਾ। ਔਰ ਜਿਹੜਾ ਕੰਸੋਲੀਡੇਸ਼ਨ ਆ, ਕਿਉਂਕਿ ਜਦੋਂ ਜ਼ਿਮੀਂਦਾਰਾਂ ਨੂੰ ਉਹਦਾ ਰਿਜ਼ਲਟ ਦੇਖਿਆ ਕਿ ਮੇਰੀ ਜ਼ਮੀਨ ਜਿਹੜੀ 15 ਜਗ੍ਹਾ ਸੀ ਸਿਰਫ ਮੈਨੂੰ 2 ਜਗ੍ਹਾ ਆ ਕੇ ਮਿਲ ਗਈ ਹੈ, ਤੇ ਜ਼ਿਮੀਂਦਾਰਾਂ ਵਾਸਤੇ ਵੈਸੇ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਸੀ। ਉਹਦੇ ਨਾਲ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਆ, ਮੈਂ ਤੁਹਾਨੂੰ ਇੱਕ ਤੇ ਮਿਸਾਲ ਦੇਣੀ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਸਿਰਫ 5% ਆ ਪੂਰੇ ਹਿੰਦੁਸਤਾਨ ਦਾ, ਠੀਕ ਹੈ। ਜਦ ਕਿ 1994, 95, 96, 92, 93 ਦੇ ਲਾਗੇ ਛਾਗੇ ਮੈਂ ਗੱਲ ਕਰ ਰਿਹਾ, ਪੂਰੇ ਹਿੰਦੁਸਤਾਨ ਦਾ ਜਿਹੜਾ ਸੈਂਟਰਲ ਪੂਲ ਹੈ ਉਹਦੇ ਵਿੱਚ ਜਿਹੜਾ ਚੌਲ ਹੈ ਉਹ 60% ਇਕੱਲੇ ਪੰਜਾਬ ਵੱਲੋਂ ਪਾਇਆ ਜਾਂਦਾ ਸੀ। 5% ਧਰਤੀ, 60% 5% ਧਰਤੀ, 60% ਚੌਲ।
ਕਣਕ ਜਿਹੜੀ ਹੈ ਉਹ 50% ਪਾਈ ਜਾਂਦੀ ਸੀ। ਵਾਹ। ਇਹ ਇਹ ਉਸ ਕੰਸੋਲੀਡੇਸ਼ਨ ਦਾ, ਕਿਉਂਕਿ ਜਿਹੜਾ ਸਾਊਥ ਦਾ ਜ਼ਿਮੀਂਦਾਰ ਆ ਉਹਨਾਂ ਕੋਲ ਅੱਜ ਵੀ ਉਹੀ ਪ੍ਰੋਬਲਮ ਆ। ਸਾਊਥ ਦਾ ਜ਼ਿਮੀਂਦਾਰ ਅੱਜ ਵੀ ਬਲਦਾਂ ਨਾਲ ਖੇਤੀ ਕਰਦਾ, ਇਸ ਸਿਸਟਮ ਦੇ ਅੰਦਰ ਨਹੀਂ ਆ ਪਾਏ ਜੋ ਇੱਥੇ ਰੰਧਾਵਾ ਸਾਹਿਬ ਔਰ ਬਾਕੀ ਦੋਸਤਾਂ ਨੇ ਦੇ ਦਿੱਤਾ ਸੀ। ਕਿਉਂਕਿ ਉਹਨਾਂ ਦੇ ਕੋਲ ਰੰਧਾਵਾ ਸਾਹਿਬ ਨਹੀਂ ਸੀ। ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਦੇ ਕੋਲ ਰੰਧਾਵਾ ਸਾਹਿਬ ਸੀ, ਔਰ ਉਹਨਾਂ ਨੇ, ਕਿਉਂਕਿ ਇਹਦੇ ਲਈ ਬਹੁਤ ਵੱਡੇ ਐਫਰਟਸ, ਬਹੁਤ ਵੱਡਾ ਹੌਸਲਾ ਜਿਹੜਾ ਹੈ ਉਹ ਚਾਹੀਦਾ ਹੈ। ਔਰ ਖਾਸ ਕਰਕੇ ਮੈਂ ਸਮਝਦਾ ਕਿ ਜਿਹੜੇ ਉਸ ਟਾਈਮ ਦੇ ਚੀਫ ਮਿਨਿਸਟਰ ਸੀ ਪ੍ਰਤਾਪ ਸਿੰਘ ਕੈਰੋਂ, ਉਹਨਾਂ ਦਾ ਵੀ ਇੱਕ ਬਹੁਤ ਵੱਡਾ ਇਹਨਾਂ ਦੇ ਨਾਲ ਕਹਿ ਲਓ ਵੀ ਇੱਕ ਕੋਲੈਬੋਰੇਸ਼ਨ ਬਹੁਤ ਵਧੀਆ ਬਣੀ ਸੀ। ਉਹ ਇਹਨਾਂ ਨੂੰ ਕਿਸੇ ਗੱਲ ਤੋਂ ਰੋਕਦੇ ਨਹੀਂ ਸਨ, ਔਰ ਜਿਹੜਾ ਵੀ ਉਹ ਕੰਮ ਕਰਦੇ ਸਨ ਬੜਾ ਕਮਾਲ ਦਾ ਕਰਦੇ ਸਨ। ਫਿਰ 1955 ਤੋਂ ਬਾਅਦ ਰੰਧਾਵਾ ਸਾਹਿਬ ਜਿਹੜੇ ਆ ਉਹ ਐਗਰੀਕਲਚਰ ਮਿਨਿਸਟਰੀ ਵਿੱਚ ਚਲੇ ਗਏ, ਜਿੱਥੋਂ ਉਹਨਾਂ ਨੇ ਉੱਥੇ ਫਿਰ ਐਗਰੀਕਲਚਰ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ। ਠੀਕ। ਇਹਦਾ ਤੇ ਜੀ ਐਗਰੀਕਲਚਰ ਜਿਹੜਾ ਰਿਸਰਚ ਇੰਸਟੀਚਿਊਟ ਸੀ ਉਹਦਾ ਤੇ ਪਾਰਟੀਸ਼ਨ ਤੋਂ ਪਹਿਲੇ ਵੀ ਕੁਝ ਦੇਰ ਹਿੱਸਾ ਰਹਿ ਸਨ ਹਾਂਜੀ, ਐਗਰੀਕਲਚਰ ਪਹਿਲਾਂ ਰਿਸਰਚ। ਹਾਂ ਹਾਂ। ਉਸ ਤੋਂ ਪਹਿਲਾਂ ਬਾਅਦ ਉਸ ਤੋਂ ਬਾਅਦ ਫਿਰ ਇਹ ਜਿਹੜਾ ਇੱਥੇ ਗ੍ਰੀਨ ਰੈਵੋਲੂਸ਼ਨ ਆਂਦਾ ਹੈ, ਇਹ ਜੀ ਫਿਰ ਬਾਅਦ ਦੇ ਜਿਤਨੇ ਇੱਥੇ ਕੰਮ ਹੁੰਦੇ ਨੇ ਜਿਹੜੇ ਜਿੱਥੇ ਹੁਣ ਤੁਸੀਂ ਦੱਸਣ ਅੱਗੇ ਚੱਲੇ ਹੋ, ਇਹ ਤੋਂ ਸਟਾਰਟ ਹੁੰਦਾ। ਹਾਂਜੀ, ਦੇਖੋ ਜਿਹੜੇ ਗ੍ਰੀਨ ਰੈਵੋਲੂਸ਼ਨ ਆ ਉਹ 60s ਤੋਂ ਬਾਅਦ ਆਇਆ, ਜੀ। ਕਿਉਂਕਿ ਜਿਹੜਾ 54 55 56 57 ਇਹ ਸਮਾਂ ਤਾਂ ਜ਼ਿਆਦਾ ਕੰਸੋਲੀਡੇਸ਼ਨ ਵਿੱਚ ਲੰਘ ਗਿਆ, ਕਿਉਂਕਿ ਬਾਅਦ ਵਿੱਚ ਕੰਸੋਲੀਡੇਸ਼ਨ ਸਾਰੀ ਕੰਪਲੀਟ ਹੁੰਦੀ ਹੈ। ਹੂੰ। ਇਹ ਸਨ ਜਿਹੜੇ ਰੰਧਾਵਾ ਸਾਹਿਬ ਆ ਉਹ 55 ਤੋਂ ਲੈ ਕੇ 60 ਤੱਕ ਉਹ ਐਗਰੀਕਲਚਰ ਜਿਹੜੀ ਮਿਨਿਸਟਰੀ ਦਿੱਲੀ ਦੇ ਵਿੱਚ, ਪੰਜਾਬ 'ਚ ਨਹੀਂ, ਜਿਹੜੀ ਸੈਂਟਰ ਮਿਨਿਸਟਰੀ ਹੈ ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ, ਜਿਹਦੇ ਵਿੱਚ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਐਗਰੀਕਲਚਰ ਸਿਸਟਮ ਨੂੰ ਉਹਨਾਂ ਨੇ ਇੱਕ ਤਾਂ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਨਾਰੀਅਲ ਦੀ ਖੇਤੀ ਹੁੰਦੀ ਸੀ ਉੱਥੇ ਨਾਰੀਅਲ ਨੂੰ ਵਧਾਇਆ ਜਾਵੇ, ਜਿੱਥੇ ਸੁਪਾਰੀ ਦੀ ਖੇਤੀ ਹੁੰਦੀ ਸੀ ਉੱਥੇ ਸੁਪਾਰੀ ਨੂੰ ਵਧਾਇਆ ਜਾਵੇ। ਕੁੱਲੂ ਦੇ ਵਿੱਚ ਜਿਹੜਾ ਸੇਬ ਲਾਉਣ ਦਾ ਕੰਮ ਆ ਉਹ ਰੰਧਾਵਾ ਸਾਹਿਬ ਨੇ ਕਰਵਾਇਆ, ਕਿਉਂਕਿ ਉਸ ਵਕਤ ਉਹ ਸੈਂਟਰ ਦੇ ਵਿੱਚ ਸੀ, ਪੰਜਾਬ ਉਹਦਾ ਇੱਕ ਪਾਰਟ ਸੀ, ਪਰ ਬਾਕੀ ਸਟੇਟਾਂ ਉੱਤੇ ਵੀ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਉਹਦੇ ਵਿੱਚ ਰਹਿੰਦਿਆਂ ਉਹਨਾਂ ਨੇ ਇਹ ਗੱਲ ਸੋਚੀ ਕਿ ਇੱਥੇ ਪੀਐਚਡੀ ਜਿਹੜੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉਹ ਵੀ ਪੰਜਾਬ ਦੇ ਵਿੱਚ ਬਣਨੀ ਬਹੁਤ ਜ਼ਰੂਰੀ ਆ, ਕਿਉਂਕਿ ਪੰਜਾਬ ਜਿਹੜਾ ਆ ਉਹ ਇੱਕ ਡੋਮੀਨੈਂਟ ਸੀਗਾ, ਐਗਰੀਕਲਚਰ ਡੋਮੀਨੈਂਟ ਸਟੇਟ। ਸੋ ਪੰਜਾਬ ਦੀ ਤਾਂ ਹੀ ਸਰਵਾਈਵਲ ਸੀ ਕਿ ਜੇ ਇੱਥੇ ਦਾ ਜ਼ਿਮੀਂਦਾਰ ਜਿਹੜਾ ਆ ਉਹ ਵਧੀਆ ਰੋਟੀ ਖਾਵੇ। ਸੋ ਇਸ ਕਰਕੇ ਉਹਨਾਂ ਨੇ ਉੱਥੇ ਰਹਿੰਦੇ ਜਿਹੜਾ ਇਹ ਪ੍ਰਪੋਜ਼ਲ ਦਿੱਤਾ ਕਿ ਭਾਈ ਜਿਹੜੀ ਹੈ ਉਹ ਪੀਏਯੂ ਬਣਨੀ ਚਾਹੀਦੀ ਹੈ। 60 ਦੇ ਵਿੱਚ ਉਹ ਉੱਥੋਂ ਆ ਗਏ, ਪਰ ਜਿਹੜੀ ਯੂਨੀਵਰਸਿਟੀ ਹੈ ਉਹ ਸਨ 62 ਦੇ ਵਿੱਚ, 1962 ਦੇ ਵਿੱਚ ਲੁਧਿਆਣੇ ਜਿਹੜੀ ਹੈ ਉਹ ਬਣ ਗਈ ਸੀ। ਜਦਕਿ ਜਿਹੜੇ ਰੰਧਾਵਾ ਸਾਹਿਬ ਆ ਉਹ ਫਿਰ 1960 ਦੇ ਵਿੱਚ ਉਹਨਾਂ ਨੂੰ ਚੰਡੀਗੜ੍ਹ ਬਤੌਰ ਕਮਿਸ਼ਨਰ ਜਿਹੜਾ ਹੈ ਉੱਥੇ ਉੱਥੇ ਲਾ ਦਿੱਤਾ ਗਿਆ, ਕਿਉਂਕਿ ਚੰਡੀਗੜ੍ਹ ਨਾਲ ਉਹਨਾਂ ਦਾ ਬੜਾ ਪਿਆਰ ਸੀ। ਕਿਉਂਕਿ ਜਿਹੜਾ ਲੀ ਕਾਰਬੂਜ਼ੀਅਨ ਜਿਹਨੇ ਜਿਹੜਾ ਆਰਕੀਟੈਕਟ ਸੀ ਪੰਜਾਬ ਦਾ, ਜਦੋਂ ਉਹਨੇ ਚੰਡੀਗੜ੍ਹ ਤੇ ਕੰਮ ਕੀਤਾ ਤੇ ਉਹ ਜਿਹੜੀ ਕਮੇਟੀ ਬਣੀ ਸੀ ਉਹਦੇ ਵਿੱਚ ਰੰਧਾਵਾ ਸਾਹਿਬ ਐਜ਼ ਏ ਮੈਂਬਰ ਵੀ ਉਹਨਾਂ ਨੇ ਕੰਮ ਕੀਤਾ ਸੀ। ਉਹਦੇ ਵਿੱਚ ਜਿਹੜੇ ਉਹਨਾਂ ਨੇ ਦਰਖਤ ਵਗੈਰਾ ਉੱਥੇ ਲਾਉਣੇ ਸੀ, ਫੁੱਲ ਬੂਟੇ ਲਾਉਣੇ ਸੀ, ਜਾਂ ਉਹਦੀ ਜੋ ਵੀ ਜਿਹੜੀ ਉਹਦੀ ਆਰਕੀਟੈਕਚਰ ਡਿਜ਼ਾਈਨਿੰਗ ਸੀ ਉਹਦੇ ਵਿੱਚ ਰੰਧਾਵਾ ਸਾਹਿਬ ਨੇ, ਕਿਉਂਕਿ ਰੰਧਾਵਾ ਸਾਹਿਬ ਦਾ ਨੇਚਰ ਨਾਲ ਬਹੁਤ ਪਿਆਰ ਸੀ। ਹੂੰ। ਉਹ ਛੁੱਟੀ ਲੈ ਕੇ ਕਈ ਵਾਰੀ ਪਹਾੜ ਦੇ ਵਿੱਚ ਚਲ ਜਾਂਦੇ ਸੀ, ਇੱਧਰ ਕਾਂਗੜਾ ਸਾਈਡ ਦੇ ਉੱਤੇ ਨਾ, ਕਾਂਗੜਾ ਬੈਜਨਾਥ ਉਤੇ ਜਾਂਦੇ ਸੀ। ਔਰ ਉੱਥੋਂ ਜਿਹੜੀ ਉਹਨਾਂ ਨੇ ਖਾਸ ਚੀਜ਼ ਲੱਭ ਕੇ ਲਿਆਂਦੀ, ਜਿਹੜੀ ਇੱਕ ਤਾਂ ਉਹਨਾਂ ਦਾ ਕਿਉਂਕਿ ਬੋਟਨੀ ਦੇ ਨਾਲ ਪਿਆਰ ਸੀ, ਬੋਟਨੀ ਜੀ ਉਹਨਾਂ ਨੇ ਐਮਐਸਸੀ ਕੀਤੀ ਸੀ। ਸੋ ਨੈਚੁਰਲੀ ਗੱਲ ਆ ਕਿ ਉਹਨਾਂ ਦਾ ਦਰਖਤਾਂ ਦੇ ਨਾਲ, ਜੜ੍ਹਾਂ ਬੂਟੀਆਂ ਦੇ ਨਾਲ ਪਿਆਰ ਹੋਣਾ ਜਿਹੜਾ ਆ ਉਹ ਇੱਕ ਬੜਾ ਸੁਭਾਵਿਕ ਸੀ। ਸੋ ਗ੍ਰੀਨਰੀ ਨੂੰ ਉਹ ਬਹੁਤ ਪਿਆਰ ਕਰਦੇ ਸਨ। ਬੋਟਨੀ ਦੇ ਐਮਐਸਸੀ ਹੋਣ ਕਰਕੇ ਦਰਖਤ ਦੀ ਉਹ ਬੜੀ ਪਹਿਚਾਣ ਰੱਖਦੇ ਸਨ, ਫੁੱਲਾਂ ਦੀ ਉਹ ਬਹੁਤ ਪਹਿਚਾਣ ਰੱਖਦੇ ਸਨ। ਇਸ ਕਰਕੇ ਪਹਾੜ ਨੂੰ ਉਹ ਬਹੁਤ ਅਕਸਰ ਜਾਂਦੇ ਸਨ ਕਿ ਪਹਾੜ ਦੇ ਵਿੱਚੋਂ ਕੋਈ ਨਾ ਕੋਈ ਚੀੜੀ ਹੈ ਉਹ ਲੱਭ ਕੇ ਲਿਆਂਦੀ ਜਾਵੇ। ਇੱਕ ਉਹਨਾਂ ਨੇ ਹੋਰ ਜਿਹੜਾ ਬੜਾ ਚੰਗਾ ਕੰਮ ਕੀਤਾ, ਉਹ ਜਿੱਥੇ ਵੀ ਰਹੇ, ਚਾਹੇ ਦਿੱਲੀ ਰਹੇ, ਚਾਹੇ ਪੀਏਯੂ ਰਹੇ, ਚਾਹੇ ਉਹ ਚੰਡੀਗੜ੍ਹ ਰਹੇ, ਉਹਨਾਂ ਨੇ ਹਰ ਜਗ੍ਹਾ ਮਿਊਜ਼ੀਅਮ ਜ਼ਰੂਰ ਬਣਾਇਆ। ਆਰਟ ਦੇ ਨਾਲ ਉਹ ਇੰਨਾ ਪਿਆਰ ਕਰਦੇ ਸਨ ਕਿ ਜਦੋਂ ਉਹ ਚੰਡੀਗੜ੍ਹ ਸਨ ਉਹਨਾਂ ਨੇ ਇੱਥੇ ਮਿਊਜ਼ੀਅਮ ਬਣਾਇਆ ਜਿਹਨੂੰ ਪੰਜਾਬ ਕਲਾ ਕੇਂਦਰ ਕਿਹਾ ਜਾਂਦਾ। ਔਰ ਇਹਦੇ ਵਿੱਚ ਉਹਨਾਂ ਨੇ ਕੋਈ 3000 ਦੇ ਕਰੀਬ ਜਿਹੜੀਆਂ ਪੁਰਾਣੀਆਂ ਪੇਂਟਿੰਗ ਸਨ ਉਹ ਉਹਨਾਂ ਨੇ ਸਾਰੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ। ਔਰ ਉਹਦੀ ਇੱਕ ਆਪਣੇ ਆਪ 'ਚ ਇੱਕ ਬੜੀ ਦਿਲਚਸਪ ਵਾਰਤਾ ਹੈਗੀ ਕਿ ਉਹਨਾਂ ਨੇ ਆਪ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ, ਜਿਹੜੇ ਪੁਰਾਣੇ ਪਹਾੜੀ ਰਾਜੇ ਸੀ, ਉਹਨਾਂ ਦੇ ਮੰਤਰੀ ਸਨ, ਜਾਂ ਜਿਹੜੇ ਰਾਜ ਦੇ ਵਿੱਚ ਵੱਡੇ ਲੋਕ ਕੰਮ ਜਿਨ੍ਹਾਂ ਦੇ ਕੋਲ ਪੇਂਟਿੰਗਸ ਸਾਂਭੀਆਂ ਪਈਆਂ ਸਨ,
ਉਹਨਾਂ ਦੇ ਕੋਲੋਂ ਉਹਨਾਂ ਨੇ ਪਿਆਰ ਦੇ ਨਾਲ, ਉਹਨਾਂ ਨੇ ਮੁੱਲ, ਉਹਨਾਂ ਨੇ ਸਰਕਾਰੀ ਪ੍ਰਸ਼ਾਸਨ ਦਾ ਦਬਾਅ ਪਾ ਕੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਪੇਂਟਿੰਗ ਲੱਭੀਆਂ, ਕਿਉਂਕਿ ਉਹ ਇਹ ਸਮਝਦੇ ਸੀ ਕਿ ਜੇ ਇਹ ਘਰਾਂ 'ਚ ਪੇਂਟਿੰਗ ਨਹੀਂ ਹੈ, ਇਹ ਆਉਣ ਵਾਲੇ 10 20 50 100 ਸਾਲ ਦੇ ਵਿੱਚ ਖਤਮ ਹੋ ਜਾਣੀਆਂ। ਜਦੋਂ ਇਹ ਸਾਂਭਣ ਵਾਲਾ ਘਰ 'ਚ ਕੋਈ ਨਾ ਰਿਹਾ, ਉਹਨਾਂ ਨੇ ਰੱਦੀ ਦੇ ਭਾਅ ਇਹ ਵੇਚ ਦੇਣੀ। ਸੋ ਹੂੰ। ਉਹਨਾਂ ਨੇ ਉਹ ਸਾਰੀਆਂ ਪੇਂਟਿੰਗ, ਜਿੰਨੀਆਂ ਵੀ ਹਿਮਾਚਲ ਦੇ ਏਰੀਏ ਵਿੱਚ ਪੇਂਟਿੰਗਸ ਅਵੇਲੇਬਲ ਸੀ, ਉਹ ਸਾਰੀਆਂ ਉਹਨਾਂ ਨੇ ਲੋਕਾਂ ਦੀਆਂ, ਦੱਸਦੇ ਕਿ ਪੇਟੀਆਂ ਦੇ ਵਿੱਚੋਂ ਖਲਵਾ ਖਲਵਾ ਕੇ ਤੇ ਆ ਬਾਹਰ ਕਢਵਾਈਆਂ। ਇੱਕ ਜਗ੍ਹਾ ਇਸ ਤਰ੍ਹਾਂ ਵੀ ਜ਼ਿਕਰ ਆਉਂਦਾ ਕਿ ਅੰਬੈਸਡਰ ਆਪਣੀ ਕਾਰ ਦੇ ਵਿੱਚ ਜਾ ਰਹੇ ਸਨ, ਪੁਰਾਣਾ ਸਮਾਂ ਸੀ, ਤੇ ਸ਼ਾਇਦ ਮੀਂਹ ਪੈ ਗਿਆ ਤੇ ਨਾਲ ਅੰਬੈਸਡਰ ਗੱਡੀ ਜਿਹੜੀ ਉਹ ਕਿਤੇ ਅੜ ਗਈ, ਖਰਾਬ ਹੋ ਗਈ। ਤੇ ਰੰਧਾਵਾ ਸਾਹਿਬ ਘੋੜਸਵਾਰੀ ਦੇ ਬਹੁਤ ਸ਼ੌਕੀਨ ਸਨ। ਹੂੰ। ਉਹ ਆਪ ਘੋੜੇ ਤੇ ਚੜ ਕੇ ਤੇ ਬਾਕੀਆਂ ਨੂੰ, ਜਿਹੜੇ EMPLOYEE ਸੀ ਉਹਨਾਂ ਨੂੰ ਕਹਿੰਦੇ, ਜਿਹੜੇ ਨਾਲ ਇੱਕ ਦੋ EMPLOYEE ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਬੈਠੋ, ਜਦੋਂ ਗੱਡੀ ਠੀਕ ਹੋਏ ਜਾਂ ਮੌਸਮ ਠੀਕ ਹੋ ਤੁਸੀਂ ਹੋ ਜਾਣਾ। ਪਰ ਉਹਨਾਂ ਨੇ ਆਪਣਾ ਕੰਮ ਨਹੀਂ ਰੋਕਿਆ, ਘੋੜੇ ਤੇ ਚੜ ਕੇ ਆਪ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ, ਔਰ ਉੱਥੋਂ ਜਿਹੜੀਆਂ ਪੇਂਟਿੰਗ ਜਿਹੜੀਆਂ ਉਹਨਾਂ ਨੇ ਉਹ ਲੱਭੀਆਂ। ਟਾਂਡਾ ਸੋ ਬੜੀ ਉਹਨਾਂ ਨੇ ਟਾਂਡਾ ਜੀ ਸਾਹਿਬ, ਸੌਰੀ, ਮੈਂ ਇਹਦੇ ਅੰਦਰ ਨਾ ਇੱਕ ਕੁਝ ਹੋਰ ਜੀ 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 ਹੋਰ ਵੀ ਐਡ ਕਰਨਾ ਚਾਹੁੰਦਾ। ਜੀ ਇਹਨਾਂ ਹੀ ਦਿਨਾਂ ਦੇ ਵਿੱਚ ਨਾ ਪੇਂਟਿੰਗਸ ਦੇ ਨਾਲ ਨਾਲ ਇੱਕ ਹੋਰ ਵੀ ਉਹ ਕੰਮ ਕਰ ਰਹੇ ਸਨ, ਜਿਹੜਾ ਜੀ ਲੋਕ ਗੀਤ ਇਕੱਠੇ ਕਰ ਰਹੇ ਸੀ। ਪਲੀਜ਼ ਉਹਨਾਂ ਦੇ ਬਾਰੇ ਵੀ ਕੁਝ ਥੋੜਾ ਦੱਸੋ। ਹਾਂ। ਹਾਂਜੀ, ਉਹਨਾਂ ਨੇ ਐਕਚੁਅਲੀ ਲੋਕ ਗੀਤ, ਉਹਨਾਂ ਦੀ ਪੰਜਾਬ ਹੈ ਜੀ, ਪੰਜਾਬ ਦੇ ਲੋਕ ਗੀਤ। ਜੀ। ਉਹਨਾਂ ਦੀ ਕਿਤਾਬ ਹੈ ਪੰਜਾਬ ਦੇ ਲੋਕ, ਜਿਹਦੇ ਵਿੱਚ ਉਹਨਾਂ ਨੇ ਇਕੱਲੇ ਪੰਜਾਬ ਦੇ ਲੋਕ ਗੀਤ ਇਕੱਠੇ ਨਹੀਂ ਕੀਤੇ। ਉਹਨਾਂ ਨੇ ਜੇ ਤੁਸੀਂ ਉਹਨਾਂ ਦੀ ਆਪ ਬੀਤੀ ਵੀ ਪੜ੍ਹੋ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜੀ ਇਹ ਪਹਾੜੀ ਲੋਕ ਗੀਤ ਹੈ, ਹਾਂਜੀ, ਬਿਲਕੁਲ। ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਇਕੱਠੇ ਕੀਤਾ। ਉਹਨਾਂ ਜਿੱਥੇ ਵੀ ਉਹ ਜਿਹੜੇ ਸ਼ਹਿਰ ਦੇ ਵਿੱਚ ਜਾਂਦੇ ਸੀ, ਜੇ ਉਹ ਕਾਂਗੜੇ ਜਾਂਦੇ ਸੀ, ਬੈਜਨਾਥ ਜਾਂਦੇ ਸੀ, ਉੱਥੇ ਦੇ ਉਹ ਲੋਕਾਂ ਦੇ ਵਿੱਚ ਵਿਚਰਦੇ ਸੀ। ਉੱਥੇ ਦੇ ਲੋਕ ਵਿਆਹਾਂ ਦੇ ਵਿੱਚ, ਇੱਕ ਜਗ੍ਹਾ ਉਹ ਜਾ ਰਹੇ ਸੀ ਕਿ ਮੈਂ ਪਹਾੜੀ ਵਿਆਹ ਦੇਖਣਾ, ਕਿ ਵਿਆਹ ਵਿੱਚ ਕਿਹੋ ਜਿਹੀਆਂ ਸਿੱਠਣੀਆਂ ਤੀਆਂ ਜਾਂਦੀਆਂ ਆ, ਕਿਹੋ ਜਿਹੇ ਜਿਹੜੇ ਨਿਹੋਰੇ ਮਾਰੇ ਜਾਂਦੇ ਵਿਆਹ ਦੇ ਵਿੱਚ। ਉੱਥੋਂ ਉਹ ਚੀਜ਼ਾਂ ਸਾਰੀਆਂ ਲਿਖਦੇ ਸਨ, ਔਰ ਲੋਕ ਗੀਤਾਂ ਦੇ ਉੱਤੇ ਉਹ ਲੋਕਾਂ ਦੇ ਵਿੱਚ ਵਿਚਰ ਕੇ, ਜਿਹੜੇ ਲੋਕ ਮਰਨੇ ਉੱਤੇ, ਜੰਮਣ ਤੇ, ਵਿਆਹਾਂ ਦੇ ਵਿੱਚ, ਜਿਹੋ ਜਿਹੇ ਵੀ ਉਹ ਲੋਕ ਗੀਤ ਏਰੀਆ ਵਾਈਜ਼ ਉਹ ਹਿਮਾਚਲ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸੀ, ਉਹ ਵੀ ਸਾਰੇ ਉਹਨਾਂ ਨੇ ਇਕੱਠੇ ਕੀਤੇ। ਲੋਕ ਗੀਤਾਂ ਉੱਤੇ ਵੀ ਉਹਨਾਂ ਨੇ ਬਹੁਤ ਕੰਮ ਕੀਤਾ। ਅੱਛਾ, ਸੋ ਇਹ ਕੀ ਸੱਚ ਹੈ ਕਿ ਉਹਨਾਂ ਨੇ ਜਿਹੜੇ ਪਟਵਾਰੀ ਸਨ, ਉਹਨਾਂ ਤੋਂ ਵੀ ਜੀ, ਲੋਕ ਗੀਤ ਇਕੱਠੇ ਕਰਾਏ ਸਨ ਕਿ ਆਪਣੇ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਜਿਹੜੀਆਂ ਉੱਥੋਂ ਦੀਆਂ ਬੀਬੀਆਂ ਹਨ, ਜਿਹੜੇ ਲੋਕ ਹਨ, ਉਹਨਾਂ ਤੋਂ ਸੁਣ ਕੇ, ਜਾਂ ਕਿ ਮੈਂ ਕੁਝ। ਇਹ ਹਾਂ। ਮੈਂ ਇਹ ਗੱਲ ਕਿਤੇ ਪੜ੍ਹੀ ਨਹੀਂ, ਉਸ ਦਾ ਮੇਰੇ ਕਿਤੇ ਜਾਂ ਵਿਸਰ ਗਈ ਹੋਵੇ ਦਿਮਾਗ ਦੇ ਵਿੱਚੋਂ, ਜਾਂ ਪਰ ਮੇਰੇ ਇਹ ਦਿਮਾਗ ਦੇ ਵਿੱਚ ਇਹ ਨਹੀਂ ਕਿ ਉਹਨਾਂ ਨੇ ਪਟਵਾਰੀਆਂ ਨੂੰ ਇਸ ਕੰਮ ਲਈ ਲਾਇਆ ਹੋਵੇ। ਹਾਂ। ਪਰ ਪਟਵਾਰੀਆਂ ਕੋ ਉਹਨਾਂ ਨੇ ਜਿਹੜਾ ਰੀਹੈਬਿਲਿਟੇਸ਼ਨ ਔਰ ਕੰਸਲਟੇਸ਼ਨ ਵਿੱਚ ਜਿਹੜਾ ਕੰਮ ਲਿਆ, ਉਹ ਇੱਕ ਬਹੁਤ ਉਮਦਾ ਜਿਹੜਾ ਕੰਮ ਸੀ। ਉਹਨਾਂ ਦਾ ਕੰਮ ਸੀ, ਉਹਨਾਂ ਤੋਂ ਚੰਗੀ ਤਰ੍ਹਾਂ ਕਰਾਇਆ। ਉਹ ਬਹੁਤ ਉਹਨਾਂ ਨੇ, ਔਰ ਉਹ ਪਟਵਾਰੀਆਂ ਨੂੰ ਬਕਾਇਦਾ ਹਰ ਸਾਲ ਜ਼ਿਲ੍ਹੇ ਚੋਂ ਦੋ ਪਟਵਾਰੀ ਜਿਹੜੇ ਉਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਬਕਾਇਦਾ ਇਨਾਮ ਦਿੰਦੇ ਸਨ, ਜਿਹੜੇ ਟੌਪ ਦੇ ਪਟਵਾਰੀ ਸਨ, ਤਾਂ ਕਿ ਉਹ ਇਹ ਸਮਝਦੇ ਸਨ ਕਿ ਪਟਵਾਰੀ ਜਿਹੜਾ ਹੈ ਉਹ ਬਹੁਤ ਮਿਹਨਤ ਕਰ ਰਿਹਾ। ਠੀਕ ਹੈ, ਉਹ ਕਰਪਟ ਆ, ਉਹ ਇੱਕ ਅਲੱਗ ਗੱਲ ਆ, ਪਰ ਅਸੀਂ ਪਟਵਾਰੀ ਤੋਂ ਬਿਨਾ ਕੰਸੋਲੀਡੇਸ਼ਨ ਔਰ ਰੀਹੈਬਿਲਿਟੇਸ਼ਨ ਦਾ ਕੰਮ ਜਿਹੜਾ ਉਹ ਪੂਰਾ ਹੀ ਨਹੀਂ ਕਰ ਸਕਦੇ। ਸੋ ਹਰ ਸਾਲ ਉਹ ਦੋ ਪਟਵਾਰੀਆਂ ਨੂੰ ਬਕਾਇਦਾ ਉੱਥੇ ਬੁਲਾ ਕੇ ਉਹਨਾਂ ਨੂੰ ਡਿਨਰ ਦਿੰਦੇ ਸਨ, ਉਹਨਾਂ ਨੂੰ ਗਿਫਟ ਦਿੰਦੇ ਸਨ। ਔਰ ਮੈਨੂੰ ਇਹ ਵੀ ਇੱਕ ਖੁਸ਼ੀ ਹੈ, ਮੈਨੂੰ ਤੁਹਾਡੇ ਗੱਲ ਤੋਂ ਇੱਕ ਯਾਦ ਆ ਗਿਆ ਕਿ ਮੇਰੇ ਫਾਦਰ ਸਾਹਿਬ 2 ਵਾਰ ਉਸ ਇਨਾਮ ਦੇ ਵਿਨਰ ਰਹੇ। ਉਹਨਾਂ ਨੂੰ ਹਰ ਵਾਰੀ, ਉਹਨਾਂ ਨੂੰ ਰੰਧਾਵਾ ਸਾਹਿਬ ਦੇ ਨਾਲ ਔਰ ਪ੍ਰਤਾਪ ਸਿੰਘ ਕੈਰੋਂ ਦੇ ਨਾਲ, ਉਸ ਟਾਈਮ ਜਿਹੜੇ ਚੀਫ ਮਿਨਿਸਟਰ, ਉਹਨਾਂ ਨਾਲ 2 ਵਾਰੀ ਡਿਨਰ ਕਰਨ ਦਾ ਜਿਹੜਾ ਉਹ ਮੌਕਾ ਵੀ ਮਿਲਿਆ ਬਤੌਰ ਪਟਵਾਰੀ, ਕਿਉਂਕਿ ਉਹ ਬੜੇ ਇੱਕ ਇੰਟੈਲੀਜੈਂਟ ਪਟਵਾਰੀ ਮੰਨਿਆ ਜਾਂਦਾ ਸੀ ਉਹਨਾਂ ਨੂੰ। ਹਾਂ, ਹਾਂ। ਹੁਣ ਸੋ ਚਲੀਏ ਚੰਡੀਗੜ੍ਹ ਜੀ ਫਿਰ। ਹਾਂ। ਹਾਂਜੀ, ਜੀ, ਜੀ। ਚੰਡੀਗੜ੍ਹ ਦੇ ਵਿੱਚ ਦੇਖੋ ਉਹਨਾਂ ਨੇ ਜਿਹੜੇ ਵੱਡਾ ਕੰਮ ਦੋ ਕੀਤੇ। ਇੱਕ ਤਾਂ ਉਹਨਾਂ ਨੇ ਜਿਹੜਾ ਰੋਜ਼ ਗਾਰਡਨ ਬਣਾਇਆ। ਹੂੰ। ਰੋਜ਼ ਗਾਰਡਨ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਤੋਂ, ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਦਾ ਫੁੱਲਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਉਹਨਾਂ ਦਾ ਦਰਖਤਾਂ ਦੇ ਨਾਲ ਬਹੁਤ ਪਿਆਰ ਸੀ। ਉਹਨਾਂ ਦੀ ਜਿੰਨੀਆਂ ਕਹਾਣੀਆਂ ਆ, ਉਹਨਾਂ ਦੀਆਂ ਕਹਾਣੀਆਂ ਵੀ ਕੁਝ ਜਿੱਦਾਂ ਸਾਡੇ, ਹਾਲਾਂਕਿ ਮੈਂ BA ਨਹੀਂ ਕੀਤੀ ਆਰਟਸ ਦੇ ਵਿੱਚ, ਕਿਉਂਕਿ ਮੈਂ +2 ਤੋਂ ਬਾਅਦ ਇੰਜੀਨੀਅਰਿੰਗ ਕਰਨ ਚਲਾ ਗਿਆ, ਤੇ ਇੰਜੀਨੀਅਰਿੰਗ ਵਿੱਚ ਪੰਜਾਬੀ ਬਤੌਰ ਸਬਜੈਕਟ ਨਹੀਂ ਪੜ੍ਹਾਇਆ ਜਾਂਦਾ। ਪਰ ਕਿਉਂਕਿ ਮੇਰਾ ਪੰਜਾਬੀ ਨਾਲ ਸ਼ੁਰੂ ਤੋਂ ਪਿਆਰ ਸੀ, ਪਰ ਮੈਂ ਇਸ ਕਰਕੇ BA ਪਾਰਟ 1, BA ਪਾਰਟ 2, BA ਪਾਰਟ 3 ਜਿਹੜੀਆਂ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਸਨ, ਜਿਹੜੀਆਂ ਸਿਲੇਬਸ ਦੀਆਂ, ਉਹ ਮੈਂ ਜ਼ਰੂਰ ਹਮੇਸ਼ਾ ਪੜ੍ਹਦਾ ਰਿਹਾ। ਔਰ ਮੈਂ ਰੰਧਾਵਾ ਸਾਹਿਬ ਦੀਆਂ ਜਿੰਨੀਆਂ ਵੀ ਕਹਾਣੀਆਂ ਪੜ੍ਹਦਾ ਸੀ, ਉਹਨਾਂ ਵਿੱਚ ਲੋਕ ਗੀਤ ਔਰ ਅੰਬ, ਇਹਨਾਂ ਦੋਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਸੀ ਕਿਸੇ ਨਾ ਕਿਸੇ ਤਰ੍ਹਾਂ। ਉਹਨਾਂ ਦਾ ਪਿੰਡਾਂ ਦੇ ਵਿੱਚ, ਤੁਸੀਂ ਯਕੀਨ ਕਰੋ ਕਿ ਲੋਕ ਜਦੋਂ ਮਰਨ ਵੇਲੇ ਜੋ ਬੈਣ ਪਾਉਂਦੇ ਆ, ਬੁੜੀਆਂ ਕਿਵੇਂ ਪਿੱਟਦੀਆਂ ਕਿਵੇਂ ਆ, ਤੁਹਾਨੂੰ ਉਹਨਾਂ ਦੀਆਂ ਇਹ ਲਿਖਤਾਂ ਦੇ ਵਿੱਚ ਇਹ ਵੀ ਗੱਲਾਂ ਦਾ ਜ਼ਿਕਰ ਆਏਗਾ।
ਹੂੰ ਪਕਾਉਣ ਦਾ ਜ਼ਿਕਰ, ਮਾਂ ਦੀ ਦਾਲ ਜਿਹੜੀ ਹੈ, ਮਾਂ ਦੀ ਦਾਲ, ਤੁਹਾਨੂੰ ਅਕਸਰ ਉਹਨਾਂ ਦੀਆਂ ਕਿਤਾਬਾਂ ਵਿੱਚ ਮਾਂ ਦੀ ਦਾਲ ਜਿਹੜੀ ਹੈ, ਬੱਕਰਾ ਪੱਕਣ ਦੀ ਜਿਹੜੀ ਤੁਹਾਨੂੰ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਚੁੱਲ੍ਹੇ ਚੌਂਕੇ ਦੀਆਂ ਗੱਲਾਂ, ਦਾਲ ਪੱਕਣ ਦੀਆਂ ਗੱਲਾਂ, ਰੋਟੀ ਦੀਆਂ ਗੱਲਾਂ, ਪਿੰਡਾਂ ਦੇ ਵਿੱਚ ਪਾਠ ਹੋਣ ਦੀ ਗੱਲ, ਇਹੋ ਜਿਹੀਆਂ ਜਿਹੜੀਆਂ ਬਹੁਤ ਬਰੀਕੀ ਦੀਆਂ ਗੱਲਾਂ ਹੈ। ਪਿੰਡਾਂ ਵਿੱਚ ਜਿਹੜੇ ਨਕਲੀਆਂ ਨਕਲਾਂ ਕਰਦੇ ਸੀ, ਮਰਾਸੀ ਲੋਕ ਜਿਹੜੇ ਹਾਂ ਨਕਲਾਂ ਕਰਦੇ ਸੀ, ਨਕਲੀ ਚੀਜ਼ ਜਿਹੜੇ ਹੁੰਦੇ ਸੀ, ਉਹ ਕਿਹੋ ਜਿਹੀਆਂ ਗੱਲਾਂ ਕਰਦੇ ਸੀ, ਉਹ ਕਿਹੋ ਜਿਹਾ ਜ਼ਿਮੀਂਦਾਰਾਂ ਨੂੰ ਠਿੱਠ ਕਿਵੇਂ ਕਰਦੇ ਸੀ, ਜ਼ਿਮੀਂਦਾਰਾਂ ਨੂੰ ਕਿਵੇਂ ਉਹ ਮੂਰਖ ਬਣਾ ਕੇ ਪੈਸੇ ਲੈਂਦੇ ਸੀ, ਜਾਂ ਉਹਨਾਂ ਨੂੰ ਕਹਿ ਲਓ ਕਿ ਉਹ ਮਜ਼ਾਕ ਕਿਵੇਂ ਕਰਦੇ ਸੀ, ਉਹ ਸਾਰੀਆਂ ਗੱਲਾਂ ਤੁਹਾਨੂੰ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਆਮ ਮਿਲਣਗੀਆਂ। ਔਰ ਤੁਹਾਨੂੰ ਉਹਨਾਂ ਦੀਆਂ ਕਹਾਣੀਆਂ ਪੜ੍ਹਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਤੁਸੀਂ ਬਿਲਕੁਲ ਦੁਆਬੇ ਦੇ, ਖਾਸ ਕਰ ਜਿਹੜਾ ਦੁਆਬਾ ਏਰੀਆ ਜਿਹਨੂੰ ਅਸੀਂ ਤੁਹਾਡੇ ਵੀ ਸ਼ਾਇਦ ਦੁਆਬਾ ਰਾਵੀ ਔਰ ਮਿਲਾ ਜੇਹਲਮ ਦੇ ਦਰਿਆ ਵਿਚਲੇ ਏਰੀਆ ਨੂੰ ਕਹਿੰਦੇ ਆ, ਅਸੀਂ ਦੁਆਬਾ ਜਿਹੜਾ ਬਿਆਸ ਔਰ ਸਤਲੁਜ ਦਾ ਜਿਹੜੇ ਏਰੀਆ, ਹਾਂਜੀ ਜਿਹਦੇ ਵਿੱਚ ਤਿੰਨ ਸਾਡੇ ਜ਼ਿਲ੍ਹੇ। ਇੱਥੇ ਨਾ ਫਿਰ ਉਹ 12 ਅੱਗੇ ਆ ਗਈਆਂ ਨਾ। ਅੱਛਾ, ਤੁਹਾਡੇ 12 ਆ ਗਈਆਂ। ਹਾਂ ਇੱਥੇ ਫਿਰ ਸਾਡੇ ਉਹਨੂੰ ਕੁਛ ਤਾਂ ਅਸੀਂ ਉਹਨੂੰ ਪੁਰਾਣਾ ਪੰਜਾਬ ਆਬਾਦ ਸੀ, ਬਾਕੀ ਫਿਰ ਉਹ 12 ਦੇ ਨਾਮ ਨਾਲ ਸਾਂਦਰਬਾਰ, ਨੀਲੀ ਬਾਰੇ, ਫਿਰ ਇਹਨਾਂ 12 ਹਾਂਜੀ, ਨੀਲੀ ਨੀਲੀ ਬਾਰ ਵਗੈਰਾ ਜੀ, ਬਿਲਕੁਲ। ਪਰ ਸਾਡੇ ਇੱਥੇ ਦੁਆਬਾ ਏਰੀਆ ਜਿਹੜਾ ਆ, ਉਹ ਫਲੌਰ ਦੇ ਤੋਂ ਸ਼ੁਰੂ ਹੋ ਕੇ ਤੇ ਇੱਥੇ ਬਿਆਸ ਦਰਿਆ ਤੱਕ ਜਿਹੜਾ ਆ, ਉਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹਦੇ ਵਿੱਚ ਤਿੰਨ ਪੁਰਾਣੇ ਡਿਸਟ੍ਰਿਕਟ ਕਪੂਰਥਲਾ, ਹੁਸ਼ਿਆਰਪੁਰ ਔਰ ਜਲੰਧਰ ਆਉਂਦੇ ਆ। ਹੁਣ ਨਵਾਂ ਸ਼ਹਿਰ ਇੱਕ ਹੋਰ ਐਡ ਹੋ ਗਿਆ ਉਹਦੇ ਵਿੱਚ। ਤੁਹਾਨੂੰ ਉਹਦੇ ਵਿੱਚ ਜਦੋਂ ਤੁਸੀਂ ਰੰਧਾਵਾ ਸਾਹਿਬ ਨੂੰ ਪੜ੍ਹਦੇ ਹੋ ਤੇ ਤੁਹਾਨੂੰ ਇੰਜ ਲੱਗਦਾ ਕਿ ਮੈਂ ਹੁਸ਼ਿਆਰਪੁਰ ਦੇ ਕਿਸੇ, ਜਾਂ ਜਲੰਧਰ ਜਾਂ ਨਵਾਂ ਸ਼ਹਿਰ ਜਿਹੜਾ ਏਰੀਆ, ਜਾਂ ਜਿਹੜਾ ਰੋਪੜ ਦਾ ਏਰੀਆ ਖਾਸ ਕਰਕੇ, ਉਸ ਏਰੀਏ ਦੇ ਵਿੱਚ ਮੈਂ ਤੁਰਿਆ ਫਿਰਦਾ। ਤੁਹਾਨੂੰ ਉਹਨਾਂ ਦਾ ਜਿਹੜਾ ਦਰਖਤਾਂ ਦਾ ਜ਼ਿਕਰ ਹੈ, ਪਹਾੜੀਆਂ ਦਾ ਜ਼ਿਕਰ ਹੈ, ਉਹ ਇੰਨਾ ਖੂਬਸੂਰਤ ਤਰੀਕੇ ਨਾਲ ਕੀਤਾ ਗਿਆ ਕਿ ਕਮਾਲ। ਸੋ ਖੈਰ, ਚੰਡੀਗੜ੍ਹ ਤੁਸੀਂ ਸਵਾਲ ਪੁੱਛਿਆ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਉਹ ਇਹ ਸੀ ਕਿ ਉਹਨਾਂ ਨੇ ਉਹ ਰੋਜ਼ ਗਾਰਡਨ ਬਣਾਇਆ। ਉਹਦੇ ਵਿੱਚ ਉਹਨਾਂ ਨੇ ਮਿਊਜ਼ੀਅਮ ਬਣਾਇਆ, ਜਿਹਦੇ ਵਿੱਚ ਉਹਨਾਂ ਨੇ ਉਹ 3000 ਦੇ ਕਰੀਬ ਲਿਆ ਕੇ ਪੇਂਟਿੰਗਸ ਲਾਈਆਂ। ਉਸ ਤੋਂ ਜਿਹੜਾ ਵੱਡਾ ਕੰਮ ਉਹਨਾਂ ਨੇ ਕੀਤਾ, ਉਹਨਾਂ ਨੇ ਇੱਕ ਨੋਟ ਕੀਤੀ ਕਿ ਜਿਹੜਾ ਚੰਡੀਗੜ੍ਹ ਹੈ, ਇਹ ਇੱਕ ਮਹਿੰਗਾ ਸ਼ਹਿਰ ਬਹੁਤ ਹੋ ਰਿਹਾ, ਔਰ ਜਿਹੜੇ ਪੰਜਾਬ ਦੇ ਜਾਂ ਹਰਿਆਣੇ ਦੇ ਜਿਹੜੇ ਅਮੀਰ ਲੋਕ ਹੈ, ਉਹਨਾਂ ਦਾ ਇੱਕ ਬੜਾ ਪਸੰਦੀਦਾ ਸ਼ਹਿਰ ਬਣ ਰਿਹਾ। ਸੋ ਇਹ ਨਾ ਹੋਵੇ ਕਿ ਜੇਕਰ ਇਹ ਅਮੀਰ ਲੋਕਾਂ ਦਾ ਸ਼ਹਿਰ ਬਣ ਗਿਆ ਤੇ ਇੱਥੇ ਸਿਰਫ ਤੇ ਸਿਰਫ ਜਿਹੜਾ ਵਪਾਰੀ ਵਰਗ ਆ ਉਹ ਆਣ ਕੇ ਐਸਟੈਬਲਿਸ਼ ਹੋ ਜਾਏਗਾ, ਉਹ ਇੱਥੇ ਦੇ ਬਸ਼ਿੰਦੇ ਬਣਨਗੇ, ਜਾਂ ਵਪਾਰੀ ਜਾਂ ਬਹੁਤ ਜਿਹੜੇ ਵੱਡੇ ਆਫਿਸਰਸ ਹੈਗੇ ਆ ਉਹ ਆਉਣਗੇ। ਉਹਨਾਂ ਦਾ ਇਹ ਮੰਨਣਾ ਸੀ, ਹਾਲਾਂਕਿ ਉਹ ਆਪ ਏਡੇ ਵੱਡੇ ਆਫਿਸਰ ਸੀ, ਉਹਦੇ ਬਾਵਜੂਦ ਉਹਨਾਂ ਦਾ ਇਹ ਮੰਨਣਾ ਸੀ ਕਿ ਜਿਹੜੇ ਸ਼ਹਿਰ ਆਫਿਸਰਸ ਜਾਂ ਇਕੱਲੇ ਵਪਾਰੀਆਂ ਦੇ ਸ਼ਹਿਰ ਹੋਣ, ਉਹਨਾਂ ਸ਼ਹਿਰਾਂ ਦੇ ਵਿੱਚ ਰੂਹ ਨਹੀਂ ਹੁੰਦੀ। ਉਹ ਇਹ ਸਮਝਦੇ ਨੇ ਕਿ ਜਿਹੜੀ ਸ਼ਹਿਰ ਦੀ ਰੂਹ ਹੈ ਉਹ ਕਲਾ ਪ੍ਰੇਮੀ ਲੋਕ ਹੁੰਦੇ ਆ, ਉਹ ਕਲਾਕਾਰ ਹੁੰਦੇ ਆ, ਉਹ ਸਾਹਿਤਕਾਰ ਹੁੰਦੇ ਆ, ਉਹ ਕਵੀ ਹੁੰਦੇ ਆ, ਉਹ ਸ਼ਾਇਰ ਹੁੰਦੇ ਆ। ਸੋ ਉਹਨਾਂ ਨੇ ਫਿਰ ਕੀ ਕੀਤਾ ਕਿ ਇੱਥੇ ਸਭ ਤੋਂ ਪਹਿਲਾਂ 3 ਅਕੈਡਮੀਜ਼ ਬਣਾਈਆਂ। ਉਹਨਾਂ ਨੇ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ 'ਚ ਬਣਾਈ, ਉਹਨਾਂ ਨੇ ਪੰਜਾਬੀ ਸਾਹਿਤ ਅਕੈਡਮੀ ਬਣਾਈ, ਔਰ ਉਹਨਾਂ ਨੇ ਲਲਿਤ ਕਲਾ ਅਕੈਡਮੀ ਬਣਾਈ, ਜਿਹਦੇ ਅਧੀਨ ਉਹਨਾਂ ਨੇ ਇੱਥੇ ਕਲਾਕਾਰਾਂ ਨੂੰ ਲਿਆਉਣਾ ਸ਼ੁਰੂ ਕੀਤਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਵੱਡੇ ਵੱਡੇ ਕਲਾਕਾਰਾਂ ਨੂੰ ਇੱਥੇ ਬੁਲਾਇਆ, ਔਰ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ, ਸੌਆਂ ਦੀ ਗਿਣਤੀ 'ਚ ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਪਲਾਟ ਦਿੱਤੇ, ਤਾਂ ਕਿ ਉਹ ਆਪਣੇ ਉੱਥੇ ਛੋਟੇ ਮੋਟੇ ਘਰ ਬਣਾ ਕੇ ਤੇ ਉਹ ਰਹਿ ਸਕਣ। ਜਿਨ੍ਹਾਂ ਨੂੰ ਸਰਕਾਰੀ ਰਿਹਾਇਸ਼ਾਂ ਦਿੱਤੀਆਂ ਜਾ ਸਕਦੀਆਂ ਸੀ, ਉਹਨਾਂ ਨੂੰ ਸਰਕਾਰੀ ਰਿਹਾਇਸ਼ਾਂ ਦਿੱਤੀਆਂ। ਸ਼ਿਵ ਕੁਮਾਰ ਬਟਾਲਵੀ, ਈਵਨ ਦਵਿੰਦਰ ਸਤਿਆਰਥੀ ਜਿਹੜਾ ਇੱਕ ਪੰਜਾਬ ਦਾ ਬਹੁਤ ਵੱਡਾ ਸ਼ਾਇਰ ਹੋਇਆ, ਉਹ ਲੇਖਕ ਹੋਇਆ, ਉਹਦੇ ਕੋਲ ਇੱਕ ਵਾਰੀ ਉਹਨੂੰ ਮਿਲੇ ਔਰ ਪੁੱਛਣ ਲੱਗੇ ਕਿ ਸਤਿਆਰਥੀ ਸਾਹਿਬ ਕੀ ਲੈ ਕੇ ਦੇਵਾਂ। ਉਹ ਕਹਿੰਦੇ ਯਾਰ ਮੇਰੀ ਵਾਈਫ ਵਾਸਤੇ ਦੁਪੱਟਾ ਲੈ ਦੇ, ਬੜਾ ਸੋਹਣਾ ਹੈ। ਭਾਵ ਕਿ ਇੰਨੇ ਪੈਸੇ ਕੋਲ ਨਹੀਂ ਸੀ ਕਿ ਵਾਈਫ ਵਾਸਤੇ ਦੁਪੱਟਾ ਵੀ ਲੈ ਸਕਣ। ਇੰਨਾ ਵੱਡਾ ਸ਼ਹਿਰ, ਉਹਨਾਂ ਨੇ ਉਸੇ ਵਕਤ ਉਹਨੂੰ ਬਤੌਰ ਅਸਿਸਟੈਂਟ ਐਡੀਟਰ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜੀ ਆ ਉਹ ਜੌਬ ਦਿੱਤੀ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦਾ ਅਦੀਬ ਲੋਕਾਂ ਨਾਲ, ਸ਼ਾਇਰ ਲੋਕਾਂ ਦੇ ਨਾਲ ਉਹਨਾਂ ਦਾ ਬੜਾ ਪਿਆਰ ਸੀ। ਔਰ ਇੱਥੋਂ ਤੱਕ ਵੀ ਕਿਸੇ ਦੀ ਇੱਕ ਚੰਗੀ ਕਹਾਣੀ ਪੜ੍ਹ ਲੈਣ, ਕਿਸੇ ਦੀ ਚੰਗੀ ਕਵਿਤਾ ਪੜ੍ਹ ਲੈਣ, ਇਹ ਉਹਨਾਂ ਦੀ ਕਿਸੇ ਸਰਕਾਰੀ ਨੌਕਰੀ ਵਾਸਤੇ ਜਿਹੜੀ ਆ ਉਹ ਐਂਟਰੀ ਹੁੰਦੀ ਸੀ, ਜਾਂ ਕਹ ਲਓ ਕਿ ਉਹਨਾਂ ਦੀ ਇੰਟਰਵਿਊ ਹੋ ਜਾਂਦੀ ਸੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਕਲਾਕਾਰ ਆ ਉਹਨਾਂ ਨੂੰ ਉੱਥੇ ਵਸਾਉਣ ਦੀ ਕੋਸ਼ਿਸ਼ ਕੀਤੀ, ਔਰ ਬੜੇ ਹੱਦ ਤੱਕ ਉਹ ਕਾਮਯਾਬ ਵੀ ਹੋਏ। ਉਸ ਤੋਂ ਬਾਅਦ ਇੱਕ, ਸ਼ਾਇਦ ਤੁਸੀਂ ਸੁਣਿਆ ਹੋਵੇ ਜਾਂ ਨਾ ਸੁਣਿਆ ਹੋਵੇ, ਚੰਡੀਗੜ੍ਹ ਵਿੱਚ ਇੱਕ ਜਗ੍ਹਾ ਹੈ ਰੌਕ ਗਾਰਡਨ ਕਿਹਾ ਜਾਂਦਾ ਉਹਨੂੰ। ਜੀ
ਉਹ ਕਿਸੇ ਇੱਕ ਨੇਕ ਚੰਦ ਸੈਣੀ ਨਾਂ ਦਾ ਇਨਸਾਨ ਸੀ, ਇੱਕ ਓਵਰਸੀਅਰ ਸੀ ਚੰਡੀਗੜ੍ਹ ਡਿਪਾਰਟਮੈਂਟ ਦੇ ਵਿੱਚ। ਉਹ ਬੜਾ ਕ੍ਰੀਏਟਿਵ ਆਦਮੀ ਸੀ, ਉਹਨੂੰ ਜੋ ਵੀ ਟੁੱਟਾ ਸਮਾਨ ਮਿਲ ਜਾਂਦਾ ਸੀ, ਉਹ ਉਹਨੇ ਇੱਕ ਸਾਈਡ ਤੇ, ਕਿਉਂਕਿ ਚੰਡੀਗੜ੍ਹ 'ਚ ਜ਼ਮੀਨ ਬਹੁਤ ਜ਼ਿਆਦਾ ਬੇਆਬਾਦ ਪਈ ਸੀ, ਉਹਨੇ ਇੱਕ ਸਾਈਡ ਦੇ ਉੱਤੇ ਉਹਨੂੰ ਸਜਾਉਣਾ ਸ਼ੁਰੂ ਕਰਤਾ। ਭਾਵ ਕਿ ਜਿਹਨੂੰ ਘੜਾ ਮਿਲ ਗਿਆ, ਉਹਨੇ ਘੜਾ ਲੈ ਕੇ ਘੜੇ ਨੂੰ ਪੇਂਟ ਕਰ ਲੈਣਾ। ਕੋਈ ਚੂੜੀਆਂ ਮਿਲ ਗਈਆਂ, ਕੋਈ ਚੂੜਾ ਮਿਲ ਗਿਆ, ਕੋਈ ਕੱਪ ਟੁੱਟਾ ਮਿਲ ਗਿਆ, ਕੋਈ ਪਲੇਟ ਮਿਲ ਗਈ। ਉਹਨੇ ਸ਼ਾਮ ਨੂੰ ਆਪਣੀ ਜੌਬ ਤੋਂ ਬਾਅਦ ਉਸ ਜਿਹੜੀ ਉਹਦੀ ਰੌਕ ਗਾਰਡਨ ਸੀ, ਉਹਨੂੰ ਇੱਕ ਆਪ ਹੀ ਆਪਣੀ ਮਰਜ਼ੀ ਨਾਲ, ਬਿਨਾਂ ਕਿਤੇ ਉਹ ਪਰਮਿਸ਼ਨ ਦਿੱਤਿਆਂ, ਜਿਹੜਾ ਉਹ ਉਹਨੇ ਬਣਾਉਣਾ ਸ਼ੁਰੂ ਕਰਤਾ। ਉਹ ਹੌਲੀ 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 ਉਹ ਇੰਨਾ ਸੋਹਣਾ ਬਣ ਗਿਆ, ਤੇ ਸ਼ਹਿਰ ਦੀ ਜਿਹੜੀ ਮੈਨੇਜਮੈਂਟ ਸੀ, ਜਾਂ ਜਿਹੜੀ ਕਹ ਲਓ ਕਿ ਜਿਹੜਾ ਪ੍ਰਸ਼ਾਸਨ ਸੀ, ਉਹਦੀਆਂ ਨਜ਼ਰਾਂ ਵਿੱਚ ਆ ਗਿਆ। ਉਹਨਾਂ ਨੇ ਢਾਉਣ ਦਾ ਹੁਕਮ ਦਿੱਤਾ ਕਿ ਇਹ ਨਜਾਇਜ਼ ਉਸਾਰੀ ਹੈ, ਇਸ ਕਰਕੇ ਇਹਨੂੰ ਢਾਇਆ ਜਾਵੇ। ਰੰਧਾਵਾ ਸਾਹਿਬ ਨੇ ਉਸ ਰੌਕ ਗਾਰਡਨ ਨੂੰ ਕਿਹਾ ਕਿ ਨਹੀਂ ਭਾਈ, ਇਹ ਜਗ੍ਹਾ ਜਿਹੜੀ ਆ ਇਹ ਸਰਕਾਰੀ ਜਗ੍ਹਾ ਆ, ਇਹ ਰੌਕ ਗਾਰਡਨ ਵੀ ਸਰਕਾਰੀ ਆ। ਉਹ ਬੰਦਾ ਤੁਹਾਡੇ ਕੋਲ ਕੀ ਮੰਗ ਰਿਹਾ? ਉਹ ਕਿਹੜਾ ਇਹਦੀ ਕੋਈ ਪੋਜੀਸ਼ਨ ਮੰਗ ਰਿਹਾ, ਜਾਂ ਹਾਂ ਉਹ ਇਹਨੂੰ ਕੋਈ ਇਹ ਤੁਹਾਡੇ ਕੋਲ ਚੀਜ਼ ਮੰਗ ਰਿਹਾ? ਉਹਦਾ ਉੱਤੇ ਨਾਂ ਲਾ ਕੇ ਇਹਨੂੰ ਰੌਕ ਗਾਰਡਨ ਬਣਾ ਦਿਓ, ਇਹ ਲੋਕਾਂ ਦੇ ਘੁੰਮਣ ਫਿਰਨ ਦੀ ਜਗ੍ਹਾ। ਸੋ ਰੰਧਾਵਾ ਸਾਹਿਬ ਦੇ ਕ੍ਰੈਡਿਟ ਤੇ ਇਹ ਵੀ ਬੜੀ ਵੱਡੀ ਗੱਲ ਜਾਂਦੀ ਕਿ ਇੱਕ ਬਹੁਤ ਹੀ ਕਮਾਲ ਦੀ ਚੀਜ਼ ਜਿਹੜੀ ਆ, ਜਿਹਨੂੰ ਕਈ ਵਾਰੀ ਅਸੀਂ 8ਵਾਂ ਅਜੂਬਾ ਕਹਿੰਦੇ ਆ ਪੰਜਾਬ ਦਾ, ਹਿੰਦੁਸਤਾਨ ਦਾ, ਉਹ ਵੀ ਇੱਕ ਕਹ ਲਓ ਕਿ ਉਹਨਾਂ ਨੇ ਇੱਕ ਰੌਕ ਗਾਰਡਨ ਜਿਹੜਾ, ਇਹ ਰੰਧਾਵਾ ਸਾਹਿਬ ਦੀ ਬਦੌਲਤ ਬਚ ਗਿਆ। ਅਗਰ ਰੰਧਾਵਾ ਸਾਹਿਬ ਨਾ ਹੁੰਦੇ ਤੇ ਉਹ ਰੌਕ ਗਾਰਡਨ ਜਿਹੜਾ ਹੁਣ ਦਾ ਕਿਉਂ ਦਾ ਜਿਹੜਾ ਉਹ ਇੱਥੇ ਜਾ ਚੁੱਕਾ ਹੋਣਾ ਸੀ। ਸੋ ਉਹਨਾਂ ਨੇ ਕਈ 100 ਪਲਾਟਸ ਇਹਨਾਂ ਨੂੰ ਦਿੱਤੇ। ਉਸ ਤੋਂ ਬਾਅਦ ਉਹਨਾਂ ਨੇ ਇੱਕ ਬੜਾ ਕਮਾਲ ਦਾ ਕੰਮ ਕੀਤਾ ਕਿ ਕਿਉਂਕਿ ਬਹੁਤ ਉਹਨਾਂ ਦੀ ਇੱਜ਼ਤ ਬਹੁਤ ਸੀ, ਖਰੜ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਨਾ ਇੱਕ 15 ਕੁ ਏਕੜ ਦਾ ਜਗ੍ਹਾ ਲੈ ਲਈ ਆਪਣੇ ਰਿਟਾਇਰਮੈਂਟ ਤੋਂ ਬਾਅਦ, ਉੱਥੇ ਕਿ ਫਾਰਮਿੰਗ ਕਰਾਂਗਾ, ਫਾਰਮ ਹਾਊਸ ਬਣਾਵਾਂਗਾ। ਉਹਦੇ ਵਿੱਚ ਉਹਨਾਂ ਨੇ ਇੱਕ ਨੋਟ ਕੀਤੀ ਗੱਲ ਕਿ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਜਿਵੇਂ ਮੈਂਸ਼ਨ ਕਰ ਚੁੱਕਾ ਕਿ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਨੂੰ ਜਾਣ ਵਾਸਤੇ ਕੋਈ ਲਿੰਕ ਰੋਡ ਨਹੀਂ ਸੀ ਹੁੰਦੀਆਂ। ਜੀ ਪਿੰਡ ਤਾਂ ਜਦੋਂ ਕੰਸੋਲੀਡੇਸ਼ਨ ਹੋਈ, ਪਿੰਡ ਤਾਂ ਬਸ ਗਏ, ਪਿੰਡਾਂ ਵਿੱਚ ਰਸਤੇ ਬਣ ਗਏ, ਪਿੰਡਾਂ ਵਿੱਚ, ਪਰ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜਾਣ ਨੂੰ ਕੋਈ ਐਸੀ ਕਨੈਕਸ਼ਨ ਨਹੀਂ ਸੀ, ਜਾਂ ਪਿੰਡਾਂ ਤੋਂ ਸ਼ਹਿਰ ਨੂੰ ਜਾਣ ਨੂੰ ਕਿਸੇ ਕਿਸਮ ਦਾ ਕੋਈ ਕਨੈਕਸ਼ਨ ਨਹੀਂ ਸੀ। ਸ਼ਹਿਰਾਂ ਵੱਡਿਆਂ ਤੋਂ ਸ਼ਹਿਰਾਂ ਨੂੰ ਇੱਕ ਦੂਜੇ ਦੇ ਕਨੈਕਸ਼ਨ ਸਨ, ਵੱਡੀ ਜਰਨੈਲੀ ਸੜਕਾਂ, ਪਰ ਪਿੰਡਾਂ ਤੋਂ ਪਿੰਡ ਨੂੰ ਜਾਣ ਨੂੰ ਕਈ ਵਾਰੀ ਐ ਹੁੰਦਾ ਸੀ ਕਿ ਇੱਕ ਸ਼ਹਿਰ ਨੂੰ ਜਾਣ ਵਾਸਤੇ ਕਿਸੇ ਪਿੰਡ ਵਾਲਿਆਂ ਨੂੰ, ਹਾਲਾਂਕਿ ਉਹ ਅੱਧਾ ਕਿਲੋਮੀਟਰ ਸ਼ਹਿਰ ਸੀ, ਪਰ ਉਹਨਾਂ ਨੂੰ 4 ਕਿਲੋਮੀਟਰ ਦਾ ਬਲ ਪਾ ਕੇ ਆਉਣਾ ਪੈਂਦਾ ਸੀ। ਪਰ ਕਿਉਂਕਿ ਉਸ ਵਕਤ ਨਾ ਤਾਂ ਸਾਈਕਲ ਸਨ, ਨਾ ਕੋਈ ਬਹੁਤ ਗੱਡੀਆਂ ਸਨ, ਸੋ 4-5 ਕਿਲੋਮੀਟਰ ਜਾਣਾ, ਭਾਵ ਕਿ ਤੁਹਾਡਾ ਅੱਧੀ ਦਿਹਾੜੀ ਜਾਣ 'ਚ ਖਤਮ ਹੋ ਜਾਂਦੀ ਸੀ, ਅੱਧੀ ਦਿਹਾੜੀ ਆਉਣ 'ਚ ਖਤਮ ਹੋ ਜਾਂਦੀ। ਸੋ ਜਿਹੜੇ ਸ਼ਹਿਰ ਸਨ ਉਹ ਦੂਰ, ਨੇੜੇ ਹੋਣ ਦੇ ਬਾਵਜੂਦ ਵੀ ਬਹੁਤ ਦੂਰ ਸਨ। ਸੋ ਖਰੜ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਆਲੇ ਦੁਆਲੇ ਦੇ 5-6 ਪਿੰਡ ਹੈ, ਇਹਨਾਂ ਨੂੰ ਸਿਰਫ ਇੱਕ ਅੱਧਾ ਕੁ ਮੀਲ ਜਾਂ ਅੱਧਾ ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਆ, ਇੱਕੋ ਹੀ ਜ਼ਿਮੀਂਦਾਰ ਦੀ ਜਗ੍ਹਾ ਆ, ਇੱਕ ਰਸਤਾ ਨਾ ਲੱਗਣ ਕਰਕੇ ਪਿੰਡ ਦਾ ਖਰੜ ਸ਼ਹਿਰ ਨਾਲੋਂ ਬਿਲਕੁਲ ਕਨੈਕਸ਼ਨ ਟੁੱਟਾ ਹੈ। ਸੋ ਉਹਨਾਂ ਨੇ ਉਹਨੂੰ ਰਿਕੁਐਸਟ ਕੀਤੀ 2-4-5 ਵਾਰ ਕਿ ਭਾਈ ਇਹ ਪਿੰਡਾਂ ਨੂੰ ਇਹ ਰਸਤਾ ਜਿਹੜਾ ਦੇ ਦੇ, ਇਹ ਰਸਤਾ ਨਾ। ਉਹ ਨਹੀਂ ਮੰਨਿਆ। ਉਹਨਾਂ ਨੇ ਬਾਰ-ਬਾਰ ਰਿਕੁਐਸਟ ਕੀਤੀ, ਖੈਰ ਉਹਨਾਂ ਨੇ ਉਹਨੂੰ ਲੈਟਰ ਲਿਖੀ 2-4 ਵਾਰ, ਉਹਨੂੰ ਮਨਾ ਲਿਆ। ਉਹ ਰਸਤਾ ਮਿਲਣ ਦਾ ਬੈਨੀਫਿਟ ਕੀ ਹੋਇਆ ਦੇਖੋ ਤੁਸੀਂ, ਕਿ ਜਿਹੜੇ ਆਫਿਸਰ ਦਾ, ਜਿਹੜੇ ਇਨਸਾਨ ਦਾ, ਜਿਹੜੇ ਪੰਜਾਬ ਅਤੈਸ਼ੀ ਦਾ ਜਾਂ ਸਮਾਜ ਅਤੈਸ਼ੀ ਦਾ ਇੱਕ ਵਿਜ਼ਨ ਆ, ਉਹ ਕੰਮ ਕਿਵੇਂ ਕਰਦਾ ਕਿ ਉਹ ਸੜਕ ਦੇ ਨਾਲ ਹੋਇਆ ਕਿ ਉਹ ਰਸਤਾ ਮਿਲਣ ਦੇ ਨਾਲ ਲੋਕਾਂ ਦੇ ਪਿੰਡਾਂ ਨੇ ਸਬਜ਼ੀ ਬੀਜਣੀ ਸ਼ੁਰੂ ਕਰਤੀ। ਹੁਣ ਉਹ ਸਬਜ਼ੀ ਬੀਜ ਕੇ ਸਵੇਰੇ ਸਵੇਰੇ ਆਪਣੇ ਗੱਡਿਆਂ ਦੇ ਉੱਤੇ, ਰੇਹੜੀ ਦੇ ਉੱਤੇ ਰੱਖ ਕੇ ਤੇ ਉੱਥੇ ਖਰੜ ਜਾ ਕੇ ਵੇਚ ਦਿੰਦੇ। ਉਹਦੇ ਨਾਲ ਉਹਨਾਂ ਦਾ ਗੁਜ਼ਾਰਾ ਜਿਹੜੀ ਸੀ ਉਹ ਬਿਹਤਰ ਹੋਣੀ ਸ਼ੁਰੂ ਹੋ ਗਈ। ਠੀਕ ਹੋ ਗਈ। ਉਹਦੇ ਨਾਲ ਉਹਨਾਂ ਨੇ ਦੁੱਧ ਵੇਚਣਾ ਸ਼ੁਰੂ ਕਰਤਾ, ਮੱਝਾਂ ਰੱਖ ਲਈਆਂ, ਜਾਵੇਂ 5 ਕਿਲੋਮੀਟਰ ਚੱਲ ਕੇ ਜਾਣਾ ਜਾਂ ਅੱਧਾ ਕਿਲੋਮੀਟਰ ਜਾਏ, ਸੋ ਦੁੱਧ। ਉਹਦੇ ਨਾਲ ਬੱਚੇ ਜਿਹੜੇ ਆ, ਖਾਸ ਕਰਕੇ ਬੱਚੀਆਂ ਜਿਹੜੀਆਂ, ਉਹ ਸਕੂਲ ਨੂੰ ਜਾਣ ਲੱਗ ਪਈਆਂ, ਕਿਉਂਕਿ ਮਾਂ-ਬਾਪ ਉਹਨਾਂ ਵਕਤਾਂ ਵਿੱਚ 5 ਕਿਲੋਮੀਟਰ ਤੁਰ ਕੇ ਬੱਚੀ ਨੂੰ ਫਸਲਾਂ ਦੇ ਵਿੱਚ ਦੀ ਭੇਜਣਾ, ਸਾਵੇਂ ਅੱਧਾ ਕਿਲੋਮੀਟਰ ਭੇਜ ਦੇਣਾ। ਉਹਦੇ ਨਾਲ ਬੱਚੇ ਸਕੂਲ ਵਿੱਚ ਪੜ੍ਹਨ ਸ਼ੁਰੂ ਹੋ ਗਏ, ਸਕੂਲ ਜਿਹੜੇ ਆ ਉਹ ਲੋਕਾਂ ਨੂੰ ਨੇੜੇ ਹੋ ਗਏ। ਉਹਦੇ ਤੋਂ ਉਹਨਾਂ ਨੇ ਇੱਕ ਆਈਡੀਆ ਲਿਆ ਕਿ ਨਹੀਂ ਭਾਈ, ਜੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਆ ਤੇ ਇਹ ਇੱਕ ਵੱਡਾ ਕੰਮ ਤਾਂ ਰਹਿ ਹੀ ਗਿਆ। ਅੱਛਾ। ਫਿਰ ਜਦੋਂ 1965 ਦੇ ਵਿੱਚ ਲక్ష్మణ ਸਿੰਘ ਗਿੱਲ, ਜਦੋਂ ਕੈਰੋ ਸਾਹਿਬ ਦਾ ਮਰਡਰ ਹੋ ਗਿਆ, ਤੇ ਉਹਨਾਂ ਤੋਂ ਬਾਅਦ ਲక్ష్మణ ਸਿੰਘ ਗਿੱਲ ਜਿਹੜੇ ਚੀਫ ਮਿਨਿਸਟਰ ਬਣੇ, ਉਹ ਰੰਧਾਵਾ ਸਾਹਿਬ ਨੂੰ ਮਿਲਣ ਆਏ ਕਿ ਰੰਧਾਵਾ ਸਾਹਿਬ ਉਦੋਂ ਰਿਟਾਇਰਮੈਂਟ ਤੇ ਬੈਠੇ ਸੀ, ਕਿਉਂਕਿ 68 ਵਿੱਚ ਉਹਨਾਂ ਦੀ ਰਿਟਾਇਰ ਹੋ ਗਏ ਪੰਜਾਬ ਗੌਰਮੈਂਟ। ਸੋ ਆਲਮੋਸਟ 55 ਸਾਲ ਦੀ ਉਹਨਾਂ ਦੀ ਉਮਰ ਸੀ।
ਉਹਨਾਂ ਨੂੰ ਆਣ ਕੇ ਪੁੱਛਦੇ ਵੀ ਰੰਧਾਵਾ ਸਾਹਿਬ, ਕਿਉਂਕਿ ਦੱਸਦੇ ਆ ਕਿ ਲక్ష్మణ ਸਿੰਘ ਗਿੱਲ ਜਦੋਂ ਚੀਫ ਮਿਨਿਸਟਰ ਬਣੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਸਿਆਸੀ ਚਾਲਾਂ ਖੇਡੀਆਂ ਸੀ, ਜਿਹਦੇ ਕਰਕੇ ਲੋਕ ਉਹਨਾਂ ਨੂੰ ਕੋਈ ਜ਼ਿਆਦਾ ਪਸੰਦ ਨਹੀਂ ਸਨ ਕਰਦੇ ਤੇ ਉਹ ਆਪਣਾ ਰੈਪੂਟੇਸ਼ਨ ਇੱਕ ਦੁਬਾਰਾ ਬਣਾਉਣਾ ਚਾਹੁੰਦੇ ਸੀ। ਉਹਨਾਂ ਨੇ ਰੰਧਾਵਾ ਸਾਹਿਬ ਨੂੰ ਕਿਹਾ, ਰੰਧਾਵਾ ਸਾਹਿਬ ਕੋਈ ਇੱਕ ਐਸਾ ਕੰਮ ਦੱਸੋ ਕਿ ਮੈਂ ਕਰਾਂ ਤੇ ਮੇਰਾ ਰੈਪੂਟੇਸ਼ਨ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਵਿੱਚ ਚੰਗਾ ਬਣ ਜਾਵੇ। ਤਾਂ ਰੰਧਾਵਾ ਸਾਹਿਬ ਨੇ ਉਹਨਾਂ ਨੂੰ ਉੱਥੇ ਲੈ ਕੇ ਗਏ, ਉਹ ਸੜਕ ਦਿਖਾਈ ਕਿ ਆਹ ਪੰਜਾਂ ਪਿੰਡਾਂ ਨੂੰ ਸਿਰਫ ਇੱਕ ਅੱਧਾ ਕਿਲੋਮੀਟਰ ਸੜਕ ਨੇ ਇਹ ਜਿਹੜਾ ਲੋਕਾਂ ਦੀ ਕਾਇਆ ਜਿਹੜੀ ਹੈ ਉਹ ਕਲਪ ਕਰਤੀ ਹੈ ਜਾਂ ਪਲਟ ਦਿੱਤੀ। ਸੋ ਇਹ ਜਿਹੜਾ ਮਾਡਲ ਹੈ ਇਹ ਪੰਜਾਬ ਦੇ ਸਾਰੇ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਬਣਾਇਆ ਜਾਵੇ। ਔਰ ਇਹਦਾ ਬੈਨੀਫਿਟ ਕੀ ਹੋਇਆ ਕਿ ਪਿੰਡ ਜਿਹੜੇ ਆ ਉਹ ਰੰਧਾਵਾ ਸਾਹਿਬ ਦੀ ਬਦੌਲਤ ਸ਼ਹਿਰਾਂ ਦੇ ਨਾਲ ਜੁੜ ਗਏ, ਔਰ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਪਿੰਡਾਂ ਵਿੱਚ ਲੋਕਾਂ ਨੇ ਜਿਹੜੇ ਆਲੇ ਦੁਆਲੇ ਵਾਲੇ ਪਿੰਡਾਂ ਦੇ ਲੋਕ ਸੀ ਉਹਨਾਂ ਨੇ ਸਬਜ਼ੀ ਵੇਚਣੀ ਸ਼ੁਰੂ ਕਰਤੀ। ਲੋਕਾਂ ਦਾ ਜਿਹੜਾ ਸ਼ਹਿਰ ਦੇ ਨਾਲ ਜਿਹੜਾ ਕਨੈਕਸ਼ਨ ਜਿਹੜਾ ਬਣ ਗਿਆ, ਉਹਦੇ ਵਿੱਚ ਵੀ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਪਾਰਟ ਪਲੇ ਕੀਤਾ ਉਹ ਰੰਧਾਵਾ ਸਾਹਿਬ ਨੇ। ਲਗਭਗ ਰਿਟਾਇਰਮੈਂਟ, ਹਾਲਾਂਕਿ ਉਹਨਾਂ ਨੇ ਆਪ ਇੱਥੇ ਕੰਮ ਨਹੀਂ ਕੀਤਾ, ਬਟ ਇੱਕ ਆਈਡੀਆ ਉਹਨਾਂ ਨੇ ਲక్ష్మణ ਸਿੰਘ ਗਿੱਲ ਨੂੰ ਏਡਾ ਵਧੀਆ ਦੇ ਦਿੱਤਾ ਕਿ ਜਿਹਦੇ ਨਾਲ ਪੰਜਾਬ ਬਿਲਕੁਲ ਇੱਕ ਨਵੇਂ ਰਾਹਾਂ ਦੇ ਉੱਤੇ ਤੁਰ ਪਿਆ। ਬਹੁਤ ਵਧੀਆ ਜੀ, ਬਹੁਤ ਕੁਝ ਜਾਣਨ ਨੂੰ ਮਿਲ ਰਿਹਾ ਹੈ। ਤੇ ਹੁਣ ਅੱਗੇ ਆਪਾਂ ਪੀਏਯੂ ਜਾਣਾ ਹੈ। ਜੀ ਰਿਜ਼ਲ ਸਾਹਿਬ, ਇਸ ਤਰ੍ਹਾਂ ਬੇਨਤੀ ਹੈ ਕਿ ਜਦੋਂ ਰੰਧਾਵਾ ਸਾਹਿਬ 1955 ਤੋਂ ਲੈ ਕੇ 1960 ਤੱਕ ਐਗਰੀਕਲਚਰ ਮਿਨਿਸਟਰੀ, ਸੈਂਟਰ ਦੀ ਐਗਰੀਕਲਚਰ ਮਿਨਿਸਟਰੀ ਦੇ ਵਿੱਚ ਜੌਬ ਉਹਨਾਂ ਨੇ ਕੀਤੀ, ਤੇ ਉਹਦੇ ਵਿੱਚ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਹੜੀ ਖੇਤਰੀ ਐਗਰੀਕਲਚਰ ਜਾਂ ਜਿਹੜੀ ਖੇਤੀ ਹੈਗੀ ਹੈ ਉਹ ਡਿਵੈਲਪ ਹੋਣੀ ਬਹੁਤ ਜ਼ਰੂਰੀ ਹੈ। ਔਰ ਉਹਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਕੰਮ ਉਹ ਪਹਿਲਾਂ ਕਰ ਚੁੱਕੇ ਸੀ, ਕੰਸੋਲੀਡੇਸ਼ਨ ਦਾ ਕੰਮ, ਜ਼ਮੀਨਾਂ ਨੂੰ ਇਕੱਠੀਆਂ ਕਰਨ ਦਾ ਕੰਮ ਜਿਹੜਾ ਉਹ ਕਰ ਚੁੱਕੇ ਸੀ, ਉਹ ਕਾਫੀ ਨਹੀਂ ਹੈ। ਉਹਦੇ ਵਾਸਤੇ ਕਿਉਂਕਿ ਅਮਰੀਕਾ ਤੋਂ, ਟੈਨੇਸੀ ਸਟੇਟ ਤੋਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਆਈਡੀਆ ਲੈ ਕੇ ਜਾ ਚੁੱਕੇ ਸਨ ਕਿ ਇੱਕ ਤਾਂ ਜ਼ਮੀਨ ਦਾ ਇਕੱਠੀ ਹੋਣਾ ਬਹੁਤ ਜ਼ਰੂਰੀ ਹੈ, ਔਰ ਉਸ ਤੋਂ ਜਿਹੜਾ ਅਗਲਾ ਚੀਜ਼ ਆ ਟੈਕਨੋਲੋਜੀ, ਐਗਰੀਕਲਚਰ ਇਕਵਿਪਮੈਂਟ, ਚੰਗੇ ਬੀਜ, ਚੰਗੀਆਂ ਖਾਦਾਂ ਜਿਹੜੀਆਂ ਇਹਨਾਂ ਤੋਂ ਬਗੈਰ ਵੀ ਕਿਸਾਨ ਜਿਹੜਾ ਉਹ ਖੇਤੀ ਵਿੱਚ ਕਿਸ ਤਰ੍ਹਾਂ ਕਾਮਯਾਬ ਨਹੀਂ ਹੋ ਸਕਦਾ। ਸੋ ਉੱਥੇ ਰਹਿੰਦਿਆਂ ਉਹਨਾਂ ਨੇ 5 ਸਾਲ ਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਮਹਿਸੂਸ ਕੀਤੀਆਂ, ਇੱਕ ਐਗਰੀਕਲਚਰ ਯੂਨੀਵਰਸਿਟੀ ਦੀ ਲੋੜ ਮਹਿਸੂਸ ਕੀਤੀ, ਔਰ ਇੱਕ ਪੰਜਾਬ ਐਗਰੋ ਡਿਪਾਰਟਮੈਂਟ ਦੀ ਲੋੜ ਉਹਨਾਂ ਨੇ ਮਹਿਸੂਸ ਕੀਤੀ। 1960 ਵਿੱਚ ਚੰਡੀਗੜ੍ਹ ਆਉਣ ਤੱਕ ਉਹਨਾਂ ਨੇ ਪੰਜਾਬ ਐਗਰੋ ਡਿਪਾਰਟਮੈਂਟ ਜਿਹੜਾ ਉਹ ਐਸਟੈਬਲਿਸ਼ ਕਰਵਾਉਣ ਵਿੱਚ ਮਦਦ ਕਰ ਦਿੱਤੀ। ਔਰ 1962 ਦੇ ਵਿੱਚ ਉਹਨਾਂ ਨੇ 2 ਸਾਲ ਦੇ ਵਿੱਚ, ਕਿਉਂਕਿ ਪੀਏਯੂ ਇੱਕ ਵੱਡਾ ਕੰਮ ਸੀ ਇਸ ਕਰਕੇ ਉਹਨੂੰ 2-2.5 ਸਾਲ ਹੋਰ ਲੱਗੇ, ਔਰ 1962 ਦੇ ਵਿੱਚ ਜਿਹੜਾ ਪੀਏਯੂ ਆ ਉਹ ਲੁਧਿਆਣੇ ਵਿੱਚ ਐਸਟੈਬਲਿਸ਼ ਹੋ ਗਿਆ। ਇਨ ਦਾ ਮੇਨ ਟਾਈਮ ਉਹ 60 ਦੇ ਵਿੱਚ ਆਪਣਾ ਚੰਡੀਗੜ੍ਹ ਦੇ ਵਿੱਚ ਆ ਗਏ। ਹੁਣ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ, ਕਿਉਂਕਿ ਉਹ ਐਗਰੀਕਲਚਰ ਯੂਨੀਵਰਸਿਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ 1962 ਪੀਰੀਅਡ ਦੇ ਵਿੱਚ, ਪੰਜਾਬ ਐਗਰੋ ਦੇ ਵਿੱਚ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕਰਵਾਇਆ ਉਹ ਇਹ ਕਰਵਾਇਆ ਕਿ ਉਹਨਾਂ ਨੇ ਜ਼ਿਮੀਂਦਾਰਾਂ ਨੂੰ ਟਰੈਕਟਰ ਜਿਹੜਾ ਆ 10 ਕਿੱਲੇ ਤੋਂ ਉੱਪਰ ਵਾਲਾ ਜਿਹੜਾ ਜ਼ਿਮੀਂਦਾਰ ਆ ਉਹਨੂੰ ਟਰੈਕਟਰ ਔਰ ਐਗਰੀਕਲਚਰ ਇਕਵਿਪਮੈਂਟ ਜਿਹੜਾ ਆ ਉਹ ਬਹੁਤ ਹੀ ਸਸਤੇ ਰੇਟ ਤੇ ਦਵਾਉਣਾ ਸ਼ੁਰੂ ਕਰ ਦਿੱਤਾ। ਔਰ ਜਿਹੜਾ ਉਹਨਾਂ ਨੇ ਇੱਕ ਵੱਡਾ ਕੰਮ ਹੋਰ ਕੀਤਾ, ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਰਲ ਕੇ, ਕਿਉਂਕਿ ਉਦੋਂ ਤੱਕ ਪੰਜਾਬ ਦੇ ਡੈਮ ਬਣ ਚੁੱਕੇ ਸੀ, ਬਿਜਲੀ ਜਿਹੜੀ ਆ ਉਹ ਆ ਚੁੱਕੀ ਸੀ, ਉਹਨਾਂ ਨੇ ਇੱਕ ਡਿਸਾਈਡ ਕੀਤਾ ਕਿ ਜਿਹੜੀ ਬਿਜਲੀ ਆ ਉਹ ਪਿੰਡਾਂ ਨੂੰ, ਘਰਾਂ ਨੂੰ ਰੁਸ਼ਨਾਉਣ ਤੋਂ ਪਹਿਲਾਂ ਖੇਤਾਂ ਵਿੱਚ ਆਉਣੀ ਜ਼ਰੂਰੀ। ਸੋ ਉਹਨਾਂ ਨੇ ਖੇਤਾਂ ਦੇ ਵਿੱਚ ਜਿਹੜੀ ਬਿਜਲੀ ਲਿਆਂਦੀ, ਟਿਊਬਵੈਲ ਜਿਹੜੇ ਆ ਉਹ ਲਿਆਂਦੇ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜਾ ਪੰਜਾਬ ਦਾ ਜ਼ਿਮੀਂਦਾਰ ਛੋਟਾ ਜ਼ਿਮੀਂਦਾਰ ਆ 10-10 15-15 ਏਕੜ ਦਾ, ਮਾਲਵੇ ਨੂੰ ਛੱਡ ਕੇ ਜਿਹੜਾ ਮਾਝਾ ਔਰ ਦੁਆਬਾ ਏਰੀਆ ਹੈ ਇਹਦੇ ਵਿੱਚ ਛੋਟੇ ਜ਼ਿਮੀਂਦਾਰ ਸੀ। ਸੋ ਛੋਟੀਆਂ ਮੋਟਰਾਂ ਜਿਹੜੀਆਂ 3 ਹਾਰਸ ਪਾਵਰ ਦੀ ਮੋਟਰ, 5 ਹਾਰਸ ਪਾਵਰ ਦੀ ਮੋਟਰ ਜਿਹੜੀਆਂ, ਇਹ ਮੋਟਰਾਂ ਧੜਾ ਧੜ ਪੰਜਾਬ ਦੇ ਵਿੱਚ ਬਣਵਾਉਣੀਆਂ ਸ਼ੁਰੂ ਕੀਤੀਆਂ, ਔਰ ਲੋਕਾਂ ਨੂੰ ਇਹ ਮੋਟਰਾਂ ਸਸਤੇ ਰੇਟ ਤੇ ਦਵਾ ਕੇ, ਤੇ ਜਿਹੜੇ ਬਿਜਲੀ ਦੇ ਕਨੈਕਸ਼ਨ ਆ ਉਹ ਪਹਿਲੀ ਉਹਨਾਂ ਦੀ ਕੋਸ਼ਿਸ਼ ਸੀ 10 ਜਿਹੜਾ ਕਿੱਲੇ ਤੋਂ ਵੱਡਾ ਜ਼ਿਮੀਂਦਾਰ ਆ ਉਹਨੂੰ ਹਰ ਹਾਲਤ ਦੇ ਵਿੱਚ ਉਹਦੇ ਕੋਲ ਟਿਊਬਵੈਲ ਤੇ ਬਿਜਲੀ ਦੀ ਮੋਟਰ ਜਿਹੜੀ ਆ ਉਹ ਹੋਣੀ ਜ਼ਰੂਰੀ ਹੈ। ਉਹਦੇ ਵਿੱਚ ਉਹਨਾਂ ਨੇ ਇਹ ਕੰਮ ਬੜਾ ਬਾਖੂਬੀ ਕੀਤਾ। ਜ਼ਿਮੀਂਦਾਰਾਂ ਨੂੰ ਟਰੈਕਟਰ ਜਿਹੜਾ ਬਹੁਤ ਸਸਤਾ ਮਿਲ ਗਿਆ। ਜਿਹੜੇ ਜ਼ਿਮੀਂਦਾਰਾਂ ਨੂੰ ਟਰੈਕਟਰ, ਟਰਾਲੀ, ਔਰ ਉਹ ਇਸ ਤਰ੍ਹਾਂ ਨਹੀਂ ਸੀ ਇਕੱਲਾ ਟਰੈਕਟਰ ਨਹੀਂ ਸੀ ਦਿੰਦੇ, ਪੂਰਾ ਪੈਕੇਜ, ਜਿਹਦੇ ਵਿੱਚ ਟਰੈਕਟਰ ਹੁੰਦਾ ਸੀ, ਟਿਲਰ ਹੁੰਦੇ ਸਨ, ਡਿਸਕ ਹੁੰਦੀ ਸੀ, ਟਰਾਲੀ ਹੁੰਦੀ ਸੀ, ਲੈਵਲਰ ਜਿਹਨੂੰ ਅਸੀਂ ਕਰਾਹਾ ਕਹਿੰਦੇ ਆ ਪੰਜਾਬੀ ਵਿੱਚ, ਸਾਰੀਆਂ ਚੀਜ਼ਾਂ, ਡਰਿਲ,
ਜਿਹੜੀ ਡਰਿਲ ਹੈ ਆਪਣੇ ਵਾਸਤੇ, ਕਣਕ ਬੀਜਣ ਵਾਸਤੇ, ਇਹ ਸਾਰਾ ਕੁਝ ਜਿਹੜਾ ਆ ਉਹ ਇਕੱਠਾ ਇੱਕ ਪੈਕੇਜ 19,000 ਦੇ ਲੋਨ ਦੇ ਵਿੱਚ ਉਹ ਦੇ ਦਿੰਦੇ ਸੀ। ਉਸ ਵਕਤ ਇੰਨਾ ਕੁਝ 19,000 ਦੇ ਵਿੱਚ ਮਿਲ ਜਾਣਾ, ਜਿਹਦੇ ਵਿੱਚ ਕੋਈ 40 ਤੋਂ 50% ਸਬਸਿਡੀ ਹੁੰਦੀ ਸੀ, ਔਰ ਅੱਛਾ। ਅੱਧਾ ਰੇਟ ਜਿਹੜਾ ਉਹ ਜ਼ਿਮੀਂਦਾਰ ਨੂੰ ਜਿਹੜਾ ਪੈਂਦਾ ਸੀ, ਜਿਹਦੇ ਨਾਲ ਪੰਜਾਬ ਦੀ ਜਿਹੜੀ ਖੇਤੀ ਹੈ ਉਹ ਟਰੈਕਟਰ ਆਉਣ ਦੇ ਨਾਲ ਇੱਕਦਮ ਉਹਦੇ ਵਿੱਚ ਜਿਹੜਾ ਆ ਉਹ ਵਾਧਾ ਹੋਇਆ। ਔਰ ਜਿਹੜਾ ਕਿ ਹਰੀ ਕ੍ਰਾਂਤੀ ਜਿਹਨੂੰ ਅਸੀਂ ਕਹਿੰਦੇ ਆ, ਹਰੀ ਕ੍ਰਾਂਤੀ ਜਿਹੜੀ ਆ ਉਸ ਚੀਜ਼ ਨੇ ਐਸਟੈਬਲਿਸ਼ ਕੀਤੀ, ਜਿਹੜਾ ਹਿੰਦੁਸਤਾਨ 1962-63 ਤੱਕ ਜਾਂ 57-58 ਤੱਕ ਕਣਕ ਵੀ ਆਪਣੀ ਡੇਲੀ ਯੂਜ਼ ਵਾਸਤੇ, ਲੋਕਾਂ ਦੇ ਖਾਣ ਵਾਸਤੇ ਅਮਰੀਕਾ ਤੋਂ ਉਹਨਾਂ ਨੂੰ ਹੱਥ ਅੱਡ ਕੇ ਮੰਗਵਾਉਣੀ ਪੈਂਦੀ ਸੀ। 67-68 ਤੱਕ ਜਾਂਦੇ ਆ, 70 ਤੋਂ ਤੱਕ ਜਾਂਦੇ ਆ, ਇੱਥੋਂ ਤੱਕ ਹਿੰਦੁਸਤਾਨ ਕੱਲਾ ਕਣਕ ਵਿੱਚ ਜਾਂ ਇਹਨੂੰ ਗੰਦਮ ਤੁਸੀਂ ਕਹਿੰਦੇ ਹੋ ਜਾਂ ਚੌਲਾਂ ਦੇ ਵਿੱਚ ਹੀ ਪੂਰੀ ਤਰ੍ਹਾਂ ਆਪਣੇ ਆਪ ਨੂੰ ਫੁੱਲਫਿਲ ਨਹੀਂ ਕਰਨ ਲੱਗਾ, ਸਗੋਂ ਹੌਲੀ ਹੌਲੀ ਜਿਹੜਾ ਜਿੰਨਾ ਆਟੇ ਦੀ ਜਾਂ ਕਣਕ ਦੀ ਲੋੜ ਸੀ ਉਹਦੇ ਨਾਲੋਂ ਵੀ ਕਣਕ ਜਿਹੜੀ ਹੈ ਉਹ 10 ਕੁ ਸਾਲਾਂ ਦੇ ਵਿੱਚ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਗਈ। 67 ਦੇ ਵਿੱਚ ਜਿਹੜੇ ਆ ਉਹ ਰੰਧਾਵਾ ਸਾਹਿਬ ਰਿਟਾਇਰ ਹੋ ਜਾਂਦੇ ਜੀ, ਔਰ 68 ਦੇ ਵਿੱਚ ਉਹਨਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਬਤੌਰ ਵਾਈਸ ਚਾਂਸਲਰ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜਾ ਉਹਨਾਂ ਨੂੰ ਲਾ ਦਿੱਤਾ ਜਾਂਦਾ। ਇੱਥੇ ਆਣ ਕੇ ਦੇਖੋ ਤੁਸੀਂ, ਫਿਰ ਕਮਾਲ ਦੀ ਗੱਲ ਹੋਈ ਕਿ ਤੁਸੀਂ ਪਾਕਿਸਤਾਨ ਚੋਂ, ਅਸੀਂ ਹਿੰਦੁਸਤਾਨ ਚ, ਅਸੀਂ ਜ਼ਿਮੀਂਦਾਰ ਹਮੇਸ਼ਾ ਅਨਪੜ੍ਹ ਮੰਨਦੇ ਆ ਕਿ ਜ਼ਿਮੀਂਦਾਰ ਇੱਕ ਅਨਪੜ੍ਹ ਬੰਦੇ ਆ, ਪੜ੍ਹਿਆ ਲਿਖਿਆ ਦਾ ਕੰਮ ਨਹੀਂ ਮੰਨਦੇ। ਤੁਸੀਂ ਹੈਰਾਨ ਹੋਵੋਗੇ ਕਿ ਪੀਏਯੂ ਵਿੱਚ ਉਹਨਾਂ ਨੇ ਆਉਂਦਿਆਂ ਸਾਰ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ, ਉਹਨਾਂ ਨੇ ਜਿਹੜੀ ਪੀਏਯੂ, ਕਿਉਂਕਿ ਪੀਏਯੂ ਵਿੱਚ ਬੱਚੇ ਪੜ੍ਹਦੇ ਸਨ, ਯੂਨੀਵਰਸਿਟੀ ਸੀ, ਐਮਐਸਸੀ ਬੀਐਸਸੀ ਐਗਰੀਕਲਚਰ ਹੁੰਦੀ ਸੀ, ਬੀਐਸਸੀ ਐਗਰੀਕਲਚਰ ਟੈਕਨੋਲੋਜੀ ਹੁੰਦੀ ਸੀ, ਉਹਦੇ ਵਿੱਚ ਜਿਹੜੀ ਵੱਡੀ ਲਾਇਬ੍ਰੇਰੀ ਸੀ ਉਹ ਤਾਂ ਵਿਦਿਆਰਥੀਆਂ ਵਾਸਤੇ ਸੀ, ਨਾਲ ਉਹਨਾਂ ਨੇ ਇੱਕ ਲਾਇਬ੍ਰੇਰੀ ਜਿਹੜੀ ਇਕੱਲੇ ਜ਼ਿਮੀਂਦਾਰਾਂ ਵਾਸਤੇ ਬਣਾਈ, ਜਿਹਦੇ ਵਿੱਚ ਉਹਨਾਂ ਨੇ ਪਿੰਡਾਂ ਵਿੱਚੋਂ ਜ਼ਿਮੀਂਦਾਰਾਂ ਨੂੰ ਇਸ ਗੱਲ ਨੂੰ ਇਨਕਰੇਜ ਕੀਤਾ। ਉਹਨਾਂ ਨੇ ਜ਼ਿਮੀਂਦਾਰਾਂ ਨੂੰ ਲਿਆ ਕੇ ਯੂਨੀਵਰਸਿਟੀ ਦੇ ਵਿੱਚ ਕਿਤਾਬਾਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ ਕਿ ਤੁਸੀਂ ਪੜ੍ਹਨਾ ਸਿੱਖੋ, ਤਾਂ ਕਿ ਤੁਸੀਂ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰ ਸਕੋ, ਤਾਂ ਕਿ ਤੁਸੀਂ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਸਕੋ, ਤਾਂ ਕਿ ਤੁਸੀਂ ਹੋਰ ਜਿਹੜੇ ਜਿਨ੍ਹਾਂ ਨੂੰ ਅਸੀਂ ਸਹਾਇਕ ਧੰਦੇ ਕਹਿੰਦੇ ਆ, ਜਿਹੜੇ ਛੋਟੇ ਜ਼ਿਮੀਂਦਾਰ ਆ, ਉਹਨਾਂ ਵਾਸਤੇ ਉਹਨਾਂ ਨੇ ਖਾਸ ਤਰ੍ਹਾਂ ਦੀਆਂ ਜਿਹੜੀਆਂ ਮੁਰਗੀ ਪਾਲਣ ਜਿਹੜਾ ਆ ਉਹਨੂੰ ਖਾਸ ਕਰਕੇ ਉਹਨਾਂ ਨੇ 60s ਦੇ ਵਿੱਚ ਬਹੁਤ ਹੀ 60 ਲੇਟ 60 ਔਰ 70s ਦੇ ਸ਼ੁਰੂ ਵਿੱਚ ਉਹਨਾਂ ਨੇ ਮੁਰਗੀ ਪਾਲਣ ਜਿਹੜਾ ਆ ਉਹਨੂੰ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਐਸਟੈਬਲਿਸ਼ ਕੀਤਾ। ਔਰ ਇੱਕ ਹੋਰ ਕੰਮ ਜਿਹੜਾ ਉਹਨਾਂ ਨੇ, ਜਦੋਂ ਸਨ 67 ਦੇ ਵਿੱਚ ਜਿਹੜਾ, ਜਿੱਦਾਂ ਹੀ ਉਹਨਾਂ ਨੇ ਪੀਏਯੂ ਦੇ ਵਿੱਚ ਗਏ, ਉਹਨਾਂ ਨੇ ਕਿਸਾਨ ਮੇਲਾ ਸ਼ੁਰੂ ਕੀਤਾ, ਜਿਹੜਾ ਕਿ ਅੱਜ ਵੀ ਚੱਲਦਾ। ਹੁਣ ਤਾਂ ਇਹ ਬਹੁਤ ਵੱਡੇ ਲੈਵਲ ਦਾ ਕਿਸਾਨ ਮੇਲਾ, ਜਿਵੇਂ ਕਹ ਲਓ ਕਿ ਜਿਵੇਂ ਅਸੀਂ ਅਮਰੀਕਾ ਦੇ ਵਿੱਚ ਰਹਿੰਦੇ, ਅਸੀਂ ਬਹੁਤ ਵੱਡੇ ਟ੍ਰੇਡ ਸ਼ੋਜ਼ ਦੇਖਣ ਜਾਂਦੇ ਆ, ਟਰੱਕਿੰਗ ਦੇ ਟ੍ਰੇਡ ਸ਼ੋਜ਼ ਹੁੰਦੇ ਆ, ਬਲਕਿ ਮੈਂ ਸਮਝਦਾ ਕਿ ਜਿਹੜਾ ਹੁਣ ਸਾਡੇ ਅਮਰੀਕਾ ਦੇ ਵਿੱਚ ਟੈਨਸੀ ਵਿੱਚ ਟਰੱਕਿੰਗ ਸ਼ੋਅ ਹੁੰਦਾ, ਜਾਂ ਵੇਗਸ ਦੇ ਵਿੱਚ ਜਿਹੜੇ ਟਰੱਕਿੰਗ ਸ਼ੋਅ ਹੁੰਦੇ ਆ, ਜਾਂ ਸਾਡੇ ਲਾਸ ਐਂਜਲਸ ਵਿੱਚ ਟਰੱਕਿੰਗ ਸ਼ੋਅ ਹੁੰਦੇ ਆ, ਉਹ ਉਹਦੇ ਮੁਕਾਬਲੇ ਅੱਜ ਵੀ ਬਹੁਤ ਛੋਟੇ ਹਨ। ਜਿਹੜੇ ਕਿਸਾਨ ਮੇਲੇ ਨੂੰ ਮੈਂ 1992-93 ਜਦੋਂ ਮੈਂ ਲੁਧਿਆਣੇ ਪੜ੍ਹਦਾ ਸੀ ਦੇਖਿਆ, ਅਸੀਂ ਇੱਕ ਦਿਨ ਵਿੱਚ ਮੇਲਾ ਦੇਖ ਨਹੀਂ ਸੀ ਸਕਦੇ। ਇਨ ਐਗਰੀਕਲਚਰ ਇਕਵਿਪਮੈਂਟ, ਕੰਬਾਈਨਸ, ਟਿਊਬਵੈਲਸ, ਤੁਹਾਡਾ ਹੋਰ ਜਿੰਨਾ ਵੀ ਡਰਿਲਸ, ਤਰ੍ਹਾਂ ਤਰ੍ਹਾਂ ਦਾ ਜਿਹੜਾ ਸਮਾਨ ਹੈ, ਬੀਜ, ਖਾਦਾਂ, ਇੰਨਾ ਤਰ੍ਹਾਂ ਦਾ ਸਮਾਨ ਜਿਹੜਾ ਆ ਉਹ ਕਿਸਾਨ ਮੇਲੇ 'ਚ, ਉੱਥੇ ਜਿਹੜੇ ਐਗਰੀਕਲਚਰ ਇਕਵਿਪਮੈਂਟ ਸੀ, ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਛੋਟੇ ਜਿਹੜੇ ਕਾਰਖਾਨੇ ਸੀ, ਜਿਨ੍ਹਾਂ ਨੇ ਡਿਸਕਾਂ ਬਣਾਉਣੀ ਸ਼ੁਰੂ ਕਰਤੀਆਂ, ਟਿਲਰ ਬਣਾਉਣੀ ਸ਼ੁਰੂ ਕਰਤੇ, ਉਹਨਾਂ ਦੀ ਉੱਥੇ ਨੁਮਾਇਸ਼ ਲਾਈ ਜਾਂਦੀ ਸੀ। ਟਰੈਕਟਰ ਜਿਹੜੇ ਆ ਉਹਨਾਂ ਦੀ ਨੁਮਾਇਸ਼ ਲੱਗਦੀ ਸੀ, ਔਰ ਬੀ ਜਿਹੜੇ ਆ ਕਿਸਾਨਾਂ ਨੂੰ ਬਹੁਤ ਵਾਰੀ ਗਿਫਟ ਦੇ ਤੌਰ ਤੇ ਜਿਹੜੀਆਂ ਨਵੀਆਂ ਕਣਕ ਦੀਆਂ, ਝੋਨੇ ਦੀਆਂ, ਮੱਕੀ ਦੀਆਂ ਹੋਰ ਜਿਹੜੀਆਂ ਕਿਸਮਾਂ ਉਹਨਾਂ ਨੇ ਡਿਵੈਲਪ ਕੀਤੀਆਂ, ਉਹਨਾਂ ਨੇ 68 ਸਨ ਤੋਂ ਲੈ ਕੇ ਤੇ 76 ਤੱਕ ਉਹ ਰਹੇ, ਜਿਹਦੇ ਵਿੱਚ ਉਹਨਾਂ ਨੇ ਕੋਈ 100 ਤੋਂ ਉੱਪਰ ਕਣਕ, ਝੋਨਾ, ਦਾਲ, ਚੌਲ, ਛੋਲੇ, ਇਹਨਾਂ ਦੀਆਂ ਜਿਹੜੀਆਂ ਕਿਸਮਾਂ ਡਿਵੈਲਪ ਕਰਵਾਈਆਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਰਹਿੰਦੇ ਆ। ਔਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਜਦੋਂ ਉਹਨਾਂ ਨੇ ਇੱਕ ਏਕੜ ਬਣਾਇਆ ਨਾ, ਤੇ ਇੱਕ ਏਕੜ ਨੂੰ ਉਹਨਾਂ ਨੇ ਕਿਹਾ ਕਿ ਇੱਕ ਸਟੈਂਡਰਡ ਏਕੜ ਬਣਾਉਣਾ ਕਿਵੇਂ ਹੈ, ਤੇ ਜਿਹੜੇ ਆਫੀਸਰ ਸੀ ਉਹਨਾਂ ਨੇ ਕਿਹਾ ਵੀ ਜਿਹਦੇ ਵਿੱਚੋਂ 12 ਮਣ ਪੱਕੀ ਕਣਕ ਨਿਕਲ ਆਵੇ ਜਿਸ ਏਕੜ ਚੋਂ, ਉਸ ਏਕੜ ਨੂੰ, ਉਸ ਉਨੀ ਜ਼ਮੀਨ ਨੂੰ ਏਕੜ ਦਾ ਨਾਂ ਦੇ ਦਿੱਤਾ। 12 ਮਣ ਪੱਕਾ ਭਾਵ
12 ਚੌਕ 48, ਸੋ ਪੌਣੇ 5 ਕੁਇੰਟਲ ਜਿਹੜੀ ਕਣਕ ਹੈ, ਇਹਦਾ ਮਤਲਬ ਉਸ ਵਕਤ ਇੱਕ ਏਕੜ ਵਿੱਚੋਂ ਨਾਰਮਲੀ ਨਿਕਲਦੀ ਸੀ। ਸੋ ਆਮ ਸਾਡੇ ਦਾਦਾ ਜੀ ਵੀ ਦੱਸਦੇ ਆ ਕਿ 4-5 ਕੁਇੰਟਲ ਅਗਰ ਕਣਕ ਜਾਂ 8-10 ਮਣ ਜਿਹੜੀ ਕਣਕ ਆ ਨਾਰਮਲ ਏਕੜ ਚੋਂ ਨਿਕਲਦੀ ਸੀ। ਹੂੰ ਬਹੁਤ ਵਧੀਆ ਮੀਂਹ ਸਹੀ ਪੈ ਜਾਏ ਤਾਂ 10-12 ਜਿਹੜੀ ਮਣ। ਸੋ 12 ਮਣ ਨੂੰ ਸਰਕਾਰੀ ਤੌਰ ਤੇ ਇੱਕ ਏਕੜ ਯੀਲਡ ਵਾਸਤੇ ਮੰਨਿਆ ਗਿਆ। ਜਦੋਂ ਰੰਧਾਵਾ ਸਾਹਿਬ ਨੇ ਇੱਥੇ ਪੀਏਯੂ ਦੇ ਵਿੱਚ ਕਣਕ ਦੀਆਂ ਕਿਸਮਾਂ ਜਦੋਂ ਲਿਆਂਦੀਆਂ, ਤੇ ਮੈਨੂੰ ਯਾਦ ਆ ਉਹਨਾਂ ਵਿੱਚ ਇੱਕ 5043, ਇੱਕ RR21, RR21 ਅਸੀਂ ਉਹਨੂੰ ਕਹਿੰਦੇ ਹੁੰਦੇ ਸੀ। ਇਹ ਸਾਰੀਆਂ ਕਿਸਮਾਂ ਉਹਨਾਂ ਦੇ ਸਮੇਂ ਵਿੱਚ ਆਈਆਂ। ਅਸੀਂ ਤਾਂ ਬਹੁਤ ਛੋਟੇ ਸੀ, ਕਹਿਣ ਮੇਰਾ ਜਨਮ ਹੀ ਬਹੁਤ ਬਾਅਦ ਦਾ 73-74 ਦਾ ਜਨਮ ਆ। ਉਸ ਵਕਤ ਅਸੀਂ ਜਦੋਂ ਛੋਟੇ ਛੋਟੇ ਸੀ, ਉਦੋਂ RR21 ਸਾਡੇ ਆ ਗਈ ਸੀ, ਔਰ ਉਹ ਕਣਕ ਦਾ ਜਿਹੜਾ ਝਾੜ ਆ ਉਹ 12 ਤੋਂ ਲੈ ਕੇ 14 ਕੁਇੰਟਲ ਏਕੜ ਚੋਂ ਨਿਕਲਦਾ ਸੀ। ਹੂੰ ਭਾਵ ਇਹ 2.5 ਗੁਣਾ ਜ਼ਿਆਦਾ ਝਾੜ, ਹਾਂ ਕਿਉਂਕਿ ਇੱਕ ਕੁਇੰਟਲ 2.5 ਮਣ ਹੁੰਦੇ ਆ। ਜੀ ਸੋ ਇੰਨਾ ਵੱਡਾ ਫਰਕ ਪੈ ਗਿਆ ਕਿ ਜ਼ਿਮੀਂਦਾਰ ਦਾ, ਹੁਣ ਤੁਸੀਂ ਸਮਝ ਸਕਦੇ ਹੋ ਕਿ ਉਹ ਕਿੰਨਾ ਕੁ ਜ਼ਿਮੀਂਦਾਰ ਵਧੀਆ ਸਟੈਬਲਿਸ਼ ਹੋ। ਜਿਹੜਾ 12 ਮਣ ਕੱਢਦਾ ਸੀ, ਉਹ 30-32 ਮਣ ਕਣਕ ਜਿਹੜੀ ਹੈ ਉਹ ਕਿੱਲੇ ਵਿੱਚੋਂ ਰੰਧਾਵਾ ਸਾਹਿਬ ਦੇ ਹੁੰਦੇ ਆ, ਜਿਹੜੀ ਕਿ ਅੱਜ ਤਾਂ ਮੈਂ ਸਮਝਦਾ ਕਿ 23-24 ਕੁਇੰਟਲ ਤੱਕ ਜਾ ਚੁੱਕੀ ਹੈ। ਜੇ ਮਣਾਂ ਵਿੱਚ ਮੈਂ ਲਾਵਾਂ ਤੇ 50 ਮਣ ਜਾ ਚੁੱਕੀ ਹੈ। ਸੋ ਉਹਦੇ ਨਾਲੋਂ ਹੁਣ ਤਾਂ 5 ਗੁਣਾ ਬਚ ਗਈ। ਪਰ ਰੰਧਾਵਾ ਸਾਹਿਬ ਦੇ ਹੁੰਦਿਆਂ ਵੀ ਕਣਕ ਦੀ ਜਿਹੜੀ ਯੀਲਡ ਹੈ ਉਹ ਕਰੀਬ 2.5 ਤੋਂ 3 ਗੁਣਾ ਉਹਨਾਂ ਨੇ 10-12 ਸਾਲਾਂ ਵਿੱਚ ਵਧਾ ਦਿੱਤੀ ਸੀ। ਸੋ ਇਹ ਉੱਥੇ ਰਹਿੰਦਿਆਂ ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ। ਔਰ ਇੱਕ ਹੈਰਾਨੀ ਦੀ ਗੱਲ ਜੀ ਮੈਂ ਤੁਹਾਨੂੰ ਹੋਰ ਦੱਸਾਂ ਕਿ ਮਿਊਜ਼ੀਅਮ ਦੇ ਦੇਖੋ ਕਿੰਨੇ ਸ਼ੌਕੀਨ ਸਨ। ਉਹਨਾਂ ਨੇ ਪੀਏਯੂ ਵਿੱਚ ਵੀ ਮਿਊਜ਼ੀਅਮ ਬਣਾਇਆ, ਹੂੰ ਜਿਹੜਾ ਕਿ ਅੱਜ ਵੀ ਉੱਥੇ ਮਿਊਜ਼ੀਅਮ ਬਣਿਆ। ਉਹਦੇ ਵਿੱਚ ਚਰਖਾ ਕੱਤਦੀਆਂ, ਫੁਲਕਾਰੀਆਂ ਕੱਢਦੀਆਂ ਇਹ ਬੀਬੀਆਂ ਦੇ ਬੁੱਤ, ਕਈਆਂ ਔਰ ਰੰਬੇ, ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੇ ਕੰਮ ਕਰਦੇ ਜ਼ਿਮੀਂਦਾਰ ਖੇਤਾਂ ਦੇ ਵਿੱਚ ਸਿਰ ਤੇ ਰੱਖ ਕੇ ਪੱਤਾ ਲੈ ਕੇ ਜਾਂਦੀ ਜਿਹੜੀ ਔਰਤ ਆ, ਉਹਦੀਆਂ ਇਸ ਤਰ੍ਹਾਂ ਦੇ ਉਹਨਾਂ ਨੇ ਬੁੱਤ ਬਣਾਏ, ਉਹਨਾਂ ਦੀਆਂ ਤਸਵੀਰਾਂ ਉਹਨਾਂ ਨੇ ਬਣਾਈਆਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਿਲਕੁਲ ਸੈਂਟਰ ਦੇ ਵਿੱਚ ਅੱਜ ਵੀ ਉਹ ਮਿਊਜ਼ੀਅਮ, ਜਿਹੜਾ ਜਦੋਂ ਵੀ ਕੋਈ ਬੰਦਾ ਪੀਐਚਡੀ ਜਾਂਦਾ ਤੇ ਉਹ ਜਿਹੜਾ ਮਿਊਜ਼ੀਅਮ ਆ ਉਹਨੂੰ ਦੇਖਣਾ ਆਪਣਾ ਹੈਗਾ ਉਹ ਫਖਰ ਮਹਿਸੂਸ ਕਰਦਾ। ਉਹਨਾਂ ਨੇ ਲਾਇਬ੍ਰੇਰੀ ਔਰ ਮਿਊਜ਼ੀਅਮ ਹੂੰ ਇਹ ਦੋਨੇ ਆਪਣੀ ਜ਼ਿੰਦਗੀ ਦੇ ਅੰਗ ਬਣਾਏ, ਭਾਵ ਕਿ ਇੱਕ ਕਲਾ ਤੇ ਦੂਸਰੀ ਪੜ੍ਹਾਈ। ਪਰ ਚਾਹੇ ਉਹ ਇੱਕ ਹੋਰ ਚੀਜ਼ ਤੁਸੀਂ ਨੋਟ ਕਰੋ, ਜਿਵੇਂ ਤੁਸੀਂ ਦੱਸ ਰਹੇ ਹੋ, ਇੱਕ ਤਾਂ ਜਿਹੜੀ ਟ੍ਰੈਡੀਸ਼ਨ ਹੈ ਉਹਨੂੰ ਵੀ ਨਹੀਂ ਛੱਡ ਰਹੇ, ਜਿਹੜੇ ਲੋਕ ਨਹੀਂ, ਰੰਗ ਨੇ ਉਹਨਾਂ ਨੂੰ ਵੀ ਨਹੀਂ ਛੱਡ ਬਿਲਕੁਲ ਰਹੇ, ਔਰ ਜਿਹੜੇ ਮਾਡਰਨਾਈਜ਼ ਦੁਨੀਆ ਹੈ ਉਹਨੂੰ ਵੀ ਨਾਲ ਉਹਨਾਂ ਨੂੰ ਲਿੰਕ ਕਰ ਰਹੇ ਨੇ। ਇਹ ਬੜੀ ਵੱਡੀ ਖੂਬਸੂਰਤੀ ਉਹਨਾਂ ਦੇ ਦਿਮਾਗ ਇੱਕ ਸੋਚ ਦੇਖੋ, ਦੇ ਅੰਦਰ ਸੀ। ਉਹ ਟਰੈਕਟਰ ਵੀ ਲੈ ਕੇ ਆ ਰਹੇ ਆ, ਹਾਂ ਪਰ ਬਲਦ ਦੀ ਜਿਹੜੀ ਸਾਂਝ ਆ ਉਹਨੂੰ ਵੀ ਛੱਡ ਨਹੀਂ ਰਹੇ। ਹਾਂ ਸੋ ਉਹ ਇਸ ਲੈਵਲ ਦੇ ਇੱਕ ਵੱਡੇ ਥਿੰਕਰ ਸਨ, ਇਸ ਲੈਵਲ ਦੇ ਵੱਡੇ ਕਹ ਲਓ ਵਿਜ਼ਨ ਰੱਖਣ ਵਾਲੇ ਪੰਜਾਬ ਦੇ। ਉਹਨਾਂ ਨੂੰ ਪੰਜਾਬ ਦਾ ਵੈਸੇ ਛੇਵਾਂ ਦਰਿਆ ਵੀ ਕਿਹਾ ਜਾਂਦਾ, ਹੂੰ ਉਹਨਾਂ ਨੂੰ ਫਾਊਂਡਰ ਆਫ ਮਾਡਰਨ ਪੰਜਾਬ ਵੀ ਕਿਹਾ ਜਾਂਦਾ। ਸੋ ਉਹਨਾਂ ਵਾਸਤੇ ਤੁਸੀਂ ਜਿੰਨੇ ਮਰਜ਼ੀ ਲਫ਼ਜ਼ ਦੇ ਦਿਓ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਪੀਏਯੂ ਤੋਂ ਬਾਅਦ, ਮੈਂ ਸਮਝਦਾ ਕਿ ਜਿਹੜਾ ਪੰਜਾਬ ਦੇ ਉੱਤੇ ਉਹਨਾਂ ਨੇ ਬਹੁਤ ਵੱਡਾ ਅਹਿਸਾਨ ਕੀਤਾ, ਉਹ ਕੀਤਾ ਕਿ ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ, ਜਿਹੜੇ ਪੰਜਾਬ ਦੇ ਇੱਕ ਬਹੁਤ ਵੱਡੇ ਸ਼ਾਇਰ ਹੋਏ ਆ। ਮੈਂ ਇੱਥੇ ਇਹ ਵੀ ਗੱਲ ਦੱਸਦਾ ਕਿ ਪ੍ਰੋਫੈਸਰ ਪੂਰਨ ਸਿੰਘ ਵੀ ਬਹੁਤ ਐਜੂਕੇਟਡ ਸਨ। ਹੂੰ ਉਹਨਾਂ ਨੇ ਜਾਪਾਨ ਤੋਂ ਐਮਐਸਸੀ ਕੈਮਿਸਟਰੀ ਕੀਤੀ ਸੀ, ਔਰ 1900 ਦੇ ਵਿੱਚ ਉਹ ਜਾਪਾਨ ਦੇ ਵਿੱਚੋਂ ਐਮਐਸਸੀ ਕੈਮਿਸਟਰੀ ਕਰਕੇ ਆਏ ਸਨ। ਪੰਜਾਬ ਦੇ ਪਹਿਲੇ ਕੈਮਿਸਟ ਸਨ। ਆ ਜਿਹੜਾ ਤੁਸੀਂ ਅੱਜ ਜਿਹੜੀ ਖੁਸ਼ਬੂ ਦੇਖਦੇ ਹੋ, ਜਿਹੜੀ ਮੈਂਥੋਲ ਦੇ ਵਿੱਚੋਂ ਜਾਂ ਹੋਰ ਜਿਹੜੀਆਂ ਚੀਜ਼ਾਂ ਚੋਂ ਖੁਸ਼ਬੂ ਨਿਕਲੀ ਹੈ, ਇਹ ਸਭ ਤੋਂ ਪਹਿਲੀ ਵਾਰੀ ਜਿਹੜਾ ਇਹਦਾ ਪ੍ਰੈਕਟੀਕਲ ਕ੍ਰਿਸਟਲਸ ਬਣਾਉਣ ਦਾ ਕੰਮ ਆ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ ਸੀ। ਇਸ ਤੋਂ ਪਹਿਲਾਂ ਕ੍ਰਿਸਟਲ ਬਣ ਕੇ ਜਿਹੜੀ ਖੁਸ਼ਬੂਆਂ ਨਹੀਂ ਸੀ ਤਿਆਰ ਹੁੰਦੀਆਂ। ਜਿਹੜਾ ਖੁਸ਼ਬੂਆਂ ਤਿਆਰ ਕਰਨ ਦਾ, ਜਿਹੜੇ ਜਿਹਨੂੰ ਅਰਕ ਨਹੀਂ ਅਸੀਂ ਕਹਿੰਦੇ, ਅਰਕ ਕੱਢਣ ਦਾ ਕੰਮ, ਜਿਹੜਾ ਵੱਡੇ ਲੈਵਲ ਦਾ ਅਰਕ ਕੱਢਣ ਦਾ ਜਿਹੜਾ ਕੰਮ ਹੈ, ਉਹ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ। ਔਰ ਪ੍ਰੋਫੈਸਰ ਪੂਰਨ ਸਿੰਘ ਦੀਆਂ ਬਹੁਤ ਹੀ ਕਮਾਲ ਦੀਆਂ ਕਵਿਤਾਵਾਂ, ਜਿਨ੍ਹਾਂ ਵਿੱਚ ਸਿਸਟਰ ਆਫ ਸਪਿਨਿੰਗ ਵੀਲ, ਜਿਹਨੂੰ ਅਸੀਂ ਤ੍ਰਿੰਜਣਾ ਦੀਆਂ ਕੁੜੀਆਂ ਕਹਿੰਦੇ ਆ, ਤ੍ਰਿੰਜਣਾ ਦੀ ਇੰਗਲਿਸ਼ ਦੇ ਵਿੱਚ ਬੜੀ ਵੱਡੀ ਪੋਇਟਰੀ ਹੈਗੀ, ਬੜੀ ਇੱਕ ਬੜੀ ਵੱਡੀ ਕਿਤਾਬ ਹੈਗੀ ਆ। ਔਰ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਹੈ, ਉਹਨਾਂ ਦੀ 1931 ਵਿੱਚ ਡੈਥ ਹੋ ਗਈ ਸੀ। ਉਹਨਾਂ ਨੂੰ ਬਾਅਦ ਵਿੱਚ ਕਿਸੇ ਨੇ ਬਹੁਤ ਚੰਗੀ ਤਰ੍ਹਾਂ ਛਾਪਿਆ ਨਹੀਂ। ਰੰਧਾਵਾ ਸਾਹਿਬ ਕਿਤੇ ਗਏ, ਲਾਹੌਰ ਬੁੱਕ ਸ਼ਾਪ ਹੈਗੀ ਸਾਡੇ ਲੁਧਿਆਣਾ ਵਿੱਚ। ਇਹ ਪਹਿਲਾਂ ਤੁਹਾਡੇ ਲਾਹੌਰ ਦੇ ਵਿੱਚ ਉਹਨਾਂ ਦੀ ਬੁੱਕ ਸ਼ਾਪ ਹੁੰਦੀ ਸੀ। ਮੈਨੂੰ ਨਾਂ ਉਹਨਾਂ ਦਾ ਵਿਸਰ ਗਿਆ ਸਰਦਾਰ ਜੀ ਦਾ, ਪਰ ਉਹਨਾਂ ਦੇ ਉੱਥੇ ਲੁਧਿਆਣਾ ਵਿੱਚ ਉਹਨਾਂ ਨੇ ਕਿਹਾ ਵੀ ਯਾਰ ਇੱਕ ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਆ, ਪੜ੍ਹਦਾ ਤਾਂ ਕੋਈ ਹੈ ਨਹੀਂ। ਰੰਧਾਵਾ ਸਾਹਿਬ ਨੂੰ ਬਤੌਰ ਗਿਫਟ ਦੇ ਦਿੱਤੀ ਉਹਨਾਂ ਨੇ। ਅੱਛਾ ਰੰਧਾਵਾ ਸਾਹਿਬ ਨੇ ਉਹ ਕਿਤਾਬ ਪੜ੍ਹੀ
ਤਾਂ ਉਹਨਾਂ ਨੇ ਲਾਹੌਰ ਬੁੱਕ ਸ਼ਾਪ ਵਾਲਿਆਂ ਨੂੰ ਦੁਬਾਰਾ ਕੰਟੈਕਟ ਕੀਤਾ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਬਾਕੀ ਸਾਹਿਤ ਕਿੱਥੇ ਆ। ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਆ। ਉਹਨਾਂ ਦਾ ਬੇਟਾ ਉਸ ਵਕਤ ਬਤੌਰ ਪੀਸੀਐਸ ਅਫਸਰ ਪੰਜਾਬ ਸਿਵਲ ਸਰਵਿਸ ਸ਼ਿਮਲਾ ਦੇ ਵਿੱਚ ਜਿਹੜਾ ਸੀ ਉਹ ਤਾਇਨਾਤ ਸੀ। ਉਹਨਾਂ ਨੇ ਉਹਨੂੰ ਕੰਟੈਕਟ ਕੀਤਾ, ਉਹਨੂੰ ਲੈਟਰਸ ਲਿਖੀਆਂ, ਕਿਉਂਕਿ ਫੋਨ ਵਗੈਰਾ ਤੋਂ ਉਦੋਂ ਇੰਨੇ ਜ਼ਿਆਦਾ ਸਿਸਟਮ ਨਹੀਂ ਜੀ ਸੀ। ਉਹਨਾਂ ਦੀ ਵਾਈਫ ਜਿਹੜੀ ਪਾਰਵਤੀ ਦੇਵੀ ਸੀ ਉਹ ਦੇਹਰਾਦੂਨ ਰਹਿੰਦੇ ਸੀ। ਉਹਨਾਂ ਨੂੰ ਚਿੱਠੀਆਂ ਲਿਖੀਆਂ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਟਰੰਕ ਪੁਰਾਣੇ ਪਏ ਆ, ਪਰ ਕਦੀ ਕਿਸੇ ਨੇ, ਕਈ ਸਾਲ ਹੋ ਗਏ ਪਿਤਾ ਦੀ ਡੈਥ ਤੋਂ ਬਾਅਦ ਕਿਸੇ ਨੇ ਖੋਲੇ ਹੀ ਨਹੀਂ। ਸੋ 20-25 ਸਾਲ ਉਹ ਟਰੰਕ ਜਿਹੜੇ ਆ ਉਹ ਉਸੇ ਤਰ੍ਹਾਂ ਹੀ ਪਏ ਰਹੇ। ਰੰਧਾਵਾ ਸਾਹਿਬ ਦੇਹਰਾਦੂਨ ਪਹੁੰਚੇ, ਉਹਨਾਂ ਨੇ ਜਾ ਕੇ ਉਹ ਟਰੰਕ ਲਏ। ਹੁਣ ਇੱਕ ਵੱਡੀ ਗੱਲ ਸੀ, ਪਰਿਵਾਰ ਵਾਸਤੇ ਇੱਕ ਵੱਡਾ ਮਸਲਾ ਸੀ ਕਿ ਉਹ ਕਿਵੇਂ ਰੰਧਾਵਾ ਸਾਹਿਬ ਤੇ ਵਿਸ਼ਵਾਸ ਕਰਨ ਕਿ ਹੂੰ ਸ਼ਾਇਦ ਜਿਹੜਾ ਹੈ ਇਹ ਦੁਬਾਰਾ ਨਹੀਂ ਮਿਸਯੂਜ਼ ਨਹੀਂ ਹੋਏਗਾ। ਰਜਾ ਸਾਹਿਬ, ਤੁਸੀਂ ਯਕੀਨ ਕਰੋ ਕਿ ਉਹਦੇ ਬਾਰੇ ਦੱਸਿਆ ਜਾਂਦਾ ਕਿ ਰੰਧਾਵਾ ਸਾਹਿਬ ਉਹ ਸਾਰੇ ਟਰੰਕਾਂ ਨੂੰ ਚੱਕ ਕੇ ਆਪਣੇ ਕੋਲ ਲੈ ਕੇ ਆਏ, ਜਿਨ੍ਹਾਂ ਵਿੱਚੋਂ ਕੁਛ ਨੂੰ ਤਾਂ ਬਦਕਿਸਮਤੀ ਨਾਲ ਸਿਉਂ ਖਾ ਚੁੱਕੀ ਸੀ, ਕਿਉਂਕਿ ਕਿਤਾਬਾਂ ਨੂੰ ਕਦੀ ਉਹ ਖੋਲ੍ਹਿਆ ਨਹੀਂ ਗਿਆ ਸੀ। ਜਿਹੜਾ ਕੋਈ ਸਾਹਿਤ ਉਹਨਾਂ ਦਾ ਬਚਿਆ, ਏਡਾ ਵੱਡਾ ਬੰਦਾ ਜਿਹਨੇ ਐਗਰੀਕਲਚਰ ਤੇ ਇੰਨਾ ਵੱਡਾ ਕੰਮ ਕੀਤਾ, ਰੀਹੈਬਿਲਿਟੇਸ਼ਨ ਤੇ ਕੰਮ ਕੀਤਾ, ਜਿਹਦੀ ਆਪਣੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ, ਉਹਨੂੰ ਸ਼ਾਟਕਾ ਨਰਵ ਜਿਹੜੀ ਆ ਉਹਨਾਂ ਦੀ ਇੰਨੀ ਜ਼ਿਆਦਾ ਦਰਦ ਕਰਨ ਲੱਗ ਪਈ ਸੀ, ਫਿਰ ਡਾਕਟਰ ਨੇ ਉਹਨਾਂ ਨੂੰ ਝੁਕਣ ਤੋਂ ਮਨਾ ਕਰਤਾ ਸੀ। ਉਹਨਾਂ ਨੂੰ ਆਖਿਰ ਆਪਣੀ ਕੁਰਸੀ ਤੇ ਬਹਿਣਾ ਬੰਦ ਕਰ ਗਿਆ ਸੀ। ਉਹ ਜਦੋਂ ਚੰਡੀਗੜ੍ਹ ਉਹ ਜੌਬ ਉਹਨਾਂ ਨੇ ਕੀਤੀ ਹੈ, ਤਾਂ ਉਹ ਕੁਰਸੀ ਤੇ ਬੈਠ ਕੇ ਕੰਮ ਨਹੀਂ ਸੀ ਕਰ ਸਕਦੇ। ਉਹਨਾਂ ਨੂੰ ਆਪਣੇ ਆਫਿਸ ਸੋਫਾ ਲਗਾਉਣਾ ਪਿਆ ਸੀ ਤਾਂ ਕਿ ਸੋਫੇ ਦੇ ਨਾਲ ਪਿੱਛੇ ਲੇਟ ਕੇ ਕੰਮ ਕਰ ਸਕਣ, ਔਰ ਉਹ ਤਾਂ ਵੀ ਕੰਮ ਕਰਦੇ ਰਹੇ। ਉਹ ਬੰਦਾ ਜਿਹੜਾ ਸੋਫੇ ਦੇ ਨਾਲ ਲਾ ਕੇ ਪਿੱਠ ਲਾ ਕੇ ਕੰਮ ਕਰਦਾ ਰਿਹਾ, ਉਹ ਰਾਤ ਨੂੰ 8, 8:30, 9 ਵਜੇ ਤੋਂ ਬਾਅਦ ਆਪਣੇ ਜਿਹੜੇ ਚੰਗੇ ਕਲਰਕ ਸੀ ਉਹਨਾਂ ਨੂੰ ਬੁਲਾ ਕੇ ਆਪਣੇ ਆਫਿਸ ਲਾ ਕੇ ਉਹਨਾਂ ਕੋ ਦੁਬਾਰਾ ਪੜ੍ਹ ਕੇ ਉਹਨਾਂ ਨੇ ਲਾਈਨਾਂ ਬੋਲਣੀਆਂ ਔਰ ਉਹਨਾਂ ਦੇ ਕੋਲੋਂ ਜਿਹੜਾ ਉਹ ਟਾਈਪ ਕਰਵਾਉਣਾ। ਫਿਰ ਉਹਨਾਂ ਨੇ ਉਹ ਸਾਰੇ ਸਾਹਿਤ ਨੂੰ ਇਕੱਠਾ ਕਰਕੇ, ਆ ਮੇਰੇ ਕੋਲ ਇੱਕ ਬੁੱਕ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਤੇ ਜੀਵਨੀ। ਜੀ ਇਹ 400 ਪੇਜ ਦੀ ਕਿਤਾਬ ਜਿਹੜੀ ਉਹਨਾਂ ਨੇ, ਜਿੰਨੀ ਵੀ ਉਹਨਾਂ ਦੀ ਕਵਿਤਾ, ਉਹਨਾਂ ਦੇ ਵਾਈਫ ਵੱਲੋਂ ਲਿਖੇ ਲੈਟਰ, ਉਹਨਾਂ ਦੀਆਂ ਜ਼ਿੰਦਗੀ ਦੀਆਂ ਹੋਰ ਯਾਦਾਂ ਜਿਹੜੀਆਂ, ਉਹ ਸਾਰੀਆਂ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਇਕੱਠੀਆਂ ਕਰਕੇ ਇੱਕੋ ਹੀ ਕਿਤਾਬ ਜਿਹੜੀ ਆ ਉਹਨੂੰ ਛਪਵਾਇਆ। ਔਰ ਪ੍ਰੋਫੈਸਰ ਪੂਰਨ ਸਿੰਘ ਦੇ ਨਾਂ ਦੇ ਉੱਤੇ ਉਹਨਾਂ ਨੇ ਇੱਕ ਪ੍ਰੋਫੈਸਰ ਪੂਰਨ ਸਿੰਘ ਜਿਹੜੀ ਕਮੇਟੀ ਬਣਾਈ ਦਿੱਲੀ ਦੇ ਵਿੱਚ, ਜਿਨ੍ਹਾਂ ਨੂੰ ਫਿਰ ਦੁਬਾਰਾ ਉਹਨਾਂ ਦੀ ਪ੍ਰਿੰਟਿੰਗ ਦਾ ਕੰਮ ਦਿੱਤਾ ਗਿਆ। ਅੱਜ ਪ੍ਰੋਫੈਸਰ ਪੂਰਨ ਸਿੰਘ, ਅਗਰ ਉਹਨਾਂ ਦੀਆਂ ਕਿਤਾਬਾਂ ਖੁੱਲੇ ਮੈਦਾਨ, ਖੁੱਲੇ ਘੁੰਡ, ਇਹ ਸਾਰੀਆਂ ਕਿਤਾਬਾਂ ਅਗਰ ਉਹਨਾਂ ਦੀਆਂ ਪੰਜਾਬੀ ਪਾਠਕਾਂ ਦੇ ਜਾਂ ਪੰਜਾਬ ਦੇ ਘਰਾਂ ਦੇ ਵਿੱਚ ਹਨ, ਤਾਂ ਸਿਰਫ ਤੇ ਸਿਰਫ ਉਹ ਰੰਧਾਵਾ ਸਾਹਿਬ ਦੀ ਬਦੌਲਤ ਹਨ। ਰੰਧਾਵਾ ਸਾਹਿਬ ਨੇ ਏਡਾ ਵੱਡਾ ਪੋਇਟ, ਜਿਹਨੂੰ ਪੰਜਾਬ ਦਾ ਅਲਬੇਲਾ ਸ਼ਾਇਰ ਵੀ ਕਿਹਾ ਜਾਂਦਾ, ਹੂੰ ਉਹਨੂੰ ਉਹ ਪੰਜਾਬ, ਜਿਨ੍ਹਾਂ ਨੇ ਬੜੀ ਇੱਕ ਪਿਆਰੀ ਕਵਿਤਾ ਲਿਖੀ, ਜਿਹਦੇ ਕਿ ਰੈਫਰੈਂਸ ਤੁਸੀਂ ਆਮ ਪੰਜਾਬੀ ਸਾਹਿਤਕਾਰਾਂ ਕੋਲੋਂ ਜਾਂ ਪੰਜਾਬੀ ਹਿਸਟੋਰੀਅਨ ਕੋਲੋਂ ਕਈ ਵਾਰੀ ਤੁਸੀਂ ਇੱਕ ਲਾਈਨ ਸੁਣਦੇ ਹੋਵੋਗੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੂੰ ਇਹ ਲਾਈਨ ਜਿਹੜੀ ਹੈ, ਇਹ ਕਵਿਤਾ ਜਿਹੜੀ ਹੈ, ਇਹ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਹੈ। ਔਰ ਉਹਨਾਂ ਨੂੰ ਜਿਉਂਦਾ ਕਰਨ ਦੇ ਵਿੱਚ ਜਿਹੜਾ ਆ ਉਹ ਪ੍ਰੋਫੈਸਰ ਰੰਧਾਵਾ ਸਾਹਿਬ ਆ, ਉਹਨਾਂ ਦਾ ਜਿਹੜਾ ਬਹੁਤ ਅੱਛਾ, ਵੱਡਾ ਇਹ ਰਜਿੰਦਰ ਸਾਹਿਬ, ਰੰਧਾਵਾ ਸਾਹਿਬ ਦਾ ਆਪਣਾ ਲਿਟਰੇਰੀ ਵਰਕ ਵੀ ਬਹੁਤ ਹੈ, ਜਿਹੜਾ ਬਹੁਤ ਘੱਟ ਡਿਸਕਸ ਹੁੰਦਾ ਹੈ। ਉਹਨਾਂ ਦਾ ਬਹੁਤ ਵਧੀਆ। ਜਿਹੜਾ ਐਡਮਿਨਿਸਟ੍ਰੇਟਿਵ ਵਰਕ ਹੈ ਉਹ ਡਿਸਕਸ ਹੁੰਦਾ ਹੈ। ਕੁਝ ਸਾਨੂੰ ਇਹ ਵੀ ਉਹਦੇ ਬਾਰੇ ਵੀ ਦੱਸੋ ਪਲੀਜ਼। ਦੇਖੋ ਜੀ, ਪਹਿਲੀ ਉਹਨਾਂ ਨੇ ਆਪ ਬੀਤੀ ਆਪਣੀ ਜਿਹੜੀ ਬੜੀ ਕਮਾਲ ਦੀ ਕਿਤਾਬ ਲਿਖੀ ਹੈ, ਜਿਹੜੀ ਕਿ 400 ਸਵਾ 400 ਪੇਜ ਦੀ ਤੁਸੀਂ ਜਾਣਦੇ ਹੋ, ਆਪ ਬੀਤੀ ਆ। ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਲੋਕ ਗੀਤ, ਉਸ ਤੋਂ ਬਾਅਦ ਉਹਨਾਂ ਨੇ ਕਿਤਾਬ ਲਿਖੀ ਹੈ ਜੀ ਰਾਖ ਵਿੱਚੋਂ ਉੱਗੇ। ਉਹ ਉਹਨਾਂ ਨੇ ਲਿਖੀ ਹੈ ਜਿਹੜੇ ਲੋਕ ਪਾਕਿਸਤਾਨੋਂ ਰਿਫਿਊਜੀ ਆਏ ਆ, ਹੂੰ ਉਹ ਆਣ ਕੇ ਇੱਥੇ ਕਿਵੇਂ ਡਿਵੈਲਪ ਕੀਤੇ। ਰਾਈਜ਼ ਫਰੋਮ ਐਸ਼ਿਸ, ਜਾਂ ਉਹਨਾਂ ਨੇ ਕਿਹਾ ਰਾਖ ਵਿੱਚੋਂ। ਉਸ ਤੋਂ ਬਾਅਦ ਉਹਨਾਂ ਨੇ ਪੇਂਟਿੰਗਸ ਦੇ ਉੱਤੇ ਕੋਈ 5 ਕਿਤਾਬਾਂ ਕੱਲੀਆਂ ਪੇਂਟਿੰਗ ਉੱਤੇ ਲਿਖੀਆਂ, ਵਾਹ ਜਿਹਦੇ ਵਿੱਚ ਉਹਨਾਂ ਨੇ ਤੁਹਾਡੀ ਕਾਂਗੜਾ ਪੇਂਟਿੰਗ ਦੇ ਉੱਤੇ ਇੱਕ ਬੁੱਕ ਲਿਖੀ ਹੈ, ਉਹਨਾਂ ਨੇ ਬਸੋਲੀ ਪੇਂਟਿੰਗ ਦੇ ਉੱਤੇ ਕਵਿਤਾ ਲਿਖੀ ਹੈ, ਉਹਨਾਂ ਨੇ ਹਰੇ ਇਨਕਲਾਬ ਦੇ ਉੱਤੇ ਦ ਫਾਰਮਰਸ ਆਫ ਪੰਜਾਬ, ਉਹ ਗ੍ਰੀਨ ਰੈਵੋਲੂਸ਼ਨ ਦੇ ਕੋਈ 21 ਦੇ ਕਰੀਬ ਟੋਟਲ ਕਿਤਾਬਾਂ ਜਿਹੜੀਆਂ ਜੀ ਉਹਨਾਂ ਨੇ ਪੰਜਾਬੀ ਸਾਹਿਤ ਦੇ ਝੋਲੀ ਵਿੱਚ ਪਾਈਆਂ। ਏਡਾ ਵੱਡਾ ਸ਼ਾਇਰ ਜਿਹੜਾ ਆ, ਉਹ ਏਡਾ ਵੱਡਾ, ਉਹ ਆਪਣੇ ਵਿੱਚ ਸਾਹਿਤਕਾਰ
ਮੈਂ ਸਮਝਦਾ ਕਿ ਪੰਜਾਬ ਦੇ ਬਹੁਤ ਵੱਡੇ ਸਾਹਿਤਕਾਰਾਂ ਨਾਲੋਂ ਜੇਕਰ ਉਹਨਾਂ ਦੀ ਇਕੱਲੀ ਸਾਹਿਤ ਨੂੰ ਦੇਖਿਆ ਜਾਵੇ ਤੇ ਪੰਜਾਬ ਦੇ ਬਹੁਤ ਵੱਡੇ ਸਾਹਿਤਕਾਰ ਜਿਨ੍ਹਾਂ ਨੇ ਜ਼ਿੰਦਗੀ 'ਚ ਹੋਰ ਕੋਈ ਕੰਮ ਨਹੀਂ ਕੀਤਾ, ਕੇਵਲ ਤੇ ਕੇਵਲ ਕੁਝ ਕਿਤਾਬਾਂ ਲਿਖੀਆਂ, ਉਹਨਾਂ ਦਾ ਇੱਕ ਛੋਟਾ ਪੱਖ ਜਿਹੜਾ ਉਹ ਵੀ ਉਹਨਾਂ ਸਾਹਿਤਕਾਰਾਂ ਨਾਲੋਂ ਵੱਡਾ ਸੀ। ਜੇ ਬਾਕੀ ਅਸੀਂ ਕੰਮ ਉਹਨਾਂ ਦੇ ਛੱਡ ਵੀ ਦਈਏ ਤਾਂ ਉਹ ਸਾਹਿਤਕਾਰ ਵੀ ਬਹੁਤ ਇੱਕ ਉਮਦਾ ਕਿਸਮ ਦੇ ਸਨ। ਔਰ ਜਿਹੜੀ ਉਹਨਾਂ ਦੀ ਲਿਖਾਈ ਹੈ, ਜਿਹੜੀ ਉਹਨਾਂ ਦੀ ਲੈਂਗੁਏਜ ਹੈ, ਉਹ ਇੰਨੀ ਕੁ ਸੌਖੀ ਔਰ ਆਮ ਆਦਮੀ ਦੀ ਸਮਝ ਵਿੱਚ ਆਉਣ ਵਾਲੀ ਆ ਕਿ ਬਹੁਤ ਉਹਨਾਂ ਨੂੰ ਪੜ੍ਹਦਿਆਂ ਪੰਜਾਬ ਦੇ ਨਾਲ ਤੁਹਾਨੂੰ ਪਿਆਰ ਹੋ ਜਾਂਦਾ। ਰੰਧਾਵਾ ਸਾਹਿਬ ਨਾਲ ਪਿਆਰ ਤਾਂ ਹੁੰਦਾ ਹੀ ਆ, ਤੁਹਾਨੂੰ ਪੰਜਾਬ ਦੇ ਪਿੰਡਾਂ ਦੇ ਨਾਲ ਪਿਆਰ ਹੋ ਜਾਂਦਾ। ਮੈਂ ਇੱਕ ਗੱਲ ਥੋੜੀ ਜਿਹੀ ਇੱਥੇ ਮੈਂਸ਼ਨ ਕਰਨੀ ਚਾਹਾਂਗਾ ਕਿ ਉਹਨਾਂ ਦੀ ਜਦੋਂ ਮੈਂ ਆਪ ਬੀਤੀ ਪੜ੍ਹ ਰਿਹਾ ਸੀ, ਹਾਲਾਂਕਿ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਅਮਰੀਕਾ ਜਦੋਂ ਜਾਈਦਾ ਤੇ ਹੁੰਦਾ ਕਿ ਪਿੰਡ ਮਾਤਾ ਪਿਤਾ ਕੋਲ ਰਹੀਏ, ਥੋੜਾ ਚਿਰ ਜ਼ਿਆਦਾ ਰਹੀਏ, ਬਾਹਰ ਜਾਣ ਦਾ ਸਮਾਂ ਘੱਟ ਮਿਲਦਾ ਕਿਉਂਕਿ ਉਹੀ 2-3-4 ਹਫ਼ਤੇ ਲਈ ਜਾਣਾ ਹੁੰਦਾ। ਮੇਰਾ ਕਾਂਗੜਾ, ਬੈਜਨਾਥ, ਪਪਰੋਲਾ, ਇਹਨਾਂ ਏਰੀਆ ਦੇ ਨਾਲ ਮੇਰੇ ਦਿਮਾਗ ਦੇ ਵਿੱਚ ਉਹਨਾਂ ਦੇ ਰਸਤੇ ਜਿਹੜੇ ਹੈ, ਉਹਨਾਂ ਦੀਆਂ ਛੋਟੀਆਂ ਜਿਹੜੀਆਂ ਪਹਾੜੀਆਂ, ਕਿੱਥੇ ਖੜੇ ਹੋਇਆ, ਕਿਹੜੀ ਪਹਾੜੀ ਸਾਹਮਣੇ ਦਿਖਦੀ ਹੈ, ਮੈਨੂੰ ਇਸ ਤਰ੍ਹਾਂ ਜਿਹੜਾ ਉਹ ਮੇਰੇ ਦਿਮਾਗ 'ਚ ਇੰਨਾ ਬਣ ਚੁੱਕਾ ਕਿ ਮੈਂ ਆਪਣੇ ਪਰਿਵਾਰ ਨੂੰ ਕਈ ਵਾਰੀ ਕਿਹਾ ਕਿ ਹੁਣ ਜਦੋਂ ਵੀ ਮੈਨੂੰ ਸਮਾਂ ਮਿਲਿਆ ਮੈਂ 2-3-4 ਮਹੀਨੇ ਜਾ ਕੇ ਉਹ ਜਗ੍ਹਾ ਜ਼ਰੂਰ ਦੇਖ ਕੇ ਆਉਣੀ ਆ। ਪਤਾ ਨਹੀਂ ਉਸ ਫਾਰਮ ਵਿੱਚ ਹਨ ਜਾਂ ਉਸ ਫਾਰਮ ਵਿੱਚ ਨਹੀਂ ਹਨ। ਉਹ ਦੁਕਾਨਾਂ, ਉਹ ਛੋਟੇ-ਛੋਟੇ ਹੋਟਲ, ਉਹ ਛੋਟੀਆਂ-ਛੋਟੀਆਂ ਸਰਾਵਾਂ ਜਿਨ੍ਹਾਂ ਦਾ ਉਹ ਜ਼ਿਕਰ ਕਰਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਤੁਸੀਂ ਕਾਂਗੜੇ ਦੇ ਛੋਟੇ-ਛੋਟੇ ਜਿਹੜੇ ਰਸਤੇ ਆ ਉਹਨਾਂ ਵਿੱਚ ਤੁਰੇ ਜਾ ਰਹੇ ਹੋ, ਤੁਸੀਂ ਕਾਂਗੜੇ ਦੇ। ਮੇਰਾ ਪਹਾੜਾਂ ਦੇ ਨਾਲ ਕਦੀ ਕੋਈ ਜ਼ਿੰਦਗੀ 'ਚ ਮੈਂ ਵਾਬਸਤਾ ਨਹੀਂ ਰਿਹਾ, ਕਦੀ ਮੇਰਾ ਵਾਹ ਨਹੀਂ ਰਿਹਾ। ਪਰ ਮੇਰਾ ਉਹ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਦਿਲ ਕਰਦਾ ਕਿ ਮੈਂ ਕਾਂਗੜੇ ਜਾ ਕੇ ਕੋਈ 2-3 ਮਹੀਨੇ ਜ਼ਰੂਰ ਰਵਾਂ, ਮੈਂ ਬੈਜਨਾਥ ਜਾ ਕੇ ਰਵਾਂ, ਮੈਂ ਕੁੱਲੂ ਜਾ ਕੇ ਕਿਤੇ ਰਵਾਂ, ਉਹ ਇੰਨਾ ਧਰਮਸ਼ਾਲਾ ਵਿੱਚ ਜਾ ਕੇ ਰਵਾਂ, ਇੰਨਾ ਪਿਆਰ ਤੁਹਾਡਾ ਉਸ ਧਰਤੀ ਦੇ ਨਾਲ ਉਹ ਪਾ ਦਿੰਦੇ। ਤੇ ਜਿੰਦਰ ਸਾਹਿਬ, ਇੱਕ ਸਵਾਲ, ਤੁਸੀਂ ਉਹੀ ਸਾਰਾ ਮੈਨੂੰ ਦੱਸੀ ਜਾ ਰਹੇ ਹੋ ਪਿਛਲੇ ਕੋਈ ਜੀ 1.5 ਘੰਟੇ ਤੋਂ। ਮਿਹਰਬਾਨੀ ਜੀ ਤੁਹਾਡੀ, ਜਿਤਨੀ ਡਿਟੇਲ ਹੀ ਤੁਸੀਂ ਦੱਸਿਆ, ਔਰ ਜੀ ਮੇਰਾ ਦਿਲ ਕਰਦਾ ਹੈ ਕਿ ਮੈਂ ਸੁਣੀ ਜਾਵਾਂ ਸੁਣੀ ਜਾਵਾਂ। ਇਹ ਜੀ 1.5 ਘੰਟਾ ਜੀ ਇਸ ਨੂੰ ਮਲਟੀਪਲਾਈ ਹੋਰ 1.5 ਘੰਟੇ ਦੇ ਨਾਲ ਹੋ ਜਾਵੇ, ਅਸੀਂ ਉਹਨਾਂ ਨੂੰ ਡਿਸਕਸ ਕਰਦੇ ਰਹੀਏ। ਜੀ ਇਹਦੇ ਸਾਰੇ ਜਿਹੜੇ ਰੰਧਾਵਾ ਸਾਹਿਬ ਦੇ ਕੰਮਾਂ ਦਾ, ਪੰਜਾਬ ਦੀ ਜਿਹੜੀ ਹਯਾਤੀ ਹੈ, ਆਮ ਪੰਜਾਬੀ ਕਿਸਾਨ ਹੈ, ਆਮ ਪੰਜਾਬੀ ਹੈ, ਲਿਟਰੇਰੀ ਪਰਸਨ ਹੈ, ਜਾਂ ਕਿ ਉਹ ਜੀ ਲੋਕ ਜਿਨ੍ਹਾਂ ਦਾ ਲਿੰਕ ਹੈ ਪੰਜਾਬ ਦੇ ਨਾਲ, ਪੰਜਾਬੀ ਇਨ ਪੰਜਾਬ ਦੇ ਅੰਦਰ ਰਹਿੰਦਾ ਹੈ ਆਮ ਪੰਜਾਬੀ, ਉਹਨਾਂ ਦੀ ਜੀ ਲਾਈਫ ਦੇ ਅੰਦਰ ਕੀ ਇੰਪੈਕਟ ਕੀ ਕ੍ਰੀਏਟ ਹੁੰਦਾ ਹੈ ਅਗਰ ਇਹ ਵੱਖੋ ਵੱਖੋ ਪੱਖੋਂ ਅਸੀਂ ਦੇਖੀਏ ਤੇ? ਦੇਖੋ ਰਜ਼ਾ ਸਾਹਿਬ, ਇਹ ਤਾਂ ਗੱਲ ਪੱਕੀ ਹੈ ਕਿ ਜੇਕਰ ਅੱਜ ਮੈਂ ਸ਼ਾਇਦ ਛੋਟੀ ਟੂਕ ਮਾਤਰ ਇੱਕ ਗੱਲ ਪਹਿਲਾਂ ਵੀ ਕਹੀ ਸੀ ਕਿ ਪੰਜਾਬ ਦੇ ਤੋਂ ਇਲਾਵਾ ਜਾਂ ਹਰਿਆਣਾ, ਚਲੋ ਕਿਉਂਕਿ ਹਰਿਆਣਾ ਉਸ ਵਕਤ ਇਕੱਠਾ ਸੀ, ਜੀ ਮੈਂ ਜੀ। ਪੰਜਾਬ ਹਰਿਆਣੇ ਨੂੰ ਅਗਰ ਇਕੱਠਾ ਕਰ ਲਵਾਂ ਹਿਮਾਚਲ ਤੇ ਪ੍ਰਦੇਸ਼, ਹਰਿਆਣਾ ਪੰਜਾਬ, ਸਾਰੇ ਇਕੱਠੇ ਸੀ। ਹਾਂਜੀ ਪੰਜਾਬ ਔਰ ਹਰਿਆਣਾ ਜਿਹੜਾ, ਚਲੋ ਹਿਮਾਚਲ ਦੇ ਵਿੱਚ ਖੇਤੀ ਹੁੰਦੀ ਨਹੀਂ ਇਸ ਜੀ ਕਰਕੇ ਸਿਰਫ ਉੱਥੇ ਜਿਹੜਾ ਇੱਕ ਸੇਬ ਦੀ ਖੇਤੀ ਹੋਈ ਜਿਹੜੀ ਕਿ ਰੰਧਾਵਾ ਸਾਹਿਬ ਦੀ ਬਦੌਲਤ ਸ਼ੁਰੂ ਹੋਈ ਹੈ। ਬਾਕੀ ਕਿਉਂਕਿ ਉੱਥੇ ਜ਼ਿਆਦਾ ਪਹਾੜੀ ਏਰੀਆ ਹੋਣ ਕਰਕੇ ਖੇਤੀ ਵਿੱਚ ਉਹਨਾਂ ਦਾ ਕੋਈ ਬਹੁਤ ਵੱਡਾ ਉਹ ਕਿਉਂਕਿ ਜਗ੍ਹਾ ਹੀ ਨਹੀਂ ਹੈ ਉੱਥੇ ਖੇਤੀ ਕਰਨ ਵਾਲੀ। ਪਰ ਪੰਜਾਬ ਤੇ ਹਰਿਆਣੇ ਦੀ ਜਿਹੜੀ ਖੇਤੀ ਹੈ, ਜਿਹੜੀ ਅੱਜ ਜ਼ਿਮੀਂਦਾਰਾਂ ਦੀ ਇੱਕ ਸੰਪੰਨਤਾ ਹੈਗੀ ਆ, ਜਿਹੜੀ ਅੱਜ ਉਹਨਾਂ ਦੀ ਇੱਕ ਜਿਹੜਾ ਮਾਇਕ ਤੌਰ ਤੇ, ਇਕਨੋਮਿਕ ਤੌਰ ਤੇ ਜਿਹੜਾ ਪੰਜਾਬ ਦਾ ਸਿੱਖ ਆ ਜਾਂ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਹੈ ਖਾਸ ਕਰਕੇ, ਜਾਂ ਹਰਿਆਣੇ ਦਾ ਜਿਹੜਾ ਜ਼ਿਮੀਂਦਾਰ ਆ, ਅਗਰ ਉਹ ਪੂਰੇ ਹਿੰਦੁਸਤਾਨ ਦੇ ਜ਼ਿਮੀਂਦਾਰਾਂ ਤੋਂ ਕਿਤੇ ਵੱਡਾ, ਕਿਤੇ ਉੱਪਰ ਆ, ਤਾਂ ਇਹ ਆਪਣੇ ਆਪ ਵਿੱਚ ਰੰਧਾਵਾ ਸਾਹਿਬ ਦੀ ਬਦੌਲਤ ਹੈ। ਹਮ, ਮੈਂ ਇਹ ਗੱਲ ਕਹਿ ਸਕਦਾ ਦਾਅਵੇ ਨਾਲ, ਇਹ ਕੋਈ ਮੈਂ ਬਿਲਕੁਲ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਮੈਂ ਰੰਧਾਵਾ ਸਾਹਿਬ ਨਾਲ ਬਹੁਤ ਪਿਆਰ ਕਰਦਾ। ਮੈਂ ਇਸ ਗੱਲ ਨੂੰ ਪ੍ਰੂਵ ਕਰ ਸਕਦਾ ਕਿ ਅਗਰ ਰੰਧਾਵਾ ਸਾਹਿਬ ਨੇ ਪੰਜਾਬ ਵਿੱਚ ਕੰਸੋਲੀਡੇਸ਼ਨ ਜਾਂ ਰੀਹੈਬਿਲਿਟੇਸ਼ਨ ਪ੍ਰੋਪਰ ਨਾ ਕੀਤੀ ਹੁੰਦੀ, ਪੰਜਾਬ ਐਗਰੋ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾ ਲਿਆਂਦੀ ਹੁੰਦੀ, ਤਾਂ ਅੱਜ ਵੀ ਤੁਸੀਂ ਅਗਰ ਪੰਜਾਬ ਦੇ ਸਦਰਨ ਸਟੇਟ ਵਿੱਚ ਜਾਂਦੇ ਹੋ, ਮਸਲਨ ਬਿਹਾਰ ਦੇ ਵਿੱਚ ਤੁਸੀਂ ਅੱਜ ਜਾਓ ਤੇ ਬਿਹਾਰ ਦੇ ਵਿੱਚ ਅੱਜ ਵੀ ਜਿਹੜੀ ਕਣਕ ਆ ਉਹ 10-15 ਮਣ ਕਿੱਲੇ ਤੋਂ ਵੱਧ ਨਹੀਂ ਨਿਕਲਦੀ। ਹਮ, ਅੱਜ ਵੀ ਜਿਹੜੀਆਂ ਸਦਰਨ ਸਟੇਟ ਆ ਉੱਥੇ ਅੱਜ ਵੀ ਬਲਦਾਂ ਨਾਲ ਖੇਤੀ ਹੁੰਦੀ ਆ। ਪੰਜਾਬ ਦੇ ਵਿੱਚ ਬਲਦ ਲੱਭ ਨਹੀਂ ਰਿਹਾ ਇਸ ਲਈ ਕੋਈ। ਮੇਰੇ ਹਮ। ਪੂਰੇ 10 ਪਿੰਡਾਂ ਵਿੱਚ ਇੱਕ ਵੀ ਬਲਦ ਨਹੀਂ ਹੋਏਗਾ ਇਸ ਵਕਤ। ਸਾਰੀ ਖੇਤੀ ਜਿਹੜੀ ਟਰੈਕਟਰ ਨਾਲ ਹੋ ਰਹੀ ਹੈ, ਜਦ ਕਿ ਪੰਜਾਬ ਦੇ ਜਿਹੜੇ ਸਦਰਨ ਸਟੇਟਸ ਹੈਗੀਆਂ ਆ, ਉਹਨਾਂ ਹਿਮਾਚਲ ਵਿੱਚ ਅੱਜ ਵੀ ਬਲਦਾਂ ਨਾਲ ਖੇਤੀ ਹੁੰਦੀ ਹੈ।
ਜਿੰਨੀ ਹੁੰਦੀ ਥੋੜੀ ਬਹੁਤੀ। ਸਦਰਨ ਸਟੇਟ ਖਾਸ ਜਿਹੜੀਆਂ ਤਾਮਿਲ ਸਟੇਟਸ ਹੈਗੀਆਂ ਆ ਤੁਹਾਡੀਆਂ, ਆਂਧਰਾ ਖਾਸ ਕਰਕੇ ਹੈ, ਉੜੀਸਾ ਖਾਸ ਕਰਕੇ ਹੈ। ਉੜੀਸਾ ਦਾ ਜ਼ਿਮੀਂਦਾਰ ਤਾਂ ਅੱਜ ਵੀ ਹਾਲਾਤ ਇਹ ਹੈ ਕਿ ਕੋਈ ਇੰਨੀ ਗਰੀਬੀ ਹੈ ਉੜੀਸਾ ਵਰਗੇ ਜਗ੍ਹਾ ਦੇ ਵਿੱਚ ਕਿ ਅੱਜ ਵੀ ਕੋਈ ਇਨਸਾਨ ਜਿਹੜਾ ਅਗਰ ਰੋਟੀ ਖਾ ਕੇ ਆਪਣੀ ਤੇ ਅੱਧੀ ਰੋਟੀ ਰੋਡ ਦੇ ਉੱਤੇ ਸੁੱਟ ਦਿੰਦਾ ਤੇ ਚੱਕਰ ਵਾਲੇ 4-5 ਬੱਚੇ ਆ ਜਾਂਦੇ। ਹੂੰ ਹਿੰਦੁਸਤਾਨ ਦੇ ਐਸੇ ਵੀ ਗਰੀਬ ਸੂਬੇ ਹਨ ਅੱਜ ਵੀ ਜਿਨ੍ਹਾਂ ਵਿੱਚ ਭਰ ਪੇਟ ਰੋਟੀ ਖਾਣਾ ਹੀ ਬਹੁਤ ਵੱਡਾ ਇੱਕ ਅਮੀਰੀ ਦੀ ਨਿਸ਼ਾਨੀ ਹੈ। ਸੋ ਹੂੰ ਇਸ ਕਰਕੇ ਪੰਜਾਬ ਦੀ ਜਿਹੜੀ ਸਾਰੀ ਖੁਸ਼ਹਾਲੀ ਹੈ ਉਹ ਪੰਜਾਬ ਦੇ ਪਿੰਡਾਂ ਦਾ ਔਰ ਪੰਜਾਬ ਦੇ ਸ਼ਹਿਰਾਂ ਦਾ ਲਿੰਕ ਬਣਨ ਕਰਕੇ ਪੰਜਾਬ ਦੇ ਜ਼ਿਮੀਂਦਾਰ ਜਿਹੜੇ ਆ ਉਹ ਸ਼ਹਿਰਾਂ ਨਾਲ ਬਹੁਤ ਜਲਦੀ ਲਿੰਕਡ ਹੋ ਗਏ ਔਰ ਉਹਨਾਂ ਨੇ ਜਲਦੀ ਮਸ਼ੀਨਰੀ ਵਰਤਣੀ ਸ਼ੁਰੂ ਕਰਤੀ, ਉਹਨਾਂ ਨੇ ਜਲਦੀ ਫਰਟੀਲਾਈਜ਼ਰ ਵਰਤਣਾ ਸ਼ੁਰੂ ਕਰਤਾ, ਉਹਨਾਂ ਨੇ ਜਲਦੀ ਇਨਸੈਕਟੀਸਾਈਡ ਸ਼ੁਰੂ ਕਰਤੇ। ਹਾਂ, ਇੱਕ ਗੱਲ ਮੈਂ ਜ਼ਰੂਰ ਮੰਨਦਾ ਕਿ ਉਹਨਾਂ ਦੇ ਨੁਕਸਾਨ ਵੀ ਹੋਇਆ, ਇਹ ਨਹੀਂ ਕਿ ਉਹਦਾ ਨੁਕਸਾਨ ਨਹੀਂ ਹੋਇਆ। ਫਰਟੀਲਾਈਜ਼ਰ ਦੀ ਵਰਤੋਂ ਬਹੁਤ ਵਰਤਣ ਜੀ ਨਾਲ ਜ਼ਮੀਨ ਦਾ ਨੁਕਸਾਨ ਹੋਇਆ। ਅਹ, ਦੇਖੋ ਰੰਧਾਵਾ ਸਾਹਿਬ ਨੂੰ ਮਹਾਰਾਜ ਨੇ ਬਹੁਤ ਹਯਾਤੀ ਨਹੀਂ ਦਿੱਤੀ। 1986 ਵਿੱਚ ਉਹਨਾਂ ਦੀ ਡੈਥ ਹੋ ਗਈ, ਕਰੀਬ ਕਰੀਬ 78 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਪਰ ਹੋ ਸਕਦਾ ਅਗਰ ਉਹ 10 ਸਾਲ ਹੋਰ ਜਿਉਂਦੇ ਰਹਿੰਦੇ ਤੇ ਪੰਜਾਬ ਨੂੰ ਜਿਹੜਾ ਝੋਨੇ ਦਾ ਚੱਕਰ, ਜਿਹੜਾ ਚੌਲ ਦਾ ਜਿਹੜਾ ਨੁਕਸਾਨ ਹੋਇਆ, ਕਿਉਂਕਿ ਇੱਕ ਵਕਤ ਜਿਹੜਾ ਚੌਲ ਤੇ ਜਿਹੜਾ ਗੰਦਮ ਆ, ਜਿਹੜੀ ਕਣਕ ਹੈ, ਉਹ ਪੰਜਾਬ ਦੀ ਜ਼ਰੂਰਤ ਸੀ। ਹੂੰ ਪਰ ਇੱਕ ਸਮਾਂ ਐਸਾ ਵੀ ਆਇਆ ਕਿ ਜਦੋਂ ਉਹ ਜ਼ਰੂਰਤ ਤੋਂ ਬਹੁਤ ਜ਼ਿਆਦਾ ਮਿਲਣ ਲੱਗ ਪਈ, ਉਦੋਂ ਸਾਨੂੰ ਉਸ ਖੇਤਾਂ ਦੇ ਵਿੱਚੋਂ ਕਣਕ ਔਰ ਝੋਨੇ ਦੇ ਵਿੱਚ ਜਿਹਨੂੰ ਅਸੀਂ ਖਾਦ ਕਹਿੰਦੇ ਆ, ਆਪਣਾ ਝੋਨਾ ਚੌਲ ਕਹਿੰਦੇ ਆ, ਉਹਦੇ ਵਿੱਚੋਂ ਰਕਬਾ ਘਟਾ ਕੇ ਸਾਨੂੰ ਹੋਰ ਪਾਸੇ ਲੈ ਕੇ ਜਾਣ ਦੀ ਜ਼ਰੂਰਤ ਸੀ, ਜਿਹੜਾ ਕਿ ਪੰਜਾਬ ਦੇ ਵਿੱਚ ਉਸ ਲੈਵਲ ਦਾ ਵਿਜ਼ਨਰੀ ਕੋਈ ਨਹੀਂ ਆਇਆ। ਤੇ ਅੱਜ ਪੰਜਾਬ ਦੇ ਕਿਸਾਨ ਦਾ ਨੁਕਸਾਨ ਕੀ ਹੋਇਆ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਲਗਭਗ 150-200 ਫੁੱਟ ਤੇ ਜਾ ਚੁੱਕਾ। ਹਾਂ ਅੰਡਰਗਰਾਉਂਡ ਅਗਰ ਵਾਟਰ। ਰੰਧਾਵਾ ਸਾਹਿਬ ਵਰਗਾ ਇੱਕ ਵੀ ਬੰਦਾ ਸਾਡੇ ਕੋਲ ਦੁਬਾਰਾ ਕਿਤੇ ਹੁੰਦਾ ਤੇ ਮੈਂ ਸਮਝਦਾ ਕਿ ਸਾਨੂੰ ਇਹ ਪ੍ਰੋਬਲਮ ਬਿਲਕੁਲ ਨਹੀਂ ਹੋਣੀ ਸੀ। ਉਹਨਾਂ ਨੇ ਸਮਾਂ ਰਹਿੰਦਿਆਂ ਜਦੋਂ ਉਹਨਾਂ ਨੂੰ ਦੇਖਿਆ ਕਿ ਹੁਣ ਅੱਜ ਸਾਡੇ ਕੋਲ ਸਾਨੂੰ ਜਿੰਨੀ ਜ਼ਰੂਰਤ ਹੈ ਗੰਦਮ ਦੀ ਜਾਂ ਸਾਨੂੰ ਚੌਲਾਂ ਦੀ ਜਾਂ ਦਾਲਾਂ ਦੀ ਜਿੰਨੀ ਜ਼ਰੂਰਤ ਹੈ, ਉਸ ਤੋਂ ਬਾਅਦ ਉਹਨਾਂ ਨੇ 100% ਕੋਈ ਨਾ ਕੋਈ ਐਸੀ ਸਾਡੇ ਵਾਸਤੇ ਕੋਈ ਸਿਸਟਮ ਜ਼ਰੂਰ ਕੱਢਣਾ ਸੀ ਕਿ ਜਿਹਦੇ ਨਾਲ ਪੰਜਾਬ ਦਾ ਕਿਸਾਨ ਜਿਹੜਾ ਆ ਇਸ ਫਸਲੀ ਚੱਕਰ ਚੋਂ ਬਾਹਰ ਨਿਕਲ ਕੇ ਕਿਸੇ ਨਵੇਂ ਫਸਲੀ ਚੱਕਰ ਵੱਲ ਆਉਂਦਾ ਜਾਂ ਛੋਟੀ ਮੋਟੀ ਆਪਣੀ ਇੰਡਸਟਰੀ ਨੂੰ ਡਿਵੈਲਪ ਕਰਦਾ ਜਾਂ ਹੋਰ ਬਹੁਤ ਕੁਝ ਕਰ ਸਕਦੇ ਸੀ। ਪਰ ਬਦਕਿਸਮਤੀ ਸਾਡੀ ਇਹ ਹੈ ਕਿ ਪੰਜਾਬ ਨੂੰ ਸਿਰਫ ਇੱਕੋ ਹੀ ਵਿਜ਼ਨਰੀ ਮਿਲਿਆ, ਜਿਹਦੇ ਕਰਕੇ ਪੰਜਾਬ ਇੱਕ ਟਾਈਮ ਤੱਕ ਬਹੁਤ ਡਿਵੈਲਪ ਹੋਇਆ, ਪਰ ਅੱਜ ਉਸ ਡਿਵੈਲਪਮੈਂਟ ਦਾ ਅਸਿੱਧੇ ਰੂਪ ਦੇ ਵਿੱਚ ਬਿਲਕੁਲ ਸਾਨੂੰ ਨੁਕਸਾਨ ਹੋ ਰਿਹਾ। ਔਰ ਮੈਂ ਸਮਝਦਾ ਕਿ ਰੰਧਾਵਾ ਸਾਹਿਬ ਦੀ ਇਹ ਵੀ ਇੱਕ ਬੜੀ ਵੱਡੀ ਦੇਣ ਹੈ ਕਿ ਅੱਜ ਉਹਨਾਂ ਦੇ ਨਾਂ ਜਾਣ ਤੋਂ ਬਾਅਦ ਅਗਰ ਪੰਜਾਬ ਜਿਹੜਾ ਉਹ ਜਿਵੇਂ ਬੇਮੁਹਾਰਾ ਫਿਰ ਰਿਹਾ, ਪੰਜਾਬ ਵਿੱਚ ਅੱਜ ਖੇਤੀ ਜਿਹੜੀ ਹੈ ਉਹ ਠੀਕ ਹੈ, ਧੜਾ ਧੜ ਕਣਕ ਨਿਕਲ ਰਹੀ ਹੈ, ਧੜਾ ਧੜ ਸੈਂਟਰਲ ਪੂਲ ਦੇ ਵਿੱਚ ਉਹ ਬਹੁਤ ਜ਼ਿਆਦਾ ਜਾ ਰਹੀ ਹੈ, ਪਰ ਪੰਜਾਬ ਦਾ ਨੁਕਸਾਨ ਜਿਹੜਾ ਹੈ, ਪੰਜਾਬ ਦੀ ਧਰਤੀ ਦਾ ਨੁਕਸਾਨ, ਪੰਜਾਬ ਦੇ ਦਰਿਆਵਾਂ ਦੇ ਵਿੱਚ ਜ਼ਹਿਰਾਂ ਜਿਹੜੀਆਂ ਉਹ ਫੈਲ ਰਹੀਆਂ। ਅਗਰ ਰੰਧਾਵਾ ਸਾਹਿਬ ਅੱਜ ਹੁੰਦੇ ਤਾਂ ਬਸ ਅੱਜ ਉਹੀ ਜਿਹੜੀ ਅਮਰਤਾ ਪ੍ਰੀਤਮ ਕਹਿੰਦੀ ਕਿ ਅੱਜ ਅੱਖਾਂ ਬਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਅਗਰ ਵਰਕਾ ਫੋਲ। ਤੇ ਮੈਂ ਸਮਝਦਾ ਕਿ ਸਾਨੂੰ ਅੱਜ ਇੱਕ ਰੰਧਾਵੇ ਦੀ ਵੀ ਫਿਰ ਦੁਬਾਰਾ ਤੋਂ ਲੋੜ। ਅੱਛਾ, ਪੰਜਾਬੀ ਬਹੁਤ ਸਾਰੇ ਪੰਜਾਬੀ ਰੰਧਾਵਾ ਸਾਹਿਬ ਦੇ ਬਾਰੇ ਕਿਉਂ ਨਹੀਂ ਜਾਣਦੇ? ਬੜੇ ਗੱਠ ਲੋਕ ਹਨ ਜਿਹੜੇ ਰੰਧਾਵਾ ਸਾਹਿਬ ਦੇ ਬਾਰੇ ਜਾਣਦੇ ਨੇ, ਇਹਦੇ ਪਿੱਛੇ ਕੀ ਕਾਰਨ ਹੈ? ਇਹ ਰਜ਼ਾ ਸਾਹਿਬ ਮੈਂ ਸਮਝਦਾ ਕਿ ਦੇਖੋ ਪੰਜਾਬ ਚਾਹੇ ਉਹ ਪੱਛਮੀ ਪੰਜਾਬ ਆ, ਚਾਹੇ ਸਾਡਾ ਪੰਜਾਬ ਆ ਪੂਰਬੀ ਪੰਜਾਬ ਵਾਲੇ, ਚਾਹੇ ਚੜ੍ਹਦਾ ਚਾਹੇ ਲਹਿੰਦਾ, ਅਸੀਂ ਅਸਲ ਵਿੱਚ ਆਪਣੇ ਹੀਰੋਜ਼ ਨੂੰ ਪਛਾਣਿਆ ਹੀ ਨਹੀਂ। ਇਹ ਸਾਡੀ ਇੱਕ ਬਹੁਤ ਵੱਡੀ ਪੰਜਾਬੀਆਂ ਦੀ ਕਮੀ ਹੈ। ਉਧਰ ਤੁਹਾਡੇ ਪੰਜਾਬ ਨੇ ਦੁੱਲਾ ਭੱਟੀ ਵਿਸਾਰਤਾ, ਤੁਸੀਂ ਕਦੋਂ ਦੇ ਲੱਗੇ ਹੋਗੇ ਦੁੱਲਾ ਭੱਟੀ ਦੁਆਰਾ? ਜੀ ਅੱਜ ਦੁੱਲੇ ਭੱਟੀ ਨੇ ਜੋ ਕੀਤਾ, ਜਿਵੇਂ ਉਹਨੇ ਮੁਗਲ ਸ਼ਾਸਕਾਂ ਨੂੰ ਜਿਹੋ ਜਿਹਾ ਉਹਨੇ ਕਹਿ ਲਓ ਕਿ ਰੰਗ ਦਿਖਾਇਆ, ਸਾਡੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਅਕਬਰ ਤਾਂ ਆਉਂਦਾ ਅੱਜ ਵੀ, ਔਰੰਗਜ਼ੇਬ ਤਾਂ ਅੱਜ ਵੀ ਆਉਂਦਾ, ਪਰ ਦੁੱਲਾ ਭੱਟੀ ਕਿਤੇ ਨਹੀਂ ਆਉਂਦਾ, ਕਿਧਰੇ ਨਹੀਂ ਆਉਂਦਾ, ਦੁੱਲਾ ਭੱਟੀ ਕਿਤੇ ਨਹੀਂ ਰਹਿ ਗਿਆ। ਸੋ ਇਹ ਸਾਡੀ ਪੰਜਾਬ ਦੀ ਜਾਂ ਸਾਡੇ ਖਿੱਤੇ ਦੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਹੀਰੋਜ਼ ਨੂੰ ਸਹੀ ਮਾਇਨੇ 'ਚ ਪਹਿਚਾਣ ਨਹੀਂ ਸਕੇ। ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਜ਼ਿਮੀਂਦਾਰਾ ਮਾਹੌਲ ਹੋਣ ਕਰਕੇ ਜ਼ਿਮੀਂਦਾਰ ਬਹੁਤ ਜ਼ਿਆਦਾ ਪੜ੍ਹ ਲਿਖ ਨਹੀਂ ਸਕਿਆ।
ਹਾਲਾਂਕਿ ਰੰਧਾਵਾ ਸਾਹਿਬ ਨੇ ਤੇ ਬੜੀ ਕੋਸ਼ਿਸ਼ ਕੀਤੀ, ਪਰ ਜ਼ਿਮੀਂਦਾਰ ਜਿਹੜਾ ਉਹ, ਕਿਉਂਕਿ ਇੱਕ ਤਾਂ ਜ਼ਿਮੀਂਦਾਰੀ ਦਾ ਕੰਮ ਹੀ ਇਸ ਤਰ੍ਹਾਂ ਦਾ ਕਿ ਥੱਕ ਕੇ ਆਉਣਾ, ਥੱਕ ਜਾਣਾ। ਲਿਟਰੇਚਰ ਤੋਂ ਜ਼ਿਮੀਂਦਾਰ ਅਕਸਰ ਜਿਹੜੇ ਉਹ ਦੂਰ ਰਹਿੰਦੇ ਆ। ਜਦੋਂ ਤੱਕ ਤੁਸੀਂ ਆਪਣੇ ਲਿਟਰੇਚਰ ਦੇ ਨਾਲ ਨਹੀਂ ਜੁੜਦੇ, ਆਪਣੀਆਂ ਕਿਤਾਬਾਂ ਦੇ ਨਾਲ ਨਹੀਂ ਜੁੜਦੇ, ਤਾਂ ਮੈਂ ਸਮਝਦਾ ਕਿ ਤੁਸੀਂ ਆਪਣੇ ਹੀਰੋਜ਼ ਨੂੰ ਸਹੀ ਪਹਿਚਾਣ ਨਹੀਂ ਬਹੁਤ ਸਕਦੇ। ਸੁਣ ਬਹੁਤ ਸੁਣ ਸੋ ਇਸ ਕਰਕੇ ਸਾਨੂੰ ਲਿਟਰੇਚਰ, ਕਿਉਂਕਿ ਰੰਧਾਵਾ ਸਾਹਿਬ ਨੇ ਲਾਇਬ੍ਰੇਰੀਆਂ ਇਸੇ ਕਰਕੇ ਪਿੰਡਾਂ 'ਚ ਦੋਨੋਂ ਬਣਾਈਆਂ ਪੱਖ ਸੀ। ਹੀ ਹੈ ਨਾ, ਇੱਕ ਸਾਈਡ ਤੇ ਐਗਰੀਕਲਚਰ ਦੇ ਅੰਦਰ ਬਹੁਤ ਕੁਝ ਕੀਤੀ, ਦੂਸਰੇ ਲਾਇਬ੍ਰੇਰੀਆਂ ਬਣਾਈ ਜਾ ਰਹੇ ਨੇ, ਫਿਰ ਲਿਟਰੇਰੀ ਲੋਕਾਂ ਨੂੰ, ਫਿਰ ਜਿਹੜੇ ਆ ਅਹ, ਕੇ ਬਾਕੀ ਜਿਹੜੀਆਂ ਹਨ ਆਰਟ ਦੀਆਂ ਜਿਤਨੀਆਂ ਵੀ ਹਨ ਉਹਦੀਆਂ ਪੋਜੀਸ਼ਨਸ ਲੋਕ ਹਨ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ। ਉਹ ਤਾਂ ਸਾਰੇ ਚਲੋ, ਕੰਮ ਕਰ ਰਹੇ ਸੀ ਨਾ, ਉਹ ਇਹ ਸਮਝਦੇ ਸੀ ਕਿ ਇੱਕ ਸਾਈਡ ਤੇ ਜਿੱਥੇ ਤੁਸੀਂ ਟਰੈਕਟਰ ਤੇ ਹਲ ਚਲਾਣਾ ਹੈ, ਉੱਥੇ ਤੁਹਾਡੀ ਮੈਂਟਲ ਗਰੋਥ ਦਾ ਹੋਣਾ, ਤੁਹਾਡਾ ਇੱਕ ਵੱਡਾ ਇਨਸਾਨ ਦਾ ਹੋਣਾ ਉਹ ਵੀ ਜ਼ਰੂਰੀ ਹੈ। ਕਿ ਦੇਖੋ, ਜਿਹੜੀ ਬਹੁਪੱਖੀ ਸ਼ਖਸੀਅਤ ਤਾਂ ਹੀ ਬੰਦਾ ਬਣਦਾ ਜੇਕਰ ਉਹਦੇ ਕੋਲ ਐਜੂਕੇਸ਼ਨ ਵੀ ਹੋਵੇ, ਪੜ੍ਹਾਈ ਵੀ ਹੋਵੇ, ਚੰਗੀ ਸਿਹਤ ਵੀ ਹੋਵੇ, ਉਹਦਾ ਸਾਹਿਤ ਨਾਲ ਵੀ ਓਨਾ ਪਿਆਰ ਹੋਵੇ। ਕਿਉਂਕਿ ਜਿਹੜੇ ਬੰਦੇ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਵੀ ਦੇਖਦਾ ਕਿ ਰੰਧਾਵਾ ਸਾਹਿਬ ਨਾ ਬਹੁਤ ਜਗ੍ਹਾ ਲਿਖਦੇ ਆ ਕਿ ਮੈਂ ਫਲਾਣੇ ਅਫਸਰ ਨੂੰ ਮਿਲਣ ਗਿਆ, ਜਾਂ ਮੈਂ ਫਲਾਣੇ ਇੱਕ ਮਿਨਿਸਟਰ ਨੂੰ ਮਿਲਣ ਗਿਆ, ਤੇ ਉਹ ਬੜਾ ਖੁਸ਼ਕਿਆ ਆਦਮੀ ਸੀ, ਤੇ ਮੈਨੂੰ ਲੱਗਾ ਮੇਰੀ ਹੁਣ ਇੰਨਾ ਬਹੁਤੀ ਬਣਨੀ ਨਹੀਂ, ਤੇ ਮੇਰੀ ਉਹਨਾਂ ਬਣ ਵੀ ਨਹੀਂ ਸਕੀ। ਜਿਹੜੇ ਲੋਕ ਸਾਹਿਤ ਦੇ ਪ੍ਰੇਮੀ ਹੁੰਦੇ ਆ, ਪਹਿਲੀ ਗੱਲ ਇਹ ਹੈ ਕਿ ਉਹ ਇੱਕ ਦੂਜੇ ਦੇ ਨਾਲ ਕਨੈਕਟ ਕਰਨਾ ਉਹਨਾਂ ਨੂੰ ਆ ਜਾਂਦਾ। ਸਾਹਿਤ ਸਾਡਾ ਆਪਸ ਵਿੱਚ ਇੱਕ ਕਨੈਕਸ਼ਨ ਬਣਾ ਦਿੰਦਾ। ਜਦੋਂ ਤੁਸੀਂ ਪਹਿਲੇ ਦਿਨ ਮੈਨੂੰ ਕਾਲ ਕੀਤੀ ਆ, ਅਸੀਂ ਅੱਧਾ ਘੰਟਾ ਗੱਲ ਕੀਤੀ, ਪਹਿਲੀ ਵਾਰੀ ਜ਼ਿੰਦਗੀ 'ਚ ਗੱਲ ਕੀਤੀ, ਹਾਂ ਅੱਧਾ ਘੰਟਾ ਬਿਲਕੁਲ ਗੱਲ ਕੀਤੀ। ਪਰ ਜੇ ਮੈਨੂੰ ਘੰਟਾ ਵੀ ਗੱਲ ਕਰਨੀ ਪੈਂਦੀ, ਮੈਂ ਘੰਟਾ ਵੀ ਕਰ ਸਕਦਾ ਸੀ, ਮੈਂ ਡੇਢ ਘੰਟਾ ਵੀ ਕਰ ਸਕਦਾ ਸੀ, ਜੀ ਜੀ ਕਿਉਂਕਿ ਸਾਡੇ ਵਿੱਚ ਕਾਮਨ ਕੀ ਸੀ? ਸਾਡੇ 'ਚ ਬੁੱਲੇ ਸ਼ਾਹ ਕਾਮਨ ਸੀ, ਬਿਲਕੁਲ ਸਾਡੇ 'ਚ ਬਾਬਾ ਫਰੀਦ ਕਾਮਨ ਸੀ। ਮੈਂ ਬਾਬਾ ਬੁੱਲੇ ਸ਼ਾਹ ਬਾਰੇ ਗੱਲ ਕਰਦਾ, ਮੈਂ ਸ਼ਾਹ ਹੁਸੈਨ ਤੇ ਗੱਲ ਸ਼ੁਰੂ ਕਰਦਾ, ਤੁਸੀਂ ਮੇਰੇ ਨਾਲ 4 ਘੰਟੇ ਗੱਲ ਕਰਦੇ ਰਹਿੰਦੇ। ਬਿਲਕੁਲ ਸੋ ਸਾਹਿਤ ਜਿਹੜਾ ਆ ਉਹ ਤੁਹਾਨੂੰ, ਜਿਹੜਾ ਆ ਉਹ ਇੱਕ ਤੁਹਾਡੇ ਅੰਦਰੋਂ ਨਿਖਾਰਦਾ, ਔਰ ਸਾਹਿਤ ਤੁਹਾਨੂੰ ਇੱਕ, ਕਹ ਲਓ ਇੱਕ ਨਾ, ਤੁਹਾਡੇ ਮਨ ਨੂੰ ਇੱਕ ਨਰਮਾਈ ਬਖਸ਼ਦਾ, ਤੁਹਾਡੇ ਮਨ ਨੂੰ ਨਰਮ ਕਰਦਾ, ਤੁਹਾਡੇ ਮਨ ਨੂੰ ਸੌਫਟ ਕਰਦਾ। ਤੁਹਾਡੇ ਮਨ ਨੂੰ, ਜਦੋਂ ਤੁਹਾਡਾ ਮਨ ਸੌਫਟ ਹੁੰਦਾ, ਉਹ ਚੋਂ ਫਿਰ ਮੁਹੱਬਤ ਨਿਕਲਦੀ ਹੈ। ਸਾਹਿਤ ਨਾਲ ਬਿਲਕੁਲ ਪਿਆਰ ਕਰਨ ਵਾਲੇ ਲੋਕ ਅਕਸਰ ਦੇਖਿਓ, ਉਹ ਕਦੀ ਬਹੁਤ ਜ਼ਿਆਦਾ ਤੁੱਸ ਵੀ ਨਹੀਂ ਹੋਣਗੇ। ਹੂੰ ਸਾਹਿਤ ਨਾਲ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਹਾਰਡ ਧਰਮੀ ਨਹੀਂ ਹੋਣਗੇ। ਧਰਮੀ ਹੋਣਾ ਬਹੁਤ ਜ਼ਰੂਰੀ ਗੱਲ ਹੈ, ਹਾਂ ਪਰ ਉਹ ਹਾਰਡ ਕੋਰ ਧਰਮੀ ਨਹੀਂ ਕਿ ਦੂਜੇ ਧਰਮ ਵਾਲੇ ਨੂੰ ਮਾਰ ਦਿਓ, ਹਾਂ ਖਤਮ ਕਰ ਦਿਓ, ਦੂਜੇ ਧਰਮ ਕੱਟੜਵਾਦ ਨਹੀਂ ਹੋਏਗੀ, ਕੱਟੜਵਾਦੀ। ਕੱਟੜਵਾਦ ਨਹੀਂ। ਸਾਹਿਤ ਜਿਹੜੀ ਆ, ਇਸੇ ਕਰਕੇ ਜਿਹੜੇ ਰੰਧਾਵਾ ਸਾਹਿਬ ਸੀ, ਉਹ ਆਪ ਵੀ ਬਿਲਕੁਲ ਕੱਟੜ ਨਹੀਂ ਸੀ। ਹਾਂ ਬਿਲਕੁਲ ਉਹ ਆਪ ਵੀ ਸਾਹਿਤ ਨਾਲ ਪਿਆਰ ਕਰਦੇ। ਸਾਹਿਤ ਨਾਲ ਜਿਹੜਾ ਬੰਦਾ ਪਿਆਰ ਕਰਦਾ, ਉਹ ਦਿਲੋਂ ਨਰਮ ਹੋ ਜਾਂਦਾ। ਤੇ ਉਹ ਚਾਹੁੰਦੇ ਸੀ ਕਿ ਜਿਹੜਾ ਜ਼ਿਮੀਂਦਾਰਾ ਕੰਮ ਆ, ਇਹ ਸਖਤ ਲੋਕਾਂ ਦਾ ਕੰਮ ਆ, ਸਖਤ ਸਰੀਰ ਦਾ ਕੰਮ ਆ। ਉਹ ਇਹ ਸਮਝਦੇ ਸੀ ਕਿ ਜਿਹੜਾ ਜ਼ਿਮੀਂਦਾਰ ਆ, ਜਦੋਂ ਕੱਲਾ ਜ਼ਿਮੀਂਦਾਰਾ ਕਰਦਾ ਨਾ, ਤਾਂ ਉਹ ਸੁਭਾਅ ਦਾ ਸਖਤ ਹੋ ਜਾਂਦਾ। ਅਕਸਰ ਪਿੰਡਾਂ ਵਿੱਚ ਜਿਹੜੇ ਜ਼ਿਮੀਂਦਾਰ ਲੋਕ ਆ, ਤੁਸੀਂ ਦੇਖੋ ਕਿੰਨਾ ਲੜਦੇ ਭਿੜਦੇ ਆ, ਕਿੰਨਾ ਉਹ ਜਦੋਂ ਵੀ ਗਾਲ ਕੱਢ ਕੇ ਗੱਲ ਕਰਨੀ ਆਮ ਪੰਜਾਬੀਆਂ ਦੀ ਸੁਭਾਅ ਦੇ ਵਿੱਚ ਆ। ਕਿਉਂਕਿ ਜ਼ਿਮੀਂਦਾਰ ਦਾ ਜਿਹੜਾ ਕੰਮ ਆ, ਉਹ ਸਖਤ ਕੰਮ ਆ। ਜੋ ਸਖਤ ਕੰਮ ਕਰਨ ਵਾਲਾ ਬੰਦਾ ਜਿਹੜਾ, ਉਹ ਅਕਸਰ ਉਹਦੀ ਜ਼ੁਬਾਨ ਦੇ ਵਿੱਚ ਵੀ ਤਲਖੀ ਆ ਜਾਂਦੀ ਹੈ, ਸਰੀਰ ਵਿੱਚ ਵੀ ਉਹਦਾ ਸਖਤ ਹੋ ਜਾਂਦਾ, ਉਹਦਾ ਦਿਮਾਗ ਵੀ ਥੋੜਾ ਜਿਹਾ ਉਸ ਤਰ੍ਹਾਂ ਹੋ ਜਾਂਦਾ। ਸੋ ਇਸ ਕਰਕੇ ਰੰਧਾਵਾ ਸਾਹਿਬ ਨੇ ਜਦੋਂ ਪੀਏਯੂ ਸਟੈਬਲਿਸ਼ ਕੀਤੀ, ਤੇ ਵਿੱਚ ਲਾਇਬ੍ਰੇਰੀਆਂ ਸਟੂਡੈਂਟ ਵਾਸਤੇ ਬਣਾਈਆਂ, ਨਾਲ ਜ਼ਿਮੀਂਦਾਰਾਂ ਲਈ ਬਣਾਈਆਂ। ਮੇਰੇ ਪਿੰਡ ਦੇ ਵਿੱਚ, ਹਾਲਾਂਕਿ ਮੈਂ ਲਾਇਬ੍ਰੇਰੀ ਵਿੱਚ ਕਿਤਾਬ ਨਹੀਂ ਦੇਖੀ ਕਦੀ ਵੀ, ਮੇਰੇ ਪਿੰਡ ਵਿੱਚ ਮੇਰੇ ਜੰਮਣ ਤੋਂ ਪਹਿਲਾਂ ਲਾਇਬ੍ਰੇਰੀ ਦੀ ਬਿਲਡਿੰਗ ਸੀ। ਹਾਂ, ਇਹ ਮੇਰੇ ਪਿੰਡ ਦੀ ਬਦਕਿਸਮਤੀ ਆ, ਜਾਂ ਮੇਰੇ ਪਿੰਡ ਦਾ ਫੇਲੂਅਰ ਆ ਕਿ ਉਹ 'ਚੋਂ ਕਿਤਾਬਾਂ ਕਦੀ ਨਹੀਂ ਰੱਖ ਸਕੇ। ਹਾਂ ਪਰ 3-4 ਕੋਈ 5 ਖਾਨੇ ਦਾ ਕਮਰਾ, ਅਸੀਂ ਉਹਨੂੰ ਲਾਇਬ੍ਰੇਰੀ ਕਹਿੰਦੇ ਸੀ। ਅਸੀਂ ਉਹਦੇ ਆਲੇ ਦੁਆਲੇ ਖੇਡਦੇ ਸੀ, ਉਹ ਹਮੇਸ਼ਾ ਬੰਦ ਹੀ ਰਹਿੰਦਾ ਸੀ। ਕਦੀ ਕਦੀ ਪੰਚਾਇਤ ਉੱਥੇ ਆਪਣੀ ਮੀਟਿੰਗ ਕਰਦੀ ਸੀ, ਉਹਨੂੰ ਲਾਇਬ੍ਰੇਰੀ ਕਿਹਾ ਜਾਂਦਾ ਸੀ, ਪਰ ਉਹ ਕਦੀ ਉੱਥੇ ਕਿਤਾਬ ਨਹੀਂ ਰੱਖੀ ਗਈ। ਉਹ ਜਿਹੜੀ, ਉਹ ਮੈਨੂੰ ਬਾਅਦ ਚ ਪਤਾ ਲੱਗਾ ਕਿ ਇਹ ਉਸ ਪ੍ਰੋਗਰਾਮ ਦਾ ਹਿੱਸਾ ਆ ਜਿਹੜਾ ਰੰਧਾਵਾ ਸਾਹਿਬ ਨੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਉਣ ਦਾ ਕੰਮ ਕੀਤਾ। ਸੋ ਪਿੰਡਾਂ ਦੇ ਲੋਕ ਨਹੀਂ, ਬਹੁਤ ਅੱਛਾ ਕਿਉਂਕਿ ਉਹ ਇਕੱਲਾ ਇਨਸਾਨ ਸੀ, ਕੀ ਕੁਝ ਕਰਦਾ, ਪਰ ਉਹਨਾਂ ਨੇ ਲਾਇਬ੍ਰੇਰੀ ਦੀਆਂ ਬਿਲਡਿੰਗਾਂ ਜਿਹੜੀਆਂ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਕੋਲੋਂ ਬਣਵਾਈਆਂ ਕਿ ਭਾਈ, ਇੱਕ ਪਿੰਡਾਂ ਵਿੱਚ ਜਿਹੜਾ ਪੰਚਾਇਤ ਘਰ ਆ, ਉਹਦੇ ਵਿੱਚ ਲਾਇਬ੍ਰੇਰੀ ਬਣਾਈ ਜਾਵੇ, ਤਾਂ ਕਿ ਲੋਕ ਸਾਹਿਤ ਦੇ ਨਾਲ ਜੁੜਨ। ਹਾਂ ਹਾਂ ਅੱਛਾ ਤੁਹਾਡਾ ਉਹਨਾਂ ਦੇ ਨਾਲ ਜਿਹੜਾ ਪਿਆਰ ਕਰਨ ਦਾ ਇੱਕ ਕਾਰਨ ਹੈ ਖਾਸ, ਪਿਆਰ ਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਬਾਰੇ ਜਾਣਦੇ ਨੇ ਸਾਰੇ ਕਰਦੇ ਨੇ, ਤੁਸੀਂ ਖਾਸ ਉਹਨਾਂ ਦੀ ਆਪ ਬੀਤੀ ਛਾਪੀ ਦੀ ਹੈ, ਇਹ ਜੀ ਖਿਆਲ ਜੀ ਤੁਹਾਨੂੰ ਕਿਵੇਂ ਜੀ। ਆਇਆ ਔਰ ਤੁਹਾਨੂੰ ਇਸ ਦੀ ਲੋੜ ਕਿਵੇਂ ਹੋਈ ਕਿ ਮੈਨੂੰ ਇਹ ਛਾਪਣੀ ਜ਼ਰੂਰੀ ਹੋ ਗਈ? ਹਾਂਜੀ, ਇਹ ਤੁਸੀਂ ਰਾਣਾ ਸਾਹਿਬ ਬਹੁਤ ਵਧੀਆ ਸਵਾਲ ਪੁੱਛਿਆ, ਔਰ ਮੈਂ ਇਹਨੂੰ ਮਿਸ ਕਰ ਜਾਣਾ ਸੀ ਇਸ ਸਵਾਲ ਨੂੰ, ਪਰ ਚੰਗਾ ਹੋਇਆ ਤੁਸੀਂ ਪੁੱਛ ਲਿਆ। ਤੇ ਬਹੁਤ ਤੁਹਾਡੀ, ਮੈਂ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਮੈਂ ਆਇਆ ਕਿਵੇਂ ਕਿਹਾ, ਜਦੋਂ ਮੈਂ ਪਹਿਲਾਂ, ਮੈਂ ਨਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਿਤਾਬ ਤਾਂ ਮੈਂ ਦਿਖਾਈ ਹੈ,
ਪੰਜਾਬੀ ਜਿਹੜੀ ਇਹ ਛਪੀ ਹੈ, ਇਹ ਬਿਲਕੁਲ ਛਪਣੀ ਬੰਦ ਹੋ ਗਈ ਸੀ। ਸਨ 82 ਤੋਂ ਬਾਅਦ ਕਦੀ ਛਪ ਨਹੀਂ ਸਕੀ, ਤੇ ਲਗਭਗ ਲੱਭਦੀ ਨਹੀਂ ਸੀ। ਮੇਰੇ ਕੋਲ ਇੱਕ ਕਾਪੀ ਸੀ ਇਹਦੀ, ਤੇ ਮੈਂ ਬੜਾ ਚਿਰ ਲੱਗਾ ਰਿਹਾ, ਤੇ ਖੈਰ ਉਹ ਜਦੋਂ ਕਿਤਾਬ ਛਪਾਈ ਤੇ ਦਿਮਾਗ ਵਿੱਚ ਆਇਆ ਕਿ ਜਿਹੜੀ ਆਪ ਬੀਤੀ ਆ ਉਹ ਕਿੰਨੀ ਕੁ ਫ੍ਰੀਕੁਐਂਟਲੀ ਲੋਕਾਂ ਦੇ ਵਿੱਚ ਅਵੇਲੇਬਲ ਆ। ਹੂੰ ਕਿਉਂਕਿ ਮੈਂ ਆਪ ਬੀਤੀ ਪੜ੍ਹਨ ਤੋਂ ਬਾਅਦ ਇਹ ਸਮਝਦਾ ਕਿ ਆਪ ਬੀਤੀ ਜਿੱਥੇ ਹਰ ਪੰਜਾਬੀ ਵਾਸਤੇ ਪੜ੍ਹਨੀ ਜ਼ਰੂਰੀ ਹੈ, ਤਾਂ ਕਿ ਘੱਟੋ ਘੱਟ ਹਰ ਪੰਜਾਬੀ ਆਪਣੇ ਘਰ ਦੇ ਵਿੱਚ ਬੈਠਾ ਇੱਕ ਵਾਰੀ ਘੱਟੋ ਘੱਟ ਮਹੀਨੇ 'ਚ, ਸਾਲ 'ਚ, ਹਫ਼ਤੇ ਵਿੱਚ ਇੱਕ ਵਾਰੀ ਘੱਟੋ ਘੱਟ ਰੰਧਾਵਾ ਸਾਹਿਬ ਦਾ ਸ਼ੁਕਰੀਆ ਜ਼ਰੂਰ ਅਦਾ ਕਰੇ। ਮੇਰੀ ਇਹ ਦਿਲੀ ਇੱਛਾ ਹੈ ਕਿ ਹਰ ਪੰਜਾਬੀ ਆਪਣੇ ਬੱਚੇ ਨੂੰ ਰੰਧਾਵਾ ਸਾਹਿਬ ਬਾਰੇ ਦੱਸੇ, ਔਰ ਹਰ ਪੰਜਾਬੀ ਸਮੇਂ-ਸਮੇਂ ਸਿਰ ਜਿਹੜਾ ਉਹ ਰੰਧਾਵਾ ਸਾਹਿਬ ਦਾ ਸ਼ੁਕਰੀਆ ਦਿਲੋਂ ਅਦਾ ਕਰੇ, ਪਹਿਲੀ ਗੱਲ। ਦੂਸਰੀ ਗੱਲ, ਮੈਂ ਜਦੋਂ ਅਸੀਂ ਵੱਡੇ ਹੋਏ ਹਾਂ 90s ਦੇ ਐਂਡ ਤੱਕ ਆਉਂਦਿਆਂ ਅਸੀਂ ਆਪਣੇ ਡੀਸੀਜ਼ ਦਾ, ਆਪਣੇ ਐਸਡੀਐਮ ਦਾ ਇੱਕ ਬੜਾ ਹੀ ਕੋਈ ਬਹੁਤਾ ਚੰਗਾ ਜਿਹੜਾ ਉਹ ਇੱਕ ਰੂਪ ਨਹੀਂ ਦੇਖਿਆ। ਤੁਸੀਂ ਡੀਸੀ ਨੂੰ ਮਿਲ ਹੀ ਨਹੀਂ ਸਕਦੇ, ਹਾਂ ਤੁਸੀਂ ਐਸਡੀਐਮ ਨੂੰ ਮਿਲ ਨਹੀਂ ਸਕਦੇ। ਅਕਸਰ ਕਰਪਟ, ਬਹੁਤ ਜ਼ਿਆਦਾ ਐਸਡੀਐਮ ਜਿਹੜੇ ਉਹ ਕਰਪਟ ਆ। ਚਲੋ ਬਹੁਤ ਚੰਗੇ ਵੀ ਆ, ਇਮਾਨਦਾਰੀ ਵਿੱਚ ਦੁਨੀਆ ਆਖਰ ਇਮਾਨਦਾਰੀ ਸਿਰ ਚੱਲਦੀ ਆ। ਮੇਰੇ ਬੜੇ ਸੱਜਣ ਤਹਿਸੀਲਦਾਰ ਹੈਗੇ ਆ, ਉਹ ਬੜੇ ਇਮਾਨਦਾਰ ਵੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬਟ ਬਹੁਤਾਤ ਜਿਹੜਾ ਉਹ ਕਰਪਸ਼ਨ ਵੱਲ। ਅਸੀਂ ਜਦੋਂ ਤਹਿਸੀਲਾਂ ਵਿੱਚ ਜਾਂਦੇ ਸੀ, ਐਸਡੀਐਮ ਆਫਿਸ ਜਾਂਦੇ ਸੀ, ਕਲਰਕ ਸ਼ਰੇਆਮ ਪੈਸਾ ਲੈਂਦੇ ਆ, ਲਾਇਸੈਂਸ ਬਣਾਉਣਾ ਤਾਂ ਪੈਸਾ। ਈਵਨ ਮੈਂ ਤਾਂ 29 30 ਸਾਲ ਦੀ ਉਮਰ ਚ ਆ ਗਿਆ, ਉਦੋਂ ਅਸੀਂ ਸਟੂਡੈਂਟ ਸੀਗੇ। ਬੀਇੰਗ ਅ ਸਟੂਡੈਂਟ ਵੀ ਅਗਰ ਕਿਸੇ ਛੋਟਾ ਮੋਟਾ ਕੰਮ ਕਰਾਉਣ ਜਾਂਦੇ ਤੇ ਕਲਰਕ ਕੋਲੋਂ 50-100 ਰੁਪਏ ਦੀ ਜਾਂ 20 ਰੁਪਏ ਦੀ ਮੰਗ ਕਰਦਾ ਸੀ। ਸੋ ਮੇਰੇ ਦਿਮਾਗ 'ਚ ਆਪ ਬੀਤੀ ਪੜ੍ਹਨ ਤੋਂ ਬਾਅਦ ਇਹ ਗੱਲ ਦਿਮਾਗ ਵਿੱਚ ਜ਼ਰੂਰ ਆਈ ਕਿ ਮਨਾ ਇਹ ਉਹ ਅਫਸਰ ਆ ਜਿਹੜੇ ਆਈਐਸ ਆ, ਇੱਕ ਰੰਧਾਵਾ ਸਾਹਿਬ ਉਹ ਅਫਸਰ ਜਿਹੜੇ ਆਈਐਸ ਹਾਂ ਸੀ, ਤੇ ਮਨਾ ਇਹ ਅਫਸਰ ਜਿਹੜੇ ਆ ਇਹ ਕੀ ਕੰਮ ਕਰ ਸਕਦੇ। ਇੱਕ ਆਈਐਸ ਅਫਸਰ ਜਿਹੜਾ ਆ ਉਹਦੀ ਕਿੰਨੀ ਕੁ ਵੱਡੀ ਪਾਵਰ ਹੈ, ਉਹ ਕਿੱਡਾ ਵੱਡਾ ਦਿਮਾਗ ਰੱਖਦਾ, ਉਹ ਕਿੰਨਾ ਵਿਜ਼ਨਰੀ ਹੋਣਾ ਚਾਹੀਦਾ, ਉਹ ਆਪਣੇ ਮੁਲਕ ਲਈ, ਆਪਣੀ ਧਰਤੀ ਲਈ, ਆਪਣੇ ਸੂਬੇ ਲਈ ਕਿੰਨਾ ਵੱਡਾ ਕੰਮ ਕਰ ਸਕਦਾ। ਅਸਲ ਵਿੱਚ ਕੀ ਹੈ ਕਿ ਉਹਨਾਂ ਨੂੰ ਇਹ ਪੜ੍ਹਾਇਆ ਹੀ ਨਹੀਂ ਜਾ ਰਿਹਾ। ਸੋ ਇਸ ਤਰ੍ਹਾਂ ਹੋਇਆ ਕਿ ਜਦੋਂ ਉਹਨੂੰ ਕਿਤਾਬ ਨੂੰ ਪੜ੍ਹਿਆ ਤੇ ਇਹ ਮਨ ਵਿੱਚ ਖਿਆਲ ਆਇਆ ਕਿ ਅਗਰ ਇੱਕ ਆਈਐਸ ਆਫੀਸਰ ਇੰਨੀ ਸਾਲਾਂ ਦੇ ਵਿੱਚ ਇੰਨਾ ਕੁਝ ਕਰ ਸਕਦਾ, 2-2 3-3 ਸਾਲ ਦੇ ਵਿੱਚ ਇੱਕ ਪੂਰੇ 40-40 ਲੱਖ ਬੰਦਿਆਂ ਨੂੰ ਰੀਹੈਬਿਲਿਟੇਟ ਕਰ ਸਕਦਾ, ਕੋਈ 18-20 ਹਜ਼ਾਰ ਪਿੰਡਾਂ ਦੀ ਅਗਰ 2-4-5 ਸਾਲ ਦੇ ਵਿੱਚ ਉਹ ਕੰਸੋਲੀਡੇਸ਼ਨ ਕਰ ਸਕਦਾ, ਚੰਡੀਗੜ੍ਹ ਵਰਗੇ ਸ਼ਹਿਰ ਨੂੰ ਇੰਨਾ ਐਸਟੈਬਲਿਸ਼ ਕਰ ਸਕਦਾ ਜਾਂ ਯੂਨੀਵਰਸਿਟੀ ਤੱਕ ਬਣਾ ਸਕਦਾ, ਤੇ ਹਰੇਕ ਆਈਐਸ ਜਾਂ ਕੁਛ ਆਈਐਸ ਵੀ ਉਹਦੀ ਰਾਹ ਤੇ ਕਿਉਂ ਨਹੀਂ ਤੁਰ ਸਕਦੇ। ਹੂੰ ਸੋ ਇਹ ਸੁਪਨੇ ਨੂੰ ਲੈ ਕੇ ਮੈਂ ਕੋਈ 5 ਸਾਲ ਪਹਿਲਾਂ 100 ਕਿਤਾਬ ਜਿਹੜੀ ਹੈ, ਕਿਉਂਕਿ ਇਹ ਕਿਤਾਬਾਂ ਆਮ ਮਿਲਦੀਆਂ ਨਹੀਂ, ਛਪਦੀਆਂ ਨਹੀਂ, ਲੋਕ ਪੜ੍ਹਦੇ ਨਹੀਂ। ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਰੰਧਾਵਾ ਸਾਹਿਬ ਬਾਰੇ ਮੈਂ ਹੁਸ਼ਿਆਰਪੁਰ ਤੋਂ ਆ, ਮੇਰਾ ਖਿਆਲ ਹੁਸ਼ਿਆਰਪੁਰ ਦੇ ਅਗਰ ਲੋਕਾਂ ਨੂੰ ਵੀ ਪੁੱਛਣਾ ਹੋਵੇ ਤਾਂ 100 ਦੇ ਵਿੱਚੋਂ ਸ਼ਾਇਦ ਇੱਕ ਬੰਦਾ ਜਿਹਨੇ ਉਹਦਾ ਨਾਂ ਸੁਣਿਆ ਹੋਵੇ, ਤੇ 1000 ਚੋਂ ਇੱਕ ਬੰਦਾ ਸ਼ਾਇਦ ਐਸਾ ਹੋਏਗਾ ਜਿਹੜਾ ਉਹ ਬਾਰੇ। ਹਾਂਜੀ, ਰਿਕਾਰਡਿੰਗ। ਇੰਟਰਨੈਟ ਦਾ ਕੋਈ ਥੋੜਾ ਇਸ਼ੂ ਹੋ ਰਹੀ ਹੈ, ਥੋੜਾ ਇੰਟਰਨੈਟ ਦਾ ਇਸ਼ੂ ਹੋ ਰਹੀ ਹੈ। ਜੋ ਪਬਲਿਸ਼ਰ ਕੋਲੋਂ ਦੁਬਾਰਾ ਛਪਵਾ ਕੇ, ਇੱਕ ਤੇ ਮਿੰਟ ਮੇਰੇ ਇੱਕ ਦੋਸਤ ਇੱਕ ਮਿੰਟ ਸਰ, ਇੱਕ ਮਿੰਟ ਕੋਈ ਥੋੜਾ ਨਾ। ਸਾਡੇ ਮਤਲਬ ਇੰਟਰਨੈਟ ਖਰਾਬ ਹੋ ਰਿਹਾ ਹੁਣ। ਹਾਂ ਇੰਟਰਨੈਟ ਖਰਾਬ, ਹੁਣ ਦੁਬਾਰਾ ਤੋਂ ਠੀਕ ਹੋਇਆ। ਹੁਣ ਦੱਸੋ ਪਲੀਜ਼। ਜੀ 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 ਪਲੀਜ਼ ਹੁਣ ਦੱਸੋ। ਹਾਂ ਤੋ ਰੇਆ ਸਾਹਿਬ, ਬੇਨਤੀ ਸੀ ਕਿ ਦਿਮਾਗ ਵਿੱਚ ਇਹ ਸੀਗਾ ਕਿ ਅਗਰ ਇੱਕ ਆਈਐਸ ਆਫੀਸਰ ਜਾਂ ਇੱਕ ਐਡਮਿਨਿਸਟ੍ਰੇਸ਼ਨ ਪੋਸਟ ਤੇ ਬੰਦਾ ਬੈਠਾ ਇੰਨੇ ਕੁ ਕੰਮ ਇਕੱਲਾ ਕਰ ਸਕਦਾ, ਹੂੰ ਤਾਂ ਅਗਰ 10% ਆਈਐਸਬੀ, 5% ਆਈਐਸਬੀ ਜਾਂ ਪੀਸੀਐਸ ਆਫੀਸਰ ਪੰਜਾਬ ਦੇ ਉਹਦੇ ਨਾਲੋਂ ਅੱਧਾ ਕੰਮ ਵੀ ਕਰਨ, ਉਹਦੇ ਨਾਲੋਂ 10ਵਾਂ ਹਿੱਸਾ ਕੰਮ ਵੀ ਕਰਨ, ਤਾਂ ਬਹੁਤ ਕੁਝ ਪੰਜਾਬ ਵਾਸਤੇ ਕੀਤਾ ਜਾ ਸਕਦਾ। ਘੱਟੋ ਘੱਟ
ਇੱਕ ਆਈਐਸ ਆਫੀਸਰ ਜਾਂ ਇੱਕ ਪੀਸੀਐਸ ਆਫੀਸਰ ਨੂੰ ਇਹ ਤਾਂ ਰਿਅਲਾਈਜ਼ ਕਰਵਾਇਆ ਜਾਵੇ, ਇਹ ਤਾਂ ਅਹਿਸਾਸ ਕਰਵਾਇਆ ਜਾਏ ਕਿ ਉਹ ਕਰ ਕੀ ਸਕਦਾ। ਹਾਂ। ਕਿਉਂਕਿ ਬਹੁਤੀ ਵਾਰੀ ਇਸ ਤਰ੍ਹਾਂ ਹੁੰਦਾ ਕਿ ਇਨਸਾਨ ਨੂੰ ਇਹ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰ ਸਕਦਾ, ਕਿਉਂਕਿ ਉਹਦੀ ਜਦੋਂ ਟ੍ਰੇਨਿੰਗ ਹੁੰਦੀ ਹੈ, ਖਾਸ ਕਰਕੇ ਸਰਕਾਰਾਂ ਟ੍ਰੇਨਿੰਗ ਆਫਿਸਰ ਦੀਆਂ ਆਪਣੇ ਹਿਸਾਬ ਦੇ ਨਾਲ ਕਰਦੀਆਂ। ਉਹਨਾਂ ਦੇ ਵਿੱਚ ਕਿਉਂਕਿ ਸਰਕਾਰ ਦਾ ਇੱਕ ਆਫਿਸਰ ਨੌਕਰ ਹੁੰਦਾ, ਹਾਂ। ਸਰਕਾਰ ਨੇ ਜਦੋਂ ਵੀ ਉਹਨੂੰ ਟ੍ਰੇਨ ਕਰਨਾ ਇੱਕ ਨੌਕਰ ਦੀ ਤਰ੍ਹਾਂ ਟ੍ਰੇਨ ਕਰਨਾ ਕਿ ਅਸੀਂ ਇਹਦੇ ਕੋਲ ਕੀ ਕੰਮ ਲੈਣਾ। ਐਗਜ਼ੈਕਟਲੀ। ਆਫਿਸਰ ਉਦੋਂ ਕੰਮ ਕਰ ਸਕਦਾ ਜਦੋਂ ਇਹ ਸੋਚੇ ਕਿ ਮੈਂ ਕਿਸੇ ਵਾਸਤੇ ਕੀ ਕੰਮ ਕਰ ਸਕਦਾ। ਇਹ ਡਿਫਰੈਂਸ ਹੈ। ਸੋ ਰੰਧਾਵਾ ਸਾਹਿਬ ਉਹ ਬੰਦੇ ਸੀ ਜਿਨ੍ਹਾਂ ਨੇ ਆਪ ਸੋਚਿਆ ਕਿ ਮੈਂ ਕੀ ਕਰ ਸਕਦਾ। ਹੂੰ। ਪਰ ਅੱਜ ਕਿਉਂਕਿ ਆਫਿਸਰ ਦੀ ਟ੍ਰੇਨਿੰਗ ਇਸ ਤਰ੍ਹਾਂ ਹੁੰਦੀ ਹੈ ਕਿ ਇਹ ਤੋਂ ਕੀ ਕੰਮ ਲਿਆ ਜਾ ਸਕਦਾ, ਉਹਦੇ ਵਿੱਚ ਸਰਕਾਰਾਂ ਜਿਹੜਾ ਆਪਣਾ ਪੱਖ ਆ ਉਹਨੂੰ ਹਮੇਸ਼ਾ ਭਾਰਾ ਕਰਕੇ ਰੱਖਦੀਆਂ, ਉਹਨੂੰ ਭਾਰੂ ਰੱਖਦੀਆਂ। ਸੋ ਮਨ ਦੇ ਵਿੱਚ ਆਇਆ ਕਿ ਮਨਾ ਇਹ ਨਹੀਂ ਜ਼ਰੂਰੀ ਕਿ ਕੋਈ ਆਈਐਸ ਅਫਸਰ ਕੰਮ ਕਰਨਾ ਹੀ ਨਹੀਂ ਚਾਹੁੰਦਾ, ਕਿਉਂਕਿ ਜ਼ਰੂਰੀ ਨਹੀਂ ਕਿ ਸਾਰੇ ਆਈਐਸ ਜਾਂ ਪੀਸੀਐਸ ਮਾੜੇ ਹਨ, ਸਾਰੇ ਪੁਲਿਸ ਆਫਿਸਰ ਮਾੜੇ ਹਨ। ਘੱਟੋ ਘੱਟ ਦੱਸਿਆ ਤਾਂ ਜਾਵੇ ਕਿ ਤੁਸੀਂ ਕਰ ਕੀ ਸਕਦੇ ਹੋ ਸਕਦਾ ਕੋਈ 5-10 ਆਫਿਸਰ ਜਿਹੜੇ ਆ ਉਹਨਾਂ ਦੀ ਆਤਮਾ ਜਾਗੇ, ਜਾਂ ਉਹ ਇਹ ਗੱਲ ਸਮਝਣ ਕਿ ਨਹੀਂ ਭਾਈ ਇਸ ਤਾਂ ਬਹੁਤ ਕੁਝ ਕਰ ਸਕਦੇ ਆ। ਸਾਡੇ ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਤੁਹਾਨੂੰ ਆਪਣੇ ਮੂਲ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕੀ ਕਰਨ ਜੋਗੇ ਹਾਂ। ਸੋ ਉਸ ਕਹਿ ਲਓ ਕਿ ਉਸ ਥਾਟ ਨੂੰ ਲੈ ਕੇ, ਉਸ ਸੋਚ ਨੂੰ ਲੈ ਕੇ ਮੈਂ ਕਿਤਾਬ ਛਪਵਾਈ। ਔਰ ਮਜ਼ੇ ਦੀ ਗੱਲ ਇਹ ਹੈ ਕਿ ਮੇਰੇ ਇੱਕ ਬਹੁਤ ਹੀ ਪਰਮ ਮਿੱਤਰ ਜਿਹੜੇ ਕਿ ਪੰਜਾਬ ਵਿੱਚ ਆਈਐਸ ਆਫਿਸਰ ਹਨ, ਅਸੀਂ ਇਕੱਠੇ ਪੜ੍ਹੇ ਹਾਂ, ਹਾਂ। ਇੰਜੀਨੀਅਰਿੰਗ ਅਸੀਂ ਲੁਧਿਆਣੇ ਇਕੱਠੇ ਪੜ੍ਹਦੇ ਰਹੇ ਹਾਂ। ਔਰ ਜਿਵੇਂ ਦੋਸਤਾਂ ਵਿੱਚ ਹੁੰਦਾ ਕਿ ਦੋਸਤ ਦੋਸਤ ਦੀ ਗੱਲ ਨੂੰ ਬਹੁਤਾ ਜ਼ਿਆਦਾ ਕੋਈ ਵੇਟ ਨਹੀਂ ਦਿੰਦਾ, ਬਹੁਤਾ ਹਾਂ। ਜ਼ਿਆਦਾ ਉਹਨੂੰ ਇਗਨੋਰ ਕਰ ਦਿੰਦਾ। ਸੋ ਮੈਂ 100 ਕਿਤਾਬ ਛਪਵਾਈ, ਉਹਨੂੰ ਕਾਲ ਕੀਤੀ ਕਿ ਭਾਈ ਤੇਰੀ ਇੱਕ ਡਿਊਟੀ ਹੈ ਕਿ ਜਿੰਨੇ ਵੀ ਤੇਰੇ ਆਫਿਸਰ ਮਿੱਤਰ ਹਨ, ਜਿੰਨੇ ਵੀ ਤੇਰੇ ਮਤਾਇਤ ਅਫਸਰ ਹਨ, ਜਿਨ੍ਹਾਂ ਬਾਰੇ ਸਮਝਦਾ ਕਿ ਇਹ ਚੰਗਾ ਕੰਮ ਕਰ ਸਕਦੇ ਨੇ, ਕਿਉਂਕਿ ਉਹ ਆਪ ਵੀ ਬਹੁਤ ਇੱਕ ਇਮਾਨਦਾਰ ਆਫਿਸਰ ਹੈ ਔਰ ਬੜਾ ਗਟਸ ਵਾਲਾ ਆਫਿਸਰ, ਕਿ ਤੂੰ ਉਹਨਾਂ ਨੂੰ ਕਿਤਾਬ ਜ਼ਰੂਰ ਪੜ੍ਹ। ਪਰ ਉਹਨੇ ਇਸ ਗੱਲ ਨੂੰ ਬੜਾ ਹੀ ਮਜ਼ਾਕ ਵਿੱਚ ਕਿ ਆਈਐਸ ਅਫਸਰ ਕੋਈ ਕਿਤਾਬ ਨਹੀਂ ਪੜ੍ਹਦਾ, ਕੋਈ ਆਫਿਸਰ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਆ ਉਹ ਆਫਿਸਰ ਬਣਦੇ ਹੀ ਨਹੀਂ। ਹਾਂ। ਆਫਿਸਰ ਬਣਦਾ ਹੀ ਉਹ ਆ ਜਿਹਨੇ ਬਹੁਤ ਜ਼ਿੰਦਗੀ ਸੋਚਿਆ ਕਿ ਮੈਂ ਪੈਸਾ ਕਮਾਉਣਾ, ਜਿਨ੍ਹਾਂ ਨੇ 100 ਕਰੋੜ ਕਮਾਉਣੇ ਆ, ਉਹਨਾਂ ਨੇ ਅੱਜ ਕੱਲ੍ਹ ਆਈਐਸ ਜਿਹੜੀ ਹੈ ਉਹਨਾਂ ਨੇ ਚੂਜ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਰੰਧਾਵਾ ਸਾਹਿਬ ਵਰਗੇ ਲੋਕ ਆਈਐਸ ਬਣਦੇ ਹੀ ਨਹੀਂ ਹੁਣ। ਸੋ ਇਸ ਕਰਕੇ ਕਿਤਾਬ ਦਾ ਕੋਈ ਬਹੁਤਾ ਫਾਇਦਾ ਨਹੀਂ ਪੜ੍ਹਾਉਣ ਦਾ। ਖੈਰ ਮੈਂ ਇਸ ਗੱਲ ਦੇ ਵਿੱਚ ਬਜਟ ਸੀ, ਕਈ ਵਾਰੀ ਉਹਨੂੰ ਕਾਲ ਕਰਨੀ, ਚੰਡੀਗੜ੍ਹ ਜਾਣਾ, ਮਿਲਣਾ, ਉੱਥੇ ਵੀ ਗੱਲ ਹੋਣੀ, ਪਰ ਇਹ ਗੱਲ ਕਿਸੇ ਸਿਰੇ ਖੁੰਝੇ ਲੱਗੀ ਨਹੀਂ। ਤੇ ਕੁਦਰਤੀ ਇੱਕ ਦਿਨ 1.5 ਸਾਲ ਬਾਅਦ ਇਹਦੀ ਸਵੇਰੇ ਸਵੇਰੇ ਮੈਨੂੰ ਕਾਲ ਆਉਂਦੀ 7 ਵਜੇ ਕਿ WhatsApp ਤੇ ਵੌਇਸ ਨੋਟ ਆਇਆ ਕਿ ਜੇ ਜਾਗਦਾ ਮੈਨੂੰ ਕਾਲ ਕਰ। ਮੈਂ ਕਾਲ ਕੀਤੀ ਤੇ ਮੈਨੂੰ ਆਖਣ ਲੱਗਾ ਕਿ ਉਹ ਆਪ ਬੀਤੀ ਕਿੱਥੇ ਪਈ ਹੈ। ਹੂੰ। ਮੇਰੇ ਵਾਸਤੇ ਇੱਕ ਬੜੀ ਵੱਡੀ ਗੱਲ ਸੀ ਕਿ ਮੈਂ ਪਿਛਲੇ 1.5-2 ਸਾਲ ਤੋਂ ਇਹਨੂੰ ਕਹਿ ਰਿਹਾ ਤੇ ਹਾਂ। ਇਹਨੇ ਕੋਈ ਰਿਸਪੌਂਸ ਨਹੀਂ ਕੀਤਾ। ਕੋਈ ਨਾ ਕੋਈ ਘਟਨਾ ਵਾਪਰੀ। ਮੈਂ ਕੀ ਗੱਲ ਹੋਈ? ਆਖਣ ਲੱਗਾ ਕਿ ਰਾਤੀ ਮੇਰੇ ਇੱਕ ਆਈਐਸ ਅਫਸਰ ਰਿਟਾਇਰਡ ਹੈ, 75 ਸਾਲ ਦੀ ਉਹਨਾਂ ਦੀ ਉਮਰ ਹੈ, ਔਰ ਅਸੀਂ ਬਹੁਤਾਤ ਜਿਹੜੇ ਆਈਐਸ ਅਫਸਰ, ਜਿਹੜੇ ਇਮਾਨਦਾਰ ਆਈਐਸ ਅਫਸਰ ਆ, ਅਸੀਂ ਸਾਰੇ ਉਹਨਾਂ ਨੂੰ ਆਪਣਾ ਮੈਂਟਰ ਮੰਨਦੇ ਹਾਂ ਹੂੰ। ਔਰ ਹਰ ਮੁਸ਼ਕਲ ਦੇ ਵਿੱਚ, ਹਰ ਚੰਗੀ ਗੱਲ ਦੇ ਵਿੱਚ ਉਹਨਾਂ ਕੋਲ ਸਲਾਹ ਲਈ ਜਾਂਦੀ ਹੈ। ਔਰ ਉਹ ਬਹੁਤ ਹੀ ਇੱਕ ਉਮਦਾ ਔਰ ਬੜੇ ਇੰਟੈਲੀਜੈਂਟ ਆਫਿਸਰ ਮੰਨੇ ਗਏ ਆਪਣੇ ਵੇਲਿਆਂ ਵਿੱਚ। ਸਰਕਾਰਾਂ ਉਹਨਾਂ ਦੇ ਕੋਲੋਂ ਬਹੁਤ ਔਖੇ ਸਮੇਂ ਵਿੱਚ ਸਲਾਹ ਲੈਂਦੀ ਰਹੀਆਂ। ਕਹਿੰਦੇ ਰਾਤੀ ਮੈਨੂੰ ਕਿਸੇ ਪਾਰਟੀ ਦੇ ਉੱਤੇ ਮਿਲੇ ਤੇ ਬਜ਼ੁਰਗ ਆ, ਤੇ ਉਹ ਮੇਰੇ ਕੋਲ ਸਾਈਡ ਤੇ ਬਹਿ ਕੇ, ਉਹ ਸ਼ਾਇਦ ਨੂੰ ਬਹੁਤ ਪਿਆਰ ਕਰਦੇ ਆ, ਤੇ ਕਿਉਂਕਿ ਉਹ ਵੀ ਪਰਵਿੰਦਰ ਸਿੰਘ ਸੰਧੂ ਜਿਹੜਾ ਮੇਰਾ ਦੋਸਤ ਆਈਐਸ ਆਫਿਸਰ ਹੈ, ਉਹ ਵੀ ਇੱਕ ਸਾਹਿਤ ਨਾਲ ਪਿਆਰ ਰੱਖਣ ਵਾਲਾ ਬੰਦਾ। ਸੋ ਉਹ ਸਾਈਡ ਤੇ ਹੋ ਕੇ ਜਦੋਂ ਗੱਲਬਾਤ ਕਰਨ ਲੱਗ ਪਏ, ਕਿਉਂਕਿ ਉਹ ਦੋਨੇ ਸ਼ਰਾਬ ਵਗੈਰਾ ਨਹੀਂ ਪੀਂਦੇ, ਸੋ ਇਸ ਕਰਕੇ ਪਾਰਟੀਆਂ ਵਿੱਚ ਤੁਹਾਨੂੰ ਪਤਾ ਸਾਈਡ ਤੇ ਜਿਹੜਾ ਬੰਦਾ ਸ਼ਰਾਬ ਨਾ ਪੀਂਦਾ ਉਹ ਸਾਈਡ ਤੇ ਬਹਿ ਜਾਂਦਾ। ਸੋ ਉਹ ਪੁੱਛਣ ਲੱਗੇ ਕਿ ਸੁਭਾਵਿਕ ਉਹਨਾਂ ਨੇ ਉਹਨੂੰ ਪੁੱਛਿਆ ਕਿ ਬੁੱਕਸ ਬਾਰੇ ਗੱਲ ਕਰਦਿਆਂ ਕਰਦਿਆਂ ਕਿ ਤੂੰ ਰੰਧਾਵਾ ਸਾਹਿਬ ਦੀ ਆਟੋਬਾਇਓਗ੍ਰਾਫੀ ਪੜ੍ਹੀ, ਆਪ ਬੀਤੀ? ਹੂੰ। ਉਹ ਕਹਿੰਦਾ ਕਿ ਨਹੀਂ, ਮੈਂ ਤਾਂ ਹਾਲੇ ਸੁਣਿਆ ਪਰ ਪੜ੍ਹੀ ਨਹੀਂ। ਉਹ ਬੜੇ ਨਾਰਾਜ਼ ਹੋਏ ਉਹਦੇ ਨਾਲ। ਹੂੰ। ਕਹਿੰਦਾ ਤੂੰ ਐਡਾ ਵਧੀਆ ਆਫਿਸਰ ਆ, ਤੂੰ ਆਪ ਬੀਤੀ ਨਹੀਂ ਪੜ੍ਹੀ, ਤੈਨੂੰ ਪਤਾ ਕਿਵੇਂ ਲੱਗੂ ਕਿ ਮੈਂ ਕੀ ਕੰਮ ਕਰਨਾ? ਹੂੰ। ਉਹ ਕਹਿੰਦੇ ਆਈਐਸ ਆਫਿਸਰ ਜਿਹੜਾ ਆ ਉਹ ਰੰਧਾਵਾ ਸਾਹਿਬ ਦੀ ਆਪ ਬੀਤੀ ਪੜ੍ਹੇ ਤਾਂ ਉਹ ਹੋਰ ਤਰ੍ਹਾਂ ਦਾ ਆਈਐਸ ਆਫਿਸਰ ਬਣੇਗਾ। ਅਗਰ ਉਹ ਨਹੀਂ ਪੜ੍ਹੇਗਾ ਤਾਂ ਉਹ ਹੋਰ ਤਰ੍ਹਾਂ ਦਾ ਆਈਐਸ ਆਫਿਸਰ ਹੋਏਗਾ। ਉਹ ਕਹਿੰਦੇ ਕਿ ਤੂੰ, ਤੇਰੇ ਲਈ ਬਹੁਤ, ਜਦੋਂ ਇਹ ਗੱਲ ਹੋਈ ਤਾਂ ਉਹਨੇ ਇੱਕਦਮ ਉਹਨੇ ਮੇਰਾ ਜ਼ਿਕਰ ਕੀਤਾ
ਕਿ ਸਾਡਾ ਕੋਈ ਸੱਜਣ ਕੈਲੀਫੋਰਨੀਆ 'ਚ ਰਹਿੰਦਾ ਹੈ, ਔਰ ਉਹ ਮੇਰੇ ਮਗਰ ਬਹੁਤ ਚਿਰ ਤੋਂ ਪਿਆ ਆ। ਉਹ ਬੜੇ ਹੈਰਾਨ ਹੋਏ, ਉਹ ਕਹਿੰਦੇ ਕਿ ਜੇ ਉਹ ਅਮਰੀਕਾ 'ਚ ਬੈਠਾ ਇਹ ਗੱਲ ਸੋਚ ਰਿਹਾ ਹੈ, ਤੇ ਭਾਈ ਇਹਦਾ ਮਤਲਬ ਹੈ ਕੋਈ ਇਸ ਗੱਲ ਦਾ ਮਕਸਦ ਹੈ। ਉਹ ਬਿਲਕੁਲ ਗੱਲ ਸਹੀ ਕਹਿ ਰਿਹਾ। ਕਿਤਾਬਾਂ ਮੰਗਵਾ, ਔਰ ਜਿੰਨੇ ਕੁ ਆਈਐਸ ਆਫਿਸਰ ਜਾਂ ਪੀਸੀਐਸ ਆਫਿਸਰ ਇਹ ਕਿਤਾਬ ਪੜ੍ਹ ਸਕਦੇ ਆ, ਉਹਨਾਂ ਨੂੰ ਬਕਾਇਦਾ ਡਿਊਟੀ ਲਾ ਕੇ ਇਹ ਕਿਤਾਬ ਪੜਵਾ, ਔਰ ਆਪ ਵੀ ਪੜ੍ਹ। ਸੋ ਹੋਇਆ ਕੀ ਕਿ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਕਿਤਾਬ ਛਪਾਉਣੀ ਕਿਉਂ, ਇਸ ਗੱਲ ਨੇ ਮੇਰੇ ਉੱਤੇ ਹੋਰ ਵੀ ਮੇਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਵਧਾ ਦਿੱਤੀ ਕਿ ਅਗਰ ਜਿਹੜੇ ਅੱਜ ਇੱਕ ਇਮਾਨਦਾਰ ਆਈਏਐਸ ਆਫਿਸਰ ਹਨ 10 15 20, ਜਿਹੜੇ ਉਸ ਆਫਿਸਰ ਨੂੰ ਆਪਣਾ ਮੈਂਟਰ ਮੰਨਦੇ ਹਨ, ਜਿਹੜੇ ਉਹਦੀ ਇੰਨੀ ਕਦਰ ਕਰਦੇ ਹਨ ਕਿ ਉਹ ਇੰਨਾ ਵਧੀਆ ਆਫਿਸਰ ਸੀ, ਅਗਰ ਉਹ ਮੈਂਟਰ ਜਿਹੜਾ ਆ ਉਹ ਰੰਧਾਵਾ ਸਾਹਿਬ ਨੂੰ ਆਪਣਾ ਆਈਡੀਅਲ ਮੰਨਦਾ, ਉਹਨਾਂ ਦੀ ਬੁੱਕ ਪੜ੍ਹ ਕੇ ਉਹਨਾਂ ਨੂੰ ਆਪਣਾ ਆਈਡੀਅਲ ਮੰਨਦਾ, ਤੇ ਇਹਦਾ ਮਤਲਬ ਫਿਰ ਇਸ ਗੱਲ 'ਚ ਕੋਈ ਸ਼ੱਕ ਸ਼ੁਬਾ ਹੀ ਨਹੀਂ ਰਹਿ ਜਾਂਦਾ ਕਿ ਇਹ ਕਿਤਾਬ ਜਿਹੜੀ ਹੈ ਇਹ ਹਰ ਆਈਐਸ ਔਰ ਪੀਸੀਐਸ ਅਫਸਰ ਨੂੰ ਪੜ੍ਹਨੀ ਚਾਹੀਦੀ ਹੈ। ਸੋ ਮੈਂ ਫਿਰ ਉਹ ਕਿਤਾਬ ਜਦੋਂ ਵੰਡੀ ਗਈ, ਉਸ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕੀਤੀ ਕਿ ਮੇਰੇ ਇੱਕ ਸੱਜਣ ਤਹਿਸੀਲਦਾਰ ਸਾਹਿਬ ਹੈਗੇ, ਉਹਨਾਂ ਦੀ ਮੈਂ ਮਿਹਨਤ ਕੀਤੀ, ਉਹਨਾਂ ਨੂੰ ਮੈਂ ਕਿਤਾਬਾਂ ਜਿਹੜੀਆਂ ਇਹ ਪਹੁੰਚਾਈਆਂ, ਉਹਨਾਂ ਨੇ ਆਪਣੇ ਨਾਲ ਦੇ ਐਸਡੀਐਮਸ ਨੂੰ, ਤਹਿਸੀਲਦਾਰ ਨੂੰ। ਸੋ ਹੁਣ ਸਾਡੀ ਇੱਕ ਕੋਸ਼ਿਸ਼ ਇਹ ਹੈ ਕਿ ਲਾਇਬ੍ਰੇਰੀਜ਼ ਦੇ ਵਿੱਚ ਜਿੰਨੀਆਂ ਕਿਤਾਬਾਂ, ਹੁਣ ਅਸੀਂ ਫਿਰ ਦੁਬਾਰਾ ਇਹ ਹੁਣ ਐਤਕੀ ਸਗੋਂ ਮੈਨੂੰ ਇਹ ਕਿਤਾਬ, ਤੁਸੀਂ ਯਕੀਨ ਕਰੋ ਕਿ ਕੋਈ 1.5 ਸਾਲ ਲੱਗ ਗਿਆ ਮੈਨੂੰ ਕਿਤਾਬ ਛਪਾਉਣੇ। ਇਹ ਕਿਤਾਬ ਸਾਨੂੰ ਮਿਲ ਨਹੀਂ ਰਹੀ ਸੀ, ਪਰ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਜਦੋਂ ਇਹ ਕਿਤਾਬ ਛਪ ਕੇ ਇਸ ਵਾਰ ਮੇਰੇ ਕੋਲ ਪਿੰਡ ਪਹੁੰਚੀ, ਤਾਂ ਉਹ ਤੋਂ 20 ਕੁ ਦਿਨ ਬਾਅਦ ਸਰਤਾਜ ਸਤਿੰਦਰ ਸਰਤਾਜ, ਜਿਹੜੇ ਕਿ ਸਾਡੇ ਹੁਸ਼ਿਆਰਪੁਰ ਦੇ ਬੜੇ ਇੱਕ ਕਮਾਲ ਦੇ ਗਾਇਕ ਤਾਂ ਹਨ, ਬੜੇ ਕਮਾਲ ਦੇ ਸ਼ਾਇਰ, ਬਹੁਤ ਉਸ ਤੋਂ ਵੀ ਕਿਤੇ ਸ਼ਾਇਰ ਹਨ, ਉਹ ਰੰਧਾਵਾ ਸਾਹਿਬ ਦੇ ਪਤਾ ਲੱਗਾ ਕਿ ਬਹੁਤ ਵੱਡੇ ਫੈਨ ਹਨ। ਹਾਂ, ਉਹ ਮੇਰੇ ਉਹਨਾਂ ਦੇ ਮੇਰੇ ਸੁਣਨ ਵਿੱਚ ਵੀ ਆਇਆ ਕਿ ਉਹ ਬਹੁਤ, ਹਾਂ। ਉਹ ਉਹਨਾਂ ਦੇ ਪਿੰਡ ਵੀ ਗਏ, ਔਰ ਪਹਿਲਾਂ ਵੀ ਉਹਨਾਂ ਦੇ ਪਿੰਡ ਇੱਕ ਵਾਰੀ ਜਾ ਕੇ ਆਏ 2-3 ਸਾਲ ਪਹਿਲਾਂ, ਉਹ ਵੀ ਵੀਡੀਓ ਮੈਂ ਕੱਢੀ। ਉਹ ਤਾਂ ਇੰਨੀ ਕੋਈ ਜ਼ਿਆਦਾ ਪਪੂਲਰ ਵੀਡੀਓ ਨਹੀਂ ਹੋਈ, ਉਹ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੀ ਹਵੇਲੀ ਮੱਥਾ ਟੇਕ ਕੇ ਆਏ। ਪਰ ਉਹਨਾਂ ਨੇ ਪਿੱਛੇ ਜੇ ਲਲਨ ਟੌਪ ਇੱਕ ਪੋਡਕਾਸਟ ਹੈਗਾ, ਉਹਦੇ ਵਿੱਚ ਜਦੋਂ ਗੱਲ ਕਰਦੇ ਆ, ਜਦੋਂ ਇਹ ਗੱਲ ਕਹਿਤੀ ਕਿ ਮੈਂ ਜ਼ਿੰਦਗੀ 'ਚ ਪਹਿਲਾਂ ਪੜ੍ਹਦਿਆਂ ਤਾਂ ਵੱਖਰੀ ਗੱਲ ਆ, ਪਰ ਹੁਣ ਜਦੋਂ ਤੋਂ ਪ੍ਰੋਫੈਸ਼ਨਲ ਹੋਏ ਹੈ, ਕਿ ਉਹਨਾਂ ਨੇ ਕਿਤਾਬਾਂ ਹੀ 2 ਪੜ੍ਹੀਆਂ, ਜਿਹੜੀ ਇੱਕ ਉਹਨਾਂ ਦੇ ਬਾਰੇ ਕਿਸੇ ਫਿਲਮ ਦੇ ਬਾਰੇ ਕੋਈ ਥੀਸਿਸ ਸੀਗਾ, ਔਰ ਉਸ ਤੋਂ ਇਲਾਵਾ ਉਹਨਾਂ ਨੇ ਇੱਕ ਹੀ ਕਿਤਾਬ ਹੁਣ ਪੜ੍ਹੀ ਹੈ ਜਿਹੜੀ ਕਿ ਰੰਧਾਵਾ ਸਾਹਿਬ ਬਾਰੇ ਹੈ। ਔਰ ਫਿਰ ਉਹਨੇ ਰੰਧਾਵਾ ਸਾਹਿਬ ਦਾ ਕੋਈ 2.5 ਮਿੰਟ ਦਾ ਜ਼ਿਕਰ ਕੀਤਾ। ਉਹ ਜਿਹੜਾ ਕਲਿੱਪ ਹੈ ਉਹ ਬੜਾ ਵਾਇਰਲ ਹੋਇਆ। ਉਹਦੇ ਨਾਲ ਸਾਨੂੰ ਬੈਨੀਫਿਟ ਕੀ ਹੋਇਆ ਕਿ ਇੱਕ ਤਾਂ ਉਹ ਕਿਤਾਬ ਦੀ ਡਿਮਾਂਡ ਬਹੁਤ ਵੱਧ ਗਈ। ਹੁਣ ਸਾਨੂੰ ਅਕਸਰ ਸੱਜਣ ਮਿੱਤਰ ਕਿਤਾਬ ਵਾਸਤੇ ਉਹ ਕਾਲ ਕਰਦੇ ਆ। ਔਰ ਰੀਸੈਂਟਲੀ ਮੇਰੇ ਇੱਕ ਦੋਸਤ ਜਿਹੜੇ ਕਿ ਅਮਰੀਕਾ ਤੋਂ ਇੰਡੀਆ ਗਏ ਸੀ, ਹੁਸ਼ਿਆਰਪੁਰ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਹਾ ਕਿਤਾਬ ਮੈਨੂੰ ਚਾਹੀਦੀ ਹੈ। ਮੈਂ ਉਹਨੂੰ ਇੱਥੇ ਪਹੁੰਚਾਉਣ ਲੱਗਾ ਤੇ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਇੰਡੀਆ ਜਾਣ ਦਾ। ਉਹ ਕਹਿੰਦੇ ਯਾਰ ਤੂੰ ਕਾਹਨੂੰ ਪਹੁੰਚਾਉਣੀ ਹੈ, ਤੇਰੀ ਕਿਸੇ ਹੋਰ ਦੇ ਕੰਮ ਆਏਗੀ, ਮੈਂ ਪੰਜਾਬ ਤੋਂ ਲਿਆਵਾਂਗਾ। ਤੇ ਮੈਂ ਉਹਨਾਂ ਨੂੰ ਆਖਿਆ ਕਿ ਪੰਜਾਬ ਤੋਂ ਕਿਤਾਬ ਮਿਲਦੀ ਨਹੀਂ, ਬਹੁਤ ਮੁਸ਼ਕਲ ਮਿਲਦੀ ਹੈ, ਤੁਸੀਂ ਘਰੇ ਜਾਣਾ, ਘਰੇ ਬੁੱਕਸ ਪਈਆਂ ਹਨ, ਉੱਥੋਂ ਚੱਕ ਲਿਆਉਣੀਆਂ। ਪਰ ਮੈਨੂੰ ਬੜੀ ਖੁਸ਼ੀ ਹੋਈ ਕਿ ਉਹ ਕਹਿੰਦੇ ਕਿ ਜਦੋਂ ਮੈਂ ਉੱਥੇ ਹੁਸ਼ਿਆਰਪੁਰ ਕਿਤਾਬ ਬਾਜ਼ਾਰ 'ਚ ਗਿਆ ਤੇ ਮੈਂ ਜਿਸ ਵੀ ਦੁਕਾਨਦਾਰ ਕੋਲ ਜਾ ਕੇ ਆਪ ਬੀਤੀ ਮੰਗੀ, ਹਰ ਇੱਕ ਦੇ ਕੋਲ ਇਹ 50-100 ਕਾਪੀਆਂ ਜਿਹੜੀਆਂ ਉਹ ਪਈਆਂ ਸਨ। ਵਾਹ ਵਾਹ। ਮੇਰੇ ਲਈ ਇਹ ਬਹੁਤ, ਹਾਲਾਂਕਿ ਚਲੋ ਉਹ ਮੇਰੀਆਂ ਛਪਾਈਆਂ ਨਹੀਂ ਸਨ, ਪਰ ਮੇਰਾ ਜਿਹੜਾ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਮਕਸਦ, ਮੈਂ ਸਮਝਦਾ ਕਿ ਮੈਂ ਪੂਰੀ ਜ਼ਿੰਦਗੀ ਲਾ ਕੇ ਵੀ ਇਹਨੂੰ 100ਵਾਂ ਹਿੱਸਾ ਵੀ ਪੂਰਾ ਨਹੀਂ ਸੀ ਕਰ ਸਕਦਾ, ਜਾਂ 1000ਵਾਂ ਹਿੱਸਾ ਵੀ ਪੂਰਾ ਨਹੀਂ ਸੀ ਕਰ ਸਕਦਾ, ਜਿੰਨਾ ਸਤਿੰਦਰ ਸਰਤਾਜ ਦੀ ਉਸ 2.5 ਮਿੰਟ ਦੀ ਵੀਡੀਓ ਨੇ ਕਰ ਦਿੱਤਾ। ਔਰ ਮੈਂ ਰਜਾ ਸਾਹਿਬ, ਮੈਨੂੰ ਇਹ ਯਕੀਨ ਹੈ ਕਿ ਜਦੋਂ ਤੁਸੀਂ ਕੋਈ ਗੱਲ ਬਹੁਤ ਪਿਆਰ ਦੇ ਨਾਲ ਔਰ ਬੜੇ ਦਿਲੋਂ ਜਾਂ ਬੜੀ ਸ਼ਿੱਦਤ ਦੇ ਨਾਲ ਜਾਂ ਬੜੋ ਇਮਾਨਦਾਰੀ ਨਾਲ ਕੋਈ ਕੰਮ ਕਰਦੇ ਹੋ ਨਾ, ਤੇ ਪ੍ਰਮਾਤਮਾ ਤੁਹਾਡੇ ਹਮੇਸ਼ਾ, ਰੱਬ ਤੁਹਾਡੀ ਹਮੇਸ਼ਾ ਸਾਥ ਦਿੰਦਾ। ਮੈਨੂੰ ਇੰਜ ਲੱਗਦਾ ਕਿ ਸਰਤਾਜ ਦੇ ਮੂੰਹ ਜਿਹੜਾ ਉਹ 2-2.5 ਮਿੰਟ ਦਾ ਕਲਿੱਪ ਜਿਹੜਾ ਹੈ ਨਾ, ਉਹ ਪ੍ਰਮਾਤਮਾ ਨੇ ਮੇਰੇ ਇਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਉਹ ਕਢਵਾਇਆ। ਔਰ ਸਹੀ ਕਹਿੰਦੇ ਹੋ ਰਜਿੰਦਰ ਸਾਹਿਬ, ਕਿਤਾਬਾਂ ਦਾ ਜ਼ਿਕਰ ਹੋਰ ਵੀ ਬਹੁਤ ਸਾਰੇ ਲੋਕ ਕਰਦੇ ਨੇ, ਲੇਕਿਨ ਇਸ ਹੱਦ ਤੱਕ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਨਹੀਂ ਆਉਂਦੀ ਕਿਤਾਬ ਦੀ ਜਿਹੜੀ ਇੰਪੋਰਟੈਂਸ ਹੈ। ਲੇਕਿਨ ਇਹ ਹੈ ਕਿ ਰੰਧਾਵਾ ਸਾਹਿਬ ਦੀ ਕਿਤਾਬ ਦੇ ਆਪ ਬੀਤੀ ਦੇ ਬਾਰੇ, ਉਹ ਮੈਂ ਵੀ ਇੱਥੇ ਜਦੋਂ ਮੈਂ ਸੁਣਿਆ, ਮੈਨੂੰ ਜੀਤੀ ਹੋਰਾਂ ਨੇ ਦੱਸਿਆ, ਬਾਜੀ ਹੋਰਾਂ ਨੇ, ਉਸ ਤੋਂ ਬਾਅਦ ਫਿਰ ਮੇਰਾ ਤੁਹਾਡੇ ਨਾਲ ਕੰਟੈਕਟ ਹੋਇਆ। ਉਹਨਾਂ ਦਿਨਾਂ 'ਚ ਬਾਅਦ ਵਿੱਚ ਫਿਰ ਮੈਂ ਚੋਂ ਸਰਚਿੰਗ ਸਟਾਰਟ ਕੀਤੀ ਤੇ ਮੈਨੂੰ ਸਤਿੰਦਰ ਸਰਤਾਜ ਦਾ ਵੀ ਜਿਹੜਾ ਹੈ ਉਹ ਮੈਨੂੰ ਮਿਲਿਆ, ਉਹ ਇੰਜ ਫਿਰ ਕਨੈਕਸ਼ਨ ਬਣਿਆ। ਸੋ ਮੈਂ ਦੱਸਦਾ ਜਾਵਾਂ ਜੀ ਸੁਣਨ ਵਾਲਿਆਂ ਨੂੰ, ਇਹ ਜੀ ਅਸੀਂ ਸਪੈਸ਼ਲ ਥੈਂਕਸ ਹੈ ਬਾਜੀ ਹੋਰਾਂ ਦਾ,
ਤੇ ਅਸੀਂ ਮਿਲ ਕੇ ਇੱਥੇ ਕਿਤਾਬ ਜਿਹੜੀ ਸ਼ਾਹਮੁਖੀ ਪੰਜਾਬੀ ਦੇ ਅੰਦਰ ਉਹ ਵੀ ਇੱਥੋਂ ਪਬਲਿਸ਼ ਕਰ ਰਹੇ ਹਾਂ, ਔਰ ਚੰਗੀ ਕੁਆਂਟੀਟੀ ਦੇ ਅੰਦਰ ਕਰ ਰਹੇ ਹਾਂ। ਕਿਉਂਕਿ ਇੱਥੇ ਕੋਈ ਹੋਰ ਛਾਪਣ ਵਾਲਾ ਨਹੀਂ ਹੈ, ਸੋ ਇੱਥੇ ਛਾਪ ਰਹੇ ਹਾਂ ਜੀ। ਔਰ ਇਹ ਅਸੀਂ ਬਹੁਤ ਲੇਟ ਵੀ ਹੋਏ, ਤੇ ਜਿਹੜੀ ਚੌਥੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋਏਗੀ ਆਪਣੀ, ਜਿਹੜੀ ਨਵੰਬਰ ਦੇ ਲਾਸਟ ਵੀਕ ਦੇ ਵਿੱਚ ਇਸ ਵਾਰ ਕਰਨ ਚੱਲੇ ਆ, ਬਹੁਤ ਵੱਡੀ ਪੱਧਰ ਤੇ। ਤੁਸੀਂ ਜਾਣਦੇ ਹੋ ਕਿ ਹਰ ਸਾਲ ਉਹ ਕਾਨਫਰੰਸ ਦਾ ਉਸਦਾ ਜੋ ਗ੍ਰਾਫ ਹੈ ਉਹ ਵੱਡਾ ਹੋ ਰਿਹਾ ਹੈ, ਔਰ ਉਹਦੇ ਅੰਦਰ ਦੁਨੀਆ ਭਰ ਦੇ ਪੰਜਾਬੀਆਂ ਦੀ ਸਾਂਝ ਹੈ, ਔਰ ਇਸ ਵਾਰੀ ਹੋਰ ਹੋਏਗੀ। ਉਹਦੇ ਅੰਦਰ ਅਸੀਂ ਇਸ ਦੀ ਮੁੱਖ ਵਿਖਾਲੀ ਵੀ ਰੱਖਾਂਗੇ ਇਸ ਕਿਤਾਬ ਦੀ। ਔਰ ਇਹਦੇ ਨਾਲ ਨਾਲ ਅਸੀਂ ਮਹਿੰਦਰ ਸਿੰਘ ਰੰਧਾਵਾ ਜੀ ਹੋਰਾਂ ਤੇ ਇਸ ਕਾਨਫਰੰਸ ਦਾ ਕੋਈ ਇੱਕ ਦਿਨ ਦਾ ਕੋਈ ਅੱਧਾ ਹਿੱਸਾ ਉਹ ਅਸੀਂ ਲਾਜ਼ਮੀ ਕਰਾਂਗੇ, ਉਹਦੇ ਵਿੱਚ ਅਸੀਂ ਰੰਧਾਵਾ ਸਾਹਿਬ ਨੂੰ ਡਿਸਕਸ ਕਰਾਂਗੇ। ਔਰ ਉਹਦੇ 'ਚ ਤੁਸੀਂ ਜਿਹੜੇ ਇੰਨੇ ਸੋਹਣੇ ਬੁਲਾਰੇ, ਇੰਨੇ ਮਤਲਬ ਚੰਗੀ ਨੀਅਤ ਵਾਲੇ, ਇੰਨੇ ਇਮਾਨਦਾਰ ਲੋਕ ਰਜਿੰਦਰ ਸਿੰਘ ਟਾਂਡਾ ਜੀ, ਉਹ ਵੀ ਅਸੀਂ ਆਸ ਕਰਦੇ ਹਾਂ ਕਿ ਉਸ ਕਾਨਫਰੰਸ ਦਾ ਹਿੱਸਾ ਹੋਣਗੇ। ਇਹ ਗੱਲਾਂ ਤੁਸੀਂ ਰੂਬਰੂ ਉਹਨਾਂ ਦੇ ਸੁਣ ਰਹੇ ਹੋਣਗੇ, ਹੋਰ ਦੋਸਤ ਵੀ ਆਉਣਗੇ। ਸੋ ਉਡੀਕ ਰੱਖਣਾ ਕਿ ਚੜ੍ਹਦੇ ਪੰਜਾਬ ਦੇ ਅੰਦਰ ਜਿਹੜਾ ਇੱਕ ਕਿਰਦਾਰ ਹੈ ਇਤਨੀ ਉੱਚ ਪੱਧਰ ਦਾ, ਉਹ ਲਹਿੰਦੇ ਪੰਜਾਬ ਦੇ ਅੰਦਰ ਵੀ ਉਸ ਦੀ ਲੋੜ ਹੈ। ਔਰ ਮੇਰਾ ਅੱਗੇ ਪਲਾਨ ਹੈ ਕਿ ਜਿਹੜੇ ਇੱਥੋਂ ਦੇ ਕਾਲਮਿਸਟ, ਜਦੋਂ ਕਿਤਾਬ ਛਪਦੀ ਹੈ, ਇੱਥੋਂ ਦੇ ਜਿਹੜੇ PCS ਅਫੀਸਰ ਹਨ, ਜਿਹੜੇ ਹੋਰ ਇੱਥੋਂ ਜਿਤਨੇ ਵੀ ਬਿਹਤਰ ਲੈਵਲ ਦੇ ਲੋਕ ਬੈਠੇ ਨੇ, ਤੇ ਕੋਸ਼ਿਸ਼ ਅਸੀਂ ਕਰਾਂਗੇ ਕਿ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਅਪਰੋਚ ਕੀਤਾ ਜਾਵੇ, ਔਰ ਉਹਨਾਂ ਰਾਹੀਂ ਜਿਹੜੀ ਇੱਥੋਂ ਦੀ ਬਿਊਰੋਕ੍ਰੇਸੀ ਹੈ ਉਹਨਾਂ ਤੱਕ ਉਹ ਬੁੱਕ ਪੜਾਈ ਜਾਵੇ। ਅਗਰ ਇਸ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਪਾਉਂਦੇ, ਤੇ ਇੰਡੀਵਿਜੂਅਲ ਲੈਵਲ ਤੇ ਜਿਹੜੇ ਸਾਡੇ ਬਿਊਰੋਕਰੇਟ ਦੋਸਤ ਹਨ, ਬਹੁਤ ਬਿਹਤਰ ਪੋਜੀਸ਼ਨ ਤੇ ਬੈਠੇ ਨੇ, ਅਸੀਂ ਉਹਨਾਂ ਰਾਹੀਂ ਇਹ ਕੰਮ ਕਰਾਂਗੇ। ਮਕਸਦ ਇਹਦਾ, ਜਿਵੇਂ ਕਿ ਤੁਸੀਂ ਰਜਿੰਦਰ ਸਿੰਘ ਟਾਟਾ ਜੀ ਹੋਰਾਂ ਨੂੰ ਸੁਣ ਰਹੇ ਹੋ, ਬਾਕੀ ਵੀਡੀਓਜ਼ ਮੇਰੀਆਂ ਬਾਕੀ ਲੋਕਾਂ ਦੇ ਨਾਲ ਦੇਖ ਰਹੇ ਹੋ, ਮਹਿੰਦਰ ਸਿੰਘ ਰੰਧਾਵਾ ਜੀ ਹੋਰਾਂ ਤੇ ਇੱਕ ਸੀਰੀਜ਼ ਅਸੀਂ ਸਟਾਰਟ ਕੀਤੀ ਹੈ, ਤਾਂ ਕਿ ਜਿਨ੍ਹਾਂ ਨੇ ਲੋਕ ਭਲੇ ਦਾ ਕੰਮ ਕੀਤਾ, ਇਸ ਧਰਤੀ ਦੇ ਬੈਸਟ ਫਿਊਚਰ ਵਾਸਤੇ ਕੰਮ ਕੀਤਾ, ਲੋਕਾਂ ਦੇ ਸੌਖੇ ਹੋਣ ਵਾਸਤੇ ਕੰਮ ਕੀਤਾ, ਲੋਕ ਭਲੇ ਦੀ ਗੱਲ ਕੀਤੀ, ਉਹ ਲੋਕ ਅਸੀਂ ਜਿਵੇਂ ਆਪਣੇ ਸੂਫੀਆਂ ਗੁਰੂਆਂ ਨੂੰ ਯਾਦ ਕਰਦੇ ਹਾਂ, ਇਸ ਤਰੀਕੇ ਦੇ ਜਿਹੜੇ ਮਾਡਰਨ ਨੇ ਅੱਜ ਦੇ ਸੂਫੀ ਹਨ, ਸਾਨੂੰ ਇਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ, ਔਰ ਉਹਨਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੈ। ਰਜਿੰਦਰ ਸਿੰਘ ਟਾਂਡਾ ਜੀ, ਮੈਂ ਕੁਝ ਹੋਰ ਵੀ ਜਾਣਨਾ ਇਹਦੇ ਅੰਦਰ ਚਾਹਾਂਗਾ, ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ। ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਰਜ਼ਾ ਸਾਹਿਬ, ਜਿਹੜਾ ਇਹ ਤੁਸੀਂ ਕੰਮ ਕਰ ਰਹੇ ਹੋ ਨਾ। ਮੈਂ ਤੁਸੀਂ ਯਕੀਨ ਨਹੀਂ ਕਰ ਸਕਦੇ ਮੈਂ ਕਿੰਨਾ ਕੁ ਤੁਹਾਡਾ ਮਸ਼ਕੂਰ ਹਾਂ ਇਸ ਮਾਮਲੇ ਦੇ ਵਿੱਚ, ਕਿ ਅਸੀਂ ਤਾਂ ਇਕੱਲਾ ਹੀ ਰੰਧਾਵਾ ਸਾਹਿਬ ਨੂੰ ਪੰਜਾਬ ਦੇ ਆਫਿਸਰ ਤੱਕ ਹੀ ਮਹਿਦੂਦ ਰੱਖ ਰਹੇ ਸੀ, ਪੰਜਾਬ ਦੀ ਬਿਊਰੋਕ੍ਰੇਸੀ ਤੱਕ ਹੀ ਮਹਿਦੂਦ ਰੱਖ ਰਹੇ ਸੀਗੇ। ਉਹਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਉਹਨਾਂ ਦੇ ਹੱਥਾਂ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇੱਕ ਕਿਤਾਬ ਆ ਜਾਏ। ਪਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਪੰਜਾਬ ਚੜ੍ਹਦੇ ਦੇ ਨਾਲ ਨਾਲ ਲਹਿੰਦੇ ਪੰਜਾਬ ਦੀ ਬਿਊਰੋਕ੍ਰੇਸੀ ਕੋਲ ਔਰ ਆਵਾਮ ਦੇ ਕੋਲ ਜਿਹੜੀ ਇਹ ਕਿਤਾਬ ਉਹਨਾਂ ਦੇ ਹੱਥਾਂ 'ਚ ਪਹੁੰਚਣੀ ਆ। ਰੰਧਾਵਾ ਸਾਹਿਬ ਵਰਗੇ ਲੋਕ ਜਿਹੜੇ ਆ ਉਹ ਹਰ ਪਿੰਡ ਵਿੱਚ ਜੰਮਣ, ਹਰ ਕੌਮ ਜੀ। ਦੇ ਵਿੱਚ ਜੰਮਣ, ਇਹ ਸਾਡੀ ਸਾਰਿਆਂ ਦੀ ਇੱਛਾ ਹੈ। ਔਰ ਮੈਂ, ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਮੇਰੇ ਵਰਗਾ ਬੰਦਾ ਜਿਹੜਾ ਬਚਪਨ ਤੋਂ ਉਹਨਾਂ ਨੂੰ ਬੜਾ ਪਿਆਰ ਕਰਦਾ ਹੈ, ਔਰ ਜਿਹੜਾ ਰੰਧਾਵਾ ਸਾਹਿਬ ਦਾ ਨਾਮ ਸੁਣਨ ਲਈ ਤਰਸਦਾ ਰਹਿੰਦਾ, ਉਹਦੇ ਵਾਸਤੇ ਕਿੱਡੀ ਇੱਕ ਵੱਡੀ ਖੁਸ਼ੀ ਦੀ ਗੱਲ ਹੋਈ ਕਿ ਲਹਿੰਦੇ ਪੰਜਾਬ ਦੇ ਲਈ ਲਾਹੌਰ ਵਰਗੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਇੱਕ ਦਿਨ ਜਿਹੜਾ ਪੂਰਾ ਲੋਕ ਉਹਨਾਂ ਨੂੰ ਯਾਦ ਕਰਨਗੇ। ਮੈਂ ਸਮਝਦਾ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਖੁਸ਼ ਨਸੀਬ ਹਾਂ ਕਿ ਜਿਹਨੂੰ ਉਹ ਦਿਨ, ਅਗਰ ਜ਼ਿੰਦਗੀ ਰਹੀ, ਹਯਾਤੀ ਰਹੀ, ਜੇ ਮਹਾਰਾਜ ਨੇ ਸਾਹ ਬਖਸ਼ੇ, ਤੇ ਮੇਰੀ ਬਹੁਤ ਕੋਸ਼ਿਸ਼ ਹੋਊਗੀ ਕਿ ਅਸੀਂ ਉਸ ਜੇ ਜੰਗਾਂ ਯੁੱਧਾਂ ਤੋਂ ਸੰਸਾਰ ਨੂੰ ਸਮਾਂ ਮਿਲ ਜਵੇ, ਜੇਕਰ ਇਹ ਜੰਗਾਂ ਯੁੱਧਾਂ ਵਾਲਾ ਸਮਾਂ ਮੁੱਕ ਜਾਵੇ, ਅਮਨ ਚੈਨ ਹਾਂ, ਰੱਬ ਹੋ, ਕਰੇ, ਰੱਬ ਕਰੇ। ਰੱਬ ਕਰੇ ਕਿ ਸਾਰਾ ਅਮਨ ਚੈਨ ਹੋ ਜਾਏ, ਲੋਕਾਂ ਨੂੰ ਥੋੜਾ ਜਿਹਾ, ਸਿਆਸਤਦਾਨਾਂ ਨੂੰ ਥੋੜੀ ਜਿਹੀ ਹੋਸ਼ ਆਵੇ ਕਿ ਆਵਾਮ ਨੂੰ ਜੀਣ ਦਿਓ ਭਾਈ। ਸੋ ਜੇਕਰ ਇਹ ਸਾਨੂੰ ਜੀਣ ਦਿੰਦੇ ਆ ਤੇ ਅਸੀਂ ਜ਼ਰੂਰ, ਫਿਰ ਜਿਹੜੀ ਨਵੰਬਰ ਵਿੱਚ ਮੇਰੀ ਬੜੀ ਇੱਛਾ ਹੋਊਗੀ ਕਿ ਉਸ ਸਾਰੇ ਨਜ਼ਾਰੇ ਨੂੰ ਮੈਂ ਜ਼ਰੂਰ ਅੱਖੀ ਦੇਖਾਂ। ਜ਼ਰੂਰ ਜੀ, ਤੁਹਾਨੂੰ ਅਸੀਂ ਜੀ ਆਇਆਂ ਨੂੰ ਹੁਣੇ ਤੋਂ ਕਹਿੰਦੇ ਹਾਂ, ਔਰ ਸਾਡੀ ਪੂਰੀ ਆਸ ਹੈ। ਬਾਕੀ ਜੀ ਇਹ ਹੈ ਕਿ ਜੋ ਹਾਲਾਤ ਹਨ, ਅਸੀਂ ਦੁਆ ਕਰ ਸਕਦੇ ਹਾਂ, ਕੋਸ਼ਿਸ਼ ਕਰ ਸਕਦੇ ਜੀ ਹਾਂ। ਜੀ ਜੀ ਇਹ ਕੋਈ ਜੀ ਵੀ ਪੰਜਾਬੀ ਇਹ ਹਾਲਾਤ ਦੀ ਜੋ ਮੌਜੂਦਾ ਇੱਥੇ ਹੋ ਚੁੱਕੇ ਨੇ, ਜਾਂ ਕੋਈ ਵੀ ਹਿਊਮਨਿਸਟ ਇਹ ਨਹੀਂ ਚਾਹੁੰਦਾ ਕਿ ਇਸ ਤਰੀਕੇ ਦੇ ਹਾਲਾਤ ਬਿਲਕੁਲ ਹੋਣ। ਬਿਲਕੁਲ। ਸੋ ਮੈਂ ਇਹਦੇ ਅੰਦਰ ਇੱਕ ਹੋਰ ਤੁਹਾਡੇ ਤੋਂ ਇੱਕ ਚਾਹਾਂਗਾ, ਜਿਹੜੇ ਲੋਕ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਹੀ ਇਹ ਸਾਰਾ ਕੁਝ ਉਹਨਾਂ ਨਾਲ ਡਿਸਕਸ ਹੁੰਦਾ ਹੈ, ਕਿਉਂ ਨਾ ਅਸੀਂ ਕੋਈ ਮਹਿੰਦਰ ਸਿੰਘ ਰੰਧਾਵਾ ਜੀ ਹੋਰਾਂ ਦਾ ਕੋਈ ਉਹਨਾਂ ਦਾ ਲਵਰਸ ਗਰੁੱਪ ਬਣਾਈਏ, ਕੋਈ WhatsApp ਤੇ ਇਸ ਤਰੀਕੇ ਦਾ ਬਣਾਇਆ, ਜਿਹਦੇ ਅੰਦਰ ਅਸੀਂ ਉਹਨਾਂ ਨੂੰ ਹੋਰ ਡਿਸਕਸ ਕੀਤਾ ਜਾਵੇ ਕੀ ਅੱਗੇ ਕੰਮ ਹੋ ਸਕਦੇ ਨੇ, ਕਿਉਂਕਿ ਕੰਮ ਰੁਕਣੇ ਨਹੀਂ ਚਾਹੀਦੇ। ਇਹ ਸ਼ਖਸੀਅਤ ਦਾ ਜਿਹੜਾ ਮੈਸੇਜ ਹੈ, ਉਹਨਾਂ ਦੀ ਆਪ ਬੀਤੀ ਹੈ, ਉਹਨਾਂ ਦੀ ਗੱਲਬਾਤ ਜਿਵੇਂ ਅਸੀਂ ਕਰ ਰਹੇ ਹਾਂ, ਇਹ ਆਮ ਲੋਕਾਂ ਤੱਕ ਕੱਪੜੇਗਾ, ਤੇ ਉਹਦੇ ਅੰਦਰ ਨਾ ਕਰਨ ਦੀ ਕੁਝ ਜਿਹੜੀ ਹੈ ਉਹ ਸੋਚ ਪੈਦਾ ਹੋਗੀ। ਜ਼ਰੂਰੀ ਨਹੀਂ ਕਿ ਇਸੇ ਹੀ ਰਸਤੇ ਤੇ ਕਰਨ, ਹੋਰ ਇੱਕ ਰਸਤਾ ਨਵਾਂ ਉਹ ਜਨਰੇਟ ਕਰ ਬਿਲਕੁਲ ਸਕਦੇ ਨੇ, ਉਸ ਤੇ ਕਰ ਸਕਦੇ ਨੇ, ਲੇਕਿਨ ਉਹਦੇ ਚ ਕੁਝ ਕਰਨ ਦੀ ਜਿਹੜੀ ਹੈ ਉਹ ਹੋਪ ਪੈਦਾ ਹੁੰਦੀ। ਉਹਦੇ ਅੰਦਰ ਕੋਸ਼ਿਸ਼ ਕੀਤੀ
ਰਜਿੰਦਰ ਸਿੰਘ ਟਾਂਡਾ ਜੀ ਹੋਰਾਂ ਨੇ, ਜਿਹੜੀ ਇੱਥੇ ਬੁੱਕ ਸ਼ਾਹਮੁਖੀ ਦੇ ਅੰਦਰ ਛਪ ਰਹੀ ਹੈ, ਉਹਦੇ ਅੰਦਰ ਇਹ ਵੀ ਲਿਖ ਰਹੇ ਨੇ, ਔਰ ਨਾਲ ਨਾਲ ਇਹਨਾਂ ਨੇ ਸਤਿੰਦਰ ਸਰਤਾਜ ਜੀ ਹੋਰਾਂ ਨੂੰ ਕੰਟੈਕਟ ਕੀਤਾ ਆਪਣੇ ਇੱਕ ਦੋਸਤ ਦੇ ਰਾਹੀਂ, ਔਰ ਇਸ ਦਾ ਪ੍ਰੀਫੇਸ ਉਹ ਇੱਥੋਂ ਜਿਹੜੀ ਸ਼ਾਹਮੁਖੀ ਛਪੇਗੀ ਉਹਦਾ ਉਹ ਵੀ ਸਤਿੰਦਰ ਸਰਤਾਜ ਜੀ ਹੋਰੀ ਵੀ ਲਿਖਣਗੇ। ਇਸੇ ਤਰੀਕੇ ਹੀ ਹੈ ਕਿ ਅਸੀਂ ਇਸ ਮੈਸੇਜ ਨੂੰ ਜਿਤਨਾ ਸਪਰੈਡ ਕਰ ਸਕਦੇ ਹਾਂ ਉਹ ਕਰਾਂਗੇ। ਬਹੁਤ ਬਹੁਤ ਮਿਹਰਬਾਨੀ ਰਜ਼ਾ ਸਾਹਿਬ ਤੁਹਾਡੀ ਇਸ ਮਾਮਲੇ ਦੇ ਵਿੱਚ। ਤੁਹਾਡੇ ਅਸੀਂ ਮੈਂ ਕਹਿਣਾ ਕਿ ਤਹਿ ਦਿਲ ਤੋਂ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਰੰਧਾਵਾ ਸਾਹਿਬ ਬਾਰੇ ਉਸ ਜਿਹੜਾ ਅਨਸੰਗ ਹੀਰੋ ਹੈ ਸਾਡਾ, ਜਿਹਨੂੰ ਲੋਕਾਂ ਨੇ ਵਿਸਤਾਰ ਦਿੱਤਾ ਮਨੋਂ, ਅਸੀਂ ਦੁਬਾਰਾ ਉਹਨੂੰ ਲੋਕਾਂ ਦੇ ਚੇਤਿਆਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਸਾਰੇ। ਔਰ ਅੱਛਾ, ਇੱਕ ਹੋਰ ਪਲੀਜ਼ ਕਮੈਂਟ ਦਿੰਦੇ ਜਾਓ ਇਸ ਚੀਜ਼ ਤੇ ਕਿ ਰੰਧਾਵਾ ਸਾਹਿਬ ਦੀ ਫੈਮਿਲੀ ਦੇਖੋ ਨਾ, ਇੱਥੇ ਹੁਣ ਸਾਡੇ ਜਿਹੜੇ ਵੀ ਕੋਈ ਸ਼ਾਇਰ ਹੋਏ ਨੇ ਉਹਨਾਂ ਦੇ ਨਾਵਾਂ ਦੇ ਮੇਲੇ ਹੁੰਦੇ ਨੇ, ਉਹ ਆਪਣੇ ਦਾਦਿਆਂ ਨਾਨਿਆਂ ਦੇ ਨਾਮ ਦੇ ਨਾ, ਜਿਵੇਂ ਡਾਕਟਰ ਫਕੀਰ ਨੂੰ ਇੱਥੋਂ ਦੇ ਸਾਡੇ ਸੁਹੇਲ ਅਹਿਮਦ ਅਜ਼ੀਜ਼ੀ ਬਹੁਤ ਵੱਡੇ ਐਕਟਰ ਨੇ, ਉਹਨਾਂ ਨੇ ਹਮੇਸ਼ਾ ਸਾਡੀ ਕਾਨਫਰੰਸ ਜਾਂਦੇ ਨੇ, ਤੋਂ ਆਂਦੇ ਹੀ ਇਸ ਕਰਕੇ ਨੇ ਕਿ ਮੈਂ ਆਪਣੇ ਨਾਨਾ ਜਿਨ੍ਹਾਂ ਦੀ ਪੰਜਾਬੀ ਵਾਸਤੇ ਸਬਸਿਡੀ ਸੀ ਉਹਨਾਂ ਨੂੰ ਜਾ ਕੇ ਮੈਂ ਯਾਦ ਕਰਾਂ। ਇਸੇ ਤਰੀਕੇ ਫੈਜ਼ ਸਾਹਿਬ ਦੇ ਜਿਹੜੇ ਉਰਦੂ ਦੇ ਸ਼ਾਇਰ ਸਨ, ਉਹਨਾਂ ਦੇ ਬੱਚੇ ਬਹੁਤ ਵੱਡਾ ਇੱਥੇ ਮੇਲਾ ਕਰਾਉਂਦੇ ਨੇ, ਹਬੀਬ ਜਾਲਬ ਦਾ ਮੇਲਾ ਹੁੰਦਾ ਹੈ, ਉਸਤਾਦ ਦਾਮਨ ਦੇ ਚਾਵਨ ਵਾਲੇ ਉਸਤਾਦ ਦਾਮਨ ਦਾ ਮੇਲਾ ਕਰਾਉਂਦੇ ਨੇ। ਤੇ ਇਹ ਇੰਨੀ ਵੱਡੀ ਸ਼ਖਸੀਅਤ ਜਿਨ੍ਹਾਂ ਦੇ ਅੰਦਰ ਸਾਰੇ ਅਸੀਂ ਇਕੱਠੇ ਕਰੀਏ ਤੇ ਸਾਰੇ ਰੰਗ ਇੱਕ ਸ਼ਖਸੀਅਤ ਦੇ ਅੰਦਰ ਨੇ। ਉਹਨਾਂ ਦੀ ਫੈਮਿਲੀ ਦੇ ਅੰਦਰ ਕੁਝ ਲੋਕ ਹਨ, ਉਹ ਕੁਝ ਹੈਲਪ ਆਊਟ ਕਰ ਪਾਉਣ, ਕਿਉਂਕਿ ਉਹਨਾਂ ਦੀ ਫੈਮਿਲੀ ਨਾਲ ਮਿਲੇਗੀ ਤੇ ਕੰਮ ਹੋਰ ਸੋਹਣਾ ਹੋ ਜਾਏਗਾ। ਰੰਧਾਵਾ ਸਾਹਿਬ ਇਸ ਗੱਲ ਨੂੰ ਮੈਂ ਸਮਝਦਾ ਕਿ ਸੌਰੀ ਰਜ਼ਾ ਸਾਹਿਬ ਇਸ ਗੱਲ ਨੂੰ ਰੰਧਾਵਾ ਸਾਹਿਬ ਜਿਹੜੇ ਬਹੁਤ ਬਦਕਿਸਮਤ ਰਹੇ ਆ। ਮੈਨੂੰ ਉਹਦੇ ਪਿੱਛੇ ਦੋ ਤਿੰਨ ਕਾਰਨ ਲੱਗਦੇ ਆ। ਪਹਿਲੀ ਗੱਲ ਇਹ ਹੈ ਕਿ ਰਿਟਾਇਰ ਹੋਣ ਤੋਂ ਬਾਅਦ ਉਹ ਪਿੰਡ ਨਹੀਂ ਆਏ। ਹੂੰ। ਇੱਕ ਤਾਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ 8 ਸਾਲ ਜਿਹੜੀ ਜੌਬ ਕਰਤੀ ਪੀਏਯੂ ਦੇ ਵਿੱਚ, ਤੇ ਕਰੀਬ ਕਰੀਬ 65-66 ਸਾਲ ਦੀ ਉਹਨਾਂ ਦੀ ਉਮਰ ਜਿਹੜੀ ਆ ਉੱਥੇ ਪੀਏਯੂ ਦੇ ਵਿੱਚ ਹੋ ਗਈ। ਇਸ ਕਰਕੇ ਪਿੰਡ ਨਾਲੋਂ ਉਹਨਾਂ ਦਾ ਕਨੈਕਸ਼ਨ ਟੁੱਟਾ ਰਿਹਾ। ਪਿੰਡ ਵਿੱਚ ਉਹ ਸਿਰਫ ਜਦੋਂ ਪੰਜਾਬ ਦੇ ਵਿੱਚ ਜੌਬ ਕਰ ਰਹੇ ਸੀ 10 ਸਾਲ ਜਿਹੜੀ ਉਹਨਾਂ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਯੂਪੀ ਵਿੱਚ ਜੌਬ ਕੀਤੀ ਸਨ 34 ਤੋਂ ਲੈ ਕੇ 46 ਤੱਕ, 46 ਤੋਂ ਲੈ ਕੇ 48 ਤੱਕ ਉਹ ਦਿੱਲੀ ਰਹੇ, ਪਿੰਡ ਦੇ ਨਾਲ ਕਾਫੀ ਉਹ ਟੁੱਟਿਆ ਰਿਹਾ। ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਆਉਂਦੇ ਆ, ਉਹ ਜਲੰਧਰ ਏਰੀਆ ਵਿੱਚ ਜੌਬ ਕਰਦੇ ਆ, ਤੇ ਉਹ ਸਿਰਫ 1948 ਤੋਂ ਲੈ ਕੇ ਤੇ 1955 ਤੱਕ ਦਾ ਸਮਾਂ ਆ, ਜਿਹਦੇ ਵਿੱਚ ਉਹ ਲਗਾਤਾਰ ਪਿੰਡ ਜਿਹੜਾ ਹਫਤੇ ਜਾਂ 2 ਹਫ਼ਤੇ ਦਾ ਮਹੀਨੇ 'ਚ 2 ਵਾਰੀ ਉਹ ਪਿੰਡ ਵਿੱਚ ਆਉਂਦੇ ਸੀ। 55 ਤੋਂ ਲੈ ਕੇ 60 ਤੱਕ ਉਹ ਚਲੇ ਗਏ ਦਿੱਲੀ, ਉੱਥੋਂ ਫਿਰ ਪਿੰਡ ਨਾਲ ਰਾਬਤਾ ਟੁੱਟਿਆ ਰਿਹਾ। 60 ਤੋਂ ਬਾਅਦ ਫਿਰ ਚੰਡੀਗੜ੍ਹ ਜਾ ਕੇ ਚਲੇ ਗਏ, ਚੰਡੀਗੜ੍ਹ ਜੌਬ ਕਰਨ ਲੱਗ ਪਏ। ਸਨ 68 ਤੱਕ ਉਹਨਾਂ ਨੇ ਚੰਡੀਗੜ੍ਹ ਜੌਬ ਕੀਤੀ, ਪਿੰਡ ਨਾਲ ਟੁੱਟੇ ਰਹੇ। ਉਸ ਤੋਂ ਬਾਅਦ ਪੀਏਯੂ ਆ ਗਏ। ਪੀਏਯੂ ਤੋਂ ਬਾਅਦ ਫਿਰ ਜਦੋਂ ਉਹ ਰਿਟਾਇਰ ਹੋਏ ਤੇ ਉਹ ਪਿੰਡ ਰਹਿਣ ਦੀ ਬਜਾਏ ਉਹਨਾਂ ਨੇ ਖਰੜ ਆਪਣਾ ਇੱਕ ਛੋਟਾ ਜਿਹਾ 15 ਕੁ ਕਿੱਲੇ ਦਾ ਫਾਰਮ ਹਾਊਸ ਲੈ ਕੇ ਬੇਸਿਕਲੀ ਉੱਤੇ ਉਹ ਇੱਕ ਬਾਗਬਾਨੀ ਕਰਕੇ ਪੰਜਾਬ ਦੇ ਲੋਕਾਂ ਦੇ ਮੂਹਰੇ ਇੱਕ ਮਾਡਲ ਲਿਆਉਣਾ ਚਾਹੁੰਦੇ ਸੀ ਕਿ ਬਾਗ ਜਿਹੜਾ ਆ ਉਹ ਕਿਵੇਂ ਥੋੜੀ ਖੇਤੀ ਕਰਕੇ ਵੀ ਵਧੀਆ ਜ਼ਿੰਦਗੀ 'ਚ ਗੁਜ਼ਾਰਾ ਕੀਤਾ ਜਾ ਸਕਦਾ। ਸੋ ਉਹਨਾਂ ਦਾ ਇੱਕ ਜ਼ਿੰਦਗੀ ਦਾ ਆਖਰੀ ਇੱਕ ਟਾਰਗੇਟ ਸੀ ਉਹ, ਜਿਹਦੇ ਵਿੱਚ ਉਹ ਬਾਗਬਾਨੀ ਵਿੱਚ ਛੋਟੇ ਛੋਟੇ ਬਾਗ ਲਾ ਕੇ, ਜਿਹਦੇ ਵਿੱਚ 15-20 ਬੂਟੇ ਸੰਤਰਿਆਂ ਦੇ ਲਾ ਕੇ, 15-20 ਬੂਟੇ ਆੜੂਆਂ ਦੇ ਲਾ ਕੇ, ਤਾਂ ਕਿ ਜ਼ਿਮੀਂਦਾਰ ਛੋਟੇ ਬਾਗ ਲਾ ਕੇ ਉਹਦਾ ਅੰਬ ਤੋੜ ਕੇ ਆਪ ਵੇਚ ਕੇ ਆਪਣਾ ਗੁਜ਼ਾਰਾ, ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ। ਸੋ ਇੱਕ ਤਾਂ ਉਹ ਇੰਨੇ ਜ਼ਿਆਦਾ ਮਿਹਨਤੀ ਰਹੇ, ਇੱਕ ਜਗ੍ਹਾ ਸਗੋਂ ਗਿਲਾ ਵੀ ਕਰਦੇ ਆ ਕਿ ਮੈਂ ਪੰਜਾਬ ਦੇ ਉੱਤੇ ਜਦੋਂ ਕੰਮ ਕਰ ਰਿਹਾ ਸੀ, ਮੈਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਿਆ। ਮੈਂ ਬਹੁਤ ਬੁਰੀ ਤਰ੍ਹਾਂ ਬਿਮਾਰ ਹੁੰਦਾ ਰਿਹਾ, ਬਾਰ-ਬਾਰ ਉਹਨਾਂ ਨੂੰ ਬੁਖਾਰ ਹੁੰਦਾ ਰਿਹਾ, ਲਿਵਰ ਦੀ ਪ੍ਰੋਬਲਮ ਆਉਂਦੀ ਰਹੀ, ਹੋਰ ਕਈ ਤਰ੍ਹਾਂ ਦੇ ਪ੍ਰੋਬਲਮ ਹੁੰਦੇ। ਦੂਸਰਾ ਉਹ ਕਹਿੰਦੇ ਮੈਂ ਪਰਿਵਾਰ ਦੇ ਉੱਤੇ ਵੀ ਕੋਈ ਬਹੁਤ ਧਿਆਨ ਨਹੀਂ ਦੇ ਸਕਿਆ, ਬੱਚਿਆਂ ਦੇ ਉੱਤੇ ਵੀ ਇੰਨਾ ਧਿਆਨ ਨਹੀਂ ਦੇ ਸਕਿਆ, ਕਿਉਂਕਿ ਬਾਰ-ਬਾਰ ਟਰਾਂਸਫਰ ਹੁੰਦੀ, ਹਰ 2 ਸਾਲ ਬਾਅਦ ਟਰਾਂਸਫਰ ਹੋ ਜਾਂਦੀ ਸੀ। ਕਹਿੰਦੇ ਮੇਰਾ ਉਸ ਲੈਵਲ ਦਾ ਪਰਿਵਾਰ ਨਾਲ ਕਨੈਕਸ਼ਨ ਨਹੀਂ ਬਣ ਸਕਿਆ, ਕਿਉਂਕਿ ਸਮਾਂ ਹੀ ਸਾਰਾ ਉਹਨਾਂ ਨੇ ਪੰਜਾਬ ਦੇ ਉੱਤੇ ਲਾਤਾ। ਸੋ ਬੇਸਿਕਲੀ ਜਿਹੜਾ ਪਰਿਵਾਰ ਸੀ ਪਿੱਛੋਂ, ਉਹਨਾਂ ਦੀ ਬੱਚੀ ਜਿਹੜੀ ਬੇਟੀ ਉਹਨਾਂ ਦੀ, ਉਹ ਕਾਫੀ ਏਜਡ ਹੈਗੇ ਆ, ਕਰੀਬ ਉਹਨਾਂ ਦੀ ਉਮਰ ਹਲੇ 70-75 ਸਾਲ ਦੇ ਕਰੀਬ ਹੈ, 80 ਸਾਲ ਦੇ ਕਰੀਬ ਹੋ ਸਕਦੀ ਆ। ਉਹ ਕੈਨੇਡਾ ਚਲ ਗਏ, ਬੱਚੇ ਸਾਰੇ ਕੈਨੇਡਾ ਚਲ ਗਏ। ਸੋ ਪੰਜਾਬ ਦੇ ਵਿੱਚ ਕੋਈ ਰਿਹਾ ਹੀ ਨਹੀਂ ਉਹਨਾਂ ਦਾ ਇਮੀਡੀਏਟ ਫੈਮਿਲੀ ਮੈਂਬਰ। ਚਾਚਿਆਂ ਤਾਇਆਂ ਦੇ ਵਿੱਚੋਂ ਵੀ ਇੱਕ ਬਦਕਿਸਮਤੀ ਰਹੀ ਹੈ ਕਿ ਕੋਈ ਵੀ ਐਸਾ, ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਬੋਰਡ ਥੱਲੇ ਬੋਰਡ ਨਹੀਂ ਲੱਗਦਾ, ਹਾਂ ਹਾਂ। ਉਹ ਬੋਰਡ ਦੇ ਥੱਲੇ ਬੋਰਡ ਨਹੀਂ ਲੱਗਾ। ਕੋਈ ਐਸਾ ਵੀ ਹਿੰਮਤੀ ਨਹੀਂ ਹੋਇਆ ਜਿਹੜਾ ਕਿ ਉਸ ਲੈਗੇਸੀ ਨੂੰ ਸੰਭਾਲ ਸਕਦਾ ਜਾਂ ਉਹਦੇ ਨਾਂ ਦੇ ਉੱਤੇ ਕੋਈ ਐਸੀ ਚੀਜ਼ ਹੀ ਖੜੀ ਕਰ ਦਿੰਦਾ। ਪਰ ਚੰਗੀ ਗੱਲ ਇਹ ਹੈ ਕਿ ਹੁਣ ਪਿਛਲੇ ਸਾਲ 1.5 ਸਾਲ ਤੋਂ ਥੋੜਾ ਜਿਹਾ ਇਸ ਤੇ ਕੰਮ ਸ਼ੁਰੂ ਹੋਇਆ। ਸਰਤਾਜ ਹੁਣੀ ਐਤਕੀ ਫਿਰ ਆ ਸਾਰੀ ਘਟਨਾਕ੍ਰਮ ਤੋਂ ਬਾਅਦ ਉਹਦੇ ਪਿੰਡ ਗਏ, ਉਹਨਾਂ ਦੇ ਕੁਦਰਤੀ ਉਹਨਾਂ ਦੀ ਬੇਟੀ ਜਿਹੜੀ ਉਹ ਕੈਨੇਡਾ ਤੋਂ ਇੰਡੀਆ ਗਈ ਹੋਈ ਸੀ, ਉਹਨੂੰ ਮਿਲੇ ਆ।
ਹੁਣ ਉਹਨਾਂ ਦੀ ਜਿਹੜੀ ਹਵੇਲੀ ਆ ਜਿਹੜੀ ਕਿ ਟੱਟ ਚੁੱਕੀ ਹੈ, ਉਹਨੂੰ ਦੁਬਾਰਾ ਉਹਨਾਂ ਨੇ ਖਰੀਦ ਕੇ ਤੇ ਉਹਦੇ ਵਿੱਚ ਕੋਈ ਲਾਇਬ੍ਰੇਰੀ ਜਾਂ ਕੋਈ ਹੋਰ ਸ਼ੁਰੂ, ਮੈਨੂੰ ਲੱਗਦਾ ਕਿ ਆਉਣ ਵਾਲੇ ਸਾਲ 2 ਸਾਲ ਦੇ ਵਿੱਚ, ਜਿਵੇਂ ਤੁਸੀਂ ਕਹਿੰਦੇ ਆ ਕਿ ਇਹਨਾਂ ਦੇ ਨਾਂ ਦੇ ਉੱਤੇ ਮੇਲੇ ਲੱਗਦੇ ਹਨ, ਮੈਨੂੰ ਆਸ ਆ ਕਿ ਅਸੀਂ, ਮਹਾਰਾਜ ਕਿਰਪਾ ਕਰਨ, ਰੱਬ ਸਾਡੀ ਥੋੜੀ ਜਿਹੀ ਮਦਦ ਕਰੇ, ਤੁਹਾਡੇ ਵਰਗੇ ਸੱਜਣਾ ਦਾ ਸਾਨੂੰ ਥੋੜਾ ਜਿਹਾ ਸਾਥ ਹੋਵੇ, ਤਾਂ ਅਸੀਂ ਵੈਸੇ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਨਾ ਕੋਈ ਵੱਡਾ ਵਿੱਦਿਅਕ ਮੁਕਾਬਲਾ ਜਾਂ ਕੋਈ ਅਕੈਡਮੀ ਉਹਨਾਂ ਦੇ ਨਾਂ ਦੇ ਉੱਤੇ, ਜਿਹੜੀ ਕਿ ਸੋਲ ਉਹਨਾਂ ਦੇ ਨਾਂ ਦੇ ਉੱਤੇ ਅਕੈਡਮੀ ਹੋਏਗੀ, ਕੋਈ ਨਾ ਕੋਈ ਐਜੂਕੇਸ਼ਨ ਨਾਲ ਸੰਬੰਧਿਤ ਜਾਂ ਕਲਚਰ ਦੇ ਨਾਲ ਸੰਬੰਧਿਤ, ਕਿਉਂਕਿ ਉਹਨਾਂ ਦਾ ਜ਼ਿਆਦਾ ਪਿਆਰ ਜਿਹੜਾ ਉਹ ਕਲਚਰ ਨਾਲ ਰਿਹਾ, ਸਾਹਿਤ ਨਾਲ ਰਿਹਾ, ਜਾਂ ਪੜ੍ਹਾਈ ਨਾਲ ਰਿਹਾ। ਸੋ ਇਹਨਾਂ ਜੋ ਕਿਸੇ ਇੱਕ ਦੋ ਫੀਲਡ ਵਿੱਚੋਂ ਅਸੀਂ ਉਹਨਾਂ ਦੇ ਨਾਂ ਤੇ ਆਉਣ ਵਾਲੇ ਸਾਲ 2 ਸਾਲ ਦੇ ਵਿੱਚ ਕੋਈ ਨਾ ਕੋਈ ਜਿਹੜੀ ਚੀਜ਼ ਆ ਉਹ ਜ਼ਰੂਰ ਸ਼ੁਰੂ ਕਰਾਂਗੇ, ਉਹਨਾਂ ਦੇ ਨਾਂ ਦੇ ਉਹ ਕਮੇਟੀ ਵਗੈਰਾ ਬਣਾ ਕੇ, ਤੇ ਉਹਦੇ ਕੋਲ ਸੁਝਾਅ ਲੈ ਕੇ ਫਿਰ ਆਉਣ ਵਾਲੇ ਸਾਲ 2 ਸਾਲ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਇਹਦੇ ਉੱਤੇ ਕੁਝ ਚੰਗੀ ਜਿਹੜੀ ਹੈ ਉਹ ਖਬਰ ਜ਼ਰੂਰ ਦਿਆਂਗੇ। ਰੱਬ ਕਰੇ ਉਹ ਹੈ ਨਾ ਉਸਤਾਦ ਦਾਮਨ ਉਹਨਾਂ ਨੇ ਕਿਹਾ ਸੀ ਨਾ ਕਿ ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ, ਤੇ ਜੀ ਮੰਨਿਆ ਵਕਤ ਵੀ ਤੰਗ ਤੋਂ ਤੰਗ ਆਂਦਾ, ਤੇ ਰਾਂਝਾ ਤਖਤ ਹਜ਼ਾਰਾਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਜੰਗ ਆਂਦਾ। ਕਰਨ ਬਿਲਕੁਲ ਵਾਲੇ ਜਿਹੜੇ ਹਨ ਉਹ ਸਾਰਾ ਕੁਝ ਹੀ ਕਰ ਜਾਂਦੇ ਨੇ। ਬਿਲਕੁਲ ਔਰ ਮੈਨੂੰ ਬਿਲਕੁਲ ਤੁਹਾਡੇ ਬਾਰ-ਬਾਰ ਇਹ ਕਹਿਣਾ ਅਜੀਬ ਵੀ ਲੱਗਦਾ ਹੈ, ਚੰਗਾ ਵੀ ਲੱਗਦਾ ਹੈ ਕਿ ਤਾਰੀਫ ਹੋਣੀ ਚਾਹੀਦੀ ਹੈ। ਜਿੰਨਾ ਖਲੂਸ ਹੈ ਤੁਹਾਡੇ 'ਚ, ਜਿਵੇਂ ਸਤਿੰਦਰ ਸਰਤਾਜ ਹੋਰੀ ਹਨ, ਦਿਲਜੀਤ ਜੀਤੀ ਬਾਜੀ ਹੋਰੀ ਹਨ, ਇਸ ਤਰੀਕੇ ਦੇ ਲੋਕ ਉਹਨਾਂ ਦੇ ਜਿਹੜੇ ਚਾਹਣ ਵਾਲੇ ਹਨ, ਹੋਰ ਨਾਲ ਲੋਕ ਮਿਲ ਰਹੇ ਹਨ। ਸੋਢੀ ਸਾਹਿਬ ਹਨ, ਹਰੀ ਸੋਢੀ ਸਾਹਿਬ, ਉਹਨਾਂ ਨਾਲ ਵੀ ਤੁਹਾਨੂੰ ਛੇਤੀ ਮਿਲਵਾਵਾਂਗੇ, ਉਹ ਵੀ ਉਹਨਾਂ ਦੇ ਜੀ। ਆਸ਼ਿਕ ਹਨ ਪੂਰੇ। ਅੱਛਾ ਜੀ। ਤੇ ਉਹਨਾਂ ਦੇ ਫਾਦਰ ਉਹਨਾਂ ਦੇ ਸਬਆਰਡੀਨੇਟ ਸਨ ਉੱਥੇ ਪੀਏਯੂ ਯੂਨੀਵਰਸਿਟੀ ਦੇ ਅੰਦਰ। ਤੇ ਅਸਲ ਵਿੱਚ ਰਜ਼ਾ ਸਾਹਿਬ, ਜਿਹੜੇ ਇਨਸਾਨ ਨੇ ਰੰਧਾਵਾ ਸਾਹਿਬ ਨੂੰ ਪੜ੍ਹ ਲਿਆ ਜਾਂ ਜਾਣ ਲਿਆ, ਉਹ ਸਾਰੇ ਹੀ ਉਹਨਾਂ ਦੇ ਆਸ਼ਿਕ ਹੋਏ, ਇਹ ਗੱਲ ਨਾਲ ਜੀ 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 ਜੀ। ਜਿਹਨੇ ਵੀ ਪੜ੍ਹ ਲਿਆ ਉਹਨੂੰ ਹਾਂ। ਇਹਦੇ ਵਿੱਚ, ਕਿਉਂਕਿ ਉਹ ਐਡੀ ਵੱਡੀ ਸ਼ਖਸੀਅਤ ਸਨ, ਐਡੀ ਵੱਡੀ ਪਰਸਨੈਲਿਟੀ ਸਨ ਕਿ ਉਹਨਾਂ ਨਾਲ ਪਿਆਰ ਕੀਤੇ ਬਿਨਾਂ ਰਿਹਾ ਹੀ ਨਹੀਂ ਜਾ ਸਕਦਾ। ਬਾਕੀ ਇਹ ਹੈ ਕਿ ਚੜ੍ਹਦੇ ਪੰਜਾਬ ਵਾਲਿਆਂ ਦਾ ਤੇ ਮੈਨੂੰ ਬਹੁਤ ਉਮੀਦਾਂ ਰਹਿੰਦੀਆਂ ਨਾ, ਪੰਜਾਬੀ ਡਾਇਸਪੋਰਾ ਜਿਹੜਾ ਦੁਨੀਆ 'ਚ ਬੈਠਾ ਹੈ, ਕਿ ਪੰਜਾਬੀ ਨੂੰ ਸੰਭਾਲਣਾ ਹੈ, ਅਸੀਂ ਪੰਜਾਬ ਨੂੰ ਸੰਭਾਲਣਾ ਹੈ। ਤੇ ਇਹ ਜੀ ਜੀ ਮੇਲਾ ਜੀ। ਇੱਕ ਕੋਈ ਬਹੁਤ ਜ਼ਿਆਦਾ ਵੱਡਾ, ਰੱਬ ਮੈਨੂੰ ਇਸ ਤੇ ਕਾਮਯਾਬ ਕਰੇ, ਚੜ੍ਹਦੇ ਪੰਜਾਬ ਵਿੱਚ ਲੱਗੇ ਜਾਂ ਨਾ ਲੱਗੇ, ਤੇ 2 ਸਾਲਾਂ ਦੇ ਅੰਦਰ ਅੰਦਰ ਅਸੀਂ ਲਹਿੰਦੇ ਪੰਜਾਬ ਦੇ ਅੰਦਰ ਲਾ ਦੇਣਾ ਤੇ ਕਿਆ ਰੱਬ ਬਾਤ ਹੈ, ਸਾਹਿਬ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਮੈਂ ਦੇਖੋ, ਇਹ ਜਿਹੜਾ ਤੁਸੀਂ ਸਾਨੂੰ ਹੁਣ ਕੰਮ ਕਹਿਤਾ, ਹੁਣ ਸਾਡੀ, ਅਸੀਂ ਚਾਹੇ ਔਖੇ ਹੋਈਏ ਸੌਖੇ ਹੋਈਏ, ਸਾਨੂੰ ਹੁਣ ਇਹ ਕਰਨਾ ਹੀ ਪੈਣਾ। ਜ਼ਰੂਰੀ ਹੈ ਕਿ ਦੋਨੋਂ ਪਾਸੇ ਦੇ ਪੰਜਾਬੀਆਂ ਨੂੰ ਨਾ ਇਹ ਐਸੀਆਂ ਵੱਡੀਆਂ ਸ਼ਖਸੀਅਤ ਨੂੰ ਮਾਣਨਾ ਚਾਹੀਦਾ ਹੈ, ਉਹਨਾਂ ਨੂੰ ਜੋ ਉਹਨਾਂ ਦੇ ਕੰਮ ਹਨ ਉਹਨਾਂ ਨੂੰ ਬਿਆਨਣਾ ਚਾਹੀਦਾ ਹੈ, ਤਾਂ ਜੋ ਹੋਰ ਵੱਡੇ ਲੋਕ ਪੈਦਾ ਹੋਣ ਉਸ ਰਾਹ ਤੇ ਚੱਲਣ। ਬਿਲਕੁਲ, ਜਿਹੜੀ ਦਿਲੀ ਗੱਲ ਤੁਸੀਂ ਸ਼ੁਕਰਾਨਾ ਆਪ, ਭਾਈ, ਦਿਲੀ ਧੰਨਵਾਦ ਤੁਹਾਡਾ। ਰੱਬ ਰੱਖੇ। ਸ਼ੁਕਰੀਆ ਜੀ, ਸ਼ੁਕਰੀਆ ਰੱਬ ਸਾਹਿਬ, ਰੱਖੇ। ਬਹੁਤ 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 ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ।